ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਾਡੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਹੈਗਾ ਜੀ ਕੈਨੇਡਾ ਦੀਆਂ ਇਲੈਕਸ਼ਨਸ ਦੇ ਰਿਜ਼ਲਟ ਦੇ ਬਾਰੇ ਗੱਲਬਾਤ ਤੁਹਾਡੇ ਨਾਲ ਕਰਾਂਗੇ। ਕੀ ਚੱਲ ਰਿਹਾ ਹੈ, ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ ਆ, ਉਸ ਦੇ ਬਾਰੇ ਹੋਵੇਗੀ ਚਰਚਾ। ਤੇ ਮੇਰੇ ਨਾਲ ਜੁੜ ਚੁੱਕੇ ਨੇ ਕੈਨੇਡਾ ਤੋਂ ਇਸ ਟਾਈਮ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ ਤੇ ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸੋ ਆਪਾਂ ਪਿਛਲੇ ਕਈ ਵੀਕਸ ਤੋਂ ਲਗਾਤਾਰ ਚਰਚਾ ਜਿਹੜੀ ਆ ਗੁਰਜਸਪਾਲ ਸਿੰਘ ਕਰਦੇ ਆ ਰਹੇ ਸੀਗੇ ਵੀ ਕੀ ਮਾਹੌਲ ਜਿਹੜਾ ਉਹ ਬਣ ਰਿਹਾ ਆ, ਕੌਣ ਜਿੱਤ ਸਕਦਾ, ਕੌਣ ਹਾਰ ਸਕਦਾ ਆ। ਜੀ, ਕੜੀ ਟੱਕਰ ਸੀਗੀ ਇਸ ਵਾਰ ਕੰਜ਼ਰਵੇਟਿਵਸ ਦੇ ਵਿੱਚ ਤੇ ਲਿਬਰਲਸ ਦੇ ਵਿੱਚ। ਜਿਹੜੇ ਇਨਕੰਬੈਂਟ ਸਰਕਾਰ ਸੀਗੀ ਲਿਬਰਲ ਤੇ NDP ਦੀ ਸਾਂਝੀ ਸਰਕਾਰ, ਲੇਟਲੀ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਜਸਟਿਨ ਟਰੂਡੋ ਆ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਤੋਂ ਬਾਅਦ ਦੇ ਵਿੱਚ ਮਾਰਕ ਕਾਰਨੀ ਜਿਹੜੇ ਆ ਉਹ ਤੁਹਾਡੇ ਨਵੇਂ ਬਣੇ ਸੀਗੇ ਪ੍ਰਧਾਨ ਮੰਤਰੀ। ਇੱਧਰ ਜਿਹੜੇ ਪੀਅਰ ਪੋਲੀਵੀਏ ਉਹ ਮੇਨ ਕੰਟੈਂਡਰ ਸੀਗੇ। ਇੱਕ ਟਾਈਮ ਦੇ ਉੱਤੇ 20 ਪੁਆਇੰਟ ਦੀ ਲੀਡ ਦੇ ਨਾਲ ਧੜੱਲੇ ਦੇ ਨਾਲ ਅੱਗੇ ਚੱਲ ਰਹੇ ਸੀ। ਇਹ ਇਹਨਾਂ ਨੂੰ ਸੀਗਾ ਵੀ ਸਾਡੀ ਸਰਕਾਰ ਬਣੀ ਲੈ। ਤੇ ਅੱਜ ਜਿਹੜਾ ਇਲੈਕਸ਼ਨ ਡੇ ਆ, ਸੋ ਵੋਟਾਂ ਪਈਆਂ ਆ। ਸੋ ਲੇਟੈਸਟ ਰੁਝਾਨ ਤੋਂ ਹੀ ਆਪਾਂ ਗੁਰਜਸਪਾਲ ਸਿੰਘ ਸ਼ੁਰੂਆਤ ਕਰਦੇ ਹਾਂ। ਕਿਹਦੀ ਸਰਕਾਰ ਬਣਨ ਦੇ ਅਸਾਰ ਨਜ਼ਰ ਆ ਰਹੇ ਆ? ਸੋ ਹੁਣ ਤੱਕ ਰਾਜਕਰਨ ਆਪਣੇ ਕੋਲੇ 305 ਜਿਹੜੀਆਂ ਕਨਸਟੀਚੁਐਂਸੀਆਂ ਹੈਗੀਆਂ, 378 ਦੇ ਵਿੱਚੋਂ ਸਾਡੇ ਕੋਲੇ ਉਹਨਾਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਆ। ਤੇ ਉਹ ਇਸ ਵੇਲੇ ਤਾਂ ਜਿਹੜੇ ਸਾਰੇ ਰੁਝਾਨ ਆ ਉਹ ਲਿਬਰਲ ਪਾਰਟੀ ਦੀ ਹੱਕ ਚ ਜਿਹੜੀ ਜਿੱਤ ਵੱਲ ਨੂੰ ਵੱਧ ਰਹੇ ਨੇ। ਸੋ 153 ਸੀਟਾਂ ਦੇ ਉੱਤੇ ਲਿਬਰਲ ਪਾਰਟੀ ਲੀਡ ਕਰ ਰਹੀ ਹੈ ਤੇ ਉਹ ਦੂਜੇ ਨੰਬਰ ਤੇ ਕੰਜ਼ਰਵੇਟਿਵ ਪਾਰਟੀ 124 ਸੀਟਾਂ ਨਾਲ ਦੂਜੇ ਨੰਬਰ ਤੇ ਚੱਲ ਰਹੀ ਹੈ। ਉਸ ਤੋਂ ਬਾਅਦ ਬਲਾਕ ਕਿਊਬੋਸਿਸ ਤੀਜੇ ਨੰਬਰ ਤੇ 22 ਸੀਟਾਂ ਨਾਲ ਤੇ NDP ਚੌਥੇ ਨੰਬਰ ਤੇ 6 ਸੀਟਾਂ ਨਾਲ। ਜੀ, ਸੋ ਇਹ ਦੱਸਦੇ ਜਾਈਏ ਵੀ ਬਹੁਤ ਸਾਰੇ ਇਹਨਾਂ ਦੇ ਵਿੱਚੋਂ ਰੁਝਾਨ ਨੇ। ਕੁਛ ਜਿਹੜੀਆਂ ਪੱਕੀਆਂ ਸੀਟਾਂ ਜਿਹੜੀਆਂ ਉਹ ਜਿੱਤ ਹੋ ਚੁੱਕੀਆਂ ਨੇ, ਕੁਛ ਓਵਰਟਰਨ ਹੋਈਆਂ ਨੇ, ਕੁਛ ਫਲਿੱਪ ਹੋਈਆਂ ਨੇ। ਸੋ ਮੌਜੂਦਾ ਤੌਰ ਦੇ ਉੱਤੇ ਦੇਖਦੇ ਜਾਈਏ ਤਾਂ ਜਿਹੜੇ ਕਿਤੇ ਨਾ ਕਿਤੇ ਗੁਰਜਸਪਾਲ ਸਿੰਘ ਇਹ ਦਾਅਵੇ ਸੀਗੇ ਜਾਂ ਇਹ ਗੱਲਾਂ ਸੀ ਜਾਂ ਜਿਹੜੇ ਐਗਜ਼ਿਟ ਪੋਲ ਕਹਿ ਸਕਦੇ ਆ ਵੀ ਆ ਰਹੇ ਸੀ ਵੀ ਲਿਬਰਲਸ ਦੀ ਜਿਹੜੀ ਸਰਕਾਰ ਆ ਉਹ ਮੁੜ ਦੁਬਾਰਾ ਜਿਹੜੀ ਉਹ ਦਿਖਾਈ ਜਾ ਰਹੀ ਸੀ। ਇਸ਼ਾਰਾ ਉਹੀ ਆ ਵੀ ਲਿਬਰਲਸ ਜਿਹੜੇ ਆ ਉਹ ਬਣਾ ਰਹੇ ਆ। ਵਿੱਚ ਕਿਤੇ ਕਿਤੇ ਇਹਨਾਂ ਨੂੰ ਇਹ ਸੀਗਾ ਵੀ ਉਹ ਆਪਣੇ ਪੱਧਰ ਦੇ ਉੱਤੇ ਹੀ ਜਿਹੜੇ ਉਹ ਬਣਾ ਸਕਦੇ ਆ, ਪਰ ਅਜੇ ਕਿਉਂਕਿ BC ਦੇ ਜਿਹੜੇ ਰਿਜ਼ਲਟ ਆ ਉਹ ਰੁਝਾਨ ਜਿਹੜੇ ਸ਼ੁਰੂ ਹੋਏ ਆ ਉਹਨਾਂ ਦੇ ਵਿੱਚ ਕਈਆਂ ਦੇ ਨਤੀਜੇ ਜਿਹੜੇ ਉਹ ਅਜੇ ਆਉਣੇ ਆ। ਸੋ ਪੂਰਨ ਜਿਹੜੇ ਤੌਰ ਦੇ ਉੱਤੇ ਕੰਪਲੀਟ ਜਿਹੜੀ ਕਹਿ ਸਕਦੇ ਆ ਵੀ ਕਾਊਂਟਿੰਗ ਉਹ ਸ਼ੁਰੂ ਨਹੀਂ ਹੋਈ। ਸੋ ਉਹਦੇ ਵਿੱਚ ਆਪਾਂ ਦੇਖਾਂਗੇ ਵੀ ਕੌਣ ਉੱਤੇ ਕੌਣ ਥੱਲੇ ਜਾਂਦਾ ਆ। ਸੋ ਜਿਹੜਾ ਮੌਜੂਦਾ ਟਰੈਕਰ ਮੈਂ ਦੇਖ ਰਿਹਾ ਸੀ, ਗੁਰਜਸਪਾਲ ਸਿੰਘ ਲਿਬਰਲ 162 ਦੇ ਉੱਤੇ, ਕੰਜ਼ਰਵੇਟਿਵ 134, ਬਲਾਕ ਕੁਬੈਕ ਜਿਹੜੇ ਆ 24 ਤੇ NDP 10 ਦੇ ਉੱਤੇ ਜਿਹੜਾ ਆ ਉਹ ਨਜ਼ਰ ਜਿਹੜੀ ਉਹ ਇਸ ਟਾਈਮ ਆ ਰਹੀ ਹੈਗੀ ਆ। ਸੋ ਇਹ ਲੇਟੈਸਟ ਜਿਹੜੀ ਉਹ ਚੱਲ ਰਹੀ ਆ। ਤੇ ਕਿੱਦਾਂ ਦਾ ਨਤੀਜਾ ਜਿਹੜਾ ਅਟਲਾਂਟਿਕ ਕੈਨੇਡਾ ਤੋਂ ਲੈ ਕੇ ਤੁਹਾਡੇ ਓਨਟਾਰੀਓ ਵਾਲੇ ਪਾਸੇ, ਫਿਰ ਤੁਹਾਡੇ ਮੈਨੀਟੋਬਾ ਦੇ ਵਿੱਚ ਇਹ ਕਿੱਦਾਂ ਦੇ ਜਿਹੜੇ ਨਤੀਜੇ ਜੋ ਕਿਆਸ ਰਹੀਆਂ ਸੀ ਉਦਾਂ ਹੀ ਚੱਲ ਰਿਹਾ? ਦੇਖੋ, ਜਿਹੜਾ ਅਟਲਾਂਟਿਕ ਕੈਨੇਡਾ ਪਹਿਲਾਂ ਉਹਦੇ ਵਿੱਚ ਲਿਬਰਲਸ ਦੀ ਕਲੀਨ ਸਵੀਪ ਦਾ ਅੰਦਾਜ਼ਾ ਸੀਗਾ, ਪਰ ਅਟਲਾਂਟਿਕ ਕੈਨੇਡਾ ਦੇ ਵਿੱਚ ਜਿਵੇਂ ਆਪਾਂ ਜਦੋਂ ਪਿਛਲੇ ਸ਼ੋਅ ਦੇ ਵਿੱਚ ਵੀ ਆਪਾਂ ਡਿਸਕਸ਼ਨ ਕੀਤੀ ਵੀ 10 ਦੇ ਕਰੀਬ ਜਿਹੜੀਆਂ ਸੀਟਾਂ ਉਹ ਕੰਜ਼ਰਵੇਟਿਵ ਉੱਥੇ ਲੈ ਗਏ ਆ। ਸੋ ਉਸ ਗੱਲ ਤੋਂ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਸੀ ਵੀ ਜਿੱਥੇ ਅਸੀਂ ਲਿਬਰਲ ਪਾਰਟੀ ਦੀ ਕਲੀਨ ਸਵੀਪ ਐਕਸਪੈਕਟ ਕਰ ਰਹੇ ਸੀ ਉੱਥੇ ਅਸੀਂ 10 ਸੀਟਾਂ ਕੱਢ ਗਏ। ਸੋ ਉਹਦੇ ਤੋਂ ਉਹਨਾਂ ਨੂੰ ਆਸ ਬੰਨੀ ਸੀਗੀ। ਮੁੜ ਕੇ ਜਿਹੜਾ ਕਿਊਬੈਕ ਤੇ ਓਨਟਾਰੀਓ ਦੇ ਵਿੱਚ ਜਿਵੇਂ ਸੋਚਿਆ ਗਿਆ ਸੀਗਾ ਉਵੇਂ ਦੇ ਹੀ ਰਿਜ਼ਲਟ ਰਹੇ ਆ ਵੀ ਜਿੱਥੇ ਲਿਬਰਲ ਲੀਡ ਦੇ ਵਿੱਚ ਚੱਲ ਰਹੇ ਆ। ਕਿਊਬੈਕ ਦੇ ਵਿੱਚ ਲਿਬਰਲ ਤੇ ਆਪਣੀ ਜਿਹੜੀ ਬਲਾਕ ਕਿਊਬਿਸਿਸ ਹੈਗੀ ਆ ਉਹ ਮਤਲਬ ਜ਼ਿਆਦਾ ਸੀਟਾਂ ਲਿਬਰਲ ਕੋਲ ਹੀ ਨੇ, ਪਰ ਬਲਾਕ ਕਿਊਬਿਸਿਸ ਦੂਜੇ ਨੰਬਰ ਤੇ 22 ਸੀਟਾਂ ਨਾਲ ਚੱਲ ਰਹੀ ਹੈ। ਜਿਹੜੀ ਕਿਊਬੈਕ ਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਨੇ ਫੇਰ ਵੀ ਦੇਖੋ ਇਨਰੋਡਸ ਬਣਾਏ ਨੇ। ਇਹ ਨਹੀਂ ਹੈਗਾ ਵੀ ਬਿਲਕੁਲ ਉੱਥੇ ਕਲੀਨ ਸਵੀਪ ਹੀ ਹੋ ਗਈ, ਜਦ ਕਿ ਉੱਥੇ ਕੰਜ਼ਰਵੇਟਿਵ ਪਾਰਟੀ ਬਹੁਤ ਘੱਟ ਸੀਟਾਂ ਲੈਂਦੀ ਹੁੰਦੀ ਹੈ। ਤੇ ਉਹ ਤੋਂ ਬਾਅਦ ਜਿਹੜਾ ਓਨਟਾਰੀਓ ਹੈ ਉਹ ਵੀ ਆਸ ਦੇ ਹਿਸਾਬ ਨਾਲ ਚੱਲ ਰਿਹਾ। ਬਾਕੀ ਜਿਹੜਾ ਅੱਗੇ ਐਲਬਰਟਾ, ਸਸਕੈਚੁਅਨ ਤੇ ਮੈਨੀਟੋਬਾ, ਉੱਥੇ ਜਿਹੜੀ ਹੈਗੀ ਆ ਵੀ ਕੰਜ਼ਰਵੇਟਿਵ ਪਾਰਟੀ ਬਹੁਤੀਆਂ ਜਿਹੜੀਆਂ ਰੂਰਲ ਰਾਈਡਿੰਗਸ ਆ ਉੱਥੇ ਉਹ ਆਲਮੋਸਟ ਡਿਕਲੇਅਰ ਵੀ ਹੋ ਗਈਆਂ,
ਪਰ ਜਿਹੜੀਆਂ ਵਿਨੀਪੈਗ ਸਿਟੀ ਦੀਆਂ, ਜਿਵੇਂ ਹੁਣ ਮੈਨੀਟੋਬਾ ਦੇ ਵਿੱਚ ਵਿਨੀਪੈਗ ਸਿਟੀ ਦੀਆਂ ਜਿਹੜੀਆਂ ਰਾਈਡਿੰਗਸ ਹੈਗੀਆਂ, ਉਹਨਾਂ ਦੇ ਵਿੱਚ ਲਿਬਰਲ ਪਾਰਟੀ ਜਿਵੇਂ ਆਸ ਤੋਂ ਵੱਧ ਸੀਟਾਂ ਕੱਢ ਰਹੀ ਹੈ, ਉਹ 4-5 ਸੀਟਾਂ ਕੱਢ ਰਹੀ ਹੈ, ਤੇ ਇੱਕ ਜਿਹੜੀ ਨਾਰਦਰਨ ਮੈਨੀਟੋਬਾ ਹੈਗੀ ਉੱਥੇ ਕੱਢ ਰਹੀ ਹੈ। ਸਸਕੈਚੁਅਨ ਹਮੇਸ਼ਾ ਹੀ ਕਲੀਨ ਸਵੀਪ ਹੁੰਦੀ ਹੈ, ਤੇ ਸਸਕੈਚੁਅਨ ਦੇ ਵਿੱਚ 1-2 ਸੀਟਾਂ ਨੂੰ ਛੱਡ ਕੇ ਕੰਜ਼ਰਵੇਟਿਵ ਪਾਰਟੀ ਕੰਪਲੀਟ ਲੀਡ ਦੇ ਵਿੱਚ ਹੈ। ਐਲਬਰਟਾ ਦੇ ਵਿੱਚ ਵੀ ਕੰਜ਼ਰਵੇਟਿਵ ਪਾਰਟੀ ਦੀ ਬਹੁਤ ਜ਼ਿਆਦਾ ਲੀਡ ਹੈਗੀ ਆ। ਹਜੇ ਸਿਰਫ ਕੈਲਗਰੀ ਸੈਂਟਰ ਦੀ ਇੱਕ ਸੀਟ ਹੈ ਜਿੱਥੇ ਲਿਬਰਲ ਦੀ ਲੀਡ ਦਿਖ ਰਹੀ ਹੈ, ਤੇ ਐਡਮਿੰਟਨ ਦੇ ਵਿੱਚ ਹਜੇ ਰੁਝਾਨ ਆਉਣੇ ਸ਼ੁਰੂ ਨਹੀਂ ਹੋਏ, ਪਰ ਉੱਥੇ ਵੀ ਇਦਾਂ ਹੀ ਲੱਗ ਰਿਹਾ ਵੀ ਕੰਜ਼ਰਵੇਟਿਵ ਪਾਰਟੀ ਫੁੱਲ ਸਵੀਪ ਹੈ। BC ਦੇ ਰਿਜ਼ਲਟ ਹਜੇ ਪ੍ਰੋਪਰ ਆਉਣੇ ਸ਼ੁਰੂ ਨਹੀਂ ਹੋਏ ਵੀ ਆਪਾਂ ਇੱਕ ਕੋਈ ਇਸ ਬਾਰੇ ਰਾਹ ਬਣਾ ਸਕੀਏ ਵੀ ਉੱਥੇ ਕਿਸ ਪਾਸੇ ਨੂੰ ਜਾ ਰਹੇ। ਬਿਲਕੁਲ। ਸੋ ਇਹ ਅਹਿਮ ਇਲੈਕਸ਼ਨਾਂ ਆ, ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਲਿਬਰਲਸ ਨੂੰ ਇੱਕ ਹਿਸਾਬ ਦੇ ਨਾਲ ਜੀਵਨ ਘੁੱਟੀ ਜਿਹੜੀ ਉਹ ਟਰੰਪ ਹੁਣੀ ਪਿਆ ਗਏ। ਜਿੱਦਾਂ ਬਣਿਆ ਪਿਆ ਸੀ ਮਾਹੌਲ ਕੰਜ਼ਰਵੇਟਿਵਸ ਦਾ, ਤੇ ਮੈਨੂੰ ਨਾ ਉਹ ਪੁਰਾਣੀਆਂ ਪਿਛਲੀ ਵਾਰ ਦੀਆਂ ਪੰਜਾਬ ਦੀਆਂ ਇਲੈਕਸ਼ਨਾਂ ਚੇਤਾ ਆਉਂਦੀਆਂ। ਚੇਤਾ ਗੁਰਜਸਪਾਲ, ਜਦੋਂ ਆਮ ਆਦਮੀ ਪਾਰਟੀ ਵਾਲੇ ਸਾਰੇ ਹੀ ਆਪਣੇ ਆਪ ਨੂੰ ਚੀਫ ਮਿਨਿਸਟਰ ਸਮਝਦੇ ਸੀ, ਮੇਰੇ ਕੋਲ ਆਹ ਅਹੁਦਾ ਆ ਜਾਣਾ, ਮੇਰੇ ਕੋਲ ਆਹ ਆ ਜਾਣਾ। ਕੰਜ਼ਰਵੇਟਿਵ ਵੀ ਇਹੀ ਸੋਚਦੇ ਸੀ ਵੀ ਇਹ ਤਾਂ ਸਾਡੀ ਵੱਟ ਤੇ ਪਈ ਹੈ, ਇਹ ਤਾਂ ਜਿੱਤ ਸਾਡੀ ਜਿਹੜੀ ਵੱਟ ਤੇ ਪਈ ਆ। ਪਰ ਇਹਨਾਂ ਨੂੰ ਕੀ ਪਤਾ ਸੀ ਵੀ ਗਵਾਂਢ ਦੇ ਵਿੱਚ ਕਿੱਦਾਂ ਦਾ ਬੰਦਾ ਆ ਕੇ ਤੇ ਜਿਹੜਾ ਮਾਹੌਲ ਹੀ ਚੇਂਜ ਹੋ ਜਾਣਾ। ਉਸ ਚੀਜ਼ ਨੇ ਬਹੁਤ ਨੁਕਸਾਨ ਕੀਤਾ। ਤੇ ਦੂਜੀ ਗੱਲ ਇਹ ਹੋਈ ਰਾਜਕਰਨਵੀਰ ਸਿੰਘ ਵੀ ਇਹਨਾਂ ਦੀ ਆਪਸ ਦੇ ਵਿੱਚ ਵੀ, ਜਦੋਂ ਨਾ ਕੰਜ਼ਰਵੇਟਿਵ ਲੀਡਰ ਨੂੰ ਇਹ ਲੱਗਣ ਲੱਗ ਪਿਆ ਵੀ ਮੇਰੀ ਤਾਂ ਸੀਟ ਵੱਟ ਤੇ ਪਈ ਆ, ਉਹਦਾ ਜਿਹੜਾ ਸੁਭਾਅ ਸੀਗਾ ਉਹਦੇ ਨਾਲ ਕੁਝ ਪ੍ਰੋਵਿੰਸ਼ੀਅਲ ਲੈਵਲ ਦੇ ਲੀਡਰ ਵੀ ਉਹਨੇ ਖਫਾ ਕਰ ਲਏ। ਹੁਣ ਜਿਹੜਾ ਅੱਜ ਸਵੇਰੇ ਜਿਹੜਾ ਓਨਟਾਰੀਓ ਸਭ ਤੋਂ ਵੱਡਾ ਪ੍ਰੋਵਿੰਸ ਆ, ਉੱਥੋਂ ਦੇ ਜਿਹੜੇ ਲੀਡਰ ਡਗ ਫੋਰਡ ਹੈ, ਉਹਨਾਂ ਨੇ ਮਤਲਬ ਦੇਖੋ ਸ਼ਰੇਆਮ ਹੀ ਮੁਖਾਲਫਤ ਕੀਤੀ ਹੈ ਅੱਜ ਇਲੈਕਸ਼ਨ ਦੇ ਦਿਨ। ਸੋ ਉਹਦਾ ਬਹੁਤ ਨੁਕਸਾਨ ਹੋਇਆ। ਤੇ ਐਲਬਰਟਾ ਦੀ ਵੀ ਜਿਹੜੀ ਪ੍ਰੀਮੀਅਰ ਸੀਗੀ ਵੀ ਉਹਨੇ ਵੀ ਇਹੀ ਦੱਸ ਰਹੇ ਆ, ਕਹਿੰਦੇ ਵੀ ਉਹ ਵੀ ਕੋਈ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਸੀ। ਜੀ। ਅੱਛਾ, ਇਸ ਟਾਈਮ ਨਾ ਇਹ ਜੋ ਨਜ਼ਰ ਆ ਰਿਹਾ, ਜੋ ਆਪਾਂ ਦੇਖ ਰਹੇ ਆ ਨਾ, ਉਹਦੇ ਵਿੱਚ ਇਹ ਨਜ਼ਰ ਆ ਰਿਹਾ ਵੀ ਜਿਹੜੀਆਂ ਦੋਨਾਂ ਪਾਰਟੀਆਂ ਦੇ ਜਿਹੜੇ ਹੈੱਡਕੁਆਟਰਸ ਉੱਤੇ ਜਿਹੜਾ ਮਾਹੌਲ ਆ, ਇੱਕ ਪਾਸੇ ਕਹਿੰਦੇ ਵੀ ਈਅਰ ਟੂ ਈਅਰ ਸਮਾਈਲ ਲਿਬਰਲਸ ਦੇ ਜਿਹੜੀ ਨਜ਼ਰ ਆ ਰਹੀ ਹੈ, ਤੇ ਕੰਜ਼ਰਵੇਟਿਵ ਪਾਰਟੀ ਦੇ ਹੈੱਡਕੁਆਟਰਸ ਦੇ ਉੱਤੇ ਥੋੜਾ ਮਾਹੌਲ ਗਮਗੀਨ ਜਿਹੜਾ ਹੋਊਗਾ। ਸੋ ਬਹੁਤ ਸਾਰੇ ਆਤਮ ਪੜਚੋਲ ਜਿਹੜੇ ਇਹਦੇ ਵਿੱਚ ਕਰਨੇ ਆ। ਜਗਮੀਤ ਹੁਣਾਂ ਦੀ ਪਾਰਟੀ ਦੇ ਬਾਰੇ ਜਿਹੜੇ ਪੁੱਛ ਰਹੇ ਆ, ਮੈਨੂੰ ਲੱਗਦਾ ਹੈ ਵੀ ਜੋ ਇਸ ਟਾਈਮ ਰੁਝਾਨ ਆ ਰਹੇ ਆ ਉਹਦੇ ਮੁਤਾਬਕ ਉਹਨਾਂ ਨੂੰ ਖੁਸ਼ ਹੀ ਹੋਣਾ ਚਾਹੀਦਾ। 10 ਦੇ ਵਿੱਚ ਉਹ ਲੀਡ ਕਰ ਰਹੇ ਆ, ਜੇ ਜਿੱਤੀ ਕੋਈ ਨਹੀਂ ਉਹਨਾਂ ਨੇ, ਅਜੇ 10 ਦੇ ਵਿੱਚ ਲੀਡ ਕਰ ਰਹੇ ਆ। ਵਿਨ ਅਜੇ ਉਹਨਾਂ ਦੀ ਕੋਈ ਨਹੀਂ ਹੋਈ ਹੈਗੀ। ਸੋ ਉਹ ਹੁਣ ਦੇਖਾਂਗੇ ਵੀ ਕੀ ਬਣਦਾ, ਕਿਉਂਕਿ ਬਹੁਤ ਸਾਰੇ ਐਗਜ਼ਿਟ ਪੋਲ ਇਹੀ ਦਰਸਾ ਰਹੇ ਸੀ ਵੀ ਇਸ ਵਾਰ ਜਿਹੜਾ NDP ਦਾ ਵੋਟਰ ਆ, ਉਹ ਜਿਹੜੇ ਕਿਤੇ ਨਾ ਕਿਤੇ ਇਸ ਪੱਖ ਤੋਂ ਵੀ ਮਜ਼ਬੂਤ ਸਰਕਾਰ ਦਈਏ ਕੈਨੇਡਾ ਦੇ ਵਿੱਚ, ਉਹਨਾਂ ਨੇ ਵੋਟ ਜਿਹੜੀ ਲਿਬਰਲ ਵਾਲੇ ਪਾਸੇ ਜਿਹੜੀ ਉਹ ਜ਼ਿਆਦਾ ਪਾਈ ਆ। ਸੋ NDP ਦੀ ਵੋਟ ਬਹੁਤ ਟੁੱਟੀ ਆ, ਤੇ ਉਹ ਵੋਟ ਜਿਹੜੀ ਲਿਬਰਲ ਖਾਤੇ ਦੇ ਵਿੱਚ ਜਿਹੜੀ ਉਹ ਗਈ ਆ। ਸੋ ਇਸ ਲਈ NDP ਦੀ ਪਰਫਾਰਮੈਂਸ ਹਾਲ ਦੀ ਘੜੀ ਇਦਾਂ ਆ। ਸੋ ਪਤਾ ਨਹੀਂ ਉਹਨਾਂ ਦੇ ਮਾਹੌਲ ਆਪਣਾ ਜਿਹੜਾ ਉਹ ਕਿੱਦਾਂ ਦਾ ਹੋਊਗਾ, ਉਹ ਆਪਣੀ ਸੀਟ ਵੀ ਕੱਢ ਪਾਉਂਦੇ ਆ ਜਾਂ ਨਹੀਂ, ਕਿਉਂਕਿ ਕਾਫੀ ਕੜੀ ਟੱਕਰ ਜਿਹੜੀ ਉੱਥੇ ਜਿਹੜੀ ਉਹ ਦੱਸੀ ਜਾ ਰਹੀ ਸੀ। ਸੋ NDP ਦੀ ਅੱਖ ਤੋਂ ਦੇਖਿਆ ਜਾਵੇ ਇਹ ਨਤੀਜਿਆਂ ਨੂੰ, ਸੋ ਫਾਰ ਇਹਨਾਂ ਰੁਝਾਨਾਂ ਨੂੰ, ਕੁਝ ਨਤੀਜਿਆਂ ਨੂੰ ਉਹ ਕਿੱਦਾਂ ਦੇਖਦੇ ਹੋਣਗੇ? ਜੀ NDP ਦੇਖੋ, ਜਿਹੜੀ NDP ਜੇ ਤੁਸੀਂ ਪਾਰਟੀ ਦੀ ਗੱਲ ਕਰੋ, ਉਹਨਾਂ ਨੂੰ ਤਾਂ ਇਹੀ ਲੱਗ ਰਿਹਾ ਸੀਗਾ ਵੀ ਰੁਝਾਨ ਉਹਨਾਂ ਨਾਲ ਵਫਾ ਨਹੀਂ ਕਰ ਰਹੇ, ਕਿਉਂਕਿ ਆਪਸ ਦੇ ਵਿੱਚ ਜਿਹੜੀ ਪਾਰਟੀ ਹੁੰਦੀ, ਜਿਹੜੀ ਕੈਂਪੇਨ ਹੁੰਦੀ ਆ, ਉਹ ਹਮੇਸ਼ਾ ਆਸਵੱਦ ਹੁੰਦੀ ਹੈ ਵੀ ਯਾਰ ਨਹੀਂ ਅਸੀਂ ਜਿੱਤ ਜਾਵਾਂਗੇ, ਜਾਂ ਸਾਨੂੰ ਤੁਸੀਂ ਇਦਾਂ ਛੋਟਾ ਕਰਕੇ ਨਾ ਦੇਖੋ। ਪਰ ਜੇ ਆਪਾਂ ਪੋਲਸ ਦੇ ਹਿਸਾਬ ਨਾਲ ਦੇਖੀਏ, ਪੋਲਸ ਉਹਨਾਂ ਨੂੰ 6 ਤੋਂ 8 ਸੀਟਾਂ ਦੇ ਰਹੇ ਸੀਗੇ, ਤੇ ਉਸ ਹਿਸਾਬ ਨਾਲ ਜਿਹੜੇ 10 ਸੀਟਾਂ ਤੇ ਲੀਡ ਹੈ, ਇਹ ਖੁਸ਼ੀ ਦੀ ਗੱਲ ਹੈ। ਜੇ NDP 12 ਸੀਟਾਂ ਜੇ ਕੱਢ ਜਾਂਦੀ ਹੈ ਤਾਂ ਉਹ ਐਟਲੀਸਟ ਆਪਣਾ ਪਾਰਟੀ ਸਟੇਟਸ ਬਚਾ ਜੂਗੀ। ਪਾਰਟੀ ਸਟੇਟਸ ਬਚਾਉਣ ਨਾਲ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਲਈ ਜ਼ਿਆਦਾ ਸਮਾਂ ਮਿਲਦਾ ਹੈ, ਜਾਂ ਜਿਹੜੇ ਬਜਟਸ ਹੁੰਦੇ ਆ ਉਹਨਾਂ ਤੋਂ ਸਟਾਫ ਰਹਿ ਜਾਂਦਾ ਹੈ। ਜੇ ਉਹ ਆਪਣਾ ਪਾਰਟੀ ਸਟੇਟਸ ਵੀ ਗਵਾ ਬੈਠੇ ਤਾਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਐਜ਼ ਐਨ ਇੰਡੀਪੈਂਡੈਂਟ ਬੈਠਣਾ ਪੈਂਦਾ, ਜਿਹਦੇ ਨਾਲ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਸਮਾਂ ਉਹਨਾਂ ਦਾ ਬਹੁਤ ਘੱਟ ਹੋ ਜਾਂਦਾ। ਜਿਹੜਾ ਉਹਨਾਂ ਦੀ ਜਿਹੜੀ ਫੈਡਰਲ ਉਹਨਾਂ ਨੂੰ ਪੈਸੇ ਮਿਲਣੇ ਹੁੰਦੇ ਆ ਪਾਰਟੀ ਨੂੰ, ਉਹ ਬਹੁਤ ਜ਼ਿਆਦਾ ਘਟ ਜਾਂਦਾ, ਜਿਹਦੇ ਕਰਕੇ ਉਹਨਾਂ ਦਾ ਸਟਾਫ ਬਹੁਤ ਜ਼ਿਆਦਾ ਘਟ ਜਾਂਦਾ। ਸੋ ਦੇਖੋ ਜੀ, ਪਰ ਫਿਲਹਾਲ ਤਾਂ ਇਹ ਲੱਗ ਰਿਹਾ ਵੀ ਥੋੜੀ ਜੀ ਆਸ ਦੀ ਨਿਗਾਹ ਹੈ, ਤੇ NDP ਦਾ ਜਿਹੜਾ ਸਟਰੋਂਗ ਹੋਲਡ ਆ ਉਹ BC ਹੀ ਹੈ। ਸੋ ਜਦੋਂ BC ਦੇ ਰਿਜ਼ਲਟ ਆਉਣੇ ਨੇ, ਸੋ ਹੋ ਸਕਦਾ ਉਹ 12 ਦਾ ਅੰਕੜਾ ਪਾਰ ਕਰ ਜਾਣ। ਬਿਲਕੁਲ। ਮਾਈਕ ਕਾਰਨੀ ਦੱਸਿਆ ਜਾ ਰਿਹਾ ਵੀ ਉਹ ਆਪਣੀ ਜਿਹੜੀ ਰਾਈਡਿੰਗ ਆ, ਯਾਨੀ ਕਿ ਉਹ ਆਪਣੀ ਸੀਟ ਆ ਨੀਪੀਅਨ, ਜਿੱਥੇ ਚੰਦਰਾ ਆ ਰਿਹਾ ਸੀਗਾ ਪਹਿਲਾਂ,
ਰਾਈਟ। ਹਾਂਜੀ ਉਹਦੀ ਥਾਂ ਦੇ ਉੱਤੇ ਫਿਰ ਇਹ ਮਾਰਕ ਕਾਰਨੀ ਜਿਹੜੇ ਉਹ ਆਏ ਆ, ਤੇ ਉਹ ਕਹਿੰਦੇ ਵੀ ਉੱਥੇ ਜਿੱਤ ਰਹੇ ਆ। ਸੋ ਜੀ ਕਹਿੰਦੇ ਵੀ ਉਹ ਪ੍ਰੋਜੈਕਟ ਕੀਤਾ ਗਿਆ ਵੀ ਉਹ ਆਪਣੀ ਜਿਹੜੀ ਰਾਈਡਿੰਗ ਉਸ ਨੂੰ ਵਿਨ ਜਿਹੜੀ ਉਹ ਕਰ ਜਾਣਗੇ। ਸੋ ਮੌਜੂਦਾ ਅੰਕੜਿਆਂ ਦੇ ਮੁਤਾਬਕ ਅਜੇ ਜਿਹੜੀ ਬਗੈਰ ਕਿਸੇ ਸਪੋਰਟ ਤੋਂ ਜਿਹੜੀ ਸਰਕਾਰ ਬਣਾਉਣ ਦੇ ਲਈ ਕਿਸੇ ਦੇ ਕੋਲ ਵੀ ਉਨੀਆਂ ਸੀਟਾਂ ਨਹੀਂ ਹੈਗੀਆਂ। ਲਿਬਰਲਸ ਜਿਹੜੇ ਆ ਉਹ 162 ਸੀਟਾਂ ਦੇ ਉੱਤੇ ਲੀਡ ਕਰ ਰਹੇ ਆ, ਜਿਨ੍ਹਾਂ ਚੋਂ 70 ਉਹ ਜਿੱਤ ਚੁੱਕੇ ਆ, 92 ਤੇ ਲੀਡ ਆ। ਕੰਜ਼ਰਵੇਟਿਵ 138 ਉਹਨਾਂ ਦਾ ਕੁੱਲ ਅੰਕੜਾ ਆ, 52 ਜਿੱਤ ਚੁੱਕੇ ਆ, 86 ਤੇ ਲੀਡ ਆ। ਬਲਾਕ ਕਿਊਬੈਕ 24, 12 ਜਿੱਤੀਆਂ, 12 ਦੇ ਉੱਤੇ ਲੀਡ ਆ, ਤੇ ਐਨਡੀਪੀ ਜਿਹੜੇ ਆ 10 ਦੇ ਉੱਤੇ ਲੀਡ ਜਿਹੜੀ ਆ ਇਸ ਟਾਈਮ ਕਰ ਰਹੇ ਆ। ਸੋ ਇਹ ਤਿੰਨ ਪਾਰਟੀਆਂ ਆਲਰੇਡੀ ਜਿੱਤ ਚੁੱਕੀਆਂ ਨੇ ਕੁਝ ਸੀਟਾਂ, ਤੇ ਚੌਥੀ ਪਾਰਟੀ ਜਿਹੜੀ ਉਹ ਐਨਡੀਪੀ ਵਾਲੇ ਜਿਹੜੇ ਉਹ ਲੀਡ ਦੇ ਵਿੱਚ ਆ। ਸੋ ਹੁਣ ਇਸ ਟਾਈਮ ਦੁਨੀਆ ਭਰ ਦੇ ਵਿੱਚ ਗੁਰਜਸਪਾਲ ਸਿੰਘ ਹੁਣ ਚਰਚਾ ਜਿਹੜੀ ਆ ਬਹੁਤੀ ਜਿਹੜੀ ਆ ਜੋ ਨਤੀਜਿਆਂ ਤੋਂ ਜੋ ਰੁਝਾਨਾਂ ਤੋਂ ਲੱਗ ਰਿਹਾ, ਜੇ ਨਤੀਜਿਆਂ ਦੇ ਵਿੱਚ ਇਦਾਂ ਹੀ ਬਦਲ ਜਾਂਦੇ ਆ, ਮਾਰਕ ਕਾਰਨੀ ਨੂੰ ਲੈ ਕੇ ਹੋ ਰਹੀ ਹੋਊਗੀ। ਮਾਰਕ ਕਾਰਨੀ ਕਿੱਦਾਂ ਦੇ ਇਨਸਾਨ ਹੋਣਗੇ, ਕਿਵੇਂ ਦੇ ਜਿਹੜੇ ਆ ਉਹ ਪ੍ਰਧਾਨ ਮੰਤਰੀ ਹੋਣਗੇ, ਅਮਰੀਕਾ 51ਵਾਂ ਸੂਬਾ ਯੂਐਸ ਦਾ ਬਣਨ ਜਾ ਰਿਹਾ ਆ ਨਹੀਂ ਬਣਨ ਜਾ ਰਿਹਾ। ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ ਹੋਣਗੀਆਂ। ਜੇ ਤੁਸੀਂ ਥੋੜੇ ਬਹੁਤੇ ਇਹਨਾਂ ਦੇ ਜੇ ਤੁਹਾਨੂੰ ਵਾਅਦੇ ਚੇਤਾ ਆ ਵੀ ਇਹਨਾਂ ਨੇ ਕੀ ਕੀ ਬਿਆਨ ਦਿੱਤੇ ਸੀਗੇ ਆਪਣੇ ਜਿਹੜੇ ਆ ਕੈਂਪੇਨ ਦੇ ਦੌਰਾਨ, ਜੀ ਆਪਾਂ ਉਹ ਥੋੜਾ ਜਿਹਾ ਚੇਤਾ ਕਰਾ ਦਈਏ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ। ਜੀ ਸੋ ਦੇਖੋ ਜਿਹੜੀਆਂ ਕੈਂਪੇਨਸ ਨੇ ਬੜੀਆਂ ਬਹੁਤ ਸਿਮਿਲਰ ਕੈਂਪੇਨਸ ਰਨ ਹੋਈਆਂ ਨੇ ਐਤਕੀ। ਜਿਹੜਾ ਸਭ ਤੋਂ ਵੱਡਾ ਸਾਰਿਆਂ ਨੇ ਹੀ ਮਸਲਾ ਕੀਤਾ ਇਕੋਨਮੀ ਦਾ, ਵੀ ਅਸੀਂ ਇਕੋਨਮੀ ਦੇ ਵਿੱਚ ਤੇਜ਼ੀ ਲੈ ਕੇ ਆਵਾਂਗੇ ਕਰਕੇ ਬਹੁਤ ਜ਼ਿਆਦਾ ਸਪੈਸ਼ਲੀ ਟੈਰਿਫਸ ਕਰਕੇ ਜਿਹੜੇ ਯੂਐਸ ਵੱਲੋਂ ਟੈਰਿਫ ਲਾਈ ਗਏ, ਤੇ ਇਨ ਜਨਰਲ ਵੀ ਜਿਹੜੀਆਂ ਸਾਰੀ ਦੁਨੀਆ ਦੀਆਂ ਇਕੋਨਮੀਜ਼ ਜਿਹੜੀਆਂ ਸਲੋ ਹੋਈਆਂ ਨੇ, ਵੀ ਅਸੀਂ ਇਕੋਨਮੀ ਨੂੰ ਰਿਵਾਈਵ ਕਰਾਂਗੇ। ਉਹਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਤਰੀਕੇ ਦੱਸੇ। ਉਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਸੀਗੀ ਵੀ ਅਸੀਂ ਪਾਈਪਲਾਈਨ ਜਿਹੜੇ ਵਿਛਾਉਣ ਲਈ ਸਿੰਗਲ ਸੋਰਸ ਆਫ ਅਪਰੂਵਲ ਦੇਵਾਂਗੇ, ਪਹਿਲਾਂ ਜਗ੍ਹਾਵਾਂ ਲੱਭ ਕੇ ਉਹਨਾਂ ਨੂੰ ਪ੍ਰੀ ਅਪਰੂਵ ਕਰ ਦਾਂਗੇ ਵੀ ਜਿਹੜੀਆਂ ਫਿਰ ਕੰਪਨੀਆਂ ਆ ਕੇ ਉੱਥੇ ਜਿਹੜੀਆਂ ਤੇਲ ਕੱਢਣ ਦੀਆਂ ਜਾਂ ਮਾਈਨਿੰਗ ਦੀਆਂ ਇੰਡਸਟਰੀ ਜਿਹੜੀ ਲੱਗ ਸਕੇ ਜਾਂ ਰਿਫਾਈਨਿੰਗ ਲੱਗ ਸਕੇ। ਮਾਰਕ ਕਾਰਨੀ ਉਹਨਾਂ ਨੇ ਵੀ ਇਹ ਕਿਹਾ ਸੀਗਾ ਵੀ ਜਿਹੜਾ ਅਪਰੂਵਲ ਪ੍ਰੋਸੈਸ ਅਸੀਂ ਉਹ ਸੌਖਾ ਕਰਾਂਗੇ ਤਾਂ ਕਰਕੇ ਜਿਹੜਾ ਕੈਨੇਡਾ ਉਹ ਇੱਕ એનર્ਜੀ ਇੰਡੀਪੈਂਡੈਂਟ ਦੇਸ਼ ਬਣ ਸਕੇ, ਤੇ ਜਿਹੜੀ ਅਸੀਂ ਆਪਣੀ એનર્ਜੀ ਆ ਉਹ ਅਸੀਂ ਯੂਐਸ ਤੋਂ ਛੁੱਟ ਹੋਰ ਬਾਕੀ ਦੇਸ਼ਾਂ ਨੂੰ ਵੀ ਵੇਚ ਸਕੀਏ, ਤਾਂ ਕਰਕੇ ਸਾਡੀ ਯੂਐਸ ਤੋਂ ਡਿਪੈਂਡੈਂਟ ਘਟੇ। ਸੋ ਬਿਲਕੁਲ ਇਹ ਜਿਹੜੀ ਸਾਰੀ ਗੱਲ ਹੈ ਇਹਨੂੰ ਕੈਨੇਡਾ ਦੀ ਆਪਣੀ ਸੋਵਰੈਨਿਟੀ ਨਾਲ ਅਟੈਚ ਕਰਕੇ ਵੀ ਦੇਖਿਆ ਜਾ ਰਿਹਾ ਹੈ ਵੀ ਅਮਰੀਕਾ ਤੋਂ ਆਪਣੀ ਡਿਪੈਂਡੈਂਸ ਘਟਾਈ ਜਾਵੇ। ਸੋ ਇੱਕ ਤਾਂ ਇਹ ਜਿਹੜਾ ਵੱਡਾ ਵਾਅਦਾ ਹੈਗਾ। ਦੂਜਾ ਸੀਗਾ ਜਿਹੜੇ ਪਰਸਨਲ ਟੈਕਸ ਹੈ ਉਹ ਉਹਦੇ ਤੇ ਜਿਹੜੀ ਛੋਟ ਹੁੰਦੀ ਹੈ, ਇੱਕ ਹੱਦ ਤੱਕ ਛੋਟ ਹੁੰਦੀ ਹੈ ਨਾ, ਸੋ ਉਹ ਜਿਹੜੀ ਘਟਾਉਣ ਦੀ ਗੱਲ ਕੀਤੀ ਗਈ ਸੀਗੀ ਵੀ ਜਿਹੜੀ ਸਭ ਤੋਂ ਛੋਟੀ ਟੈਕਸ ਬ੍ਰੈਕਟ ਹੁੰਦੀ ਉਹਦੇ ਚ ਪਹਿਲਾਂ 15% ਟੈਕਸ ਸੀਗਾ, ਉਹ ਆਪਣੇ ਲਿਬਰਲ ਪਾਰਟੀ ਨੇ 14% ਕਰਨ ਦੀ ਗੱਲ ਕੀਤੀ ਸੀਗੀ, ਤੇ ਕੰਜ਼ਰਵੇਟਿਵ ਪਾਰਟੀ ਨੇ ਉਹ 12.75% 12.75% ਜਿਹੜੀ ਕਰਨ ਦੀ ਗੱਲ ਕੀਤੀ ਸੀਗੀ। ਤੀਜੀ ਗੱਲ ਵੀ ਅਸੀਂ ਘਰ ਛੱਤਾਂਗੇ। ਦੋਨਾਂ ਪਾਰਟੀਆਂ ਨੇ ਜਿਹੜੀ ਮੇਨ ਕਲੇਮ ਕੀਤਾ ਸੀਗਾ ਵੀ ਅਸੀਂ ਬਹੁਤ ਜ਼ਿਆਦਾ ਮਤਲਬ ਘਰ, ਇੱਕ ਕਹਿੰਦਾ ਸੀਗਾ 3 ਮਿਲੀਅਨ, ਇੱਕ ਕਹਿੰਦਾ ਸੀ 1 ਮਿਲੀਅਨ ਅਸੀਂ ਘਰ ਛੱਤਾਂਗੇ। ਘਰਾਂ ਦਾ ਅਪਰੂਵਲ ਪ੍ਰੋਸੈਸ ਵੀ ਜਿਹੜੀਆਂ ਰੈਗੂਲੇਸ਼ਨਸ ਹੈਗੀਆਂ ਵੀ ਉਹ ਸਿਟੀਜ਼ ਨੂੰ ਇਹ ਕਹਾਂਗੇ ਵੀ ਤੁਸੀਂ ਜਿਹੜੀਆਂ ਜਿਹੜੇ ਕੋਡ ਹੁੰਦੇ ਆ ਕੰਸਟਰਕਸ਼ਨ ਕੋਡ, ਇੱਥੇ ਤੁਹਾਨੂੰ ਕੈਲੀਫੋਰਨੀਆ ਵਾਲਿਆਂ ਨੂੰ ਜ਼ਿਆਦਾ ਪਤਾ ਕਰਕੇ ਤੁਹਾਡੀਆਂ ਸਿਟੀਜ਼ ਬਹੁਤ ਜ਼ਿਆਦਾ ਹੀ ਤੰਗ ਕਰਦੀਆਂ ਇਸ ਮਸਲੇ ਦੇ ਵਿੱਚ, ਰੈਡ ਟੇਪ ਬਹੁਤ ਆ। ਹਾਂਜੀ ਹਾਂ, ਤੇ ਵੀ ਉਹ ਅਸੀਂ ਘਟਾਵਾਂਗੇ ਤਾਂ ਕਰਕੇ ਜਿਹੜੀ ਕੰਸਟਰਕਸ਼ਨ ਦੀ ਘਰਾਂ ਦੀ ਕੰਸਟਰਕਸ਼ਨ ਦੀ ਸਪੀਡ ਹੈ ਉਹ ਵਧਾਈ ਜਾ ਸਕੇ। ਇਮੀਗ੍ਰੇਸ਼ਨ ਨੰਬਰਸ ਦੇ ਉੱਤੇ ਲਿਬਰਲ ਪਾਰਟੀ ਬਿਲਕੁਲ ਚੁੱਪ ਸੀਗੀ। ਹਾਂ, ਉਹਨਾਂ ਨੇ ਪਹਿਲਾਂ ਹੀ ਜਦੋਂ ਜਸਟਿਨ ਟਰੂਡੋ ਦੇ ਵੇਲੇ ਹੀ ਜਿਹੜੇ ਇਮੀਗ੍ਰੇਸ਼ਨ ਦੇ ਨੰਬਰ ਆ ਉਹ ਘਟਾਉਣੇ ਸ਼ੁਰੂ ਕਰਤੇ ਸੀ, ਪ੍ਰੋਜੈਕਸ਼ਨਸ ਘਟਾਉਣੀਆਂ ਸ਼ੁਰੂ ਕਰਤੀਆਂ ਸੀਗੀਆਂ। ਸਟੂਡੈਂਟ ਵੀਜ਼ੇ ਆਲਮੋਸਟ ਹਾਫ ਕਰਤੇ ਸੀਗੇ, ਵਰਕ ਪਰਮਿਟ ਹਾਫ ਕਰਤੇ ਸੀਗੇ, LMI ਵਾਲਿਆਂ ਦਾ ਪੱਕਾ ਹੋਣਾ ਬਹੁਤ ਔਖਾ ਕਰਤਾ ਸੀਗਾ। ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਤਾਂ ਸਾਰੀ ਜਿਹੜੀ ਆਪਾਂ ਕਹਿ ਲਈਏ ਵੀ ਉਹਨਾਂ ਨੇ ਤਾਂ ਮਿਸ਼ਨ ਹੀ ਇਹ ਰੱਖਿਆ ਵੀ ਅਸੀਂ ਹਾਂ ਇਮੀਗ੍ਰੇਸ਼ਨ ਨੂੰ ਨੱਥ ਪਾਵਾਂਗੇ, ਤੇ ਵੀ ਇਮੀਗ੍ਰੇਸ਼ਨ ਬੰਦ ਕੈਨੇਡਾ ਕਰ ਨਹੀਂ ਸਕਦਾ ਵੀ, ਪਰ ਉਹਨੂੰ ਇਸ ਹੱਦ ਤੱਕ ਲੈ ਕੇ ਆਵਾਂਗੇ ਵੀ ਸਿਰਫ ਸਕਿਲਡ ਬੰਦੇ ਜਾਂ ਜਿਨ੍ਹਾਂ ਦੀ ਇੱਥੇ ਲੋੜ ਹੈ ਉਹਨਾਂ ਨੂੰ ਹੀ ਕੈਨੇਡਾ ਵਿੱਚ ਆਉਣ ਦਾ ਦਾਖਲਾ ਦਿੱਤਾ ਜਾਵੇ। ਸਕਿਲਡ ਬੰਦਿਆਂ ਦੀ ਗੱਲ ਕਰ ਰਹੇ ਨੇ, ਆਪਣੇ ਨਾਲ ਸਕਿਲਡ ਬੰਦੇ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਗੁਰਜਸਪਾਲ ਸਿੰਘ। ਸਤਿ ਸ਼੍ਰੀ ਅਕਾਲ ਭਾਜੀ। ਸੋ ਜਿੰਨੇ ਕੁ ਹੁਣ ਰਿਜ਼ਲਟ ਆ ਰਿਹਾ ਆ ਉਹਦੇ ਹਿਸਾਬ ਨਾਲ ਜਿਹੜਾ ਉੱਥੇ ਦਾ ਕੈਨੇਡਾ ਦਾ CBC ਹੈਗਾ ਆ, ਤੇ ਉਹਨਾਂ ਨੇ ਪ੍ਰੋਜੈਕਟ ਕੀਤਾ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੋਣਗੇ ਅਗਲੇ 25th। ਪਰ ਹਜੇ ਕਾਫੀ ਫਸ ਵੀ ਜਿਹੜੀ ਟੱਕਰ ਚੱਲਦੀ ਆ,
ਲਿਬਰਲਸ ਉਦਾਂ ਵੋਟਸ ਜ਼ਿਆਦਾ ਲੈ ਕੇ ਜਾ ਰਹੇ ਆ, ਪਰ ਕਦੇ 155 158 ਇੱਥੇ ਕੁ ਪਹੁੰਚ ਜਾਂਦਾ ਹੈ। ਪਰ ਇੰਨੀ ਮੈਜੋਰਟੀ 'ਚ ਨਹੀਂ ਹੋਊਗੇ ਸੋ ਫਾਰ ਜਿੰਨੇ ਕੁ ਹੁਣ ਤੱਕ ਰਿਜ਼ਲਟ ਆ। ਜੀ ਅਲਬਰਟਾ ਆਲਰੇਡੀ ਆਪਾਂ ਜੇ ਦੇਖਿਆ ਜਾਵੇ ਤਾਂ ਟੋਟਲੀ ਬਲੂ ਆ। ਇੱਥੇ ਦੱਸਦੇ ਜਾਈਏ ਕੰਜ਼ਰਵੇਟਿਵਸ ਦਾ ਬਲੂ ਰੰਗ ਆ ਤੇ ਲਿਬਰਲਸ ਦਾ ਜਿਹੜਾ ਉਹ ਲਾਲ ਰੰਗ ਆ। ਆਪਣੇ ਨਾਲੋਂ ਇੱਥੇ ਥੋੜਾ ਜਿਹਾ ਪੁੱਠਾ ਹੈ, ਜਿੱਦਾਂ ਲਾਲ ਇੱਥੇ ਰਿਪਬਲਿਕਨਸ ਆ ਤੇ ਨੀਲੇ ਜਿਹੜੇ ਆ ਉਹ ਡੈਮੋਕ੍ਰੇਟ ਆ। ਵਿਚਾਰਧਾਰਾ ਦੇ ਪੱਖ ਤੋਂ ਜਦੋਂ ਲੋਕਾਂ ਨੇ ਜਿਹੜਾ ਉਹ ਦੇਖਣਾ ਹੋਵੇ, ਜਿਹੜਾ ਬ੍ਰਿਟਿਸ਼ ਕੋਲੰਬੀਆ ਉੱਥੇ ਆਈ ਥਿੰਕ ਬਹੁਤੀ ਰੇਸ ਲਿਬਰਲ ਵਰਸਸ NDP ਦੀ ਜਿਹੜੀ ਉਹ ਰਹਿਣ ਵਾਲੀ ਆ। ਉੱਥੇ ਕੰਜ਼ਰਵੇਟਿਵਸ ਜਿਹੜੇ ਉਹ ਘੱਟ ਇੰਨਾ ਬੈਟਰ ਪਰਫਾਰਮ ਜਿਹੜਾ ਉਹ ਨਹੀਂ ਕਰਦੇ ਹੁੰਦੇ। ਸੋ ਉਹਦੇ ਵਿੱਚ ਦੇਖਦੇ ਹਾਂ ਵੀ ਉੱਥੇ ਕੀ ਬਣਦਾ। ਕੁਝ ਕੁ ਜਿਹੜੀਆਂ ਕਲੋਜ਼ ਰੇਸਿਸ ਗੁਰਜਸਪਾਲ ਸਿੰਘ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਬਰੈਂਪਟਨ ਦੀ ਜਿਹੜੀ ਇੱਕ ਚੱਲ ਰਹੀ ਆ ਜਿਹੜੀ ਚਿੰਗਕੋਸੀ ਪਾਰਕ, ਸਿਰਫ 34 ਵੋਟਾਂ ਦਾ ਫਰਕ ਆ ਉੱਥੇ ਜਿਹੜਾ ਉਹ ਚੱਲ ਰਿਹਾ ਆ। ਲਿਬਰਲ ਜਿਹੜੇ ਉਹ ਸਿਰਫ 34 ਵੋਟਾਂ ਦੇ ਨਾਲ ਉੱਥੇ ਲੀਡ ਕਰ ਰਹੇ ਆ। ਕੁਬੈਕ ਦੇ ਵਿੱਚ ਜਿਹੜਾ ਸ਼ੈਫਰਡ ਕਰਕੇ ਇਲਾਕਾ ਹੈ ਉੱਥੇ 95 ਵੋਟਾਂ ਦੇ ਨਾਲ ਲਿਬਰਲ ਉੱਥੇ ਲੀਡ ਕਰ ਰਹੇ ਆ। ਟੈਰਾਨੋਵਾ ਪੈਨਿਨਸੂਲਾ ਨਿਊ ਫਾਊਂਡਲੈਂਡ ਦੇ ਵਿੱਚ 103 ਵੋਟਾਂ ਦੇ ਨਾਲ ਕੰਜ਼ਰਵੇਟਿਵ ਲੀਡ ਕਰ ਰਹੇ ਆ। ਨਿਊ ਬਰੰਜ਼ਵਿਕ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਆ ਉਹ ਲਿਬਰਲਸ ਦੇ ਨਾਲੋਂ 99 ਵੋਟਾਂ ਦੇ ਨਾਲ ਉੱਥੇ ਲੀਡ ਕਰ ਰਹੇ ਆ। ਓਨਟਾਰੀਓ ਦੇ ਵਿੰਡਸਰ ਇਲਾਕੇ 'ਚ 106 ਵੋਟਾਂ ਦੇ ਨਾਲ ਲਿਬਰਲ ਜਿਹੜੇ ਉਹ ਲੀਡ ਦੇ ਵਿੱਚ ਹੈਗੇ ਆ। ਸੋ ਜਿਹੜੀਆਂ ਤਕਰੀਬਨ 8 ਜਿਹੜੀਆਂ ਵੋਟਾਂ ਸੀਟਾਂ ਇੱਦਾਂ ਦੀਆਂ ਆ ਜਿਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਉੱਥੇ ਬਹੁਤ ਹੀ ਜ਼ਿਆਦਾ ਫਸਵੀਂ ਜਿਹੜੀ ਟੱਕਰ ਆ ਉਹ ਚੱਲ ਰਹੀ ਹੈ ਜੀ। ਇੱਥੇ ਕਾਫੀ ਸਰਪ੍ਰਾਈਜ਼ਿੰਗ ਰਿਜ਼ਲਟ ਵੀ ਆ ਰਹੇ ਆ। ਜਿਵੇਂ ਹੁਣ ਅਮਰਜੀਤ ਸੋਹੀ ਦੀ ਆਪਾਂ ਗੱਲ ਕੀਤੀ ਸੀਗੀ, ਜਿਹੜੇ ਪਹਿਲਾਂ ਕੈਨੇਡਾ ਦੇ ਇਨਫਰਾਸਟ੍ਰਕਚਰ ਮਿਨਿਸਟਰ ਰਹੇ ਐਡਮਿੰਟਨ ਤੋਂ, ਉਹ ਮੇਅਰ ਨੇ, ਉਹਨਾਂ ਨੂੰ ਮਾਰਕ ਕਾਰਨੀ ਸਪੈਸ਼ਲ ਇਸ ਇਲੈਕਸ਼ਨ ਵਿੱਚ ਖੜਾ ਕਰਨ ਲਈ ਲੈ ਕੇ ਆ ਰਹੇ ਆ। ਉਹ ਲਿਬਰਲ ਤੋਂ ਐਡਮਿੰਟਨ ਦੇ ਵਿੱਚੋਂ ਹਾਰ ਰਹੇ ਆ ਜੀ। ਤੇ ਉਸ ਤੋਂ ਬਾਅਦ ਠੀਕ ਹੈ, ਹਾਂਜੀ, ਮਤਲਬ ਮੈਨੂੰ ਜਿਹੜੇ ਸਾਰੇ ਰੁਝਾਨ ਇਹੀ ਕਹਿ ਰਹੇ ਸੀਗੇ ਵੀ ਉਹ ਆਪਣੀ ਸੀਟ ਕੱਢ ਜਾਣਗੇ। ਤੇ ਇਦਾਂ ਹੀ ਮਤਲਬ ਮੈਂ ਹੁਣ ਕੈਲਗਰੀ ਦੀਆਂ ਵੀ ਕੁਝ ਜਿਹੜੀਆਂ ਸੀਟਾਂ ਤੇ ਨਿਗਾਹ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਇੱਕ ਨਾ ਜੀ ਸਾਰੀਆਂ ਸਾਡੇ ਸਰਕਾਰ ਦੀਆਂ ਵੈਬਸਾਈਟਾਂ ਵੀ ਸਾਰੀਆਂ ਫ੍ਰੀਜ਼ ਹੋਈਆਂ ਪਈਆਂ, ਸੋ ਉਹਦੇ ਕਰਕੇ ਥੋੜੇ ਰਿਜ਼ਲਟ ਦੇਖਣ ਦੇ ਵਿੱਚ ਦਿੱਕਤ ਆ ਰਹੀ ਹੈ। ਅੱਜ ਮੈਨੂੰ ਲੱਗਦਾ ਵੀ ਉਹ ਅੱਛਾ ਗੁਰਜਸਪਾਲ ਤੇ ਹਰਜੋਤ ਸਿੰਘ ਜੀ, ਆਪਾਂ ਜਿੱਦਾਂ ਦੇਖ ਰਹੇ ਨਾ ਵੀ ਜਦੋਂ ਦੀ ਟਰੰਪ ਦੀ ਆਮਦ ਹੋਈ ਹੈ ਤੁਹਾਡੇ ਕੈਨੇਡੀਅਨ ਇਲੈਕਸ਼ਨਸ ਦੇ ਵਿੱਚ ਲੋਕਾਂ ਦਾ ਰੁਝਾਨ ਹੀ ਬਹੁਤ ਵੱਧ ਗਿਆ। ਚਾਹ ਹੀ ਬਹੁਤ ਚੜਿਆ ਪਿਆ ਆ ਵੀ ਕੈਨੇਡਾ ਦੀਆਂ ਇਲੈਕਸ਼ਨਸ ਦੇ ਵਿੱਚ ਕੀ ਜਿਹੜਾ ਨਤੀਜਾ ਜਿਹੜਾ ਉਹ ਰਹਿਣਾ ਆ। ਸੋ ਟਰੰਪ ਫੈਕਟਰ ਬਹੁਤ ਚੱਲਿਆ ਆ ਇਸ ਵਾਰ ਤੁਹਾਡੇ ਕੈਨੇਡਾ ਦੀ ਇਲੈਕਸ਼ਨਸ ਦੇ ਵਿੱਚ। ਨਹੀਂ ਤਾਂ ਤੁਹਾਡੇ ਕਦੋਂ ਇਲੈਕਸ਼ਨ ਹੋ ਗਏ, ਕਦੋਂ ਪ੍ਰਧਾਨ ਮੰਤਰੀ ਬਣ ਜਾਂਦਾ, ਉਹ ਤਾਂ ਸਵੇਰੇ ਪਤਾ ਲੱਗਦਾ ਹੁੰਦਾ ਸੀ। ਤਾਂ ਹੁਣ ਥੋੜਾ ਜਿਹਾ ਲੋਕਾਂ ਨੂੰ ਜ਼ਿਆਦਾ ਉਤਸ਼ਾਹ ਆ ਦੇਖਣਾ ਆ ਵੀ ਟਰੰਪ ਹੁਣੀ ਕਿਸ ਤਰੀਕੇ ਦੇ ਨਾਲ ਰਿਐਕਟ ਕਰਦੇ ਆ, ਜਾਂ ਤੁਹਾਡਾ ਜਿਹੜਾ ਨਵਾਂ ਪ੍ਰਧਾਨ ਮੰਤਰੀ ਆ ਉਹ ਟਰੰਪ ਨੂੰ ਲੈ ਕੇ ਕਿੱਦਾਂ ਦਾ ਜਿਹੜਾ ਉਹ ਰਹੇਗਾ। ਤੇ ਹਰਜੋਤ ਸਿੰਘ ਜੀ, ਤੁਹਾਨੂੰ ਕੀ ਲੱਗਦਾ ਵੀ ਇਹ ਜਿੱਤ ਲਿਬਰਲਸ ਦੀ ਹੋਈ ਆ ਕਿ ਟਰੰਪ ਦੀ ਹੋਈ ਆ? ਨਹੀਂ, ਜਿੱਤ ਤਾਂ ਲਿਬਰਲਸ ਦੀ ਹੋਈ ਆ। ਐਕਚੁਅਲੀ ਕੀ ਆ ਵੀ ਕੈਨੇਡੀਅਨ ਦੀ ਮੈਂ ਕਹਿ ਸਕਦਾ, ਕਿਉਂਕਿ ਕੈਨੇਡੀਅਨ ਇਕੱਠੇ ਹੋ ਗਏ ਹਨਾ। ਉਹਨੇ ਕਿਹਾ ਵੀ ਨਹੀਂ, ਸਾਡਾ ਆਜ਼ਾਦ ਮੁਲਕ ਆ। ਹਾਲਾਂਕਿ ਜਿੱਦਾਂ ਹਰ ਇੱਕ ਦੀ ਸੋਚਣੀ ਅਲੱਗ ਆ, ਮੇਰੀ ਸੋਚਣੀ ਇਹ ਆ ਵੀ ਜੇ ਕੈਨੇਡਾ ਅਮਰੀਕਾ ਦੀ 51st ਸਟੇਟ ਬਣ ਜਾਏ ਤਾਂ ਕੈਨੇਡੀਅਨ ਲੋਕਾਂ ਨੂੰ ਫਾਇਦਾ ਹੋਊਗਾ, ਪਰ ਕੈਨੇਡੀਅਨ ਕਦੇ ਨਹੀਂ ਸੋਚੂਗੇ ਹਨਾ ਵੀ ਅਸੀਂ ਜਿਹੜਾ ਆ ਆਪਣੇ ਇਹ ਤਾਂ ਉਹ ਗੱਲ ਹੋਈ ਵੀ ਪੰਜਾਬ ਨੂੰ ਜਿੱਦਾਂ ਇੰਡੀਆ ਦੱਬੀ ਫਿਰਦਾ, ਤੁਸੀਂ ਤਾਂ ਦੱਬਣ ਨੂੰ ਫਿਰਦੇ ਆ। ਤੁਸੀਂ ਸਾਡੇ ਵੱਡੇ ਭਾਈ ਹੋ, ਲੜਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਹਰਜੋਤ ਸਿੰਘ ਜੀ। ਸੋ ਇੱਕ ਗੱਲ ਦੀ ਖੁਸ਼ੀ ਹੈਗੀ ਆ, ਜਿੱਥੋਂ ਜਿਹੜੇ ਮਾਰਕ ਕਾਰਨੀ ਜਿੱਤੇ ਹੈਗੇ ਆ, ਇਹ ਸੀਟ ਚੰਦਰਾ ਆਰੀਆ ਦੀ ਸੀ, ਜਿਹੜਾ ਹਮੇਸ਼ਾ ਹੀ ਸਿੱਖਾਂ ਦੇ ਉਲਟ ਬਹੁਤ ਜ਼ਹਿਰ ਉਗਲਦਾ ਰਹਿੰਦਾ ਸੀ। ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਕੇਸ਼ੀਅਨ ਬੀਬੀ ਸੀਗੀ, ਬਾਰਬਰਾ ਬੱਲ, ਕੋਕੇਸ਼ੀਅਨ ਆ, ਵਿਆਹੀਓ ਆਪਣੇ ਪੰਜਾਬੀ ਭਰਾ ਨਾਲ ਹੀ ਸੀ, ਤੇ ਉਹਨਾਂ ਨੂੰ ਜਿਹੜਾ ਆ ਮਾਰਕ ਕਾਰਨੀ ਨੇ ਉਸ ਸੀਟ ਤੋਂ ਹਰਾਇਆ ਹੈਗਾ। ਸੋ ਚੰਦਰਾ ਆਰੀਆ ਨੂੰ ਇੱਕ ਟਾਈਮ ਤੇ ਉਹ ਵੀ ਕਹਿੰਦਾ ਸੀ ਮੈਂ ਪ੍ਰਾਈਮ ਮਿਨਿਸਟਰ ਬਣ ਜਾਣਾ, ਬਿਆਨ ਇਦਾਂ ਦੇ ਦੇਣ ਲੱਗ ਪਿਆ ਸੀ, ਉਹਨੂੰ ਸੀਟ ਹੀ ਨਹੀਂ ਦਿੱਤੀ ਫਿਰ ਇਹਨਾਂ ਨੇ। ਪਰ ਇਹ ਜਿਹੜੇ ਲਿਬਰਲ ਆਗੂ ਜਿਹੜੇ ਆ, ਮਾਰਕ ਕਾਰਨੀ ਇਸ ਸੀਟ ਤੋਂ ਜਿੱਤ ਗਏ ਹੈਗੇ ਜੀ। 3348 ਵੋਟ ਦੇ ਨਾਲ ਇਸ ਟਾਈਮ ਲੀਡ 'ਚ ਆ, ਪਰ ਉਹਨਾਂ ਨੂੰ ਆਲਰੇਡੀ ਇਲੈਕਟਡ ਮੰਨਿਆ ਗਿਆ ਆ। ਸਰਪ੍ਰਾਈਜ਼ਿੰਗਲੀ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲੀਵੇਅਰ ਉਹ 177 ਵੋਟ ਨਾਲ ਟ੍ਰੇਲ ਕਰ ਰਹੇ ਆ। ਸੋ ਇਹ ਬੜੀ ਹੈਰਾਨੀ ਵਾਲੀ ਜਿਹੜੀ ਇਸ ਟਾਈਮ ਗੱਲ ਜਿਹੜੀ ਉਹ ਚੱਲ ਰਹੀ ਆ ਵੀ ਉਹਨਾਂ ਦੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਨੁਮਾਇੰਦੇ, ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਦਾ ਜਿਹੜਾ ਚਿਹਰਾ ਆ, ਉਹ ਇਸ ਟਾਈਮ ਅਜੇ ਆਪਣੀ ਰਾਈਡਿੰਗ 'ਚੋਂ ਜਿਹੜੇ ਉਹ ਲੀਡ ਕਰ ਰਹੇ ਆ। ਆਈ ਥਿੰਕ ਕਾਰਲਟਨ ਜਿਹੜੀ ਉਹਨਾਂ ਦੀ ਰਾਈਡਿੰਗ ਸੀਗੀ, ਉੱਥੇ ਉਹ ਇਸ ਟਾਈਮ
ਸੌਰੀ ਲੀਡ ਨਹੀਂ, ਟ੍ਰੇਲ ਕਰ ਰਹੇ ਆ 177 ਵੋਟਾਂ ਦੇ ਨਾਲ। ਜਿਹੜੇ ਬਲਾਕ ਕਿਊਬੈਕ ਵਾਲੇ ਹੈਗੇ ਨੇ ਉਹ ਇਲੈਕਟ ਹੋ ਚੁੱਕੇ ਆ, ਉਹ ਤਕਰੀਬਨ 5000 ਵੋਟ ਦੇ ਨਾਲ ਉਹ ਅੱਗੇ ਆ। ਤੇ ਜਗਮੀਤ ਸਿੰਘ ਹੁਣਾਂ ਦੀ ਜਿਹੜੀ ਰਾਈਡਿੰਗ ਆ ਉਸ ਦੇ ਅਜੇ ਕੁਝ ਵੀ ਨਤੀਜੇ ਜਿਹੜੇ ਉਹ ਆਉਣੇ ਸ਼ੁਰੂ ਨਹੀਂ ਹੋਏ ਹੈਗੇ। ਤੇ ਇਹੀ 4 ਬੰਦੇ ਨੇ, 4 ਜਿਹੜੇ ਲੀਡਰ ਆ ਵੱਡੀਆਂ ਪਾਰਟੀ ਦੇ, ਉਹਨਾਂ ਦਾ ਇਸ ਟਾਈਮ ਇਹ ਤਾਜ਼ਾ ਜਿਹੜੀ ਸਥਿਤੀ ਆ ਉਹ ਚੱਲ ਰਹੀ ਹੈਗੀ ਆ ਜੀ। ਇੱਥੇ ਮੈਂ ਦੱਸ ਦਵਾਂ ਜੀ, ਜਿਹੜਾ ਸੁਖ ਧਾਲੀਵਾਲ ਹੋਣੀ ਹੈ, ਜਿਹੜੀ ਸਰੀ ਨਿਊਟਨ ਦੀ ਸੀਟ ਹੈਗੀ ਹੈ, ਬੜੀ ਵਕਾਰੀ ਸੀਟ ਹੈ, ਉੱਥੇ ਉਹ ਹਰਜੀਤ ਗਿੱਲ ਹੋਣਾ ਦੇ ਅਗੇਂਸਟ ਬੜੀ ਫਸਵੀਂ ਟੱਕਰ ਹੈ। ਉੱਥੇ ਸੁਖ ਧਾਲੀਵਾਲ 67 ਵੋਟਾਂ ਨਾਲ, ਹਜੇ ਸਿਰਫ 27 ਦੇ ਵਿੱਚੋਂ 7 ਜਿਹੜੇ ਪੋਲਿੰਗ ਬੂਥਾਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਆ, ਪਰ ਉਹ 67 ਵੋਟਾਂ ਨਾਲ ਉੱਥੇ ਸੁਖ ਧਾਲੀਵਾਲ ਲੀਡ ਕਰ ਰਹੇ ਆ ਜੀ ਸਰੀ ਨਿਊਟਨ ਤੋਂ। ਸੋ ਬਹੁਤ ਸਾਰੇ ਸਾਡੇ ਸਰੋਤੇ ਐਨਡੀਪੀ ਦਾ ਪੁੱਛਦੇ ਸੀ। ਸੋ ਐਨਡੀਪੀ ਦਾ ਸੋ ਫਾਰ 10 ਸੀਟਾਂ ਦੇ ਉੱਤੇ ਉਹ ਅੱਗੇ ਹੈਗੇ ਆ, ਜਿੱਤੀ ਉਹਨਾਂ ਨੇ ਕੋਈ ਨਹੀਂ ਆ, ਤੇ ਅਜੇ ਸਿਰਫ ਉਹ ਅੱਗੇ ਹੀ ਜਿਹੜਾ ਉਹ ਚੱਲ ਰਹੇ ਆ। ਸੋ ਇੱਕ ਵਾਰੀ ਫਿਰ ਆંકੜਿਆਂ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ। ਗੁਰਜਸਪਾਲ ਸਿੰਘ, ਲਿਬਰਲਸ 162 ਕੁੱਲ ਜਿਹੜੀਆਂ ਸੀਟਾਂ, ਜਿਨ੍ਹਾਂ ਚੋਂ 70 ਜਿੱਤ ਚੁੱਕੇ ਆ, 92 ਤੇ ਲੀਡ ਆ। 138 ਕੰਜ਼ਰਵੇਟਿਵ 52 ਜਿੱਤ ਚੁੱਕੇ ਆ, 86 ਤੇ ਲੀਡ ਆ। ਬਲਾਕ ਕਿਊਬੈਕ 12 ਜਿੱਤ ਚੁੱਕੇ ਆ, 12 ਤੇ ਲੀਡ ਆ, ਕੁੱਲ 24, ਤੇ ਐਨਡੀਪੀ 10 ਦੇ ਉੱਤੇ ਜਿਹੜੀ ਉਹ ਲੀਡ ਜਿਹੜੀ ਉਹ ਕਰ ਰਹੇ ਆ। ਤੇ ਜਿਹੜੇ ਲੀਡਰਸ ਦੇ ਇੱਕ ਵਾਰੀ ਫਿਰ ਦੱਸਦੇ ਜਾਈਏ, ਮਾਰਕ ਕਾਰਨੀ ਇਲੈਕਟ ਹੋ ਚੁੱਕੇ ਆ, ਉਹਨਾਂ ਨੇ ਆਪਣੀ ਜਿਹੜੀ ਸੀਟ ਨੀਪੀਅਨ ਦੀ ਆ ਉਹ ਜਿੱਤ ਲਈ ਆ। ਪੀਅਰ ਪੋਲੀਵੀਏ 177 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਆ, ਤੇ ਬਲਾਕ ਕਿਊਬੈਕ ਦੇ ਬਲੈਂਚ ਜਿਹੜੇ ਨੇ ਉਹ ਜਿੱਤ ਚੁੱਕੇ ਨੇ, ਤੇ ਜਗਮੀਤ ਸਿੰਘ ਜਿਹੜੇ ਨੇ ਉਹਨਾਂ ਦੇ ਅਜੇ ਰਾਈਡਿੰਗ ਦਾ ਕੋਈ ਵੀ ਰੁਝਾਨ ਆ ਉਹ ਨਹੀਂ ਆਇਆ ਹੈ। ਇੱਕ ਚੀਜ਼ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਮਾਰਕ ਕਾਰਨੀ ਤੇ ਪ੍ਰੈਜ਼ੀਡੈਂਟ ਟਰੰਪ ਚ ਮਿਲਦੀ ਆ, ਤੇ ਪ੍ਰੈਜ਼ੀਡੈਂਟ ਟਰੰਪ ਵੀ ਪਹਿਲੀ ਵਾਰੀ ਸਿੱਧੇ ਟਰੰਪ ਜਿਹੜੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜੀ ਸੀ, ਉਹਨੇ ਆਪਣੀ ਲਾਈਫ 'ਚ ਹੋਰ ਕਦੇ ਇਲੈਕਸ਼ਨ ਨਹੀਂ ਲੜੀ ਸੀ। ਤੇ ਮਾਰਕ ਕਾਰਨੀ ਨੇ ਵੀ ਜਿਹੜੀ ਕਦੇ ਇਲੈਕਸ਼ਨ ਨਹੀਂ ਲੜੀ, ਪਹਿਲੀ ਵਾਰੀ ਉਹ ਬਿਨਾਂ ਇਲੈਕਸ਼ਨ ਤੋਂ ਹੀ ਪ੍ਰਾਈਮ ਮਿਨਿਸਟਰ ਬਣ ਗਿਆ ਸੀ, ਤੇ ਹੁਣ ਉਹ ਇਲੈਕਸ਼ਨ ਜਿਹੜੀ ਆ ਜਿੱਤ ਗਏ ਹੈਗੇ ਜੀ। ਜੀ, ਸੋ ਹੁਣ ਇਹ ਦੇਖਣਾ ਹੋਊਗਾ ਗੁਰਜਸਪਾਲ ਸਿੰਘ ਵੀ, ਜਦੋਂ ਆਪਾਂ ਵੀ ਸ਼ੋਅ ਕਰਦੇ ਸੀਗੇ ਵੀ ਜਿੱਦਾਂ ਤੁਸੀਂ ਕਹਿੰਦੇ ਸੀ ਵੀ ਮਾਈਨੋਰਿਟੀ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਦੇ ਵਿੱਚ ਬਾਕੀਆਂ ਦਾ ਜਦੋਂ ਰੋਲ ਆ ਜਾਂਦਾ ਆ, ਤੇ ਫਿਰ ਥੋੜਾ ਬਹੁਤਾ ਬਾਕੀ ਸਾਰਿਆਂ ਦੀ ਜਿਹੜੀ ਉਹ ਸੁਣ ਹੋ ਜਾਂਦੀ ਆ ਜੀ। ਲਿਬਰਲਸ ਹੁਣ ਇਹ ਮੈਜੋਰਟੀ ਸਰਕਾਰ ਹੋਊਗੀ ਜਾਂ ਮਾਈਨੋਰਿਟੀ ਸਰਕਾਰ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਯੂਜਲੀ ਜਦੋਂ ਇੰਨਾ ਕਲੋਜ਼ ਹੋਵੇ, ਜਿੱਦਾਂ 10 ਹੀ ਜਿਹੜਾ ਸੀਟਾਂ ਦਾ ਫਰਕ ਆ, ਕਿਉਂਕਿ 172 ਚਾਹੀਦੀਆਂ ਨੇ ਮੈਜੋਰਟੀ ਸਰਕਾਰ ਜਿਹੜੀ ਉਹ ਬਣਾਉਣ ਦੇ ਲਈ। ਜੋ ਮੌਜੂਦਾ ਰੁਝਾਨ ਨੇ 162 ਲਿਬਰਲ 10 ਐਨਡੀਪੀ, ਸੋ ਕਿਤੇ ਨਾ ਕਿਤੇ ਸੇਮ ਸਰਕਾਰ ਦੁਹਰਾਈ ਜਾ ਰਹੀ ਹੈ। ਹੋ ਸਕਦਾ ਹੈ ਜੀ ਵੀ ਕਲੀਨ ਮੈਜੋਰਿਟੀ ਨਾ ਮਿਲੇ, ਜਿਸ ਹਿਸਾਬ ਨਾਲ ਇਹ ਜਿਹੜੇ ਹੁਣ ਤੱਕ ਦੇ ਰੁਝਾਨ ਹੈ ਉਹਨਾਂ ਨਾਲ ਮਸਲਾ ਫਸਦਾ ਲੱਗ ਰਿਹਾ ਜੀ। ਇਹ ਜਿਹੜੇ ਮੇਰੇ ਕੋਲੇ ਰਿਜ਼ਲਟ ਨੇ ਹਜੇ, ਉਹਦੇ ਚ ਤਾਂ ਲਿਬਰਲ ਪਾਰਟੀ ਨੂੰ 155 ਤੇ ਕੰਜ਼ਰਵੇਟਿਵ ਪਾਰਟੀ ਨੂੰ 148 ਸੀਟਾਂ ਦਿਖਾ ਰਹੇ ਆ, ਸੋ ਸਿਰਫ 7 ਸੀਟਾਂ ਦਾ ਫਰਕ ਹੈ। ਨਿਊ ਡੈਮੋਕ੍ਰੈਟਿਕ ਪਾਰਟੀ ਕੋਲੇ 11 ਤੇ ਗ੍ਰੀਨ ਨੂੰ ਵੀ 1 ਸੀਟ ਉਹ ਕਹਿੰਦੇ ਵੀ ਲੀਡ ਕਰ ਰਹੀ ਹੈ ਗ੍ਰੀਨ ਪਾਰਟੀ, ਤੇ ਬਲਾਕ ਕਿਊਬਿਸਿਸ ਨੂੰ 26 ਸੀਟਾਂ ਉਹ ਦਿਖਾ ਰਹੇ ਆ। ਸੋ ਹੋ ਸਕਦਾ ਜੀ ਇਹ ਦੁਬਾਰਾ ਰਲਵੀਂ ਮਿਲਵੀਂ ਸਰਕਾਰ ਬਣਾਉਣੀ ਪਵੇ, ਪਰ ਉਹਦੇ ਵਿੱਚ ਜਿਹੜਾ ਬਲਾਕ ਦਾ ਐਤਕੀ ਕਲੀਅਰ ਨਹੀਂ ਹੈਗਾ ਵੀ ਉਹ ਕਿਸ ਪਾਲੇ 'ਚ ਜਾਣਗੇ, ਕਿਉਂਕਿ ਜੇ ਐਨਡੀਪੀ ਕੋਲ ਇਨਫ ਸੀਟਾਂ ਨਹੀਂ ਆਉਂਦੀਆਂ ਵੀ ਉਹ ਲਿਬਰਲ ਦੀ ਮਦਦ ਕਰ ਸਕਣ, ਤਾਂ ਫਿਰ ਉਹ ਜਿਹੜੀ ਸਾਰੀ ਗੇਮ ਆ ਉਹ ਬਲਾਕ ਦੇ ਹੱਥ 'ਚ ਚਲੇ ਜਾਣੀ ਆ, ਬਲਾਕ ਕਿਊਬਿਸਿਸ ਦੇ, ਤੇ ਉਹਨਾਂ ਦਾ ਹਜੇ ਕੋਈ ਕਲੀਅਰ ਨਹੀਂ ਹੈਗਾ ਵੀ ਉਹ ਯੂਜੂਅਲੀ ਉਹਨਾਂ ਦੇ ਨਤੀਜੇ ਜੀ। ਉਹਨਾਂ ਨੇ ਕਾਫੀ ਵੋਟਾਂ ਜਿਹੜੀਆਂ ਆਪਣੀਆਂ ਲੂਜ਼ ਵੀ ਕੀਤੀਆਂ ਗੁਰਜਸਪਾਲ ਸਿੰਘ, ਕਿਉਂਕਿ ਉਹ ਨਹੀਂ ਚਾਹੁੰਦੇ ਵੀ ਜਿਹੜਾ ਸਾਡਾ ਮੁਲਕ ਆ ਜਿਹੜਾ ਉਹਨੂੰ ਕੋਈ ਥ੍ਰੈਟ ਕੀਤਾ ਜਾਵੇ। ਸੋ ਉਹਨਾਂ ਨੇ, ਸੋ ਆਈ ਡੋਨਟ ਥਿੰਕ ਉਹ ਕੰਜ਼ਰਵੇਟਿਵ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਸਪੋਰਟ ਕਰਨਗੇ, ਪਰ ਇਹ ਤਾਂ ਬਾਅਦ 'ਚ ਹੀ ਪਤਾ ਲੱਗੂਗਾ। ਹਾਂਜੀ, ਪਰ ਅਮਰੀਕਾ ਵਾਲੇ ਮਾਮਲੇ ਦੇ ਉੱਤੇ ਜਿਹੜੇ ਆ ਨਾ ਉਹ ਇਸ ਹੱਕ 'ਚ ਨਹੀਂ ਹੈ। ਨਹੀਂ, ਦੇਖੋ ਅਮਰੀਕਾ ਦੇ ਮਾਮਲੇ ਦੇ ਵਿੱਚ ਤਾਂ ਸਾਰਾ ਹੀ ਕੈਨੇਡਾ ਇਕੱਠਾ ਜੀ। ਉਹ ਤਾਂ ਐਲਬਰਟਾ ਦੀਆਂ ਕੁਛ ਆਪਾਂ ਜੇ ਸੁਰਾਂ ਛੱਡ ਦਈਏ, ਬਿਲਕੁਲ ਹੀ। ਸੋ ਦੇਖੋ ਜਿਹੜੇ ਕੈਨੇਡਾ ਵਾਲੇ, ਜੇ ਕਦੇ ਜਿਹੜੀ 51st ਸਟੇਟ ਦੀ ਗੱਲ ਆਉਂਦੀ ਹੁੰਦੀ ਹੈ ਤਾਂ ਕੈਨੇਡਾ ਵਾਲੇ ਇਹੀ ਕਹਿੰਦੇ ਆ ਵੀ ਅਮਰੀਕਾ ਸਾਤੋਂ ਐਲਬਰਟਾ ਲੈ ਲਵੇ, ਜਦ ਕਿ ਅਮਰੀਕਾ ਐਲਬਰਟਾ ਲੈ ਕੇ ਬਹੁਤ ਖੁਸ਼ ਹੋਊਗਾ, ਕਰਕੇ ਅਮਰੀਕਾ ਨੂੰ ਤੇਲ ਚਾਹੀਦਾ ਹੁੰਦਾ ਤੇ ਤੇਲ ਐਲਬਰਟਾ ਕੋਲ ਹੀ ਹੈ, ਤੇ ਕੈਲੀਫੋਰਨੀਆ, ਵਾਸ਼ਿੰਗਟਨ, ਓਰੇਗਨ ਤੇ ਨਿਊਯਾਰਕ ਸਾਨੂੰ ਦੇ ਦੇਵੇ।
ਕੀਤਾ ਤੇ ਕਿਉਂਕਿ ਸਾਡੇ ਲਈ ਤਾਂ ਬੜਾ ਔਖਾ ਹੋ ਜਾਣਾ ਕੈਨੇਡਾ ਦੀ ਆ ਤੇ ਵਿਚਾਰੇ ਜਿਹੜੇ ਸਪੈਨਿਸ਼ ਹੈਗੇ ਉਹ ਤਾਂ ਅੱਗੇ ਰੋਂਦੇ ਆ ਵੀ ਸਾਡੀ ਸਟੇਟ ਲੈ ਲਈ ਅਮਰੀਕਾ ਵਾਲਿਆਂ ਨੇ। ਹਾਂਜੀ ਹਾਂ, ਤੇ ਕੈਨੇਡਾ ਨੂੰ ਇਹ ਲੱਗਦਾ ਵੀ ਜਿਹੜਾ ਕੈਲੀਫੋਰਨੀਆ ਨਾਲ, ਦੇਖੋ ਤੁਹਾਡੇ ਗਵਰਨਰ ਨੇ ਪਿਛਲੇ ਹਫ਼ਤੇ ਪੂਰਾ ਕੈਨੇਡੀਅਨਸ ਨੂੰ ਮੁਖਾਤਬ ਹੋ ਕੇ ਬਿਆਨ ਵੀ ਪਾਇਆ ਵੀ ਜਿਹੜਾ ਕੈਲੀਫੋਰਨੀਆ ਹੈ ਵੀ ਕੈਲੀਫੋਰਨੀਆ ਦਾ ਬਿਲਕੁਲ ਕੈਨੇਡਾ ਵਰਗਾ ਹੀ ਸੂਬਾ ਵੀ ਤੁਸੀਂ ਜਿਹੜਾ ਟੂਰਿਜ਼ਮ ਬੰਦ ਨਾ ਕਰੋ। ਪਰ ਸੋ ਜਿਹੜੇ ਅਲਬਰਟਾ ਤੋਂ ਨਹੀਂ ਇਸ ਦੇ ਨਾਲ ਗੁਰਜਸਪਾਲ ਫਿਰ ਤਾਂ ਤੁਹਾਨੂੰ ਕੈਲੀਫੋਰਨੀਆ ਨਾਲ ਮਿਲ ਜਾਣਾ ਚਾਹੀਦਾ। ਹੁਣ ਕੈਲੀਫੋਰਨੀਆ ਦਾ ਆਪਣੇ ਪੱਧਰ ਦੇ ਉੱਤੇ ਚੌਥੀ ਸਭ ਤੋਂ ਵੱਡੀ ਇਕਨੋਮੀ ਹੋ ਗਈ ਹੈ, ਤੁਹਾਨੂੰ ਅਸੀਂ ਜੋੜ ਲਈਏ ਨਾਲ ਆਪਣੇ ਇੱਕ ਪੁੱਲ ਬਣਾ ਲੈਂਦੇ। ਬਿਲਕੁਲ, ਜੇ ਕੈਲੀਫੋਰਨੀਆ, ਓਰੇਗਨ ਤੇ ਵਾਸ਼ਿੰਗਟਨ ਜੇ ਇਹ ਅੱਡ ਮੁਲਕ ਬਣਦੇ ਆ ਤੇ ਕੈਨੇਡਾ ਨੂੰ ਮੈਨੂੰ ਲੱਗਦਾ ਨਹੀਂਗਾ ਕੋਈ ਉਹਨਾਂ ਨਾਲ ਜੁੜਨ ਚ ਕੈਨੇਡਾ ਨੂੰ ਵੀ ਕੋਈ ਉਹ ਹੋਊਗਾ, ਇੱਕ ਯੂਨੀਅਨ ਬਣ ਸਕਦੀ ਹੈ। ਪਰ ਇਹ ਹਾਸੇ ਠੱਠੇ ਦੀਆਂ ਗੱਲਾਂ ਜੀ, ਪਰ ਜਿਹੜੀ ਉਹਦੇ ਚ ਜਿਹੜੀ ਮੇਨ ਗੱਲ ਇਹ ਹੈਗੀ ਹੈ, ਹਾਂਜੀ ਹਾਸੇ ਠੱਠੇ ਦੀਆਂ ਗੱਲਾਂ, ਹਾਂਜੀ ਵੀ ਅਲਬਰਟਾ ਤੋਂ ਛੁੱਟ ਹੋਰ ਕਿਤੋਂ ਵੀ ਕਦੇ ਇਹ ਸੁਰ ਨਹੀਂ ਆਈ ਵੀ ਹਾਂ ਸਾਨੂੰ ਅਮਰੀਕਾ ਨਾਲ ਰਲ ਜਾਣਾ ਚਾਹੀਦਾ। ਸੋ ਇਹਦੇ ਤੇ ਲਗਭਗ ਸਾਰਾ ਕੈਨੇਡਾ ਇਕੱਠਾ ਹੀ। ਨਹੀਂ ਇਹ ਫੈਕਟਰ ਬਹੁਤ ਜ਼ਿਆਦਾ ਮੈਟਰ ਕੀਤਾ। ਮੈਂ ਤਾਂ ਹਰਜੋਤ ਸਿੰਘ ਜੀ, ਗੁਰਜਸਪਾਲ ਸਿੰਘ, ਮੈਂ ਤਾਂ ਇਹ ਸੋਚਦਾ ਵੀ ਇਹ ਇੱਕ ਕਾਫੀ ਵੱਡਾ ਟਰਨ ਅਰਾਊਂਡ ਆ ਪੋਲੀਟੀਕਲੀ ਲਿਬਰਲਸ ਦੇ ਲਈ ਵੀ। ਉਹਨਾਂ ਨੇ ਵੀ ਸੋਚਿਆ ਨਹੀਂ ਸੀਗਾ ਇਹ ਉਹ ਗੱਲ ਹੋ ਗਈ ਲਿਬਰਲਸ ਦੇ ਲਈ ਨਾ, ਉਹ ਗੱਲ ਹੋ ਗਈ ਜਦੋਂ ਬਾਦਲ ਹੋਣਾ ਦੀ ਸਰਕਾਰ ਇੱਕ ਵਾਰੀ ਜਿੱਤੀ, ਦੂਜੀ ਵਾਰੀ ਦੁਬਾਰਾ ਨਹੀਂ ਜਿੱਤ ਗਈ। ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਅਸੀਂ ਅੱਜ ਜਿੱਤੇ, ਪਤਾ ਨਹੀਂ ਦੁਬਾਰਾ ਕਿੱਦਾਂ ਜਿੱਤ ਗਏ ਆ। ਵੀ ਹੁਣ ਇਹ ਦੇਖਣਾ ਹੋਊਗਾ ਵੀ ਕੈਨੇਡਾ ਕਿਹੜੀ ਦਿਸ਼ਾ ਵੱਲ ਨੂੰ ਜਿਹੜੇ ਮਾਰਕ ਕਾਰਨੀ ਲੈ ਕੇ ਜਾਂਦੇ ਆ। ਦੇਖੋ, ਮੁਲਕ ਨੂੰ ਚਲਾਉਣਾ ਤੇ ਇੱਕ ਬੈਂਕ ਨੂੰ ਚਲਾਉਣਾ ਦੋ ਵੱਖੋ ਵੱਖਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਆ। ਮੁਲਕ ਇੱਕ ਬਿਜ਼ਨਸ ਦੇ ਵਾਂਗੂ ਨਹੀਂ ਚਲਾਇਆ ਜਾ ਸਕਦਾ। ਮੁਲਕ ਹੀ ਆ। ਤੁਹਾਡਾ ਮੁਲਕ ਉੱਤੋਂ ਜਿਹੜਾ ਸੋਸ਼ਲਿਸਟ ਮੁਲਕ ਖਾਸ ਕਰਕੇ ਉਹਦੀਆਂ ਜਿਹੜੀਆਂ ਪਾਲਿਸੀਜ਼ ਬਹੁਤ ਜ਼ਿਆਦਾ ਉਧਰ ਨੂੰ ਜਿਹੜੀਆਂ ਉਹ ਉਦਾਰਵਾਦੀ ਹੁੰਦੀਆਂ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਸਿਚੁਏਸ਼ਨ ਜਿਹੜੀ ਆ ਉਹ ਇਸ ਟਾਈਮ ਬਣਦੀ ਹੈਗੀ ਆ। ਸੋ ਹੋਪਫੁਲੀ ਬੈਟਰ ਹੋਊਗਾ। ਜਿੱਦਾਂ ਤੁਸੀਂ ਦੱਸਿਆ, ਕੁੱਲ ਜਿਹੜੀਆਂ ਨਾ 75,000 ਤੇ 499 ਪੋਲਸ ਨੇ ਪੂਰੇ ਕੈਨੇਡਾ ਦੇ ਵਿੱਚ, ਉਹਦੇ ਵਿੱਚੋਂ ਅਜੇ ਸਿਰਫ 30,000 ਤੇ 846 ਜਿਹੜੀਆਂ ਰਿਪੋਰਟ ਹੋਈਆਂ ਨੇ। ਸੋ ਕਹਿ ਸਕਦੇ ਹਾਂ ਵੀ ਅੱਧ ਤੋਂ ਵੀ ਘੱਟ ਜੇ ਰਿਪੋਰਟ ਹੋਈਆਂ ਨੇ। ਸੋ ਇਹ ਰਿਪੋਰਟਿੰਗ ਲਗਾਤਾਰ ਵਧਣੀ ਆ। ਜਦੋਂ 162 ਸੀਗੇ ਤੇ ਹੁਣ ਤੁਸੀਂ ਦੱਸਿਆ ਵੀ 156 ਦੇ ਉੱਤੇ ਜਿਹੜੇ ਲਿਬਰਲ ਆ ਉਹ ਆ ਗਏ ਆ। ਸੋ ਬਹੁਤ ਹੀ ਕਾਂਟੇ ਦੀ ਜਿਹੜੀ ਟੱਕਰ ਆ ਇਸ ਟਾਈਮ ਹੈਗੀ ਆ। ਸੋ ਪੀਅਰ ਪੋਲੀਵੀਅਰ ਨੂੰ ਆਸ ਨਹੀਂ ਛੱਡਣੀ ਚਾਹੀਦੀ। ਨਤੀਜੇ ਜਿਹੜੇ ਉਹ ਬਦਲ ਸਕਦੇ ਆ ਜੀ। ਬਿਲਕੁਲ, ਦੇਖੋ ਗੈਪ ਘਟਦਾ ਜਾ ਰਿਹਾ 155 ਤੇ 149 ਦਾ ਗੈਪ। ਤੇ ਜਿਹੜੀ ਵੋਟ ਪਰਸੈਂਟੇਜ ਵੀ ਜੇ ਦੇਖੀਏ ਤੇ ਜਿਹੜੀ ਲਿਬਰਲਸ ਕੋਲੇ 43.4% ਦੀ ਵੋਟ ਪਰਸੈਂਟੇਜ ਹੈ ਤੇ ਕੰਜ਼ਰਵੇਟਿਵ ਕੋਲੇ 41.3% ਦੀ ਵੋਟ ਪਰਸੈਂਟੇਜ ਹੈ। ਜੀ ਬਹੁਤ ਘੱਟ ਫਰਕ ਹੈਗਾ। ਉਹ ਪਹਿਲਾਂ ਡਿਫਰੈਂਸ ਜਿਹੜਾ ਜ਼ਿਆਦਾ ਸੀਗਾ ਲਿਬਰਲ ਤੇ ਕੰਜ਼ਰਵੇਟਿਵ ਦਾ। ਹੁਣ ਐਨਡੀਪੀ ਨੇ ਖਾਤਾ ਖੋਲ ਲਿਆ। ਸੌਰੀ ਮੈਂ ਵਿੱਚੇ ਰੋਕ ਰਿਹਾ। ਐਨਡੀਪੀ ਇੱਕ ਸੀਟ ਜਿਹੜੀ ਉਹ ਜਿੱਤ ਚੁੱਕੀ ਆ। ਸੋ ਉਹਨਾਂ ਨੂੰ 11 ਹੋਰ ਸੀਟਾਂ ਦੀ ਦਰਕਾਰ ਆ ਨੈਸ਼ਨਲ ਪਾਰਟੀ ਬਣੇ ਰਹਿਣ ਲਈ। ਜੀ ਅਤੇ ਇਹਦੇ ਵਿੱਚ ਜਿਹੜਾ ਨਾਲ ਕੁਝ ਹੋਰ ਗੱਲਾਂ ਵੀ ਆਪਾਂ ਜਿਹੜੀਆਂ ਦੱਸਦੇ ਜਾਈਏ। ਬਲਾਕ ਵਾਲਿਆਂ ਨੇ ਇੱਕ ਲਿਬਰਲ ਦੇ ਜਿਹੜੇ ਕੈਬਨਿਟ ਮਿਨਿਸਟਰ ਸੀਗੇ ਉਹਨਾਂ ਨੂੰ ਵੀ ਜਿਹੜਾ ਕਹਿੰਦੇ ਆ ਵੀ ਹਰਾ ਦਿੱਤਾ ਹੈਗਾ ਆ। ਸੋ ਇਹ ਇੱਕ ਜਿਹੜੀ ਆ ਉਹ ਜਿਹੜੀ ਤੁਸੀਂ ਹੁਣੇ ਹੀ ਗੱਲ ਸੀਗੇ ਵੀ ਉਹਨਾਂ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਹੈ ਹੈਗੀ ਆ। ਸੋ ਓਵਰਆਲ ਹੋਰ ਵੀ ਜ਼ਿਆਦਾ ਲਗਾਤਾਰ ਫਸਦੀ ਜਾ ਰਹੀ ਹੈ। ਜੀ ਹੋ ਸਕਦਾ ਇਹ ਬਿਲਕੁਲ ਹੀ ਰਲੀ ਮਿਲੀ ਸਰਕਾਰ ਹੀ ਇੱਥੇ ਬਣੇ ਤੇ ਜਿਹੜੇ ਹੈਗੇ ਆ। ਪਰ ਜੋ ਰਲੀ ਮਿਲੀ ਸਰਕਾਰ ਬਣਦੀ ਹੈ ਤਾਂ ਮਤਲਬ ਬੜਾ ਇੰਟਰਸਟਿੰਗ ਹੋਊਗਾ ਵੀ ਉਹ ਕਿਹਦੀ ਬਣਦੀ ਹੈ ਜੀ। ਕਿਉਂਕਿ ਜਿਹੜਾ ਵੀ ਸਰਕਾਰ ਬਣਾਉਂਦਾ ਉਹਨੂੰ ਬਲਾਕ, ਕਿਉਂਕਿ ਦੋਨੋਂ ਹੀ ਜਣੇ ਇਹੋ ਜਿਹੀ ਪੋਜੀਸ਼ਨ 'ਚ ਆ। ਜੀ ਕਿਉਂਕਿ ਜੇ ਐਨਡੀਪੀ ਦੇਖੋ 10 ਜਾਂ 11 ਸੀਟਾਂ ਤੇ ਸਿਮਟ ਜਾਂਦੀ ਹੈ ਤਾਂ ਉਹ ਤੇ ਲਿਬਰਲ ਪਾਰਟੀ ਇਹੀ 155 ਜਾਂ 160 ਤੇ ਰਹਿ ਜਾਂਦੀ ਹੈ ਤਾਂ ਐਨਡੀਪੀ ਦੀ ਸਪੋਰਟ ਨਾਲ ਵੀ ਲਿਬਰਲ ਪਾਰਟੀ ਦੀ ਸਰਕਾਰ ਨਹੀਂ ਬਣ ਸਕਦੀ। ਫਿਰ ਜਿਹਨੇ ਵੀ ਸਰਕਾਰ ਬਣਾਉਣੀ ਉਹਨੂੰ ਬਲਾਕ ਦੀ ਹੀ ਮਦਦ ਲੈਣੀ। ਜੀ ਬਿਲਕੁਲ। ਸੋ ਫਾਰ ਜਿਹੜੇ 156 ਲਿਬਰਲ, 149 ਕੰਜ਼ਰਵੇਟਿਵ ਤੇ ਬਲਾਕ ਕੋਲ 25, ਐਨਡੀਪੀ 11 ਅੱਗੇ ਜਾ ਰਹੇ ਆ। ਗ੍ਰੀਨ ਇੱਕ ਤੇ ਜਿਹੜਾ ਆ ਅੱਗੇ ਜਾ ਰਹੀ ਹੈਗੀ ਆ। ਸੋ ਪਹਿਲਾਂ ਡਿਫਰੈਂਸ ਬਹੁਤ ਜ਼ਿਆਦਾ ਸੀ, ਹੁਣ ਕਾਫੀ ਲਾਗੇ ਹੁੰਦਾ ਜਾ ਰਿਹਾ ਹੈਗਾ। ਤੇ ਇਧਰੋਂ ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ ਜ਼ਿਆਦਾ ਕਾਊਂਟਿੰਗ ਹੋਣੀ ਹੈ
ਕਿਉਂਕਿ ਇਧਰੋਂ ਕੰਜ਼ਰਵੇਟਿਵ ਦਾ ਬਾਹਲਾ ਜ਼ੋਰ ਨਹੀਂ ਹੈ ਬ੍ਰਿਟਿਸ਼ ਕੋਲੰਬੀਆ 'ਚ, ਮੈਨੂੰ ਲੱਗਦਾ ਕਿ ਨਹੀਂ ਜੀ ਨਹੀਂ ਕੰਜ਼ਰਵੇਟਿਵ ਪਾਰਟੀ ਦਾ ਮਤਲਬ ਇਦਾਂ ਨਹੀਂ ਹੈਗਾ ਜੀ, ਬਿਲਕੁਲ ਨਹੀਂ ਹੈਗਾ, ਪਰ ਇੱਥੇ ਆਪਣੇ ਵੀ ਐਨਡੀਪੀ ਦਾ ਵੀ ਤੇ ਲਿਬਰਲ ਦਾ ਵੀ ਤੇ ਕੰਜ਼ਰਵੇਟਿਵਸ ਦਾ ਬਰਾਬਰੀ ਜ਼ੋਰ ਹੈ। ਜੇ ਆਪਾਂ ਰੂਰਲ ਬ੍ਰਿਟਿਸ਼ ਕੋਲੰਬੀਆ ਤੇ ਨਿਗਾਹ ਮਾਰੀਏ ਤਾਂ ਜਿਹੜਾ ਵੈਸਟਰਨ BC ਹੈ ਉਹ ਸਾਰਾ ਹੀ ਲਗਭਗ ਕੰਜ਼ਰਵੇਟਿਵ ਹੈ, ਪਰ ਉੱਥੇ ਸੀਟਾਂ ਬਹੁਤੀਆਂ ਨਹੀਂ ਹੈਗੀਆਂ। ਜੇ ਆਪਾਂ ਪ੍ਰਿੰਸ ਜਾਰਜ ਪੀਸ ਰਿਵਰ ਕਰ ਲਈਏ ਜਾਂ ਕਰੀਬੂ ਪ੍ਰਿੰਸ ਜਾਰਜ ਕਰ ਲਈਏ, ਉਹ ਸਾਰੀਆਂ ਕੰਜ਼ਰਵੇਟਿਵ ਨੂੰ ਹੀ ਜਾ ਰਹੀਆਂ ਨੇ ਸੀਟਾਂ। ਪਰ ਜਿਹੜੀ ਸੰਘਣੀ ਆਬਾਦੀ ਵਾਲੇ ਇਲਾਕੇ ਨੇ ਉੱਥੇ ਥੋੜੀ ਲਿਬਰਲ ਤੇ NDP ਦੀ ਵੀ ਪਕੜ ਹੈਗੀ ਹੈ। ਸੋ ਜਿਹੜੀ ਡੈਲਟਾ ਦੀ ਹੈਗੀ ਹੈ ਜੀ ਇਲੈਕਸ਼ਨ, ਉੱਥੇ ਕੰਜ਼ਰਵੇਟਿਵਾਂ ਦੇ ਜੈਸੀ ਸਹੋਤਾ, ਪਰ ਹਜੇ ਬਹੁਤ ਕਲੋਜ਼ ਕਾਲਾਂ ਨੇ। ਡੈਲਟਾ ਦੇ ਵਿੱਚ ਜੈਸੀ ਸਹੋਤਾ ਸਿਰਫ 10 ਵੋਟਾਂ ਨਾਲ ਅੱਗੇ ਚੱਲ ਰਹੇ ਆ, ਤੇ ਰਿਚਮੰਡ ਈਸਟ ਸਟੀਵਸਟਨ ਦੇ ਵਿੱਚ ਜਿਹੜੇ ਪਰਮ ਬੈਂਸ ਹੈ ਉਹ 40 ਵੋਟਾਂ ਨਾਲ ਪਿੱਛੇ ਚੱਲ ਰਹੇ ਆ ਲਿਬਰਲ ਦੇ। ਜੇ ਰਿਚਮੰਡ ਸੈਂਟਰ ਮਾਰਪੋਲ ਜਾਣਾ ਹੋਵੇ, ਉੱਥੇ ਕੋਈ ਵੀ ਪੰਜਾਬੀ ਕੈਂਡੀਡੇਟ ਨਹੀਂ ਹੈਗਾ, ਉੱਥੇ ਕੰਜ਼ਰਵੇਟਿਵ ਅੱਗੇ ਚੱਲ ਰਹੇ ਨੇ। ਬਿਲਕੁਲ ਜੀ। ਸਰੀ ਦੇ ਵਿੱਚ ਕਮਿਊਨਿਸਟ ਪਾਰਟੀ ਦੇ ਵੀ ਕੈਂਡੀਡੇਟ ਹੈਗੇ ਆ, ਹਜੇ ਕੋਈ ਉਹਨਾਂ ਦੀ ਕੋਈ ਵੋਟ ਕਾਊਂਟ ਦਾ ਨਹੀਂ ਕੁਝ ਵੀ ਆਇਆ ਹੈਗਾ। ਠੀਕ ਹੈ ਜੀ। ਜਗਮੀਤ ਸਿੰਘ ਆਪਣੇ 21 ਵੋਟਾਂ ਨਾਲ ਪਿੱਛੇ ਚੱਲ ਰਹੇ ਆ ਜੀ, 29 ਵੋਟਾਂ ਨਾਲ ਵੇਡ ਚੈਂਗ ਤੋਂ, ਲਿਬਰਲ ਪਾਰਟੀ ਦੇ, ਬਰਨਵੀ ਸੈਂਟਰਲ ਤੋਂ। ਇਹ ਉਹਨਾਂ ਦੀ ਜਿਹੜੀ ਸੀਟ ਹੈ ਇਸ ਵਾਰੀ। ਤੇ ਤੁਹਾਡੀ ਰਾਈਡਿੰਗ ਗੁਰਜਸਪਾਲ ਸਿੰਘ, ਤੁਸੀਂ ਆਪਣੀ ਜਿੱਥੇ ਹੈਗੇ ਆ ਉਹ ਆਪਣੇ ਹਲਕੇ ਦਾ ਵੀ ਥੋੜਾ ਜਿਹਾ ਦੱਸ ਦਿਓ। ਮੈਂ ਮੈਨੀਟੋਬਾ ਦਾ ਤੁਹਾਨੂੰ ਮੈਂ ਸਾਰੇ ਦਾ ਹੀ ਦੱਸ ਦੇਣਾ ਜੀ। ਮੈਨੀਟੋਬਾ ਦੇ ਵਿੱਚ ਜਿਹੜੀ ਸਾਡੀ ਰਾਈਡਿੰਗ ਹੈਗੀ ਹੈ ਪ੍ਰਵੈਂਚਰ ਦੀ, ਉਹ ਤਾਂ ਜੀ ਪੂਰੀ ਕੰਜ਼ਰਵੇਟਿਵ ਆ। ਉਹ ਤਾਂ ਜਦੋਂ ਗਿਣਤੀ ਸ਼ੁਰੂ ਹੋਈ ਨਾਲ ਹੀ ਉਹਨਾਂ ਨੇ ਅਨਾਉਂਸ ਕਰਤੀ ਸੀ ਕਿ ਉਹ ਕੰਜ਼ਰਵੇਟਿਵ ਜਿੱਤ ਗਏ। ਉਸ ਤੋਂ ਬਾਅਦ ਮੈਨੀਟੋਬਾ ਜਿਹੜਾ ਰੂਰਲ ਹੈਗਾ, ਰੂਰਲ ਦੇ ਵਿੱਚ ਸਿਰਫ ਇੱਕ ਸੀਟ ਜਿਹੜੀ ਨਾਰਦਰਨ ਮੈਨੀਟੋਬਾ ਦੀ ਹੈਗੀ ਹੈ ਉਹ ਲਿਬਰਲ ਦੀ ਹੁੰਦੀ ਹੈ, ਤੇ ਉਹ ਜਾ ਸਕਦੀ ਹੈ। ਤੇ ਮਾਫੀ ਚਾਹਣਾ ਜੀ, ਗੁੜੀਆ ਮੇਰੀ ਹੁਣੇ ਹੀ ਕਮਰੇ ਦੇ ਵਿੱਚ ਅੜ ਗਈ, ਅਸੀਸ ਕੌਰ। ਤੇ ਜੀ ਆਪਣੇ ਸਿਟੀ ਦੇ ਵਿੱਚ ਜੀ ਜਿਹੜੀਆਂ ਲਿਬਰਲਸ 3 ਸੀਟਾਂ 4 ਸੀਟਾਂ ਕੱਢ ਗਏ ਆ ਜੀ, 5 ਸੀਟਾਂ ਐਕਚੁਅਲ ਚ, ਤੇ ਉਹਦੇ ਵਿੱਚੋਂ 2 ਸੀਟਾਂ ਲਿਬਰਲਸ ਦੀਆਂ ਆਲਮੋਸਟ ਪੱਕੀਆਂ ਸੀ। ਜਿਹੜੀ ਵਿਨੀਪੈਗ ਨਾਰਥ ਦੀ ਸੀਟ ਹੈ ਜੀ, ਉੱਥੋਂ ਨਾ ਸਾਡੇ ਆਪਣੇ ਕੈਵਿਨ ਲੈਮਰੂ ਹੈ ਜੀ, ਉਹ ਕਦੇ ਹਾਰੇ ਨਹੀਂ ਗਏ, ਤੇ ਉਹ ਸਿੱਖਾਂ ਦੀ ਵੋਟ ਤੇ ਹੀ ਜਿੱਤਦੇ ਆ ਹਮੇਸ਼ਾ। ਜਿਹੜੀ ਵਿਨੀਪੈਗ ਨਾਰਥ ਹੈ ਉਹ ਸੰਘਣੀ ਸਿੱਖ ਆਬਾਦੀ ਵਾਲੀ ਸੀਟ ਹੈ ਜੀ, ਤੇ ਅੱਜ ਤੱਕ ਕੈਵਿਨ ਲੈਮਰੂ ਉਹ ਸੀਟ ਹਾਰੇ ਨਹੀਂ ਗਏ, ਤੇ ਉਹ ਬਿਲਕੁਲ ਲਿਬਰਲਸ ਦੀ ਸੇਫ ਸੀਟ ਹੈ। ਵਿਨੀਪੈਗ ਸਾਊਥ ਵਾਲੀ ਨਿਕਲ ਚੁੱਕੀ ਹੈ। ਜਿਹੜੀ ਇੱਕ ਸੀਟ ਜਿੱਥੇ ਬਹੁਤ ਫਸਮਾ ਮੁਕਾਬਲਾ ਚੱਲ ਰਿਹਾ ਹੈ, ਉੱਥੇ NDP ਦੇ ਲੀਆ ਗਜ਼ਾਨ ਲਿਬਰਲ ਦੇ ਰਾਹੁਲ ਵਾਲੀਆ ਤੋਂ ਸਿਰਫ 300 ਵੋਟਾਂ ਨਾਲ ਅੱਗੇ ਚੱਲ ਰਹੇ ਆ ਜੀ। ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਆਪਾਂ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾ ਰਹੇ ਹਾਂ। ਸੋ ਲੇਟੈਸਟ ਜੇ ਤੁਹਾਨੂੰ ਫਿਰ ਇੱਕ ਵਾਰੀ ਆંકੜੇ ਦੱਸਦੇ ਜਾਈਏ ਜਿਹੜੇ ਸਾਡੇ ਸੁਣਨ ਵਾਲੇ ਆ, ਦੇਖਣ ਵਾਲੇ ਆ, ਲਿਬਰਲਸ 156 ਜਿਹੜੀਆਂ ਕੁੱਲ, ਤੇ 149 ਦੇ ਉੱਤੇ ਕੰਜ਼ਰਵੇਟਿਵ, ਮਹਿਜ 7 ਸੀਟਾਂ ਦਾ ਫਰਕ ਜਿਹੜਾ ਇਹਨਾਂ ਦੇ ਵਿੱਚ ਰਹਿ ਗਿਆ। 25 ਦੇ ਉੱਤੇ ਬਲਾਕ, 11 ਦੇ ਉੱਤੇ NDP ਤੇ ਗ੍ਰੀਨ 1 ਦੇ ਉੱਤੇ, ਜਿਹੜੀ ਇਸ ਟਾਈਮ ਲੇਟੈਸਟ ਅਪਡੇਟ ਦੇ ਮੁਤਾਬਕ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅੱਛਾ ਹਰਜੋਤ ਸਿੰਘ ਜੀ, ਗੁਰਜਸਪਾਲ, ਮੈਂ ਇੱਕ ਚੀਜ਼ ਜਿਹੜੀ ਦੇਖ ਕੇ ਕਾਈਂਡ ਆਫ ਹੈਰਾਨ ਆ। ਆਪਾਂ ਹੁਣ ਜਦੋਂ ਇੱਥੇ ਅੰਦਾਜ਼ੇ ਲਾ ਰਹੇ ਹਾਂ, ਦੇਖ ਰਹੇ ਹਾਂ, ਆਪਾਂ ਨੂੰ ਇਦਾਂ ਲੱਗ ਰਿਹਾ ਵੀ ਕਿਸੇ ਦੀ ਵੀ ਸਰਕਾਰ ਬਣ ਸਕਦੀ ਆ। ਦੁਨੀਆ ਦੇ ਅਖਬਾਰ, ਦੁਨੀਆ ਦੀਆਂ ਨਿਊਜ਼ ਏਜੰਸੀਜ਼ ਲਿਬਰਲਸ ਨੂੰ ਆਲਰੇਡੀ ਜਿਹੜਾ ਜੇਤੂ ਘੋਸ਼ਿਤ ਕਰ ਦਿੱਤੇ। ਰੀਜ਼ਨ ਹਾਂ, ਇਹ ਮੈਨੂੰ ਥੋੜਾ ਸਮਝ ਨਹੀਂ ਆ ਰਿਹਾ ਵੀ ਇਹ ਰੀਜ਼ਨ ਕੀ। ਥੋੜਾ ਗੁਰਜਸਪਾਲ ਜੇ ਤੁਸੀਂ ਐਕਸਪਲੇਨ ਕਰ ਸਕਦੇ। ਜਿਹੜੀ CBC ਨਿਊਜ਼ ਨੇ ਵੀ ਇਹੀ ਗੱਲ ਪ੍ਰੋਜੈਕਟ ਕਰਤੀ ਵੀ ਲਿਬਰਲਸ ਨੈਕਸਟ ਗਵਰਨਮੈਂਟ ਬਣਾਉਗੇ। ਸੋ ਦੇਖੋ ਉਹਨਾਂ ਕੋਲੇ ਥੋੜਾ ਜ਼ਿਆਦਾ ਡੇਟਾ ਹੁੰਦਾ ਵੀ ਜਿਹੜੀਆਂ ਅੱਗੇ ਕਿਹੜੀਆਂ ਰਾਈਡਿੰਗਸ ਹੈ ਜਿਹੜੀਆਂ ਲਿਬਰਲਸ ਵੱਲ ਝੁਕ ਸਕਦੀਆਂ। ਸੋ ਉਹਨਾਂ ਰਾਈਡਿੰਗਸ ਨੂੰ ਉਹਦੇ ਬਿਹਾਫ ਤੇ, ਸੋ ਉਹਦੇ ਵਿੱਚ ਜਿਵੇਂ ਚੀਜ਼ ਹੁੰਦੀ ਹੈ, ਉਹਨਾਂ ਕੋਲ ਇੱਕ ਨੰਬਰਸ ਹੁੰਦੇ ਵੀ ਜਦੋਂ ਇੰਨੇ ਵੋਟਾਂ ਦੀ ਗਿਣਤੀ ਹੋ ਗਈ ਜਿਹੜੀ ਉਹ ਪ੍ਰੋਜੈਕਟਡ ਜਿਹੜੀ ਵਿਨ ਕਰ ਦਿੰਦੇ ਆ ਨਾ। ਸੋ ਉਹ ਮੈਂ ਪਿਛਲੇ ਹਫਤੇ ਹੀ ਮੈਂ ਕਿਸੇ ਕੈਂਪੇਨ ਮੈਨੇਜਰ ਨੂੰ, ਲਿਬਰਲ ਪਾਰਟੀ ਦੇ ਹੀ ਕੈਂਪੇਨ ਮੈਨੇਜਰ ਨੂੰ ਮੈਂ ਮਿਲਿਆ ਸੀਗਾ, ਤੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਸੀ ਕਿ ਉਹ ਕਹਿੰਦੇ ਵੀ ਸਾਡੇ ਕੋਲੇ, ਸਾਨੂੰ ਪਤਾ ਵੀ ਇਸ ਇਲਾਕੇ ਦੇ ਵਿੱਚ ਮੰਨ ਲਓ 6000 ਵੋਟ ਹੈ, ਤੇ ਉਹਦੇ ਚ ਕਹਿੰਦੇ ਵੀ ਸਾਨੂੰ ਪਤਾ ਹੁੰਦਾ ਵੀ ਜਦੋਂ 3500 ਵੋਟ ਤੇ ਜਿਹੜਾ ਬੰਦਾ ਲੀਡ ਕਰ ਰਿਹਾ ਉਹਨੇ ਇਹ ਇਲੈਕਸ਼ਨ ਜਿੱਤ ਜਾਣੀ ਹੈ।
ਸੋ ਉਸ ਹਿਸਾਬ ਨਾਲ ਜਿਹੜੀ ਆ ਜਿਹੜੇ ਇਹ ਟੀਵੀ ਚੈਨਲ ਹੈ ਨਾ, ਜਿਹੜੇ ਡੇਟਾ ਐਨਾਲਿਸਟ ਹੈਗੇ ਆ, ਉਹਨਾਂ ਕੋਲੇ ਨੰਬਰਸ ਹੁੰਦੇ ਆ ਜਿਸ ਹਿਸਾਬ ਨਾਲ ਇਹ ਪ੍ਰੋਜੈਕਟ ਕਰਦੇ ਆ। ਸੋ ਉਹਨਾਂ ਕੋਲੇ ਕੋਈ ਨੰਬਰ ਹੈਗੇ ਜਿਹੜੇ ਸਾਨੂੰ ਨਹੀਂ ਦਿਖ ਰਹੇ, ਜਿਸ ਹਿਸਾਬ ਨਾਲ ਉਹ ਲਿਬਰਲ ਗਵਰਨਮੈਂਟ ਨੂੰ ਪ੍ਰੋਜੈਕਟ ਕਰ ਰਹੇ ਜੀ। ਮੈਂ ਇੱਥੋਂ ਤੱਕ ਵੀ ਦੇਖ ਰਿਹਾ ਸੀ ਵੀ ਜਿਹੜੀ ਐਸੋਸੀਏਟ ਪ੍ਰੈਸ ਆ ਉਹ ਵੀ ਆਲਰੇਡੀ ਐਲਾਨ ਕਰਕੇ ਸੌਂ ਵੀ ਗਏ ਆ ਵੀ ਕਹਿੰਦੇ ਵੀ ਲਿਬਰਲਸ ਵਿਨ ਦਾ ਕੈਨੇਡੀਅਨ ਫੈਡਰਲ ਇਲੈਕਸ਼ਨ, ਤੇ ਉਹ ਚਲੇ ਗਏ ਆ ਘਰਾਂ ਨੂੰ। ਸੋ ਇਹੀ ਹਾਲ ਜਿਹੜੀ ਉਹ ਇਸ ਟਾਈਮ ਬਣੀ ਆ। ਸੋ ਬਾਕੀ ਇਹ ਵੀ ਕਲੈਰਿਟੀ ਆਪਾਂ ਨੂੰ ਸਵੇਰ ਤਾਈਂ ਆਪਾਂ ਨੂੰ ਕਨਫਰਮ ਜਿਹੜੀ ਹੋਊਗੀ ਕਿੰਨੀਆਂ ਜਿੱਤੀਆਂ, ਕਾਹਨੇ ਕਿੰਨੀਆਂ ਜਿਹੜੀਆਂ ਉਹ ਹਾਰੀਆਂ। ਅੱਛਾ, ਜੇ ਕੁਝ ਪੰਜਾਬੀ ਕੈਂਡੀਡੇਟਸ ਦਾ ontario ਦੇ ਵਿੱਚੋਂ ਤੁਹਾਡੇ ਕੋਲ ਜਸਪਾਲ ਸਿੰਘ, ਜੇ ਤੁਹਾਨੂੰ ਕੁਝ ਯਾਦ ਆ ਟਾਪ ਆਫ ਦਾ ਮਾਈਂਡ ਵੀ ਕੀ ਕੌਣ ਜਿਹੜੀਆਂ ਕੁਝ ਰਾਈਡਿੰਗਸ ਦੇ ਬਾਰੇ ਜੇ ਤੁਸੀਂ ਦੱਸ ਸਕਦੇ ਆ? ਦੇਖੋ, ਟਾਪ ਆਫ ਦਾ ਮਾਈਂਡ ਤਾਂ ਨਹੀਂ ਆਪਾਂ ਨੂੰ ਯਾਦ ਹੈਗਾ, ਪਰ ਜਿਹੜੀਆਂ ਆਪਾਂ ਡੀਟੇਲਸ ਆ ਉਹ ਜੇ ਇੱਥੇ ਆਪਾਂ ਦੇਖਣੀਆਂ ਹੋਣ, ਸੋ ਸਾਰੀਆਂ ਹੀ ਜਿਹੜੀਆਂ ਬਰੈਂਪਟਨ, ਮਿਸੀਸਾਗਾ, ਹੈਮਿਲਟਨ ਦੀਆਂ ਰਾਈਡਿੰਗਸ ਸੀਗੀਆਂ, ਉੱਥੇ ਆਪਣੇ ਜਿਹੜੇ ਪੰਜਾਬੀ ਮੂਲ ਦੇ ਜਿੰਨੇ ਵੀ ਕੈਂਡੀਡੇਟ ਸੀਗੇ ਉਹ ਲਿਬਰਲ ਪਾਰਟੀ ਵੱਲੋਂ ਲੀਡ ਕਰ ਰਹੇ ਸੀ। ਓਕੇ, ਠੀਕ ਆ। ਇਹ ਆਪਾਂ ontario ਦੀ ਗੱਲ ਕਰ ਰਹੇ ਹਾਂ ਹੁਣ, ਰਾਈਟ? ਜੀ ਬਿਲਕੁਲ ਜੀ। ontario ਜਿਹੜਾ ਆਪਣਾ GTA ਦਾ ontario ਦਾ ਕੰਜ਼ਰਵੇਟਿਵ ਮੰਨਿਆ ਜਾਂਦਾ ਜ਼ਿਆਦਾ? ਨਹੀਂ, ontario ਪ੍ਰੋਵਿੰਸ਼ੀਅਲੀ ਕੰਜ਼ਰਵੇਟਿਵ ਹੈ ਜੀ, ਫੈਡਰਲੀ ਉਹ ਜ਼ਿਆਦਾਤਰ ਲਿਬਰਲਸ ਨੂੰ ਜਿਤਾ ਦਿੰਦੇ ਆ। ਅੱਛਾ, ਠੀਕ ਹੈ। ਦਿੱਲੀ ਵਾਲੇ ਹੋਏ ਤਾਂ ਫਿਰ। ਹਾਂਜੀ, ਹਾਂ। ਸੋ ਹੁਣ ਜਿਹੜੀ ਆਪਾਂ ਦੇਖ ਲੈਂਦੇ ਵੀ ਬਰੈਂਪਟਨ, ਨਾਰਥ ਕੈਲਡਨ ਹੈ, ਉੱਥੇ ਰੂਬੀ ਸਹੋਤਾ ਲਿਬਰਲ ਪਾਰਟੀ ਦੇ ਲੀਡ ਕਰ ਰਹੇ ਆ ਅਮਨਦੀਪ ਜੱਜ ਨਾਲੋਂ। ਉਸ ਤੋਂ ਬਾਅਦ ਬਰੈਂਪਟਨ ਜਿਹੜਾ ਈਸਟ ਹੈਗਾ, ਉੱਥੇ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਬੌਬ ਦਸਾਂਝ ਨਾਲੋਂ ਲੀਡ ਕਰ ਰਹੇ ਆ। ਬਰੈਂਪਟਨ ਚਿੰਕੂਜ਼ੀ ਪਾਰਕ ਹੈਗਾ, ਉੱਥੋਂ ਲਿਬਰਲ ਪਾਰਟੀ ਦੇ ਸ਼ਫਾਕਤ ਅਲੀ ਟਿਮ ਇਕਬਾਲ ਨਾਲੋਂ ਲੀਡ ਕਰ ਰਹੇ ਆ। ਇਹ ਮੁਸਲਮਾਨ ਮੈਜੋਰਟੀ ਹੋਣੀ, ਜਿਹੜੇ ਦੋਨੋਂ ਮੁਸਲਮਾਨ ਕੈਂਡੀਡੇਟ ਹੈਗੇ ਆ। ਉਸ ਤੋਂ ਬਾਅਦ ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਅਮਨਦੀਪ ਸੋਢੀ ਲੀਡ ਕਰ ਰਹੇ ਆ। ਸੋ ਦੇਖੋ, ਸਾਰੀਆਂ ਜਿਹੜੀਆਂ ਬਰੈਂਪਟਨ ਦੀਆਂ ਸੀਟਾਂ ਹੈਗੀਆਂ। ਉਸ ਤੋਂ ਬਾਅਦ ਮਿਸੀਸਾਗਾ ਮਾਲਟਨ, ਉੱਥੋਂ ਲਿਬਰਲ ਪਾਰਟੀ ਦੇ ਇਕਵਿੰਦਰ ਸਿੰਘ ਗਹੀਰ ਲੀਡ ਕਰ ਰਹੇ ਆ ਕੰਜ਼ਰਵੇਟਿਵ ਪਾਰਟੀ ਦੇ ਲਿਬਰਲ ਜਸਪ੍ਰੀਤ ਸੰਧੂ ਨਾਲੋਂ। ਇਟੋਬੀਕੋ ਨਾਰਥ, ਉੱਥੋਂ ਵੀ ਲਿਬਰਲ ਪਾਰਟੀ ਲੀਡ ਕਰ ਰਹੀ ਹੈ। ਸੋ ਇਹ ਜਿਹੜਾ ਨਾ ਜਿੰਨੇ ਵੀ ਇਹ ਵਾਲੇ ਇਲਾਕੇ ਹੈਗੇ ਆ, ਇੱਥੋਂ ਉੱਦਾਂ ਪ੍ਰੋਵਿੰਸ਼ੀਅਲੀ ਹਾਲਾਂਕਿ ਇੱਥੇ ਰੌਬ ਫੋਰਡ ਹੋਣਾ ਦੀ ਸਰਕਾਰ ਹੈਗੀ ਹੈ, ਡਗ ਫੋਰਡ ਹੋਣਾ ਦੀ, ਤੇ ਪਰ ਡਗ ਫੋਰਡ ਆਪ ਇਸ ਵੇਲੇ ਪੀਅਰ ਪੋਲੀਏਵ ਦੀ ਜਿਹੜੀ ਮੁਖਾਲਫਤ ਕਰ ਰਹੇ ਆ। ਸੋ ਇਹ ਉਹਦਾ ਅਸਰ ਵੀ ਹੋ ਸਕਦਾ। ਜਿਹੜੇ ਕੰਜ਼ਰਵੇਟਿਵ ਆ ਉਹ ਕਾਫੀ ਔਖੇ ਆ ਉਹਨਾਂ ਦੇ। ਮਾਫੀ ਚਾਹੁੰਦਾ ਜੀ। ਸੋ ਜਿਹੜੇ ਕੰਜ਼ਰਵੇਟਿਵ ਹੈਗੇ ਆ, ਕੰਜ਼ਰਵੇਟਿਵ ਜਿਹੜੇ ਹੈਗੇ ਆ ਉਹ ਐਕਸਪੈਕਟ ਨਹੀਂ ਕਰ ਰਹੇ ਸੀ। ਉਹ ਇਹੀ ਕਰਦੇ ਸੀ ਵੀ ਆਪਾਂ ਮੈਜੋਰਟੀ ਦੇ ਵਿੱਚ ਆਵਾਂਗੇ। ਸੋ ਉਹਨਾਂ ਦੇ ਬਹੁਤ ਸਾਰੇ ਜਿਹੜੇ ਕੈਂਡੀਡੇਟ ਆ ਉਹ ਔਖੇ ਆ ਵੀ ਇਹ ਕੀ ਜਿਹੜਾ ਵਾਪਰਿਆ। ਸੋ ਉਹਨਾਂ ਨੂੰ ਪੂਰੀ ਆਸ ਸੀ ਵੀ ਇਸ ਵਾਰੀ ਜਿਹੜੀ ਇਲੈਕਸ਼ਨ ਉਹ ਸਾਡੇ ਹੱਕ ਦੇ ਵਿੱਚ ਹੋਊਗੀ। ਪਰ ਇਸ ਦੇ ਨਾਲ ਹੀ ਜੀ, ਜੇ ਮੈਂ ਹੋਰ ਦੇਖ ਰਿਹਾ ਬਰੈਂਪਟਨ ਵਿੱਚ ਓਵਰਆਲ ਜੇ ਆਪਾਂ ਪ੍ਰੋਗਰਾਮ ਨੂੰ ਹੁਣ ਇੱਥੇ, ਹਾਂਜੀ ਸੌਰੀ, ਮੈਨੂੰ ਲੱਗਦਾ ਮੇਰੇ ਕਨੈਕਸ਼ਨ ਦੇ ਵਿੱਚ ਥੋੜੀ ਡਿਲੇ ਆ ਗਈ ਜੀ। ਮੈਂ ਬਰੈਂਪਟਨ ਦੀਆਂ ਹੀ ਹੋਰ ਸੀਟਾਂ ਦੇਖ ਰਿਹਾ ਸੀਗਾ, ਜਿੱਥੇ ਜਿਵੇਂ ਬਰੈਂਪਟਨ ਵੈਸਟ, ਬਰੈਂਪਟਨ ਸਾਊਥ, ਉੱਥੇ ਆਪਣੇ ਪੰਜਾਬੀ ਮੂਲ ਦੇ ਹੀ ਕੰਜ਼ਰਵੇਟਿਵ ਕੈਂਡੀਡੇਟ ਵੀ ਲੀਡ ਕਰ ਰਹੇ ਨੇ। ਮਿਲਟਨ ਈਸਟ, ਹਿਲਟਨ ਸਾਊਥ ਹੋ ਗਿਆ, ਉੱਥੋਂ ਪਰਮ ਗਿੱਲ, ਬਰੈਂਪਟਨ ਵੈਸਟ ਤੋਂ ਅਮਰਜੀਤ ਗਿੱਲ, ਤੇ ਬਰੈਂਪਟਨ ਸਾਊਥ ਤੋਂ ਸੁਖਦੀਪ ਕੰਗ। ਇਹ ਤਿੰਨੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਉੱਥੇ ਲੀਡ ਕਰ ਰਹੇ ਜੀ। ਹਰਜੋਤ ਸਿੰਘ, ਮੇਰੀ ਆਵਾਜ਼ ਆ ਰਹੀ ਹੈ ਜੀ? ਮੈਨੂੰ ਹਾਂਜੀ ਆ ਰਹੀ, ਬਿਲਕੁਲ। ਰਾਜਕਰਨ ਸਿੰਘ ਡਿਸਕਨੈਕਟ ਤੁਹਾਨੂੰ ਲੱਗਦਾ ਵੀ ਹੋ ਗਏ ਉਹਨਾਂ ਦੇ ਇੰਟਰਨੈਟ ਦੀ ਸਮੱਸਿਆ ਕਰਕੇ। ਸੋ ਇੰਨਾ ਕਲੀਅਰ ਨਹੀਂ ਹੈਗਾ। ਹਾਲਾਂਕਿ ਇਹ ਲੱਗਦਾ ਸੀਗਾ ਵੀ ਉੱਥੋਂ ਲਿਬਰਲ ਪਾਰਟੀ ਦੀ ਜਿਹੜੀ ਜਨਰਲ ਸਪੋਰਟ ਹੈਗੀ ਹੈ, ਜਿਹੜੇ ਪੰਜਾਬੀ ਰਾਈਡਿੰਗਸ ਹੈਗੀਆਂ, ਪਰ ਇਹਨਾਂ ਨੂੰ ਲੱਗਦਾ ਵੀ ਅੱਧੋ ਅੱਧ ਦੇ ਲਗਭਗ ਹੈਗੀ ਆ ਜੀ। ਸੋ ਹੁਣ ਤੱਕ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਜੇ ਦੱਸਦੇ ਜਾਈਏ, ਜਿਹੜੇ ਲੇਟੈਸਟ ਰਿਜ਼ਲਟਸ ਆ, ਲਿਬਰਲ ਦੇ ਕੋਲ 158 ਸੀਟਾਂ ਦੇ ਉਹ ਅੱਗੇ ਜਾ ਰਹੇ ਆ। ਕੰਜ਼ਰਵੇਟਿਵ ਜਿਹੜੇ 148 ਤੇ ਜਿਹੜੇ ਕਿਊਬਕ ਬਲਾਕ ਵਾਲੇ ਆ 25 ਤੇ NDP 10 ਦੇ ਉੱਤੇ, ਤੇ ਗ੍ਰੀਨ ਪਾਰਟੀ 1 ਦੇ ਉੱਤੇ। ਸੋ NDP ਦੀ ਜਿਹੜੀ ਪੋਜੀਸ਼ਨ ਆ ਵਾਲੀ ਗੁੱਡ ਨਹੀਂ, ਉਹਨਾਂ ਨੂੰ 12 ਸੀਟਾਂ ਚਾਹੀਦੀਆਂ ਜੇ ਨੈਸ਼ਨਲ ਪਾਰਟੀ ਦੀ ਰਿਕੋਗਨੀਸ਼ਨ ਉਹਨਾਂ ਦੀ ਬਣੀ ਰਹਿਣੀ ਚਾਹੀਦੀ ਹੈਗੀ ਆ ਜੀ। ਸੋ ਇਹਦੇ ਵਿੱਚ ਜਿਹੜੀ, ਪਰ ਜਿਵੇਂ ਹਰਜੋਤ ਸਿੰਘ ਆਪਾਂ ਪਹਿਲਾਂ ਗੱਲ ਡਿਸਕਸ ਕਰ ਰਹੇ ਸੀਗੇ ਵੀ ਜਿਹੜੀ
ਜੀ ਜਿਹੜੇ ਨੈਸ਼ਨਲ ਨਿਊਜ਼ ਚੈਨਲ ਹੈਗੇ ਆ ਜਾਂ CBC ਹੈਗੀ ਆ, ਉਹਨਾਂ ਨੇ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ ਜਿਹੜੀ ਇਹ ਇਲੈਕਸ਼ਨ ਆਲਰੇਡੀ ਡਿਕਲੇਅਰ ਕਰਤੀ ਹੈ ਵੀ ਉਹਨਾਂ ਨੂੰ ਲੱਗਦਾ ਵੀ ਇਹ 172 ਸੀਟਾਂ ਲੈ ਜਾਣਗੇ। ਦੇਖੋ ਹੁਣ ਇਹਦੀਆਂ ਕੀ ਇੰਪਲੀਕੇਸ਼ਨਸ ਨੇ, ਵੀ ਇਹਦਾ ਅਮਰੀਕਾ ਦੇ ਨਾਲ ਸੰਬੰਧਾਂ ਦੇ ਵਿੱਚ ਕੀ ਫਰਕ ਪੈਂਦਾ ਹੈ, ਜਾਂ ਜਿਹੜਾ ਕੈਨੇਡਾ ਦੀ ਇਕਨੋਮੀ ਦੇ ਵਿੱਚ ਕੀ ਫਰਕ ਪੈਂਦਾ। ਲੋਕਾਂ ਨੇ ਬੜੀ ਆਸ ਨਾਲ ਲਿਬਰਲ ਪਾਰਟੀ ਨੂੰ ਇਸ ਗੱਲ ਤੇ ਵੋਟਾਂ ਪਾਈਆਂ ਵੀ ਹਾਂਜੀ ਜਿਹੜੇ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਉਹ ਪੜ੍ਹੇ ਲਿਖੇ ਆ, ਉਹਨਾਂ ਨੇ ਬ੍ਰੈਕਜ਼ਿਟ ਵੇਲੇ ਇੰਗਲੈਂਡ ਨੂੰ ਲੀਡ ਕੀਤਾ, ਤੇ ਜਦੋਂ 2008 ਦਾ ਰਿਸੈਸ਼ਨ ਆਇਆ ਉਦੋਂ ਕੈਨੇਡਾ ਦੇ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸੀਗੇ, ਵੀ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਕੈਨੇਡਾ ਨੂੰ ਲੀਡ ਕੀਤਾ, ਵੀ ਉਹ ਕੀ ਉਸ ਐਕਸਪਰਟੀਜ਼ ਨੂੰ ਵਰਤ ਕੇ ਹੁਣ ਜਿਵੇਂ ਇਕਨੋਮੀ ਬਹੁਤ ਮਾੜੀ ਚੱਲ ਰਹੀ ਹੈ ਤੇ ਜਿਹੜਾ ਟ੍ਰੇਡ ਵਾਰ ਚੱਲ ਰਿਹਾ ਉਹਦੇ ਵਿੱਚ ਲੋਕਾਂ ਨੇ ਬੜੀ ਆਸ ਦੇ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਵੀ ਉਹ ਇਸ ਸਥਿਤੀ ਦੇ ਵਿੱਚ ਇੱਕ ਵਾਰੀ ਫੇਰ ਕੈਨੇਡਾ ਨੂੰ ਕੱਢ ਸਕਣਗੇ। ਤੇ ਇਹ ਜਿਹੜੇ ਹੁਣ ਅਗਲੇ ਆਉਣ ਵਾਲੇ ਲਗਭਗ ਸਾਲ ਹੈ ਬੜਾ ਇੰਟਰਸਟਿੰਗ ਹੋਵੇਗਾ ਕੈਨੇਡਾ ਲਈ। ਜੀ ਸੋ ਬਿਲਕੁਲ, ਹਾਲਾਂਕਿ ਕਈ ਜਿਹੜੇ TV ਚੈਨਲਸ ਆ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਵੀ ਲਿਬਰਲ ਸਰਕਾਰ ਹੋਊਗੀ, ਪਰ ਹੁਣ ਜਿਹੜੇ ਲੇਟੈਸਟ ਰਿਜ਼ਲਟ ਆ ਰਿਹਾ ਲਿਬਰਲ 155 ਤੇ ਲੀਡ ਕਰ ਰਿਹਾ ਤੇ ਕੰਜ਼ਰਵੇਟਿਵ 151 ਤੇ 4 ਸੀਟਾਂ ਦਾ ਹੀ ਫਰਕ ਰਹਿ ਗਿਆ ਹੈਗਾ ਜੀ। ਸੋ ਬਿਲਕੁਲ ਫਸਵਾਂ ਮੁਕਾਬਲਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ, ਤੇ ਸੋ ਲੈਟਸ ਸੀ ਕਿਉਂਕਿ ਜਿਸ ਹਿਸਾਬ ਨਾਲ ਸ਼ੁਰੂਆਤ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਸੀ ਨਾ, ਉਹ ਹੁਣ ਡਿਫਰੈਂਸ ਘਟਦਾ ਜਾ ਰਿਹਾ ਹੈਗਾ ਜੀ। ਵੋਟਾਂ ਦਾ ਪਰਸੈਂਟੇਜ ਦਾ ਵੀ ਦੇਖੋ ਬਹੁਤ ਥੋੜਾ ਫਰਕ ਹੈ ਜੀ, 42.8 ਤੇ 41.6। ਸੋ ਫਿਰ ਦੱਸ ਜਾਈਏ 100 ਬਹੁਤ ਹੀ ਕਲੋਜ਼ ਨੇ ਜੀ। ਜੀ 172 ਸੀਟਾਂ ਕੋਲ ਜਿਹੜੀਆਂ ਚਾਹੀਦੀਆਂ ਕਿਸੇ ਵੀ ਪਾਰਟੀ ਨੂੰ ਜਿਹੜੀਆਂ ਉਹ ਸਰਕਾਰ ਬਣਾਉਣ ਦੇ ਲਈ, ਇਹ ਹੁਣ ਦੋ ਪਾਰਟੀਆਂ ਮਿਲ ਕੇ ਇਕੱਠੀਆਂ ਕਰ ਸਕਦੀ ਆ ਜਾਂ ਇਕੱਲੀ ਨੂੰ ਮਿਲ ਜਾਊਗੀ, ਉਹ ਜਿਹੜਾ ਲੱਗ ਨਹੀਂ ਰਿਹਾ। ਮੌਜੂਦਾ ਰੁਝਾਨਾਂ ਦੇ ਮੁਤਾਬਕ ਜਿਹੜੀ ਦੇਖਦੇ ਜਾਈਏ ਤਾਂ ਇਹੀ ਲੱਗ ਰਿਹਾ ਆ ਹਰਜੋਤ ਸਿੰਘ ਜੀ, ਗੁਰਜਸਪਾਲ ਸਿੰਘ ਵੀ ਇੱਕ ਉਹੀ ਫੌੜੀਆਂ ਵਾਲੀ ਸਰਕਾਰ, ਜਿਹੜੀ ਮਾਈਨੋਰਟੀ ਜਿਹੜੀ ਸਰਕਾਰ ਆ ਉਹ ਜਿਹੜੀ ਉਹ ਸਾਹਮਣੇ ਆਪਣੇ ਨਜ਼ਰ ਜਿਹੜੀ ਉਹ ਆ ਰਹੀ ਆ। ਬ੍ਰੈਕਸਿਟ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਗੁਰਜਸਪਾਲ ਸਿੰਘ, ਕਈ ਬ੍ਰਿਟੇਨ ਵਾਲੇ ਤਾਂ ਬ੍ਰੈਕਸਿਟ ਤੋਂ ਬਾਅਦ ਰੋਂਦੇ ਆ, ਹੁਣ ਇਹ ਨਹੀਂ ਪਤਾ ਵੀ ਕੈਨੇਡਾ ਵਾਲੇ ਬਾਅਦ ਚ ਰੋਂਦੇ ਆ ਕਿ ਹੱਸਦੇ ਆ, ਇਹ ਹੁਣ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ ਵੀ ਸਿਚੁਏਸ਼ਨ ਕਿਦਾਂ ਦੀ ਜਿਹੜੀ ਉਹ ਬਣਦੀ ਆ। ਅੱਜ ਤਾਂ ਉਦਾਂ ਜਦੋਂ ਇਹਦੇ ਵਿੱਚ ਰਾਜਕਰਨ ਇਦਾਂ ਨਹੀਂ ਹੈ ਵੀ ਉਹਨਾਂ ਨੇ ਮਾਰਕ ਕਾਰਨੀ ਉਹਨਾਂ ਨੇ ਬ੍ਰੈਕਜ਼ਿਟ ਨੂੰ ਸਪੋਰਟ ਕੀਤਾ ਸੀਗਾ, ਬ੍ਰੈਕਜ਼ਿਟ ਤਾਂ ਇਲੈਕਸ਼ਨ ਦੇ ਨਾਲ ਹੋਈ ਸੀਗੀ, ਪਰ ਜਦੋਂ ਬ੍ਰੈਕਜ਼ਿਟ ਹੋ ਗਿਆ ਉਹਦੇ ਵਿੱਚ ਜਿਹੜੀ ਇਕਨੋਮਿਕ ਡਾਊਨ ਟਰਨ ਆਈ ਸੀਗੀ ਬ੍ਰਿਟੇਨ ਦੇ ਵਿੱਚ, ਉਹਨੂੰ ਨਜਿੱਠਣ ਲਈ ਮਾਰਕ ਕਾਰਨੀ ਉਹਨਾਂ ਨੂੰ ਇੰਗਲੈਂਡ ਸੱਦਿਆ ਗਿਆ ਸੀ ਵੀ ਤੁਸੀਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਆਓ। ਤੇ ਮਤਲਬ ਮਾਰਕ ਕਾਰਨੀ ਨੇ ਇਹ ਉਹਨਾਂ ਦੇ ਜਿਹੜੀ ਉਹਨਾਂ ਨੇ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਵੀ ਹਾਂ ਉਹਨਾਂ ਨੇ ਜਿਹੜੀ ਗ੍ਰੇਟ ਬ੍ਰਿਟਨ ਦੀ ਤੇ UK ਦੀ ਸਰਕਾਰ ਸੀ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਤੁਹਾਨੂੰ ਜਿਹੜੀ ਬ੍ਰੈਕਜ਼ਿਟ ਨਹੀਂ ਕਰਾਉਣੀ ਚਾਹੀਦੀ, ਤੁਹਾਨੂੰ ਯੂਰਪ ਦੇ ਨਾਲ ਰਲ ਕੇ ਹੀ ਚੱਲਣਾ ਚਾਹੀਦਾ। ਤੇ ਉਹ ਜਿਹੜੀ ਉਹਨਾਂ ਨੇ ਸਲਾਹ ਦਿੱਤੀ ਸੀਗੀ ਉਹ ਨਹੀਂ ਮੰਨੀ ਗਈ ਤੇ ਉਹਦਾ ਖਮਿਆਜਾ ਵੀ ਭੁਗਤਣਾ ਪਿਆ ਜਿਹੜਾ UK ਨੂੰ ਜੀ। ਸੋ ਟੋਟਲ 343 ਸੀਟਾਂ ਹੈਗੀਆਂ, ਜੋ ਹੁਣ ਰੀਸੈਂਟ ਜੇ ਆਪਾਂ ਤੁਹਾਡੇ ਨਾਲ ਰਿਜ਼ਲਟਸ ਦੀ ਜੇ ਗੱਲ ਕਰਦੇ ਜਾਈਏ ਤੇ ਬੜਾ ਘੱਟ ਫਰਕ ਰਹਿ ਗਿਆ। ਲਿਬਰਲ 154 ਦੇ ਅੱਗੇ ਆ ਤੇ ਕੰਜ਼ਰਵੇਟਿਵ 152 ਤੇ। ਜੀ ਰਾਜਕਰਨ ਜਿਹੜਾ ਇੰਟਰਨੈਟ ਜਿਹੜਾ ਹੈ ਨਾ ਮੈਨੂੰ ਲੱਗਦਾ ਸਲੋ ਹੋ ਜਾਂਦਾ। ਜੀ ਮੇਰੇ ਵੀ ਇੰਟਰਨੈਟ ਦਾ ਥੋੜਾ ਡਿਲੇ ਚੱਲ ਰਿਹਾ ਆ, ਮਹਿਸੂਸ ਇਦਾਂ ਹੀ ਜਿਹੜਾ ਉਹ ਹੋ ਰਿਹਾ ਆ। ਜਦੋਂ ਤੱਕ ਮੈਂ ਤੁਹਾਨੂੰ ਬੋਲ ਕੇ ਦੱਸਦਾ ਉਨੀ ਦੇਰ ਤੱਕ ਤੁਹਾਡੀ ਗੱਲ ਨਿਬੜ ਜਾਂਦੀ ਆ। ਇਹ ਚੀਜ਼ ਜਿਹੜੀ ਆ ਥੋੜੀ ਇੰਟਰਨੈਟ ਦੀ ਚੀਜ਼ ਜਿਹੜੀ ਉਹ ਚੱਲ ਰਹੀ ਆ। ਸੋ ਦੇਖਦੇ ਆ ਵੀ ਅੱਗੇ ਕੀ ਸਿਚੁਏਸ਼ਨ ਦੇਖੋ ਜੀ ਬਣਦੀ ਆ, ਪਰ ਫੈਸਲਾ ਚਲੋ ਲੋਕਾਂ ਨੇ ਜਿਹੜਾ ਕਰਨਾ ਹੀ ਕਰਨਾ ਆ। ਤੇ ਟੱਕਰ ਜਿਹੜੀ ਆ ਉਹ ਕਾਂਟੇ ਦੀ ਹੋ ਗਈ। ਕੈਨੇਡੀਅਨਸ ਨੂੰ ਵੀ ਚਲੋ ਮਜ਼ਾ ਆ ਰਿਹਾ ਹੋਊਗਾ, ਬਾਕੀ ਵੀ ਜਿਹੜੇ ਉਹ ਸਾਰੇ ਜਾਣੇ ਦੇਖ ਰਹੇ ਆ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਚੀਜ਼ ਬਣਦੀ ਆ। ਤੇ ਪਰ ਹਾਲ ਦੀ ਘੜੀ ਬਹੁਤੇ ਜਾਣੇ ਮਾਈਕ ਕਾਰਨੀ ਨੂੰ ਨਵਾਂ ਜਿਹੜਾ ਪ੍ਰਧਾਨ ਮੰਤਰੀ ਥਾਪ ਚੁੱਕੇ ਆ, ਪਰ ਵੋਟਾਂ ਤੇ ਗਿਣਤੀ ਜਿਹੜੀ ਹੈ ਜੇ ਹਾਲ ਦੀ ਘੜੀ ਉਸ ਦਾ ਪੂਰਾ ਸਾਥ ਜਿਹੜੀ ਉਹ ਨਹੀਂ ਦੇ ਰਹੀ। ਬਲਾਕ ਕੁਬੈਕ ਸ਼ਾਇਦ ਉਹਨਾਂ ਦੀ ਹੈੱਡਕੁਆਟਰ ਦੇ ਵਿੱਚ ਗੁਰਜਸਪਾਲ ਸਿੰਘ, ਹਰਜੋਤ ਸਿੰਘ ਜੀ, ਅੱਜ ਇਹ ਚਰਚਾ ਚੱਲ ਰਹੀ ਹੋਊਗੀ ਵੀ ਕਿਹਨੂੰ ਰਾਜਾ ਬਣਾਉਣਾ ਆ ਕਿ ਅਸੀਂ ਰਾਜੇ ਆ।
ਸੋ ਜੀ ਇਹ ਜਿਹੜੀ ਫੀਲਿੰਗ ਅੱਜ ਜਿਹੜੇ ਬਲਾਕ ਕਿਊਬੈਕ ਵਾਲੇ ਆ ਉਹ ਡੈਫੀਨੇਟਲੀ ਜਿਹੜੀ ਉਹ ਲੈ ਰਹੇ ਆ। ਜੀ ਦੇਖੋ ਉਹਨਾਂ ਨੂੰ ਹੋ ਸਕਦਾ ਵੀ ਉਹ ਕਿੰਗ ਮੇਕਰ ਬਣ ਜਾਣ, ਜਿਹੜੇ ਹੁਣ ਤੱਕ ਦੇ ਰੁਝਾਨ ਨੇ ਜੀ ਜਿਹੜੇ ਹੁਣ ਤੱਕ ਦੇ ਰੁਝਾਨ ਨੇ। ਸੋ ਚੇਂਜਸ ਜਿਹੜੀਆਂ ਆ ਬਹੁਤ ਤੇਜ਼ੀ ਦੇ ਨਾਲ ਹੋ ਰਹੀਆਂ ਹੈਗੀਆਂ, ਕਿਉਂਕਿ ਹੁਣ ਜ਼ਿਆਦਾ ਜਿਹੜੀਆਂ ਵੋਟਾਂ ਕਾਊਂਟ ਹੋ ਰਹੀਆਂ ਇਸ ਟਾਈਮ ਵੈਸਟ ਵਾਲੀ ਸਾਈਡ ਤੋਂ ਵੀ, ਤੇ ਲਿਬਰਲ ਹੁਣ ਜੇ ਦੱਸਦੇ ਜਾਈਏ 158 ਤੇ ਅੱਗੇ ਆ, ਤੇ ਕੰਜ਼ਰਵੇਟਿਵ ਜਿਹੜੇ ਆ 148 ਤੇ ਆ। ਸੋ ਹੁਣ ਫੇਰ ਫਰਕ ਜਿਹੜਾ ਉਹ ਪੈ ਗਿਆ ਹੈਗਾ। ਸੋ ਲੀਡਰਸ ਦੀ ਅਪਡੇਟ ਕਰਦਾ ਜਾਵਾਂ ਹਰਜੋਤ ਸਿੰਘ ਜੀ, ਸੌਰੀ ਮੈਂ ਵਿੱਚੇ ਤੁਹਾਡੀ ਗੱਲ ਨੂੰ ਟੋਕਤਾ ਆ। ਮਾਰਕ ਕਾਰਨੀ ਜਿੱਦਾਂ ਤੁਹਾਨੂੰ ਦੱਸਿਆ ਲਿਬਰਲ ਪਾਰਟੀ ਦੇ ਉਹ ਇਲੈਕਟ ਹੋ ਚੁੱਕੇ ਆ। ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਪੀਅਰ ਪੋਲਿਵੇ ਉਹ ਹੋਰ ਟ੍ਰੇਲ ਦੇ ਵਿੱਚ ਚਲਾ ਗਿਆ। ਪਹਿਲਾਂ 177 ਵੋਟਾਂ ਦੇ ਨਾਲ ਟ੍ਰੇਲ 'ਚ ਸੀ, ਹੁਣ ਉਹ ਫਾਸਲਾ ਉਸ ਦਾ ਵੱਧ ਕੇ ਆਪਣੀ ਜਿਹੜੀ ਰਾਈਡਿੰਗ ਕਾਰਲਟਨ ਤੋਂ 215 ਵੋਟਾਂ ਦੇ ਨਾਲ ਜਿਹੜਾ ਪੀਅਰ ਪੋਲਿਵੇ ਉਹ ਪਿੱਛੇ ਹੋ ਗਿਆ ਆ। ਜਗਮੀਤ ਸਿੰਘ NDP ਦੇ ਉਹ ਆਪ 59 ਵੋਟਾਂ ਦੇ ਨਾਲ ਜਿਹੜੇ ਪਿੱਛੇ ਚੱਲ ਰਹੇ ਆ, ਟ੍ਰੇਲ ਕਰ ਰਹੇ ਆ ਬਰਨਬੀ ਸੈਂਟਰਲ ਤੋਂ। ਗ੍ਰੀਨ ਪਾਰਟੀ ਦੀ ਜਿਹੜੀ ਐਲਿਜ਼ਾਬੈਥ ਮੇ ਆ ਉਹ ਲੀਡ ਕਰ ਰਹੇ ਆ 266 ਜਿਹੜੀਆਂ ਉਹ 266 ਵੋਟਾਂ ਦੇ ਜਿਹੜਾ ਉਹ ਜੀ ਨਾਲ। ਤੇ ਇੱਕ ਪੀਪਲ ਪਾਰਟੀ ਦੇ ਮੈਕਸਿਮ ਬਰਨੀਅਰ ਸੀਗੇ, ਉਹ ਜਿਹੜੇ ਉਹ 18,000 ਤੋਂ ਵੱਧ ਵੋਟ ਦੇ ਨਾਲ ਹਾਰ ਚੁੱਕੇ ਆ। ਕੰਜ਼ਰਵੇਟਿਵ ਪਾਰਟੀ ਦੇ ਇੱਕ ਜਿਹੜੇ ਨੌਜਵਾਨ ਜਸਰਾਜ ਸਿੰਘ ਹੱਲਣ, ਉਹ ਆਪਣੀ ਸੀਟ ਜਿਹੜੀ ਆ ਜਿੱਤ ਗਏ ਹੈਗੇ ਜੀ। ਉਹ ਬਹੁਤ ਸੇਫ ਸੀਟ ਸੀਗੀ ਜੀ। ਸੋ ਜਿਹੜੀ ਐਲਬਰਟਾ ਤੋਂ ਕੰਜ਼ਰਵੇਟਿਵ ਪਾਰਟੀ ਦੀਆਂ ਜਿਹੜੀਆਂ ਜਸਰਾਜ ਸਿੰਘ ਹੱਲਣ ਤੇ ਦੂਜੀ ਟਿਮ ਉੱਪਲ ਹੋਣਾ ਦੀ ਸੀਟ, ਇਹ ਬਹੁਤ ਸੇਫ ਸੀਟਾਂ ਸੀਗੀਆਂ ਜੀ। ਜਿਹੜੀਆਂ ਉੱਥੇ ਫਸਵੀਆਂ ਸੀਟਾਂ ਸੀਗੀਆਂ ਉਹ ਹੈਗੀਆਂ ਨੇ ਜੀ, ਇੱਕ ਤਾਂ ਆਪਣੇ ਐਲਬਰਟ ਆਪਣੇ ਕੈਲਗਰੀ ਨਾਰਥ ਈਸਟ ਤੋਂ, ਤੇ ਸਕਾਈ ਜਿਹੜੇ ਸੁਖ ਧਾਲੀਵਾਲ ਦੀਆਂ ਇੱਕ ਨਹੀਂ ਉਹ ਆਪਣੇ ਰਾਜਕਰਨ ਸਿੰਘ ਉਹ ਹੈਗੀਆਂ ਨੇ BC ਦੀਆਂ। ਜਿਹੜੀਆਂ ਆਪਾਂ ਐਲਬਰਟਾ ਦੇ ਵਿੱਚ, ਕਿਉਂਕਿ ਐਲਬਰਟਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਸੀਟਾਂ ਕੱਢਣੀਆਂ ਬਹੁਤ ਸੌਖੀਆਂ ਹੁੰਦੀਆਂ ਨੇ। ਸੋ ਉੱਥੇ ਪਰ ਜਿਹੜਾ ਕੈਲਗਰੀ ਦੇ ਵਿੱਚ ਜਿਹੜਾ ਇਹ ਫਸਵਾਂ ਮੁਕਾਬਲਾ ਸੀਗਾ, ਉੱਥੇ ਇਹ ਲੱਗਦਾ ਸੀਗਾ ਵੀ ਆਪਣੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਸੀਗਾ ਵੀ ਐਡਮਿੰਟਨ ਦੇ ਵਿੱਚ ਜਿਹੜੇ ਸੋਹੀ ਹੈਗੇ ਆ, ਅਮਰਜੀਤ ਸੋਹੀ, ਉਹ ਪਿੱਛੇ ਚੱਲ ਰਹੇ ਆ, ਜਦ ਕਿ ਸਾਰਿਆਂ ਨੂੰ ਲੱਗਦਾ ਸੀਗਾ ਵੀ ਉਹ ਸੀਟ ਆਪਣੀ ਕੱਢ ਜਾਣਗੇ। ਸੋ ਸਿਮਿਲਰ ਤਰੀਕੇ ਦੇ ਨਾਲ ਜਿਹੜੀਆਂ ਦੋ ਪੰਜਾਬੀਆਂ ਵਾਲੀਆਂ ਸੀਗੀਆਂ, ਕੈਲਗਰੀ ਮੈਕਨਾਈਟ, ਉੱਥੋਂ ਲੱਗਦਾ ਸੀਗਾ ਵੀ ਜਾਰਜ ਚਾਹਲ ਜਿਹੜੀ ਸੀਟ ਕੱਢ ਜਾਣਗੇ, ਪਰ ਉਹ 500 ਵੋਟ ਨਾਲ ਕੰਜ਼ਰਵੇਟਿਵ ਪਾਰਟੀ ਦੇ ਦਲਵਿੰਦਰ ਗਿੱਲ ਤੋਂ ਪਿੱਛੇ ਚੱਲ ਰਹੇ ਆ। ਤੇ ਐਵੇਂ ਹੀ ਜਿਹੜੀ ਆਪਣੇ ਕੈਲਗਰੀ ਸਕਾਈ ਵਿਊ ਹੈ, ਉੱਥੇ ਵੀ ਇਹ ਲੱਗਦਾ ਸੀਗਾ ਵੀ ਹਫੀਜ਼ ਮਲਿਕ ਆਪਣੀ ਜਿਹੜੀ ਸੀਟ ਕੱਢ ਜਾਣਗੇ, ਪਰ ਉੱਥੇ ਵੀ ਕੰਜ਼ਰਵੇਟਿਵ ਪਾਰਟੀ ਦੇ ਅਮਨਪ੍ਰੀਤ ਗਿੱਲ ਹੈ ਉਹ ਅੱਗੇ ਚੱਲ ਰਹੇ ਆ ਜੀ। ਇਹ ਉੱਥੇ ਜਿਹੜੀ ਨਾਰਥ ਈਸਟ ਦੇ ਵਿੱਚ ਜਿਹੜੀ ਆਪਣੀ ਪੰਜਾਬੀਆਂ ਦੀ ਜਿੱਥੇ ਸੰਘਣੀ ਵਸੋਂ ਹੈ, ਉੱਥੋਂ ਦੀਆਂ ਇਹ ਦੋ ਸੀਟਾਂ ਬੜੀਆਂ ਇਹ ਵਕਾਰੀ ਸੀਟਾਂ ਹੈਗੀਆਂ ਜਿੱਥੇ ਸਿੱਖਾਂ ਦਾ ਪੂਰਾ ਜ਼ੋਰ ਚੱਲਦਾ ਹੈਗਾ। ਪਰ ਉੱਥੇ ਦੋਨੇ ਥਾਂ ਹੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਤੇ ਦੋਨਾਂ ਦੇ ਵਿੱਚੋਂ ਪੰਜਾਬੀ ਕੈਂਡੀਡੇਟ ਉਹ ਲੀਡ ਕਰ ਰਹੇ ਆ ਜੀ। ਇਸ ਵੇਲੇ ਹੁਣ ਥੋੜਾ ਜਿਹਾ ਫਰਕ ਕਾਫੀ ਹੋ ਗਿਆ। ਲਿਬਰਲ 161 ਤੇ ਅੱਗੇ ਜਾ ਰਹੇ ਆ, ਤੇ ਕੰਜ਼ਰਵੇਟਿਵ ਜਿਹੜੇ ਆ ਉਹ 146 ਤੇ ਅੱਗੇ ਜਾ ਰਹੇ ਆ। ਜਾਂ ਕਿਊਬੈਕ ਬਲਾਕ ਵਾਲੇ ਜਿਹੜੇ ਆ ਉਹ 25 ਤੇ ਹੀ ਆ, NDP 9 ਤੇ ਹੋ ਗਏ ਆ। ਉਹਨਾਂ ਦੀ ਹੋਰ ਜਿਹੜੀ ਆ ਇੱਕ ਸੀਟ ਦੇ ਥੱਲੇ ਜਾ ਰਹੇ ਹੈਗੇ। ਗ੍ਰੀਨ ਵਾਲਿਆਂ ਕੋ ਇੱਕ ਸੀਟ ਦੇ ਉੱਤੇ ਜਿਹੜੇ ਗ੍ਰੀਨ ਫਿਰ ਫਰਕ ਵੱਧ ਗਿਆ। ਸੋ ਬਿਲਕੁਲ ਉਹੀ ਗੱਲ ਜਿੱਦਾਂ ਆਪਾਂ ਪਹਿਲਾਂ ਗੁਰਜਸਪਾਲ ਸਿੰਘ ਹੁਣੀ ਵੀ ਆਪਾਂ ਨੂੰ ਦੱਸ ਰਹੇ ਸੀਗੇ ਵੀ ਹੁਣ ਜਿਉਂ-ਜਿਉਂ BC ਦੇ ਜਿਹੜੇ ਨਤੀਜੇ ਆ ਉਹ ਰੁਝਾਨ ਆ, ਕਾਊਂਟਿੰਗ ਜਿੱਦਾਂ ਵੱਧ ਰਹੀ ਆ, ਉਹ ਉਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਲਗਾਤਾਰ ਕਰ ਰਹੇ ਆ ਵੀ ਜਿਹੜੀਆਂ ਚੀਜ਼ਾਂ ਇਹਨਾਂ ਨੇ ਪ੍ਰੈਡਿਕਸ਼ਨਸ ਬਾਕੀ ਸਾਰਿਆਂ ਨੇ ਕੀਤੀਆਂ ਉਹਨਾਂ ਦੀਆਂ ਸਰਕਾਰ ਨੂੰ ਲੈ ਕੇ, ਉਹ ਆંકੜਾ ਫਿਰ ਉਧਰ ਵੱਲ ਨੂੰ ਜਿਹੜਾ ਉਹ ਵੱਧਦਾ ਜਿਹੜਾ ਉਹ ਜਾ ਰਿਹਾ ਆ। ਸੋ 75,000 ਤੇ 485 ਪੋਲਸ ਦੇ ਵਿੱਚੋਂ 43,125 ਜਿਹੜੇ ਪੋਲਸ ਆ ਉਹ ਰਿਪੋਰਟ ਆਲਰੇਡੀ ਹੋ ਚੁੱਕੇ ਆ, ਤੇ ਲਗਾਤਾਰ ਇਹ ਆંકੜਾ ਜਿਹੜਾ ਉਹ ਵੱਧਦਾ ਜਾ ਰਿਹਾ ਆ। ਸੋ ਨੰਬਰਸ ਜਿਹੜੇ ਆ ਉਹ ਵੱਧ ਰਹੇ ਨੇ। ਸੋ ਜੇ ਓਵਰਆਲ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਜਿਹੜੀ ਸਰੀ ਵੈਨਕੂਵਰ ਦਾ ਜਿਹੜਾ ਇਲਾਕਾ ਹੈ ਜਿੱਥੇ ਭਾਰੀ ਪੰਜਾਬੀ ਵਸੋਂ ਆ, ਉੱਥੇ ਸਾਰਿਆਂ ਦੀਆਂ ਜਿਹੜੀਆਂ ਉਹ ਆਸਾਂ ਉਮੀਦਾਂ ਜਿਹੜੀਆਂ ਉਹ ਬਣੀਆਂ ਪਈਆਂ ਵੀ ਕੌਣ ਜਿੱਤਦਾ ਕੌਣ ਹਾਰਦਾ ਆ। ਡੈਫੀਨੇਟਲੀ ਜਿਹੜੇ ਕੁਝ ਪੰਜਾਬੀ, ਕੁਝ ਸਿੱਖ, ਕੁਝ ਜਿਹੜੇ ਭਾਰਤੀ ਮੂਲ ਵਾਲੇ ਆ ਉਹ ਜਿੱਤਣੇ ਆ, ਉਹ ਕੁਝ ਹਾਰਦੇ ਆ, ਕੁਝ ਸਰਕਾਰ ਦੇ ਅਹੁਦੇਦਾਰੀਆਂ ਵੀ ਜਿਹੜੀਆਂ ਉਹਨਾਂ ਨੂੰ ਮਿਲਦੀਆਂ, ਜਿਹੜੀ ਵੀ ਸਰਕਾਰ ਜਿਹੜੀ ਇਸ ਦੇ ਵਿੱਚ ਬਣਦੀ ਆ। ਸੋ ਇੱਥੇ ਹਰਜੋਤ ਸਿੰਘ ਜੀ ਤੇ ਗੁਰਜਸਪਾਲ ਸਿੰਘ ਇੱਥੇ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜਾ ਹੁਣ ਥੋੜਾ ਜਿਹਾ ਆਪਾਂ ਰਿਜ਼ਲਟ ਤੋਂ ਅੱਗੇ ਦੀ ਗੱਲ ਕਰੀਏ ਵੀ ਇੱਥੇ ਹੁਣ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਇਹ ਜਿਹੜੇ ਸਵਾਲ ਹੋਣੇ ਆ ਵੀ ਜੋ ਡਿਪਲੋਮੈਟਿਕਲੀ ਇੰਡੀਆ ਦੇ ਨਾਲ ਖਾਸ ਕਰਕੇ ਚੱਲ ਰਿਹਾ ਸੀ ਰਿਲੇਸ਼ਨਸ ਨੂੰ ਲੈ ਕੇ,
ਵੀ ਉਹ ਕਿੱਦਾਂ ਦਾ ਜਿਹੜਾ ਉਹ ਨਾਤਾ ਜਿਹੜਾ ਉਹਨਾਂ ਦੇ ਨਾਲ ਬਣਿਆ ਰਹਿ ਸਕਦਾ ਆ, ਕਿਵੇਂ ਦੀ ਜਿਹੜੀ ਸਥਿਤੀ ਜਿਹੜੀ ਹੋਊਗੀ, ਫੋਰਨ ਇੰਟਰਫੇਰੈਂਸ ਦੇ ਜਿਹੜੇ ਉਹਨਾਂ ਦੇ ਉੱਤੇ ਦੋਸ਼, ਅਸੈਸੀਨੇਸ਼ਨਸ, ਇਹ ਉਥੋਂ ਦੀ ਜਿਹੜੀ ਸਰਕਾਰ, ਉਥੋਂ ਦੇ ਪ੍ਰਧਾਨ ਮੰਤਰੀ, ਹੋਮ ਮਿਨਿਸਟਰ ਤੱਕ ਦੇ ਜਿਹੜੇ ਆ ਰਿਪੋਰਟਾਂ ਦੇ ਵਿੱਚ ਨਾਮ ਜਿਹੜੇ ਉਹ ਆਉਣੇ, ਆਮ ਲੋਕ ਐਜ਼ ਏ ਕੈਨੇਡੀਅਨ ਉਹ ਉੱਥੇ ਕਿੱਦਾਂ ਦੇਖਦੇ ਆ, ਤੇ ਜਿਹੜੇ ਖਾਸ ਕਰਕੇ ਪੰਜਾਬੀ ਨੇ, ਸਿੱਖ ਨੇ, ਉਹ ਕੀ ਆਸ ਉਮੀਦ ਰੱਖਣਗੇ ਜਿਹੜੀ ਵੀ ਨਵੀਂ ਸਰਕਾਰ ਬਣਦੀ ਹੈ? ਦੇਖੋ ਜੀ, ਜਿਹੜਾ ਕੋਈ ਵੀ ਜਿਹੜਾ ਮੁਲਕ ਦਾ ਇੱਕ ਵਸਿੰਦਾ ਹੁੰਦਾ, ਉਹਨੂੰ ਆਪਣੀ ਸਰਕਾਰ ਤੋਂ ਇਹ ਆਸ ਤਾਂ ਰੱਖਣੀ ਪੈਂਦੀ ਹੈ ਵੀ ਜਿਹੜੀ ਸਾਡੇ ਮੁਲਕ ਦੀ ਸਰਕਾਰ ਆ ਉਹ ਸਾਡੀ ਜ਼ਿੰਦਗੀ ਦੀ ਹਿਫਾਜ਼ਤ ਦੀ ਗਰੰਟੀ ਕਰੇ। ਤੇ ਇਹ ਕੋਈ ਬਹੁਤੀ ਜੇ ਆਪਾਂ ਕਹਿ ਲਈਏ ਵੀ ਕੋਈ ਬਹੁਤ ਜ਼ਿਆਦਾ ਵੱਡੀ ਮੰਗ ਨਹੀਂ ਹੁੰਦੀ ਕਿਸੇ ਵੀ ਮੁਲਕ ਦੀ ਸਰਕਾਰ ਤੋਂ। ਤਾਂ ਜਿਹੜੇ ਕੈਨੇਡਾ ਦੇ ਸਿੱਖ ਵੀ ਹੈ ਉਹ ਇਹ ਆਸ ਰੱਖਦੇ ਵੀ ਹੈ, ਤੇ ਜਿਹੜੀ ਸਿੱਖ ਫੈਡਰੇਸ਼ਨ ਨੇ, ਦੇਖੋ ਜਿਹੜੇ ਪਿਛਲੇ ਮਹੀਨੇ ਦੀ ਉਹ ਇੱਕ ਕੁਐਸਚਨਏਅਰ ਰਨ ਕੀਤਾ, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕਹੀ ਸੀ ਵੀ ਜਿਹੜੀ ਕੈਨੇਡੀਅਨ ਚਾਰਟਰ ਆਫ ਰਾਈਟਸ, ਜਿਹੜੀਆਂ ਸਾਨੂੰ ਸਹੂਲਤਾਂ ਜਿਹਦੇ ਵਿੱਚ ਡੈਮੋਨਸਟ੍ਰੇਸ਼ਨ ਦੀ ਫਰੀडम ਆਫ ਸਪੀਚ, ਹਾਂ ਫਰੀडम ਆਫ ਸਪੀਚ ਸਾਨੂੰ ਦਿੰਦਾ ਹੈ, ਜਾਂ ਰੈਲੀ ਕਰਨ ਦੀ ਜਾਂ ਸਾਨੂੰ ਪ੍ਰੋਟੈਸਟ ਕਰਨ ਦੀ ਜਿਹੜੀ ਸਾਨੂੰ ਚਾਰਟਰ ਆਫ ਰਾਈਟਸ ਜਿਹੜੀਆਂ ਸਾਨੂੰ ਖੁੱਲ੍ਹਾਂ ਦਿੰਦਾ ਵੀ ਕੀ ਤੁਸੀਂ ਉਹਨਾਂ ਖੁੱਲ੍ਹਾਂ ਨੂੰ ਪ੍ਰੋਟੈਕਟ ਕਰੋਗੇ। ਸੋ ਇਹ ਤਾਂ ਸਿੱਖਾਂ ਦੀ ਮੰਗ ਹੈ ਹੀ ਹੈ, ਚਾਹੇ ਸਰਕਾਰ ਕਿਸੇ ਦੀ ਵੀ ਬਣਦੀ। ਹੁਣ ਇਹਦੇ ਵਿੱਚ ਜਿਹੜੀ ਨਵੀਂ, ਜੇ ਮੰਨ ਲਓ ਲਿਬਰਲ ਪਾਰਟੀ ਦੀ ਸਰਕਾਰ ਬਣਦੀ ਹੈ, ਉਹ ਇਸ ਮਸਲੇ ਨੂੰ ਕਿਵੇਂ ਭਾਰਤ ਸਰਕਾਰ ਨਾਲ ਨਜਿੱਠਦੀ ਹੈ, ਇਹਦਾ ਹਜੇ ਕਿਸੇ ਨੂੰ ਕੋਈ ਵੀ ਅੰਦਾਜ਼ਾ ਨਹੀਂ ਹੈਗਾ, ਕਿਉਂਕਿ ਜਿਹੜੇ ਮਾਰਕ ਕਾਰਨੀ ਹੋਣੀ ਆ ਉਹਨਾਂ ਨੂੰ ਬਿਲਕੁਲ ਉਹ ਆਊਟਸਾਈਡਰ ਨੇ ਇਸ ਪੋਲੀਟੀਕਲ ਸਫੇਅਰ ਦੇ ਵਿੱਚ। ਜੇ ਆਪਾਂ ਇੱਕ ਲਾ ਲਈਏ ਵੀ ਆਪਾਂ ਇੱਕ ਅੰਦਾਜ਼ੇ ਲਾਉਣੇ ਹੋਣ, ਤਾਂ ਬੀਇੰਗ ਐਨ ਇਕਨੋਮਿਸਟ ਉਹ ਇਹ ਦੇਖਣਗੇ ਵੀ ਕੈਨੇਡਾ ਨੂੰ ਇਕਨੋਮਿਕਲੀ ਸਟਰੋਂਗ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ। ਤੇ ਜੇ ਇਕਨੋਮਿਕਲੀ ਦੇਖਣਾ ਹੋਵੇ ਤਾਂ ਭਾਰਤ ਇੱਕ ਬਹੁਤ ਵੱਡੀ ਮੰਡੀ ਹੈ, ਤੇ ਹੋ ਸਕਦਾ ਵੀ ਉਹਨਾਂ ਦਾ ਝੁਕਾਅ ਉਸ ਪਾਸੇ ਰਹੇ ਮੰਡੀ ਹੈ। ਪਰ ਇਹ ਹਜੇ ਇਹਦੇ ਬਾਰੇ ਕੁਝ ਵੀ ਕਹਿਣਾ, ਜਾਂ ਲੋਕਾਂ ਦੇ ਵਿੱਚ ਇਸ ਬਾਰੇ ਹਲੇ ਕੋਈ ਵੀ ਜਿਹੜੀ ਡਿਸਕਸ਼ਨ ਹੈ ਉਹ ਨਹੀਂ ਚੱਲ ਰਹੀ ਵੀ ਜੇ ਸਰਕਾਰ ਬਣਦੀ ਹੈ, ਲਿਬਰਲ ਗਵਰਨਮੈਂਟ ਦੀ ਸਰਕਾਰ ਬਣਦੀ ਹੈ, ਕੀ ਉਹ ਵੀ ਜਸਟਿਨ ਟਰੂਡੋ ਦੀ ਸਰਕਾਰ ਵਾਂਗੂ ਡਟ ਕੇ ਜਿਹੜੇ ਕੈਨੇਡਾ ਦੇ ਸਿੱਖ ਹੈਗੇ ਉਹਨਾਂ ਦਾ ਸਟੈਂਡ ਲਵੇਗੀ, ਜਾਂ ਉਹ ਬਿਲਕੁਲ ਭਾਰਤ ਸਰਕਾਰ ਨਾਲ ਰਲ ਕੇ ਚੱਲਣਾ ਚਾਹੇਗੀ। ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਛੇਤੀ ਪਿਕਚਰ ਕਲੀਅਰ ਹੋ ਸਕਦੀ ਹੈ ਜੀ। ਦੂਸਰੇ ਪਾਸੇ ਜਿਹੜਾ ਕੈਨੇਡਾ ਇੰਡੀਆ ਹੈ ਉਹਦੇ ਤੇ ਵੀ ਡਿਪੈਂਡ ਕਰਦਾ ਹੈਗਾ। ਅੱਜ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਯੂਐਸ ਦੇ ਟ੍ਰੇਜਰ ਸੈਕਟਰੀ ਆ ਸਕਾਟ ਬਸੈਂਟ, ਉਹਨਾਂ ਨੇ ਇਹ ਕਿਹਾ ਵੀ 18 ਦੇ ਕਰੀਬ ਮੁਲਕਾਂ ਦੇ ਨਾਲ ਟਰੰਪ ਉਹਨਾਂ ਦੀ ਗੱਲਬਾਤ ਚੱਲ ਰਹੀ ਹੈਗੀ ਆ, ਜਿੱਥੋਂ ਸਾਨੂੰ ਕਾਫੀ ਵਧੀਆ ਪ੍ਰਪੋਜ਼ਲ ਆ ਰਹੇ ਆ ਵੀ ਜਿਹੜੇ ਟੈਰਿਫ ਘਟਾਏ ਜਾਣ ਜਾਂ ਰੈਸੀਪ੍ਰੋਕਲ ਟੈਰਿਫ ਨਾ ਲਾਏ ਜਾਣ, ਜਾਂ ਬਿਲਕੁਲ ਹੀ ਦੋਨਾਂ ਮੁਲਕਾਂ ਵੱਲੋਂ ਨਾ ਲਾਏ ਜਾਣ। ਤੇ ਪਹਿਲਾ ਨੰਬਰ ਦੇ ਉੱਤੇ ਇੰਡੀਆ ਦਾ ਆਇਆ। ਕਹਿੰਦੇ ਇਹ ਜਿਹੜੇ ਬਸੈਂਟ ਹੋਣੀ ਇਹ ਕਹਿ ਰਹੇ ਆ, ਕਹਿੰਦੇ ਵੀ ਆਈ ਵੁੱਡ ਗੈਸ ਦੈਟ ਇੰਡੀਆ ਵੁੱਡ ਬੀ ਵਨ ਆਫ ਦਾ ਫਸਟ ਟ੍ਰੇਡ ਡੀਲਸ ਵੀ ਵੁੱਡ ਸਾਈਨ। ਇਹ ਉਹਨਾਂ ਨੇ ਅਮਰੀਕਾ ਦੇ ਨਾਲ ਕਿਹਾ ਹੈਗਾ। ਸੋ ਇੱਕ ਟਾਈਮ ਦੇ ਉੱਤੇ ਟਰੰਪ ਉਹਨਾਂ ਨੇ ਕਿਹਾ ਸੀ ਵੀ ਠੀਕ ਆ, ਮੋਦੀ ਮੇਰਾ ਫਰੈਂਡ ਤਾਂ ਹੈ, ਪਰ ਸਾਨੂੰ ਇਹ ਲੁੱਟ ਬਹੁਤ ਰਹੇ ਆ, ਸਾਡੇ ਤੇ ਜਿਹੜਾ ਟੈਰਿਫ ਬਹੁਤ ਜ਼ਿਆਦਾ ਜਿਹੜਾ ਲਾ ਰਹੇ ਹੈਗੇ, ਓਪਨਲੀ ਕਿਹਾ ਸੀ ਉਹਨੇ। ਤੇ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਇੱਥੇ ਆਏ ਵੀ ਸੀ, ਉਹ ਆਪਾਂ ਨੂੰ ਪਤਾ ਹੀ ਆ ਵੀ ਉੱਤੇ ਘੁੰਮ ਫਿਰ ਕੇ ਚਲ ਗਏ, ਦਿੱਤਾ ਇਹ ਨਹੀਂ ਕੁਛ ਨਹੀਂ। ਸੋ ਅਮਰੀਕਾ ਦੇ ਅੱਗੇ ਤਾਂ ਬਿਲਕੁਲ ਉਹ ਵਿਛ ਰਹੇ ਹੈਗੇ ਆ। ਸੋ ਕੈਨੇਡਾ ਦੇ ਨਾਲ ਕਿੱਦਾਂ ਦਾ ਰਿਲੇਸ਼ਨ ਹੁੰਦਾ ਆ, ਉਹ ਮੇਰੇ ਖਿਆਲ ਨਾਲ ਸਰਕਾਰ ਤੇ ਵੀ ਡਿਪੈਂਡ ਕਰੂਗਾ ਵੀ ਕੈਨੇਡਾ ਦੀ ਜੇ ਸਰਕਾਰ ਜਿਹੜੀ ਆ ਮਿਨੋਰਟੀ ਗਵਰਨਮੈਂਟ ਨਹੀਂ ਜੇ ਸਟਰੋਂਗ ਹੈਗੀ ਆ, ਸੋ ਉਹਦਾ ਵੀ ਬਹੁਤ ਫਰਕ ਪਊਗਾ। ਜੀ ਜੀ ਬਿਲਕੁਲ। ਸੋ ਇੱਥੇ ਇੱਕ ਚੀਜ਼, ਸੌਰੀ ਗੁਰਜਸਪਾਲ, ਮੈਂ ਇੱਥੇ ਇੱਕ ਜਿਹੜੀ ਟਿੱਪਣੀ ਕਰਕੇ ਫਿਰ ਅੱਗੇ ਤੁਸੀਂ ਆਪਣੀ ਗੱਲ ਕਰਿਓ। ਇਹਦੇ ਵਿੱਚ ਇੱਕ ਚੀਜ਼ ਇਹ ਵੀ ਹੈ ਨਾ, ਕਈ ਵਾਰੀ ਵਪਾਰ, ਕਿਉਂਕਿ ਇਹ ਆਵਾਜ਼ ਨਾ ਪਹਿਲਾਂ ਉੱਠੀ ਵੀ ਵਪਾਰ ਦੇ ਨਾਲੋਂ ਜਿਹੜੀ ਸੋਵਰਨਿਟੀ ਆ ਉਹ ਜ਼ਿਆਦਾ ਉੱਚੀ ਆ। ਉਹ ਚੀਜ਼ ਜਿਹੜੀ ਜ਼ਿਆਦਾ ਇੰਪੋਰਟੈਂਟ ਆ ਵੀ ਇੱਕ ਮੁਲਕ ਦੀ ਜਿਹੜੀ ਬਾਹਰੋਂ ਸਰਕਾਰ ਆ ਕੇ ਤੁਹਾਡੇ ਮੁਲਕ ਦੀ ਜਿਹੜੀ ਜ਼ਮੀਨ ਦੇ ਉੱਤੇ ਤੁਹਾਡੇ ਬਸ਼ਿੰਦੇ ਨੂੰ ਆ ਕੇ ਕਤਲ ਕਰ ਦੇਵੇ, ਆਈ ਥਿੰਕ ਉੱਥੇ ਕਹਿੰਦੇ ਫਿਰ ਟ੍ਰੇਡ ਰੂਟ ਜਿਹੜਾ ਉਹ ਬੈਕ ਸੀਟ ਦੇ ਉੱਤੇ ਚਲੇ ਜਾਣਾ ਚਾਹੀਦਾ। ਬਹੁਤ ਸਾਰੇ ਜਿਹੜੇ ਸਿਆਸਤਦਾਨਾਂ ਤੋਂ ਲੈ ਕੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਜਿਹੜਾ ਵਿਚਾਰ ਆ ਉਹ ਪਨਪਦਾ ਤਾਂ ਹੈਗਾ ਵੀ ਇਹ ਚੀਜ਼ ਜਿਹੜੀ ਉਹ ਚੀਜ਼ ਚਾਹੀਦੀ ਆ ਵੀ, ਅਦਰਵਾਈਜ਼ ਇੱਥੇ ਤਾਂ ਕੋਈ ਮਤਲਬ ਨਹੀਂ ਰਹਿ ਜਾਣਾ ਸੋਵਰਨਿਟੀ ਦਾ। ਕੱਲ ਨੂੰ ਕੋਈ ਵੀ ਆਊਗਾ ਕੁਛ ਵੀ ਜਿਹੜਾ ਉਹ ਚੀਜ਼ ਨੂੰ ਇਸ ਤਰੀਕੇ ਦੇ ਨਾਲ ਕਰ ਸਕਦਾ ਆ। ਸੋ ਇਹ ਡੈਫੀਨੇਟਲੀ ਇੱਕ ਪਾਸੇ ਮੰਡੀ ਆ, ਇੱਕ ਪਾਸੇ ਸੋਵਰਨਿਟੀ ਆ। ਇਹ ਹੁਣ ਦੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਕਿਹੜੀ ਐਨਕ ਲਾ ਕੇ ਜਿਹੜੀ ਵੀ ਸਰਕਾਰ ਆਉਂਦੀ ਆ ਜਾਂ ਜਿਹੜੇ ਵੀ ਮੰਤਰੀ ਹੁੰਦੇ ਆ, ਪ੍ਰਧਾਨ ਮੰਤਰੀ ਹੁੰਦੇ ਆ, ਉਸ ਨੂੰ ਜਿਹੜਾ ਉਹ
ਦੇਖਣਗੇ। ਲੇਟੈਸਟ ਅਪਡੇਟ, ਸੌਰੀ ਗੁਰਜਸਪਾਲ ਤੁਹਾਡੀ ਗੱਲ ਵੱਲ ਨੂੰ ਵਧਦੇ ਹਾਂ। ਲੇਟੈਸਟ ਅਪਡੇਟ ਜਗਮੀਤ ਸਿੰਘ ਦੀ ਸੀਟ ਬਾਰੇ ਦੱਸ ਦਈਏ, 1000 ਵੋਟ ਦੇ ਨਾਲ ਉਹ ਟ੍ਰੇਲ ਕਰ ਰਹੇ ਨੇ ਇਸ ਟਾਈਮ। ਉੱਥੇ ਜਿਹੜੀ ਲਿਬਰਲ ਪਾਰਟੀ ਦੇ ਵੇਡ ਚੈਂਗ ਆ, ਉਹ ਲੀਡ ਜਿਹੜੇ ਉਹ ਕਰ ਰਹੇ ਸੀਗੇ, ਤੇ ਜਗਮੀਤ ਸਿੰਘ ਇਸ ਟਾਈਮ 1049 ਵੋਟਾਂ ਦੇ ਨਾਲ ਉਹ ਟ੍ਰੇਲ ਜਿਹੜਾ ਉਹ ਕਰ ਰਹੇ ਆ। ਤੇ ਪੀਅਰ ਪੋਲੀਵੇਅਰ 1800 ਵੋਟ ਦੇ ਨਾਲ ਜਿਹੜੀ ਉਹ ਟ੍ਰੇਲ ਜਿਹੜੀ ਉਹ ਕਰ ਰਹੇ ਆ। ਹੁਣ ਪਤਾ ਨਹੀਂ ਉੱਥੇ ਕਿਹੜੀ ਪੇਟੀ ਖੋਲਣੀ ਬਾਕੀ ਹੈ ਜਿਹਦੇ ਵਿੱਚ ਪੀਅਰ ਪੋਲੀਵੇਅਰ ਜਿਹੜੇ ਆ ਉਹ ਦੁਬਾਰਾ ਵਾਪਸੀ ਕਰ ਸਕਦੇ ਆ ਕਿ ਨਹੀਂ। ਜਿੱਦਾਂ ਗੁਰਜਸਪਾਲ ਸਿੰਘ ਨੇ ਪਹਿਲਾਂ ਦੱਸਿਆ ਵੀ 4-5 ਹਜ਼ਾਰ ਟੋਟਲ ਵੋਟ ਦੇ ਫਰਕ ਦੇ ਨਾਲ ਉੱਥੇ ਐਮਪੀ ਬਣ ਜਾਂਦਾ। ਜੇ ਹੁਣ 2-2 ਹਜ਼ਾਰ ਦਾ ਫਰਕ ਆਲਰੇਡੀ ਵੋਟਾਂ ਦਾ ਪੈਣ ਲੱਗ ਗਿਆ ਤੇ ਇਹ ਨਹੀਂ ਪਤਾ ਵੀ ਉਹ ਉਸ ਨੂੰ ਬਾਅਦ ਚ ਕਵਰ ਵੀ ਕਰ ਸਕਣਗੇ ਜਾਂ ਨਹੀਂ। ਇਹ ਦੋਨੇ ਲੀਡਰਾਂ ਦੇ ਲਈ ਇੱਕ ਜਿਹੜੀ ਇਹ ਸੀਟ ਤਾਂ ਪੀਅਰ ਪੋਲੀਵੇਅਰ ਦੇ ਹੱਥੋਂ ਨਿਕਲਦੀ ਦਿਖ ਰਹੀ ਹੈ ਜੀ, ਜਿੰਨਾ ਫਰਕ ਪੈ ਚੁੱਕਿਆ। ਸੋ ਪਰ ਇਹ ਬੜੀ ਬੇਇੱਜ਼ਤੀ ਦੀ ਗੱਲ ਹੋਵੇਗੀ ਜੀ, ਮਤਲਬ ਕਿੱਥੇ ਤੁਸੀਂ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਸੀ ਤੇ ਕਿੱਥੇ ਤੁਸੀਂ ਆਪਣੀ ਸੀਟ ਵੀ। ਦੂਜੀ ਦੋਨਾਂ ਪਾਰਟੀਆਂ ਦੇ ਜੇ ਲੀਡਰ ਜੇ ਹਾਰ ਜਾਂਦੇ, ਐਨਡੀਪੀ ਵਾਲੇ ਵੀ ਤੇ ਜਗਮੀਤ ਸਿੰਘ ਜੇ ਹਾਰ ਜਾਂਦੇ ਤੇ ਇਧਰੋਂ ਪੀਅਰ ਪੋਲੀਵੇਅਰ ਹੁਣੀ ਹਾਰ ਜਾਂਦੇ ਆ ਜੀ। ਇਹ ਤਾਂ ਬੜੀ ਕੰਜ਼ਰਵੇਟਿਵ ਦੇਖੋ ਜੋ ਮਰਜ਼ੀ ਕਹੀਏ ਗੁਰਜਸਪਾਲ ਸਿੰਘ, ਹਰਜੋਤ ਸਿੰਘ ਜੀ, ਕੰਜ਼ਰਵੇਟਿਵ ਪਾਰਟੀ ਨੂੰ ਤਾਂ ਪੀੜੀ ਥੱਲੇ ਸੋਟਾ ਮਾਰਨਾ ਹੀ ਪੈਣਾ। ਉਹਨਾਂ ਦੀ ਜਿਹੜਾ ਬੰਦਾ ਐਸਟੈਬਲਿਸ਼ਮੈਂਟ ਦੇ ਵਿੱਚੋਂ ਚੱਕ ਕੇ ਜਿਹੜਾ ਉਹਨਾਂ ਨੇ ਲਿਆਂਦਾ, ਤੇ ਜਿਸ ਤਰੀਕੇ ਦੇ ਨਾਲ ਲੋਕ ਮਾਰਕ ਕਾਰਨੀ ਦੇ ਪਿੱਛੇ ਗਏ ਆ ਵੀ ਚੱਲ ਨਿਊ ਫੇਸ ਆ ਪੋਲਿਟਿਕਸ ਦੇ ਵਿੱਚ, ਕੋਈ ਬੜਾ ਇਸ ਨੂੰ ਪਤਾ ਨਹੀਂ ਆ। ਇਹ ਜਿਹੜੀ ਚੀਜ਼ ਆ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਜਿੱਦਾਂ ਡਗ ਫੋਰਡ ਦੀ ਤੁਸੀਂ ਆਲਰੇਡੀ ਗੱਲ ਦੱਸ ਚੁੱਕੇ ਆ ਵੀ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਬਗਾਵਤੀ ਸੁਰ ਨਜ਼ਰ ਜਿਹੜੇ ਉਹ ਆਲਰੇਡੀ ਜਿਹੜੇ ਉਹ ਆ ਰਹੇ ਆ। ਤੇ ਪੀਅਰ ਪੋਲੀਵੇਅਰ ਨੂੰ ਵੀ ਆਪਣੇ ਜਿਹੜੇ ਭਵਿੱਖ ਦੇ ਬਾਰੇ ਜਿਹੜਾ ਸੋਚਣ ਦੀ ਲੋੜ ਆ ਵੀ ਉਹ ਕਿਸ ਤਰੀਕੇ ਦੇ ਨਾਲ, ਕਿਹੜੀਆਂ ਪਾਲਿਸੀਜ਼ ਦੇ ਨਾਲ, ਕਿਸ ਤਰੀਕੇ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੂੰ ਜੇ ਉਹ ਲੀਡ ਕਰਦੇ ਰਹਿਣਾ ਚਾਹੁੰਦੇ ਆ ਤਾਂ ਉਹ ਕਿੱਦਾਂ ਜਿਹੜਾ ਹੋਊਗਾ। ਪਰ ਅੰਦਰ ਖਾਤੇ ਬਗਾਵਤ ਜਿਹੜੀ ਉਹ ਕਹਿ ਸਕਦੇ ਆ ਵੀ ਉਹ ਚੱਲ ਰਹੀ ਆ। ਆਪਾਂ 2 ਵੀਕ ਪਹਿਲਾਂ ਵੀ ਗੁਰਜਸਪਾਲ ਜਦੋਂ ਸ਼ੋਅ ਕਰ ਰਹੇ ਸੀ ਤਾਂ ਉਦੋਂ ਇਹ ਰਿਪੋਰਟ ਦੇ ਉੱਤੇ ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ, ਜਦੋਂ ਕਹਿ ਰਹੇ ਸੀ ਵੀ ਆਪਣੀ ਸੀਟ ਵੀ ਪੀਅਰ ਪੋਲੀਵੇਅਰ ਹਾਰ ਸਕਦੇ ਆ। ਸੋ ਜਾਂ ਤਾਂ ਉਹ ਭੁਲੇਖੇ ਦੇ ਵਿੱਚ ਹੀ ਜਿਹੜੇ ਉਹ ਰਹਿ ਗਏ ਵੀ ਆਪਾਂ ਆਸਾਨੀ ਨਾਲ ਜਿੱਤ ਜਾਣਾ। ਜੀ ਇਹ ਬੜੀ ਬਹੁਤ ਮਤਲਬ ਉਹਦੇ ਬਾਅਦ ਪਾਰਟੀ ਨੂੰ ਲੀਡ ਕਰਨਾ ਤਾਂ ਬਹੁਤ ਔਖੀ ਗੱਲ ਹੈ ਰਾਜ ਕਰਨ, ਜਦੋਂ ਨਾ ਤੁਸੀਂ ਆਪਣੀ ਸੀਟ ਹੀ ਹਾਰ ਜਾਓ। ਸੋ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਉਹ ਰਿਜ਼ਾਈਨ ਕਰਨਾ ਹੀ ਪਾਰਟੀ ਲੀਡਰਸ਼ਿਪ ਤੋਂ ਜਿਹੜਾ ਵਧੀਆ ਫੈਸਲਾ ਹੁੰਦਾ, ਅਨਲੈਸ ਫਿਰ ਤੁਸੀਂ ਕਿਸੇ ਹੋਰ ਬੰਦੇ ਨੂੰ ਰਿਜ਼ਾਈਨ ਕਰਵਾ ਕੇ ਉਹਦੇ ਜਾ ਕੇ ਫਿਰ ਨਹੀਂ ਤੇ ਡੰਡੇ ਮਾਰ ਕੇ ਭਜਾਉਣਗੇ ਜੀ, ਜੋ ਕਿ ਹਿੰਦੁਸਤਾਨ ਦੇ ਵਿੱਚ ਲੋਕੀ ਕਰ ਲੈਂਦੇ ਆ। ਪਰ ਕੈਨੇਡਾ ਦੇ ਵਿੱਚ ਤਾਂ ਮਤਲਬ ਜਦੋਂ ਵੀ ਇਹ ਕਾਫੀ ਜ਼ਿਆਦਾ ਬੇਇੱਜ਼ਤੀ ਵਾਲੀ ਗੱਲ ਹੁੰਦੀ ਹੈ ਜਦੋਂ ਬੰਦਾ ਆਪਣੀ ਸੀਟ ਵੀ ਨਾ ਬਚਾ ਪਾਵੇ। ਦੁਬਾਰਾ ਇੱਕ ਅਪਡੇਟ ਜਿਹੜੀ ਸਰੀ ਨਿਊਟਨ ਤੋਂ, ਜਿੱਥੇ ਸੁਖ ਧਾਲੀਵਾਲ ਤੇ ਹਰਜੀਤ ਸਿੰਘ ਗਿੱਲ ਪੂਰਾ ਫਸਵਾਂ ਮੁਕਾਬਲਾ ਚੱਲ ਰਿਹਾ ਜੀ। 3012 ਵੋਟਾਂ ਸੁਖ ਧਾਲੀਵਾਲ ਨੂੰ ਤੇ 2882 ਵੋਟਾਂ ਹਰਜੀਤ ਸਿੰਘ ਗਿੱਲ ਨੂੰ। ਸਿਰਫ 200 ਵੋਟਾਂ ਦਾ ਫਰਕ ਉੱਥੇ ਚੱਲ ਰਿਹਾ। ਬੜੀ ਫਸਵੀਂ ਟੱਕਰ ਜੀ ਉੱਥੇ ਬਣੀ ਹੋਈ ਹੈ ਜੀ। ਸੁਖ ਧਾਲੀਵਾਲ ਬੜੇ ਪੁਰਾਣੇ ਉੱਥੇ ਦੇ ਮੈਂਬਰ ਪਾਰਲੀਮੈਂਟ ਆ ਜੀ, 2015 ਤੋਂ ਉਹ ਐਮਪੀ ਚੱਲ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਸਿੱਖ ਇਸ਼ੂਜ਼ ਆ ਉਹਨਾਂ ਤੇ ਉਹਨਾਂ ਦਾ ਸਟੈਂਡ ਜਿਹੜਾ ਬੜਾ ਕਲੀਅਰ ਆ ਤੇ ਬੜੇ ਹਮੇਸ਼ਾ ਹੀ ਉਹ ਹੱਕ ਦੇ ਵਿੱਚ ਖੜਦੇ ਹੈਗੇ ਜੀ। ਰਣਦੀਪ ਸਰਾਏ ਵੀ ਲੀਡ ਕਰ ਰਹੇ ਆ ਲਿਬਰਲ ਪਾਰਟੀ ਦੇ ਸਰੀ ਸੈਂਟਰ ਤੋਂ। ਉਹਨਾਂ ਦੇ ਵੀ 300 ਵੋਟਾਂ ਦੀ ਜਿਹੜੀ ਲੀਡ ਹੈਗੀ ਹੈ ਜੀ। ਸੋ ਮੁਕਾਬਲਾ ਜਿਹੜਾ ਸੋਹਣਾ ਚੱਲ ਰਿਹਾ ਜੀ। ਤੇ ਇਸ ਟਾਈਮ ਲੇਟੈਸਟ ਜੇ ਹਰਜੋਤ ਸਿੰਘ ਜੀ, ਗੁਰਜਸਪਾਲ ਸਿੰਘ ਜੀ, ਜੇ ਤੁਸੀਂ ਨੰਬਰਸ ਦੱਸ ਦਿਓ, ਕੌਣ ਕਿੰਨੇ ਤੇ ਲੀਡ, ਤਾਂ ਕੌਣ ਹਾਰ ਰਿਹਾ, ਕੌਣ ਜਿੱਤ ਰਿਹਾ, ਕਿਹਦੀ ਸਰਕਾਰ ਵੱਲ ਨੇ ਇਸ਼ਾਰੇ ਆ, ਜੇ ਟੋਟਲ ਨੰਬਰਸ ਦੱਸ ਦਿਓ ਸੀਟਾਂ ਦੇ। ਲਿਬਰਲ 162, ਕੰਜ਼ਰਵੇਟਿਵ 149 ਤੇ ਕਿਊਬਿਕ ਬਲਾਕ ਵਾਲਿਆਂ ਕੋਲ 23 ਤੇ ਐਨਡੀਪੀ 8 ਤੇ ਗ੍ਰੀਨ ਵਾਲੇ 1। ਇੰਨਾ ਕੁ ਫਰਕ, ਹੁਣ ਕਾਫੀ ਫਰਕ ਹੋ ਗਿਆ ਲਿਬਰਲ ਤੇ ਕੰਜ਼ਰਵੇਟਿਵ ਵਾਲਾ। ਐਨਡੀਪੀ ਜਿਹੜੀ 10 ਸੀਟਾਂ ਤੇ ਪਹਿਲਾਂ ਲੀਡ ਕਰ ਰਹੀ ਸੀ ਉਹ ਘਟ ਕੇ ਹੁਣ 8 ਤੇ ਚਲੀ ਗਈ ਆ। ਤੇ ਗ੍ਰੀਨ ਪਾਰਟੀ ਜਿਹੜੀ 1 ਸੀਟ ਤੇ ਲੀਡ ਕਰ ਰਹੀ ਹੈ, ਇਹ ਮੇਰੇ ਲਈ ਇਹ ਵੀ ਥੋੜੀ ਸਰਪ੍ਰਾਈਜ਼ਿੰਗ ਗੱਲ ਹੈ ਜੀ। ਇਹ ਉਹਨਾਂ ਦੀ ਲੀਡਰ ਹੀ ਆ ਜਿਹੜੀ ਲੀਡ ਕਰ ਰਹੀ ਹੈ, ਜਿਹੜੀ ਗ੍ਰੀਨ ਪਾਰਟੀ ਦੀ ਲੀਡਰ ਹੈ, ਉਹੀ ਆਪਣੀ ਸੀਟ ਜਿਵੇਂ ਲੱਗਦਾ ਹਾਲ ਦੀ ਜਿਹੜੀ ਲੀਡ ਕਰ ਰਹੇ ਆ। ਹਾਂਜੀ, ਨਹੀਂ ਉਹ ਡਿਕਲੇਅਰ ਹੋ ਗਿਆ ਜੀ, ਉਹ ਆਪਣੀ ਸੀਟ ਕੱਢ ਗਏ ਐਲਿਜ਼ਾਬੈਥ ਨੇ। ਬ੍ਰਿਟਿਸ਼ ਕੋਲੰਬੀਆ 'ਚ ਉਹਨਾਂ ਦਾ ਹੋਲਡ ਥੋੜਾ ਜਿਹਾ ਹੈਗਾ। ਹਾਂਜੀ ਹਾਂ, ਤੇ ਉਹ 6303 ਵੋਟਾਂ ਨਾਲ ਜੀ ਉਹ ਪਹਿਲੇ ਨੰਬਰ ਤੇ ਵਿਨ ਕਰ ਗਏ ਜੀ। ਹੁਣ ਇੰਨਾ ਆ ਵੀ ਕਲੀਅਰ ਜਿਹਾ ਹੁੰਦਾ ਲੱਗਦਾ ਵੀ ਲਿਬਰਲ 163 ਤੇ ਕੰਜ਼ਰਵੇਟਿਵ 147। ਹੁਣ ਥੋੜਾ ਫਰਕ ਜਿਹੜਾ ਆ ਉਹ ਕਾਫੀ ਹੋ ਗਿਆ ਹੈਗਾ ਜੀ।
ਲੀਡ ਜਾਂ ਟ੍ਰੇਲ ਦੇ ਵਿੱਚ ਮਜ਼ਬੂਤੀ ਨਜ਼ਰ ਆਉਣ ਲੱਗ ਗਈ ਆ। ਜਿਹੜਾ ਵੀ ਕੋਈ ਲੀਡ ਕਰ ਰਿਹਾ ਆ, ਉਹਨਾਂ ਦੀ ਜਿਹੜੀ ਪਕੜ ਆ ਉਹ ਲਗਾਤਾਰ ਜਿਹੜੀ ਮਜ਼ਬੂਤ ਆ ਉਹ ਹੋ ਰਹੀ ਆ। ਜਿਹੜੇ ਸਾਨੂੰ ਰੇਡੀਓ ਦੇ ਉੱਤੇ ਸੁਣ ਰਹੇ ਆ, ਜਿਹੜਾ ਇਹ ਲਾਈਵ ਆ YouTube Facebook ਦੇ ਉੱਤੇ, ਉਹ ਆਪਾਂ ਕੰਟੀਨਿਊ ਕਰਾਂਗੇ ਕੁਝ ਹੋਰ ਚਿਰ ਦੇ ਲਈ। ਜਿਹੜੇ ਸਾਨੂੰ ਰੇਡੀਓ ਦੇ ਉੱਤੇ ਸੁਣ ਰਹੇ ਆ, ਉਹਨਾਂ ਨੂੰ ਇਹਦੀਆਂ ਜਿਹੜੀਆਂ ਹੁਣ ਅਪਡੇਟਸ ਬਾਅਦ 'ਚ ਜਿਹੜੀਆਂ ਕੱਲ੍ਹ ਸਵੇਰ ਤੱਕ ਜਿਹੜੀਆਂ ਕਨਫਰਮ ਕਰ ਦਾਂਗੇ। ਉਹ ਹੁਣ ਦੀਪਕ ਸ਼ਰਮਾ ਚਨਾਰਥਲ ਹੋਣਾ ਦਾ ਜਿਹੜਾ ਪ੍ਰੋਗਰਾਮ ਆ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਦੇ ਉੱਤੇ, ਉਸ ਨੂੰ ਜਿਹੜਾ ਉਹ ਹੁਣ ਸੁਣੋਗੇ। ਤੇ ਬਾਕੀ ਜਿਹੜਾ ਆ ਇੱਥੇ ਜਿਹੜਾ ਪ੍ਰੋਗਰਾਮ ਆ ਆਪਾਂ ਆਨਲਾਈਨ ਆ ਸੋਸ਼ਲ ਮੀਡੀਆ ਦੇ ਉੱਤੇ, ਉਸ ਨੂੰ ਆਪਾਂ ਕੰਟੀਨਿਊ ਜਿਹੜਾ ਉਹ ਰੱਖਦੇ ਆ। ਸੋ ਦੂਜੇ ਪਾਸੇ ਜਿਹੜੇ ਸਾਰੇ ਜਾਣੇ ਆ ਉਹ ਹੁਣ ਜਿਹੜੀਆਂ ਖਬਰਾਂ ਦਾ ਬੁਲੇਟਿਨ ਆ ਉਹ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪੰਜਾਬ ਦੀਆਂ ਖਬਰਾਂ ਦਾ, ਉਸ ਨੂੰ ਜਿਹੜਾ ਉਹ ਸੁਣਨਗੇ। ਸੋ ਮੈਨੂੰ ਹੁਣੇ ਮੈਸੇਜ ਆਇਆ ਸੀ ਹਰਵਿੰਦਰ ਸਿੰਘ ਕੰਗ ਹੋਣਾ ਦਾ, ਵੀ ਉਹ ਵੀ ਆਪਣੇ ਨਾਲ ਕੁਛ ਹੀ ਮਿੰਟਾਂ ਦੇ ਵਿੱਚ ਜੁਆਇਨ ਕਰਨ ਵਾਲੇ ਆ। ਸੋ ਦੇਖੋ, ਅਚੰਭਾ ਹੁੰਦਾ ਹੀ ਆ ਇਲੈਕਸ਼ਨਸ ਦੇ ਨਤੀਜਿਆਂ ਦੇ ਵਿੱਚ, ਕਿਤੇ ਨਾ ਕਿਤੇ ਜਦੋਂ ਪਤਾ ਨਾ ਹੋਵੇ ਵੀ ਕੀ ਚੀਜ਼ ਜਿਹੜੀ ਉਹ ਵਾਪਰ ਸਕਦੀ ਆ, ਕੌਣ ਜਿੱਤੂਗਾ ਕੌਣ ਹਾਰੂਗਾ। ਸੋ ਇਹ ਵੱਡੀ ਜਿਹੜੀ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ, ਸੋ ਬਹੁਤ ਵੱਡਾ ਮੁਲਾਂਕਣ ਮੈਂ ਕਹੂੰਗਾ ਵੀ ਇਸ ਟਾਈਮ ਕੰਜ਼ਰਵੇਟਿਵ ਪਾਰਟੀ ਦੇ ਮੂਹਰੇ ਪਿਆ ਆ। ਉਹਨਾਂ ਨੂੰ ਦੇਖਣਾ ਪੈਣਾ ਵੀ 2 ਹਫ਼ਤਿਆਂ ਦੇ ਵਿੱਚ ਜਾਂ 1 ਮਹੀਨੇ ਦੇ ਵਿੱਚ ਐਸਾ ਕੀ ਭਾਣਾ ਵਾਪਰ ਗਿਆ ਵੀ ਉਹ ਜਿਹੜੀ 20 ਪੁਆਇੰਟ ਦੀ ਲੀਡ ਆ ਉਸ ਨੂੰ ਟੋਟਲੀ ਲੂਜ਼ ਕਰਕੇ ਇਸ ਟਾਈਮ ਜਿਹੜੇ ਉਹ ਪਿੱਛੇ ਜਿਹੜੇ ਉਹ ਪਹੁੰਚ ਗਏ। ਸਰਕਾਰ ਸ਼ਾਇਦ ਬਣਾਉਣ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਣਗੇ। ਸੋ ਇਹ ਡੈਫੀਨੇਟਲੀ ਉਹਨਾਂ ਦੇ ਲਈ ਇੱਕ ਵੱਡੇ ਮੁਲਾਂਕਣ ਦਾ ਤੇ ਦੇਖਣ ਦੀ ਲੋੜ ਦਾ ਵੀ ਕਿਹਨੂੰ, ਕਿਹੜੇ ਪਾਰਟੀ ਦੇ ਲੀਡਰ ਨੂੰ ਕਿਹਨੂੰ ਜਿਹੜਾ ਲੀਡਰ ਆ ਉਹ ਮੋਹਰੇ ਲਿਆਉਣ ਦੀ ਜ਼ਰੂਰਤ ਆ। ਕੀ ਉਹਨਾਂ ਨੂੰ ਆਪਣੀ ਜਿਹੜੀ ਜੋ ਦੱਸਦੇ ਨੇ, ਜੋ ਉਹ ਕਹਿੰਦੇ ਨੇ, ਜਿਹੜੇ ਉਹਨਾਂ ਦੇ ਪਾਲਿਸੀਜ਼ ਆ ਉਸ ਦੇ ਵਿੱਚ ਦੀ ਲੋੜ ਆ, ਜਾਂ ਇੱਕ ਪਾਰਟੀ ਦਾ ਲੀਡਰ ਬਦਲ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਫਰਕ ਪੈ ਸਕਦਾ ਆ। ਸੋ ਡੈਫੀਨੇਟਲੀ ਵੱਡੇ ਜਿਹੜੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਖੁਦ ਜਿਹੜੇ ਉੱਥੇ ਲੱਭਣੇ ਪੈਣੇ। ਸੋ ਬਿਲਕੁਲ, ਜਿੰਨੇ ਵੀ ਪੋਲੀਟੀਕਲ ਕਮੈਂਟੇਟਰ ਹੈਗੇ ਖਾਸ ਕਰਕੇ ਕੈਨੇਡਾ ਦੇ ਵਿੱਚ, ਈਵਨ ਅਮਰੀਕਾ ਦੇ ਵਿੱਚ ਵੀ, ਉਹ ਸਾਰਾ ਜਿਹੜਾ ਕ੍ਰੈਡਿਟ ਆ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਦਿੰਦੇ ਆ, ਕਿਉਂਕਿ ਉਹਨਾਂ ਨੇ ਇੱਕ ਵਾਰੀ ਨਹੀਂ ਸਟੇਟਮੈਂਟ, ਬਹੁਤ ਵਾਰ ਸਟੇਟਮੈਂਟ ਦਿੱਤੀ। ਈਵਨ ਅੱਜ ਵੀ, ਅੱਜ ਇਲੈਕਸ਼ਨ ਡੇ ਦੇ ਵੀ ਉਹਨਾਂ ਨੇ ਅੱਜ ਕਿਹਾ ਵੀ ਭਾਈ ਕੈਨੇਡਾ ਵਾਲੇ ਸੋਚ ਲਓ ਵੀ ਇਲੈਕਸ਼ਨ ਡੇ ਵਾਲੇ ਦਿਨ ਸਵੇਰੇ ਉੱਠਦੇ ਆ, ਉਹਦਾ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਜਿਹੜਾ ਕੈਨੇਡਾ ਦੇ ਵਿੱਚ ਪਿਆ ਹੈਗਾ। ਸੋ ਆਪਾਂ ਕਹਿੰਦੇ ਰਹਿੰਦੇ ਆ ਵੀ ਦੇਖੋ ਇੰਟਰਫੀਰੈਂਸ ਹੁੰਦੀ ਆ। ਇਹ ਹੁਣ ਸ਼ਰਿਆ ਵੀ ਸੀ ਜੀ, ਹੁਣ ਇਹ ਵੀ ਕੌਣ ਕਹੇ ਰਾਣੀ ਅੱਗਾ ਢੱਕ, ਉਹ ਗੱਲ ਹੋ ਜਾਂਦੀ ਆ ਵੀ ਟਰੰਪ ਉਹਨਾਂ ਨੂੰ ਕੌਣ ਸਮਝਾਊਗਾ। ਉਹ ਤਾਂ ਲੋਕ ਇੱਥੇ ਨਹੀਂ ਸਮਝਾ ਸਕਦੇ, ਕੈਨੇਡਾ ਵਾਲਿਆਂ ਨੇ ਕਿੱਥੇ ਸਮਝਾ ਲੈਣਾ ਆ। ਸੁਣਦੇ ਤਾਂ ਹੈ ਨਹੀਂ ਨਾ ਕਿਸੇ ਦੀ, ਉਹ ਗੱਲ ਜਿਹੜੀ ਉਹ ਬਣ ਜਾਂਦੀ ਹੈਗੀ ਆ। ਸੋ ਇਹ ਜਿਹੜੀ ਹਾਂਜੀ ਹਾਂਜੀ, ਕਿੰਨਾ ਚਿਰ ਤੱਕ ਕੈਨੇਡਾ ਨੂੰ ਇਹੀ ਲੱਗਦਾ ਰਿਹਾ ਨਾ ਵੀ ਮਖੌਲ ਕਰਦੇ ਰਹੇ। ਫਿਰ ਉਹਨਾਂ ਨੇ ਪੁੱਛਿਆ, ਨਹੀਂ ਉਹ ਸੀਰੀਅਸ ਹੈ। ਹਾਂ ਜੀ, ਸਰਪੰਚ ਉਹਨਾਂ ਨੇ ਪੁੱਛਿਆ ਵੀ ਤੁਸੀਂ ਸੀਰੀਅਸ ਹੋ? ਕਹਿੰਦੇ ਮੈਂ ਬਿਲਕੁਲ ਸੀਰੀਅਸ ਹਾਂ। ਉਹ ਕੈਨੇਡਾ ਦੇ ਮਾਮਲੇ 'ਚ, ਪਨਾਮਾ ਦੇ ਮਾਮਲੇ 'ਚ ਮੈਂ ਟ੍ਰੋਲ ਨਹੀਂ ਕਰ ਰਿਹਾ, ਪਨਾਮਾ ਦੇ ਮਾਮਲੇ 'ਚ ਵੀ ਪੂਰੇ ਸੀਰੀਅਸ ਹਨ। ਪਰ ਓਵਰਆਲ ਜਿਹੜੇ ਬਿਜ਼ਨਸ ਦਾ ਬਹੁਤ ਜ਼ਿਆਦਾ ਫਰਕ ਪਿਆ, ਕੈਨੇਡਾ ਦੇ ਲੋਕਾਂ ਦੇ ਉੱਤੇ ਵੀ ਬਹੁਤ ਅਸਰ ਪਿਆ। ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਟਾਊਨ ਹੈਗੇ ਆ, ਇੱਧਰ ਬਲੇਨ ਆ, ਉੱਥੇ ਕਈ ਵਾਰੀ ਤੁਸੀਂ ਦੇਖ ਲਓ ਉਹਨਾਂ ਦੀਆਂ ਨਿਊਜ਼ ਆਉਂਦੀਆਂ, ਵੀਡੀਓਜ਼, ਫਿਰ ਟੋਟਲੀ ਜਿਹੜੇ ਸਟੋਰ ਆ ਉਹਨਾਂ ਦੇ ਬੰਦ ਪਏ ਆ। ਉਹ ਵੀਡੀਓ ਜਿਹੜੀਆਂ ਦਿਖਾਲਦੇ ਹੁੰਦੇ ਸੀ ਵੀ ਉੱਥੇ ਕੋਸਕੋ 'ਚ ਇੱਕ ਪੂਰੇ ਦਾ ਪੂਰਾ ਪੈਲਟ ਰੱਖਦੇ ਦੁੱਧ ਦਾ, ਵੀ ਉਹ 5 ਮਿੰਟਾਂ 'ਚ ਖਤਮ ਹੋ ਜਾਂਦਾ, ਤੇ ਹੁਣ ਉੱਥੇ ਕੋਈ ਵੀ ਦਿਸਦਾ ਨਹੀਂ ਸੀ ਜੀ। ਤੇ ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਇਹ ਕਿਹਾ ਗਿਆ ਟਰੰਪ ਉਹਨਾਂ ਵੱਲੋਂ, ਜੇ 30 ਦਿਨ ਤੋਂ ਵੱਧ ਰਹਿਣਾ ਅਮਰੀਕਾ 'ਚ ਕੈਨੇਡਾ ਦੇ ਸਿਟੀਜ਼ਨ ਨੇ ਵੀ, ਤੇ ਉਹਨਾਂ ਨੂੰ ਰਿਪੋਰਟ ਕਰਨਾ ਪਊਗਾ, ਰਜਿਸਟਰ ਕਰਨਾ ਪਊਗਾ। ਸੋ ਬਹੁਤ ਸਾਰੇ ਲੋਕ ਜਿਹੜੇ ਡਰਦੇ ਮਾਰੇ, ਜਿੱਦਾਂ ਹੁਣ ਆਪਾਂ ਦੇਖਦੇ ਅਮਰੀਕਾ ਦੇ ਕਿ ਸਿਟੀਜ਼ਨ ਇਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਭਰਾਵੋ ਬਾਹਰ ਜਾਣਾ, ਇੱਥੇ ਰਹਿਣਾ ਆ, ਵੀ ਪਤਾ ਨਹੀਂ ਮੁੜ ਕੇ ਵੰਡ ਦੇਣ ਕਿ ਨਹੀਂ। ਸੋ ਇਹ ਵੀ ਇੱਕ ਡਰ ਵਾਲਾ ਮਾਹੌਲ। ਤੇ ਦੂਸਰਾ ਜਿਹੜਾ ਟਰੈਵਲ ਇੰਡਸਟਰੀ ਦੇ ਵਿੱਚ ਅਮਰੀਕਾ ਨੂੰ ਬਹੁਤ ਜ਼ਿਆਦਾ ਜਿਹੜਾ ਅਸਰ ਪਿਆ, ਹੋਟਲ ਮੋਟਲ ਇੰਡਸਟਰੀ ਦੇ ਵਿੱਚ 70% ਤੱਕ ਜਿਹੜੇ ਕੈਨੇਡੀਅਨਸ ਆ ਉਹਨਾਂ ਨੇ ਆਪਣੇ ਜਿਹੜੇ ਟ੍ਰਿਪ ਆ ਉਹ ਕੈਂਸਲ ਕਰ ਦਿੱਤੇ ਅਮਰੀਕਾ ਆਉਣ ਤੋਂ। ਜੀ, ਇੱਥੇ ਸਾਡੇ ਆਂਢ ਗੁਆਂਢ ਜੀ, ਜੇ ਤੁਸੀਂ ਕਿਸੇ ਨਾਲ ਵੀ ਗੱਲ ਕਰ ਲਓ, ਲੋਕੀ ਨਹੀਂ ਅਮਰੀਕਾ ਇਸ ਵੇਲੇ ਨਹੀਂ ਜਾ ਰਹੇ। ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਜਿਹੜੇ ਤੁਹਾਡੇ ਕੈਲੀਫੋਰਨੀਆ ਦੇ ਗਵਰਨਰ ਨੇ ਜਿਹੜੀ ਵੀਡੀਓ ਵੀ ਪਾਈ ਨਾ, ਜੀ, ਉਹਦੇ ਥੱਲੇ ਵੀ ਮੈਂ ਕਮੈਂਟ ਪੜ੍ਹਦਾ ਸੀਗਾ ਕੈਨੇਡੀਅਨਸ ਦੇ। ਉਹ ਕਹਿੰਦੇ ਵੀ ਨਹੀਂ, ਵੀ ਹੁਣ ਤਾਂ ਵੀ ਠੀਕ ਹੈ, ਤੁਸੀਂ ਕੈਲੀਫੋਰਨੀਆ ਵਾਲੇ ਚਾਹੇ ਸਾਨੂੰ ਜਿੰਨੇ ਮਰਜ਼ੀ ਸੱਦੇ ਦੇਈ ਜਾਓ, ਵੀ
ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫੈਡਰਲ ਗਵਰਨਮੈਂਟ ਨੇ ਕਰਨੀ ਹੈ ਤੇ ਉਹ ਅਸੀਂ ਨਹੀਂ ਲੈ ਸਕਦੇ। ਹਾਲਾਂਕਿ ਹਰਜੋਤ ਸਿੰਘ ਪਿਛਲੇ 3 ਹਫ਼ਤਿਆਂ ਦੇ ਵਿੱਚ ਮੈਂ 2 ਵਾਰੀ ਅਮਰੀਕਾ ਕੇ ਗਿਆ, ਮੈਨੂੰ ਕੋਈ ਸਮੱਸਿਆ ਨਹੀਂ ਆਈ। ਪਰ ਜਦੋਂ ਮੈਂ ਆਪਣੇ ਨਾਲ ਦੇ ਆਲੇ ਦੁਆਲੇ ਦੇ ਕੈਨੇਡੀਅਨਸ ਨਾਲ ਮੈਂ ਗੱਲ ਕਰਦਾ ਤਾਂ ਉਹ ਕਾਫੀ ਜ਼ਿਆਦਾ ਡਰੇ ਹੋਏ ਆ ਵੀ ਯਾਰ ਉੱਥੇ ਮੇਰਾ ਫੋਨ ਚੈੱਕ ਹੋਊਗਾ ਜਾਂ ਮੈਨੂੰ ਜੇ ਅਰੈਸਟ ਕਰ ਲਿਆ, ਕਿਉਂਕਿ ਇਦਾਂ ਦੀਆਂ ਸਟੋਰੀਜ਼ ਆਈਆਂ ਵੀ ਜਿੱਥੇ ਬਿਲਕੁਲ ਹੀ ਸਧਾਰਨ ਬੰਦਿਆਂ ਨੂੰ ਜਿਨ੍ਹਾਂ ਦਾ ਕੋਈ ਕਿਸੇ ਵੀ ਚੀਜ਼ ਨਾਲ ਲੈਣਾ ਦੇਣਾ ਨਹੀਂ ਸੀਗਾ, ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਤੇ 3-3 ਹਫ਼ਤੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਸੋ ਜਿਹੜੀਆਂ ਇਦਾਂ ਦੀਆਂ ਜਦੋਂ ਗਤੀਵਿਧੀਆਂ ਹੁੰਦੀਆਂ ਉਹਨਾਂ ਦੇ ਨਾਲ ਇੱਕ ਡਰ ਦਾ ਮਾਹੌਲ ਬਣ ਜਾਂਦਾ ਜਿਹੜਾ ਇਸ ਮਸਲੇ ਨੂੰ ਅਫੈਕਟ ਕਰਦਾ। ਤੇ ਦੂਜੀ ਗੱਲ ਹੈ ਵੀ ਫਿਰ ਜਿਹੜਾ ਹੁਣ ਨੈਸ਼ਨਲਿਜ਼ਮ ਜਾਗ ਪਿਆ ਵੀ ਜਿਹੜਾ ਅਸੀਂ ਆਪਣਾ ਬਿਜ਼ਨਸ ਹੈ ਉਹ ਅਸੀਂ ਕੈਨੇਡੀਅਨ ਬਿਜ਼ਨਸਿਸ ਨੂੰ ਦੇਵਾਂਗੇ ਜਾਂ ਅਸੀਂ ਜਿਹੜਾ ਟੂਰਿਜ਼ਮ ਹੈਗਾ ਵੀ ਚਾਹੇ ਮੈਕਸੀਕੋ ਨੂੰ ਦੇ ਦਈਏ ਜਾਂ ਅਸੀਂ ਯੂਰਪ ਚਲੇ ਜਾਈਏ ਕਿ ਅਸੀਂ ਅਮਰੀਕਾ ਨਹੀਂ ਜਾਣਾ। ਸੋ ਨੈਸ਼ਨਲਿਜ਼ਮ ਦੇ ਪੱਖੋਂ ਇੱਕ ਐਜ਼ ਅ ਰਿਟੈਲੀਏਟਰੀ ਮੈਜਰ ਵੀ ਜਿਹੜਾ ਕੈਨੇਡੀਅਨ ਹੁੰਦੇ ਆ। ਆਪਣੇ ਨਾਲ ਹੁਣ ਗੁਰਜਸਪਾਲ ਸਿੰਘ, ਹਰਵਿੰਦਰ ਸਿੰਘ ਕੰਗ ਵੀ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ, ਉਹਨਾਂ ਦੇ ਵੀ ਸੁਣਦੇ ਆ ਆਪਾਂ ਵਿਚਾਰ। ਹਾਂਜੀ ਹਰਵਿੰਦਰ ਸਿੰਘ ਜੀ, ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। USA ਸੁਣਨ ਵਾਲੇ ਸਾਰੇ ਲਾਲ ਪੱਗ ਬਣ ਕੇ ਆਏ ਆ, ਲੱਗਦਾ ਜਿਤਾ ਹੀ ਦੇਣੀ ਆ ਹੁਣ ਸਰਕਾਰ ਫਿਰ, ਹੈ? ਪਰ ਇਹਨਾਂ ਦੇ ਪੱਗ ਦੇ ਰੰਗ ਵਾਲੀ ਪਾਰਟੀ ਨੂੰ ਤਾਂ ਕਹਿੰਦੇ ਪਤਾ ਨਹੀਂ 100 ਤੋਂ ਵੱਧ ਵੀ ਨਹੀਂ ਉੱਥੇ ਵੋਟ ਮਿਲੀ ਹੈਗੀ। ਚਲੋ ਜਿੱਦਾਂ ਮਰਜ਼ੀ ਕਹਿ ਲਓ, ਪਰ ਵੇਖੋ ਜਿੱਦਾਂ ਤੁਸੀਂ ਪਹਿਲਾਂ ਹੁਣੇ ਗੱਲ ਕਰਦੇ ਸੀ ਕਿ ਦਿਨਾਂ ਵਿੱਚ ਹੀ ਜੇ ਆਪਾਂ ਬੜੇ ਚਿਰ ਤੋਂ ਹਨਾ ਕੈਨੇਡੀਅਨ ਇਲੈਕਸ਼ਨ ਨੂੰ ਕਰਦੇ ਆਏ ਆ, ਕਵਰ ਕਰਦੇ ਆਏ ਆ, ਤੇ ਅਸੀਂ ਵੇਖਿਆ ਕਿ 2015 ਦੇ ਵਿੱਚ ਜਿਹੜੀ ਟਰੂਡੋ ਹੋਣਾ ਦੀ ਲੀਡ ਸੀ ਉਹ ਵੀ ਕੁਝ ਦਿਨਾਂ ਵਿੱਚ ਹੀ ਹੋ ਗਈ ਸੀ, ਹਨਾ। ਉਹਨਾਂ ਦੇ ਹੱਕ ਦੀ ਜਿਹੜੀ ਵੇਵ ਆ ਕੁਝ ਦਿਨਾਂ 'ਚ ਹੀ ਬਣ ਗਈ ਸੀ 2015 ਦੇ ਵਿੱਚ। ਸੋ ਉਦੋਂ ਆਪਾਂ ਮਖੌਲ ਕਰਦੇ ਹੁੰਦੇ ਕਿ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ। ਮੈਨੂੰ ਚੇਤਾ ਜੇ ਆਪਣੇ ਸਰੋਤੇ 10 ਸਾਲ ਪਹਿਲਾਂ ਸੁਣਦੇ ਹੋਣਗੇ, ਉਦੋਂ ਮਖੌਲ ਕਰਦੇ ਹੁੰਦੇ ਸੀ ਕਿ ਕੁਝ ਦਿਨਾਂ ਦੇ ਵਿੱਚ ਉਦੋਂ ਵੀ ਲੱਗਦਾ ਸੀ ਕਿ ਹੰਕ ਗਵਰਨਮੈਂਟ ਬਣੂਗੀ, ਪਰ ਉਹਨਾਂ ਦਿਨਾਂ ਦੇ ਵਿੱਚ ਅਖੀਰਲੇ 3-4 ਦਿਨਾਂ ਦੇ ਵਿੱਚ ਟਰੂਡੋ ਹੋਣਾ ਦਾ ਮੈਜਿਕ ਚੱਲਿਆ ਤੇ ਉਹ ਸੱਤਾ ਦੇ ਕਾਬਜ ਹੋ ਗਏ, ਹਨਾ। ਤੇ ਰੈਸਟ ਇਜ਼ ਅ ਹਿਸਟਰੀ। ਤੇ ਜਿਹੜੀ ਤੁਸੀਂ ਵੀ ਗੱਲ ਕਰਦੇ ਹੋ ਕਿ ਵੈਸੇ ਮੇਰੀ ਚਲੋ ਆਪਣੀ ਇੱਕ ਨਿੱਜੀ ਰਾਏ ਆ, ਉਹ ਥੋੜੀ ਵੱਖਰੀ ਆ। ਉਹ ਇਹ ਆ ਕਿ ਏਦਾਂ ਨਹੀਂ ਹੁੰਦਾ ਕਿ ਵੱਡੇ ਲੀਡਰ ਜਿਹੜੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਕੀ ਕਰ ਰਹੇ ਆ, ਹਨਾ। ਸੇਮ ਥਿੰਗ ਵਿਦ ਡੋਨਲਡ ਟਰੰਪ, ਠੀਕ ਆ ਬੋਲਦੇ ਜ਼ਿਆਦਾ ਵਾ ਬਿਲਕੁਲ, ਪਰ ਜਿਹੜਾ ਅੱਜ ਵੀ ਸਵੇਰੇ ਉੱਠ ਕੇ ਸੇਮ ਤੌਰ ਦੇ ਉੱਤੇ ਬਿਆਨ ਦੇਣਾ, ਜਦ ਕਿ ਰਿਜ਼ਲਟ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹੁੰਦੇ ਆ ਕਿ ਉਹਨਾਂ ਦੇ ਬਿਆਨ ਦੇਣ ਦੇ ਨਾਲ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਬੈਕਡ੍ਰੌਪ ਦੇ ਉੱਤੇ, ਹਨਾ, ਬੈਕਫੁੱਟ ਤੇ ਜਾ ਰਹੀ ਆ ਤੇ ਲਿਬਰਲ ਪਾਰਟੀ ਅੱਗੇ ਆ ਰਹੀ ਆ। ਪਰ ਫਿਰ ਉਹ ਬਾਰ-ਬਾਰ ਉਸ ਬਿਆਨ ਨੂੰ ਰਿਪੀਟ ਕਰਨ ਤੇ ਖਾਸ ਤੌਰ ਤੇ ਇਲੈਕਸ਼ਨ ਵਾਲੇ ਦਿਨ ਵੀ ਉਹਨੂੰ ਰਿਪੀਟ ਕਰਨਾ, ਇਹ ਕੀ ਗੱਲ ਹੈਗੀ ਆ? ਇਹ ਸ਼ਾਇਦ ਜਿਹੜੀ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗੀ। ਸ਼ਾਇਦ ਇੱਕ ਲੀਡਰਸ਼ਿਪ ਚੇਂਜ ਦਾ ਵੀ ਇੱਕ ਹੈਗਾ, ਪਰ ਜੋ ਵੀ ਆ ਓਵਰਆਲ ਦੇਖਿਆ ਜਾਏ ਕਿ ਜਿਸ ਤਰ੍ਹਾਂ ਟਰੂਡੋ ਹੋਣਾ ਦੀ ਗਵਰਨਮੈਂਟ ਦੇ ਵਿੱਚ ਤੇ ਖਾਸ ਤੌਰ ਤੇ ਟਰੂਡੋ ਐਜ਼ ਅ ਲੀਡਰ ਸਾਹਮਣੇ ਆਏ, ਕੁਛ ਚੈਲੰਜ ਹਰ ਇੱਕ ਨੂੰ ਤੁਸੀਂ ਚੈਲੰਜ ਕਰ ਸਕਦੇ ਹੋ, ਪਰ ਓਵਰਆਲ ਲੁਕਿੰਗ ਬੈਕ ਤੇ ਖਾਸ ਤੌਰ ਤੇ ਉੱਤੇ ਜਿਸ ਹਿਸਾਬ ਨਾਲ ਉਹਨਾਂ ਕਨਫਰੰਟ ਕੀਤਾ ਪ੍ਰੈਜ਼ੀਡੈਂਟ ਟਰੰਪ ਨੂੰ ਆਪਣੇ ਦੇਸ਼ ਦੇ ਮੁੱਖ ਹਿੱਤ ਨੂੰ ਮੁੱਖ ਰੱਖ, ਉਹ ਮੈਨੂੰ ਲੱਗਦਾ ਉਹ ਕੁਛ ਜਿਹੜੇ ਵਿਊਅਰਸ ਆ ਜਿਹੜੇ ਜਿਹਨੂੰ ਸੁਣਦੇ ਸੀ ਜਾਂ ਕੈਨੇਡੀਅਨਸ ਆ ਜਿਹੜੇ, ਉਹਨਾਂ ਨੂੰ ਉਸ ਚੀਜ਼ ਗੱਲ ਨੂੰ ਬਿਲਕੁਲ ਟੁੰਬੀ ਆ। ਸੋ ਉਹ ਇੱਕ ਵੱਡਾ ਹੈ ਨਾ ਆਬਵੀਅਸ ਜਿਹੜਾ ਰੀਜ਼ਨ ਸਾਨੂੰ ਲੱਗਦਾ ਕਿ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਆ ਉਹ ਇਸ ਤਰੀਕੇ ਦੇ ਨਾਲ ਆ ਰਹੇ ਆ। ਜੀ, ਨਿਊਯਾਰਕ ਟਾਈਮ ਵੀ ਜਿਹੜਾ ਰਿਪੋਰਟ ਕਰ ਰਿਹਾ ਵਾ ਜਿਹੜੇ ਮਾਰਕ ਕਾਰਨੀ ਆ ਉਹਨਾਂ ਦੀ ਫੁੱਲ ਟਰਮ ਉਹ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਬਣਨ ਜਾ ਰਹੇ ਆ ਔਨ ਐਂਟੀ ਟਰੰਪ ਪਲੇਟਫਾਰਮ, ਹੈ ਨਾ। ਸੋ ਉਹਨਾਂ ਦਾ ਜਿਹੜਾ ਟਰਨ ਰਾਊਂਡ ਹੋਇਆ ਉਹਨਾਂ ਦੀ ਪਾਰਟੀ ਦਾ, ਲਿਬਰਲ ਪਾਰਟੀ ਦਾ, ਉਹ ਆਪਾਂ ਜਿਸ ਤਰ੍ਹਾਂ ਦੱਸੇ ਰਹੇ ਹਾਂ। ਹਾਲਾਂਕਿ ਕੰਜ਼ਰਵੇਟਿਵ ਪਾਰਟੀ ਦੇ ਉਹ ਕੈਰੀਅਰ ਪੋਲੀਟੀਸ਼ੀਅਨ ਆ, ਪੀਅਰ ਪੋਲੀਵਰੀ, ਤੇ ਮਾਰਕ ਕਾਰਨੀ ਹੁਣੀ ਪਹਿਲੀ ਵਾਰੀ ਇਲੈਕਸ਼ਨ 'ਚ ਖੜੇ ਹੈਗੇ ਆ। ਕਰੀਅਰ ਤਾਂ ਹਰਜੋਤ ਸਿੰਘ ਜੀ ਉਹਦਾ ਲੱਥ ਗਿਆ ਹੁਣ ਸਾਈਕਲ ਤੋਂ, ਮੈਨੂੰ ਤਾਂ ਇਦਾਂ ਲੱਗਦਾ ਆ ਉਹਦਾ ਕੰਮ ਖਤਮ ਆ, ਗੱਲ ਬਣਨੀ ਨਹੀਂ। ਜਿਹੜੇ ਪੀਅਰ ਪੋਲੀਵੀਅਰ ਦਾ ਆਈ ਥਿੰਕ ਹੀ ਵਿਲ ਬੀ ਹਿਸਟਰੀ ਨਾਓ, ਜੋ ਜਿਸ ਤਰੀਕੇ ਦੇ ਨਾਲ ਉਹਨੇ ਰਨ ਕੀਤਾ ਆ, ਜਿੱਤੀ ਜਿਤਾਈ ਇਲੈਕਸ਼ਨ ਇੱਕ ਹਿਸਾਬ ਦੇ ਨਾਲ ਹਾਰ ਜਿਹੜੀ ਜਾਣੀ ਆ। ਸੋ ਹੋ ਸਕਦਾ ਹੈ ਵੀ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਰਾਹੁਲ ਗਾਂਧੀ ਜਿਹੜਾ ਉਹ ਕਰਕੇ ਜਾਣਿਆ ਜਾਵੇ, ਵੀ ਕੋਈ ਬੜੀ ਚੀਜ਼ ਜਿਹੜੀ ਉਹ ਕਰ ਨਹੀਂ ਸਕਿਆ। ਹਾਂ, ਪਾਰਟੀ ਨੂੰ ਜਿਹੜਾ ਉਹ ਜ਼ਰੂਰ ਇੱਕ ਹਿਸਾਬ ਦੇ ਨਾਲ ਥੱਲੇ ਜਿਹੜਾ ਉਹ ਲਾ ਗਿਆ। ਅੱਜ ਜਿਹੜੀਆਂ ਅੱਖਾਂ ਦਿਖਾਈਆਂ ਡੋਨਲਡ ਟਰੰਪ ਨੂੰ, ਮੇਬੀ ਜੇ ਕਿਤੇ ਪਹਿਲਾਂ ਦਿਖਾਈਆਂ ਹੁੰਦੀਆਂ ਤਾਂ ਸ਼ਾਇਦ ਅੱਜ ਨਤੀਜਿਆਂ ਦੇ ਵਿੱਚ ਕੁਝ ਇਹਨਾਂ ਨੂੰ ਡਿਫਰੈਂਟ ਅਸਰ ਜਿਹੜਾ ਉਹਨਾਂ ਨੂੰ ਦੇਖਣ ਨੂੰ ਮਿਲ ਸਕਦਾ ਸੀਗਾ। ਇੱਕ ਜ਼ਰੂਰ ਹਰਵਿੰਦਰ ਹੈਰਾਨੀ ਆ ਵੀ ਆਪਣੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਆ, ਜਿਹੜੇ ਰਿਪਬਲਿਕਨਸ ਆ, ਉਹ ਇਸ ਗੱਲ ਤੋਂ ਖੁਸ਼ ਆ ਵੀ ਉੱਥੇ ਲਿਬਰਲ ਪਾਰਟੀ ਜਿੱਤੀ ਆ। ਕਾਰਨ ਉਹਨਾਂ ਦਾ ਇਹੀ ਆ ਵੀ ਔਖੇ ਸਮੇਂ ਦੇ ਉੱਤੇ ਜਿਹੜੀ ਲਿਬਰਲ ਪਾਰਟੀ ਆ ਉਹ ਸਿੱਖਾਂ ਦੇ ਨਾਲ ਖੜੀ ਸੀ। ਜੀ
ਬਿਲਕੁਲ। ਅੱਛਾ, ਪੁੱਛ ਰਹੇ ਸੀਗੇ ਰੂਬੀ ਹਾਂਜੀ ਸਹੋਤਾ ਬਿਲਕੁਲ, ਹੁਣਾਂ ਇਹਦੇ ਦੀ ਵਿੱਚ ਕੋਈ ਦੋ ਰਾਏ ਨਹੀਂ। ਰਾਈਡਿੰਗ ਦਾ ਮੈਂ ਅਪਡੇਟ ਕਰਕੇ ਕਰ ਦੇਵਾਂ ਹਰਵਿੰਦਰ, ਤੇ ਫਿਰ ਤੁਸੀਂ ਆਪਣੀ ਗੱਲ ਨੂੰ ਅੱਗੇ ਕੰਟੀਨਿਊ ਕਰਿਓ। ਰੂਬੀ ਸਹੋਤਾ ਹੁਣੀ ਆਪਣੀ ਜਿਹੜੀ ਸੀਟ ਆ ਉਹਦੇ ਵਿੱਚ ਲੀਡ ਕਰ ਰਹੇ ਆ, ਪਰ ਬਹੁਤ ਹੀ ਛੋਟੀ ਲੀਡ ਆ, ਕੋਈ ਜ਼ਿਆਦਾ ਵੱਡੀ ਲੀਡ ਦੇ ਉੱਤੇ ਨਹੀਂ ਆ। 200 ਤੋਂ ਵੀ ਘੱਟ ਵੋਟ ਦੇ ਫਰਕ ਦੇ ਨਾਲ ਰੂਬੀ ਸਹੋਤਾ ਜਿਹੜੇ ਬਰੈਂਪਟਨ ਨਾਰਥ ਕੈਲਡਨ ਦਾ ਜਿਹੜਾ ਇਲਾਕਾ ਆ ਉਹਦੇ ਵਿੱਚ ਲੀਡ ਕਰ ਰਿਹਾ। ਸਿਰਫ 1% ਵੋਟਾਂ ਉਹਨਾਂ ਦੀਆਂ ਜਿਹੜੀਆਂ ਵੱਧ ਜਿਹੜੀਆਂ ਉਹ ਹੈਗੀਆਂ ਕੰਜ਼ਰਵੇਟਿਵ ਦੇ ਅਮਨਦੀਪ ਜੱਜ ਦੇ ਨਾਲ ਜੀ। ਹਾਂਜੀ। ਸੋ ਜਿਹੜਾ ਵੇਖੋ ਇਲੈਕਸ਼ਨ ਦਾ ਐਨਾਲਿਸਿਸ ਆ ਨਾ, ਕੁਛ ਦਿਨ ਪਹਿਲਾਂ ਮੈਂ ਜਿਹੜੇ ਕਾਰਨੀ ਹੋਣੀ ਆ ਲਿਬਰਲ ਪਾਰਟੀ ਦੇ ਲੀਡਰ, ਉਹਨਾਂ ਦੀ ਮੈਂ ਇੰਟਰਵਿਊ ਸੁਣਦਾ ਸੀ। ਜੀ ਮੈਨੂੰ ਭੁੱਲ ਗਿਆ ਕਿਹੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਨਾਲ ਉਹਨਾਂ ਦੀ ਇੰਟਰਵਿਊ ਸੀ। ਬੇਸਿਕ ਜਿਹੜੀਆਂ ਚੀਜ਼ਾਂ ਦੇ ਤੁਸੀਂ ਦੇਖੋ ਨਾ, ਤੇ ਉਹ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਜਿਹੜੇ ਟਾਪ ਇਸ਼ੂਜ਼ ਹੋਣਗੇ ਉਹ ਕੀ ਹੋਣਗੇ। ਸੋ ਜਿਹੜੀ ਉਹਦੇ 'ਚ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਉਹਨਾਂ ਦੇ ਜਿਹੜੇ ਟਾਪ ਇਸ਼ੂਜ਼ ਆ ਉਹ ਵੀ ਟਰੂਡੋ ਹੋਣਾ ਵਾਲੀ ਆ, ਹੈਨਾ। ਉਹਨਾਂ ਕਿਹਾ ਸੀ ਸਾਰਾ ਟਾਪ ਇਸ਼ੂ ਹੈਗਾ ਆਪਣਾ ਕਾਰਬਨ, ਹੈਨਾ। ਟ੍ਰੇਡ ਵਾਰ ਤੋਂ ਚਲੋ ਤਾਂ ਹੈ ਹੀ ਹੈ, ਜੋ ਵੀ ਚੱਲ ਰਹੀ ਹੈ ਨਾ ਕੈਨੇਡਾ ਦੇ ਨਾਲ, ਹੈਨਾ। ਉਹ ਕਹਿੰਦੇ ਸਾਡਾ ਕਾਰਬਨ, ਹੈਨਾ, ਕਾਰਬਨ ਟੈਕਸ ਭਾਵੇਂ ਉਹਨਾਂ ਬੰਦ ਕਰ ਦਿੱਤਾ। ਉਹਨੂੰ ਕਹਿੰਦੇ ਫਿਰ ਤੁਸੀਂ ਕਾਰਬਨ ਟੈਕਸ ਬੰਦ ਕਰ ਦਿੱਤਾ। ਉਹ ਕਹਿੰਦੇ ਵੀ ਕਾਰਬਨ ਟੈਕਸ ਜਿਹੜਾ ਉਹ ਡਿਵੀਜ਼ਿਵ ਸੀ, ਤੇ ਪਰ ਜਿਹੜੀ ਮੇਰੀ ਪ੍ਰਾਇੋਰਟੀ ਹੈ, ਜਿਹੜਾ ਸਾਡਾ ਸਾਰਿਆਂ ਦਾ ਫਿਊਚਰ ਲਾਈ ਕਰਦਾ, ਉਹ ਕਾਰਬਨ ਕੈਪਚਰ, ਕਾਰਬਨ ਕੰਟਰੋਲ, ਹੈ ਨਾ, ਉਹਨੂੰ ਇਨਵਾਇਰਮੈਂਟ ਇਸ਼ੂਜ਼ ਨੂੰ ਲੈ ਕੇ। ਫਿਰ ਘਰਾਂ ਦੀ ਵੱਡੀ ਉਹਨਾਂ ਗੱਲ ਕੀਤੀ ਵੀ ਜਿਹੜੀ ਸਾਡੀ ਇਕੋਨਮੀ ਆ ਉਹਦੇ ਵਿੱਚ ਕਹਿੰਦੇ ਵੀ ਜਿੰਨੇ ਸਾਡੇ ਆਪਣੇ ਸੂਬੇ ਉਹਨਾਂ ਦੇ ਆਪਾਂ ਇੱਦਾਂ ਕੰਮ ਕਰਦੇ ਹਾਂ ਕਿ ਜਿੱਦਾਂ ਵੱਖੋ ਵੱਖਰੀ ਕੰਟਰੀਜ਼। ਹੁਣ ਟ੍ਰੇਡ ਬੈਰੀਅਰ ਸਾਡੇ ਆਪਣੇ ਆਪਸ 'ਚ ਬਹੁਤ ਜ਼ਿਆਦਾ, ਤੇ ਕਹਿੰਦਾ ਜਿਹੜੀ ਮੇਰੀ ਫਸਟ ਪ੍ਰਾਇੋਰਟੀ ਹੋਏਗੀ ਉਹ ਇਹ ਵੀ ਹੋਏਗੀ ਕਿ ਜਿਹੜੇ ਅਸੀਂ ਕੈਨੇਡਾ ਐਜ਼ ਅ ਵਨ ਕੰਟਰੀ, ਆਪਾਂ ਜਿਹੜੀ ਕਿਉਂਕਿ ਅਮਰੀਕਾ ਦੇ ਨਾਲ ਜਿੱਦਾਂ ਹੁਣ ਚੱਲ ਰਿਹਾ ਉਹਨਾਂ ਦਾ, ਤੇ ਐਜ਼ ਅ ਕੰਟਰੀ ਜਿਹੜੇ ਸਾਡੇ ਵਿਦਿਨ ਕੰਟਰੀ ਟ੍ਰੇਡ ਬੈਰੀਅਰ ਆ ਉਹਨੂੰ ਆਪਾਂ ਤੋੜਿਆ ਜਾਏ ਤੇ ਵਪਾਰ ਕਰਨਾ ਵਿਦਿਨ ਕੰਟਰੀ ਸਾਡੇ ਸੌਖਾ ਹੋਵੇ। ਤੇ ਜਿਹੜੀਆਂ ਬੇਸਿਕਲੀ ਮੁੱਖ ਦੀ ਗੱਲ ਉਹਦੇ 'ਚ ਇਹ ਹੈ ਕਿ ਜਿਹੜੇ ਉਹਨਾਂ 4-5 ਆਈਡੀਆ ਦਿੱਤੇ, ਉਹ ਸੇਮ ਹੀ ਆਈਡੀਆ ਜਿਹੜੇ ਥਰੂ ਆਊਟ ਦਾ ਗਵਰਨਮੈਂਟ, ਟਰੂਡੋ ਗਵਰਨਮੈਂਟ ਅੱਗੇ ਲੈ ਕੇ ਚੱਲ ਰਹੀ ਹੈ। ਬੇਸ਼ੱਕ ਉਹਨਾਂ ਹਾਊਸਿੰਗ ਉੱਤੇ ਵੀ ਬਹੁਤ ਜ਼ਿਆਦਾ ਦਿੱਤੇ, ਪਰ ਇੰਪਲੀਮੈਂਟੇਸ਼ਨ ਉਹਦੀ ਕਿੰਨੀ ਹੋ ਸਕੀ ਇਹ ਸਾਡੇ ਸਾਹਮਣੇ ਹੀ ਇੰਨੀ ਨਹੀਂ ਹੋ ਸਕੀ। ਪਰ ਉਹੀ ਪਾਲਿਸੀਜ਼ ਨੂੰ ਲੈ ਕੇ ਚੱਲ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਕਿੱਦਾਂ ਚੱਲਣਾ। ਤੇ ਜਿਹੜੀ ਹੁਣੇ ਤੁਸੀਂ ਗੱਲ ਕਰ ਰਹੇ ਸੀ ਕਿ ਇੱਕ ਚੀਜ਼ ਇਹ ਵੀ ਆ ਕਿ ਸਮੇਂ ਦੀ ਸੰਜੀਦਗੀ ਨੂੰ ਵੀ ਟਰੂਡੋ ਹੋਣਾ ਨੇ ਚੰਗੀ ਤਰ੍ਹਾਂ ਸਮਝਿਆ। ਤੁਹਾਨੂੰ ਯਾਦ ਹੋਏਗਾ ਕਿ ਵੈਨਕੂਵਰ ਦੇ ਵਿੱਚ ਉਹਨਾਂ ਜਿਹੜੇ ਆਪਣੇ ਖਾਸ ਵੱਡੇ ਬਿਜ਼ਨੈਸਿਸ ਦੀ ਮੀਟਿੰਗ ਸੱਦੀ ਜਦੋਂ ਪ੍ਰੈਜ਼ੀਡੈਂਟ ਟਰੰਪ ਨਵਾਂ ਬਣਿਆ, ਤੇ ਉਹਨਾਂ ਗਵਰਨਰ ਟਰੂਡੋ ਕਹਿਣਾ ਸ਼ੁਰੂ ਕੀਤਾ ਸੀ, ਤੇ ਉਹਨਾਂ ਇਹ ਕਿਹਾ ਕਿ ਤੁਸੀਂ ਇਹ ਨਾ ਸੋਚੋ ਵੀ ਪ੍ਰੈਜ਼ੀਡੈਂਟ ਟਰੰਪ ਆ ਜਿਹੜੇ ਇਹ ਕੋਈ ਏਦਾਂ ਹੀ ਗੱਲ ਕਰ ਰਹੇ ਆ, ਹਨਾ। ਹੀ ਇਜ਼ ਰੀਅਲੀ ਸੀਰੀਅਸ ਅਬਾਊਟ ਇਟ। ਤੇ ਉਸ ਟਾਈਮ ਤੇ ਜਿਹੜਾ ਹਾਲ ਦੇ ਵਿੱਚ ਲੋਕੀ ਸੀ ਉਹਨਾਂ ਨੂੰ ਇਸ ਤਰੀਕੇ ਨਾਲ ਸੁਣਿਆ, ਹਨਾ, ਕਾਫੀ ਅਖਬਾਰਾਂ ਵਿੱਚ ਮਸ਼ਹੂਰ ਹੋਇਆ ਸੀ। ਸੋ ਚੀਜ਼ਾਂ ਨੂੰ ਮੌਕੇ ਦੀ ਨਜ਼ਾਕਤ ਨੂੰ ਸਮਝਣਾ, ਖੁਦ ਫਲਾਈ ਕੀਤੇ ਟੂਵਰਡਸ ਮਾਰ-ਅ-ਲਾਗੋ ਜਿਹੜਾ ਉੱਥੇ ਹੈਗਾ ਵਾ ਟਰੰਪ ਹੁਣ ਰੈਜ਼ੀਡੈਂਸ, ਹੈ ਨਾ। ਸੋ ਲੀਡਰਸ਼ਿਪ ਦੇ ਪੱਖੋਂ ਤੇ ਜੇ ਅਸੀਂ ਲੁੱਕ ਬੈਕ ਕਰੀਏ ਤੇ ਵਧੀਆ ਰਿਹਾ। ਤੇ ਅੱਗੇ ਪਾਰਟੀ ਦੀ ਗੱਲ ਕਰਦੇ ਰਹਿੰਦੇ ਖੁੰਦਾ, ਇਹਨਾਂ ਦੀ ਸਟ੍ਰੈਟਜੀ ਵੀ ਲਾਸਟ ਮੂਮੈਂਟ ਤੇ ਠੀਕ ਰਹੀ ਕਿ ਕਈ ਲੋਕ ਨਿੱਜੀ ਤੌਰ ਤੇ ਟਰੂਡੋ ਤੋਂ ਖਫਾ ਸੀ, ਖਾਸ ਤੌਰ ਦੇ ਉੱਤੇ ਕੋਵਿਡ ਰਿਸਟ੍ਰਿਕਸ਼ਨ ਨੂੰ ਲੈ ਕੇ, ਹੈਨਾ। ਟਰੱਕਰ ਦਾ ਉਹਦੇ ਕਰਕੇ ਕਾਫੀ ਉਹਨਾਂ ਦਾ ਰਿਹਾ ਸੀ, ਜਿਹੜਾ ਇੱਕ ਲੀਡਰਸ਼ਿਪ ਬਦਲਣ ਦਾ ਇਹਨਾਂ ਦਾ ਜਿਹੜਾ ਆਈਡੀਆ ਸੀ, ਮੈਨੂੰ ਲੱਗਦਾ ਉਹ ਵੀ ਕਾਫੀ ਹੱਦ ਤੱਕ ਇਹਨਾਂ ਦੇ ਹੱਕ ਦੇ ਵਿੱਚ, ਲਿਬਰਲ ਪਾਰਟੀ ਦੇ ਹੱਕ ਵਿੱਚ ਕੰਮ ਕੀਤਾ ਜੀ। ਜੀ ਸੋ ਮਾਰਕ ਕਾਰਨੀ ਹੁਣਾਂ ਦੀ ਲੇਟੈਸਟ ਗੱਲਬਾਤ ਵੀ ਹੋਈ ਸੀਗੀ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ। ਕੀ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ ਕੋਈ ਅਜਿਹੀ ਗੱਲਬਾਤ ਹੋਈ ਜਿਸ ਕਰਕੇ ਉਹ ਕੰਜ਼ਰਵੇਟਿਵ ਪਾਰਟੀ ਨੂੰ ਪਿੱਛੇ ਕਰਨਾ ਚਾਹੁੰਦੇ ਸੀਗੇ? ਇਹ ਤਾਂ ਚਲੋ ਹੁਣ ਉਹ ਗੱਲਾਂ ਬਾਤਾਂ ਦੇ ਵਿੱਚ ਕੀ ਹੋਇਆ ਉਹ ਤਾਂ ਬਾਅਦ ਦੀਆਂ ਗੱਲਾਂ, ਸਭ ਕਿਆਸ ਰਹੀਆਂ ਨੇ। ਆਪਾਂ ਸੋਚ ਸਕਦੇ ਹਾਂ ਵੀ ਆਹ ਹੋਇਆ ਹੋਊਗਾ ਜਾਂ ਉਹ ਹੋਇਆ ਹੋਊਗਾ, ਪਰ ਇਹ ਆ ਵੀ ਅੱਜ ਜੋ ਇਸ ਟਾਈਮ ਆਪਣੇ ਸਾਹਮਣੇ ਜੋ ਚੱਲ ਰਿਹਾ ਆ ਵੇਵ ਜਿਹੜੀ ਆ ਉਹ ਟੋਟਲੀ ਬਦਲ ਚੁੱਕੀ ਸੀ। ਜਦੋਂ ਅੱਜ ਇਲੈਕਸ਼ਨ ਹੋਣੀ ਸੀ ਇੱਕ ਟਾਈਮ ਦੇ ਉੱਤੇ, ਉੱਦਾਂ ਗੁਰਜਸਪਾਲ ਸਿੰਘ ਜਦੋਂ ਆਪਾਂ ਮਹੀਨੇ ਤੋਂ ਲਗਾਤਾਰ ਇਹਦੀ ਕਵਰੇਜ ਕਰ ਰਹੇ ਸੀ ਇਹਨਾਂ ਇਲੈਕਸ਼ਨਸ ਦੀ, ਉਹਦੇ ਵਿੱਚ ਲਿਬਰਲ ਪਾਰਟੀ ਦਾ ਜਦੋਂ ਇਹ ਟੋਟਲ ਜਦੋਂ ਗਵਰਨਰ ਵਾਲੀ ਗੱਲ ਜਿੱਦਾਂ ਹਰਵਿੰਦਰ ਨੇ ਆਪਣੇ ਨਾਲ ਜਿਹੜੀਆਂ ਸ਼ੇਅਰ ਕੀਤੀਆਂ ਸਾਰੀਆਂ, ਵੀ ਜਦੋਂ ਉਹ ਚਰਚਾਵਾਂ ਚੱਲ ਰਹੀਆਂ ਸੀਗੀਆਂ ਉਦੋਂ ਲਿਬਰਲ ਪਾਰਟੀ ਦੀ ਲੀਡ ਬਹੁਤ ਜ਼ਿਆਦਾ ਸਟਰੋਂਗ ਹੋ ਗਈ ਸੀ, ਪਰ ਇਵੈਂਚੁਅਲੀ ਕੰਜ਼ਰਵੇਟਿਵ ਪਾਰਟੀ ਥੋੜਾ ਬਹੁਤਾ ਉਹਨੂੰ ਪੁੱਲ ਬੈਕ ਕਰਨ ਦੇ ਵਿੱਚ ਕਾਮਯਾਬ ਜਿਹੜੀ ਉਹ ਰਹੀ ਸੀਗੀ, ਪਰ ਉਹ ਇਨਫ ਟਾਈਮ ਨਹੀਂ ਸੀਗਾ ਜਿਹੜਾ ਇਹ ਵੋਟਰਸ ਦਾ ਜਿਹੜਾ ਵਹਾਅ ਆ ਉਸ ਨੂੰ ਜਿਹੜਾ ਉਹ ਬਦਲਣ ਦੇ ਲਈ। ਸੋ ਜੋ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਸਾਹਮਣੇ ਆ ਵੀ
ਜਿਹੜੀ ਲਿਬਰਲ ਪਾਰਟੀ ਆ ਮੌਜੂਦਾ ਆંકੜਿਆਂ ਦੇ ਮੁਤਾਬਕ ਮਾਈਨੋਰਟੀ ਦੀ ਸਰਕਾਰ ਜਿਹੜੀ ਆ ਉਹ ਬਣਾ ਸਕਦੀ ਆ ਕਿ ਨਹੀਂ, ਇਹ ਅਜੇ ਵੀ ਕਿਹਾ ਨਹੀਂ ਜਾ ਸਕਦਾ। ਰੀਜ਼ਨ ਉਹਦੇ ਵਿੱਚ ਇਹ ਆ ਵੀ 150 ਕੰਜ਼ਰਵੇਟਿਵ ਤੇ 23 ਜਿਹੜੇ ਬਲਾਕ ਕਿਊਬੈਕ ਆ, ਤੇ ਬਲਾਕ ਕਿਊਬੈਕ ਕਿਹੜੇ ਪਾਲੇ ਦੇ ਵਿੱਚ ਜਾਊਗਾ, ਉਹ ਇੱਕ ਵੱਡਾ ਜਿਹੜਾ ਸਵਾਲ ਆ ਜਿਸ ਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਸੋ ਰਾਜਕਰਨ, ਮੈਂ ਨਾ ਹੁਣੇ ਖਬਰਾਂ ਪੜ੍ਹ ਰਿਹਾ ਸੀਗਾ। ਸੋ ਜਿਹੜੀ ਗਲੋਬਲ ਨਿਊਜ਼ ਨੇ ਜਿਹੜੀ ਅਨਾਉਂਸ ਕੀਤੀ ਹੈ ਲਿਬਰਲ ਪਾਰਟੀ ਦੀ ਇਲੈਕਸ਼ਨ, ਉਹਨਾਂ ਨੇ ਮਿਨੋਰਿਟੀ ਗਵਰਨਮੈਂਟ ਹੀ ਅਨਾਉਂਸ ਕੀਤੀ ਹੈ। ਸੋ ਹੋ ਸਕਦਾ ਵੀ ਇਹ ਗੱਲ ਕਲੀਅਰ ਹੀ ਹੋਵੇ ਵੀ ਬਲਾਕ ਕਿਊਬਸਿਸ ਲਿਬਰਲ ਪਾਰਟੀ ਨੂੰ ਹੀ ਸਪੋਰਟ ਕਰੂਗਾ, ਜਾਂ ਇਹਨਾਂ ਦੀ ਕੋਈ ਪਹਿਲਾਂ ਸੰਧੀ ਹੋਵੇ ਵੀ ਜੇ ਮਿਨੋਰਿਟੀ ਗਵਰਨਮੈਂਟ ਬਣਦੀ ਹੈ ਤਾਂ BQ ਲਿਬਰਲ ਪਾਰਟੀ ਨੂੰ। ਸੋ ਜਿਹੜੇ ਇਹ ਕਰੰਟ ਟ੍ਰੈਂਡਸ ਨੂੰ ਦੇਖਦੇ ਹੋਏ ਜਿਹੜੀ ਲਿਬਰਲ ਪਾਰਟੀ ਦੀ ਉਹਨਾਂ ਨੇ ਮਿਨੋਰਿਟੀ ਗਵਰਨਮੈਂਟ ਹੀ ਅਨਾਉਂਸ ਕੀਤੀ ਹੈ। ਉਹਦੀਆਂ ਅੱਗੇ ਜਿਹੜੀਆਂ ਘੁੰਡੀਆਂ ਕੀ ਨੇ ਉਹ ਆਪਾਂ, ਮੈਨੂੰ ਲੱਗਦਾ ਆਉਣ ਵਾਲੇ ਹਫ਼ਤੇ ਵਿੱਚ ਆਪਾਂ ਪੂਰੀ ਰਿਸਰਚ ਕਰਕੇ ਉਹ ਡਿਸਕਸ ਕਰ ਸਕਦੇ ਹਾਂ ਵੀ ਇਹ ਕਿਸ ਬਿਹਾਫ ਤੇ ਬਣਦੀ ਹੈ। ਪਰ ਉਹਨਾਂ ਨੇ ਮਿਨੋਰਿਟੀ ਜਿੰਨੇ ਵੀ ਉਹਨਾਂ ਨੇ ਅਨਾਉਂਸ ਕੀਤੇ, ਮਿਨੋਰਿਟੀ ਗਵਰਨਮੈਂਟ ਅਨਾਉਂਸ ਕੀਤੀ। ਐਸੋਸੀਏਟਡ ਪ੍ਰੈਸ ਜੋ ਆ ਉਹ ਵੀ ਇਹ ਕਹਿ ਰਿਹਾ ਵੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਦੀ ਜਿਹੜੀ ਲਿਬਰਲ ਪਾਰਟੀ ਆ ਉਹ ਕੈਨੇਡਾ ਦੀ ਫੈਡਰਲ ਇਲੈਕਸ਼ਨ ਜਿੱਤ ਗਏ ਹੈਗੇ ਆ। ਸੋ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਪਿਛਲੇ ਸ਼ਨੀਚਰਵਾਰ ਨੂੰ ਜੋ ਵੈਨਕੂਵਰ ਦੇ ਵਿੱਚ ਇੱਕ ਫਿਲੀਪੀਨੋ ਮੇਲਾ ਹੋ ਰਿਹਾ ਸੀ, ਇੱਕ ਬੰਦੇ ਨੇ ਉੱਥੇ ਕਾਰ ਚੜਾਤੀ ਜਿਹਦੇ ਨਾਲ 9 ਜਣਿਆਂ ਦੀ ਮੌਤ ਹੋ ਗਈ ਸੀ। ਉਹਦੇ ਨਾਲ ਜਿਹੜੀ ਕੈਂਪੇਨ ਕਰਦੇ ਸੀ ਲੋਕ, ਕੁਝ ਘੰਟਿਆਂ ਲਈ ਉਹਨਾਂ ਨੇ ਬੰਦ ਵੀ ਕਰ ਦਿੱਤੀ ਸੀ। ਹਾਲਾਂਕਿ ਪੁਲਿਸ ਨੇ ਕੋਈ ਕਿਸੇ ਤਰ੍ਹਾਂ ਦੀ ਉੱਥੇ ਟੈਰਰਿਜ਼ਮ ਦੀ ਕੋਈ ਰੂਲ ਆਊਟ ਕੀਤਾ ਵੀ ਇਹਦੇ 'ਚ ਇਨਵੋਲਵ ਨਹੀਂ ਸੀ। ਜੋ ਬੰਦਾ ਸੀਗਾ ਉਹ ਮੈਂਟਲੀ ਜਿਹੜਾ ਉਹਨੂੰ ਪ੍ਰੋਬਲਮ ਸੀਗੀ, ਇਸ ਕਰਕੇ ਉਸਨੇ ਜਿਹੜਾ ਇਹ ਜਿਹੜਾ ਇੰਨਾ ਮਾੜਾ ਕੰਮ ਕੀਤਾ ਹੈ। ਸੋ ਐਸੋਸੀਏਟਡ ਪ੍ਰੈਸ ਬਿਲਕੁਲ ਇਹ ਕਹਿ ਰਿਹਾ, ਉਹ ਇਹ ਵੀ ਕਹਿ ਰਿਹਾ ਵੀ ਡੂ ਲਿਬਰਲਸ ਹੈਵ ਏ ਮੈਜੋਰਟੀ। ਉਹ ਕਹਿੰਦੇ ਵੀ ਕਲੀਅਰ ਤਾਂ ਹੈ ਨਹੀਂ ਅਜੇ ਲਿਬਰਲ ਪਾਰਟੀ ਉਹ ਮੈਜੋਰਟੀ ਆ, ਪਰ ਲਿਬਰਲ ਪਾਰਟੀ ਗਵਰਨਮੈਂਟ ਬਣਾ ਲਊਗੀ, ਇਹ ਐਸੋਸੀਏਟਡ ਪ੍ਰੈਸ ਕਹਿ ਰਿਹਾ ਜੀ। ਉਹ ਮਿਨੋਰਿਟੀ ਗਵਰਨਮੈਂਟ ਦੀ ਹੀ ਗੱਲ ਚੱਲ ਰਹੀ ਹੈ ਜੀ, ਬਿਲਕੁਲ। ਸੋ ਇਹ ਜਿਹੜੀ ਸਥਿਤੀ ਆ, ਬਰਨਬੀ ਸੈਂਟਰਲ ਦੀ ਗੱਲ ਕਰਦੇ ਜਾਈਏ, ਜਗਮੀਤ ਸਿੰਘ ਹੁਣਾਂ ਦੀ ਰਾਈਡਿੰਗ। ਜਗਮੀਤ ਸਿੰਘ ਜਿੱਥੇ ਸੀਟ ਜਿੱਤਦੇ ਰਹੇ ਆ, ਅੱਜ ਪਹਿਲੇ ਤੇ ਨਹੀਂ, ਦੂਜੇ ਤੇ ਨਹੀਂ, ਤੀਜੇ ਨੰਬਰ ਦੇ ਉੱਤੇ ਇਸ ਟਾਈਮ ਚੱਲ ਰਹੇ ਆ। ਲਿਬਰਲ ਪਾਰਟੀ ਦੇ ਜਿਹੜੇ ਵੇਡ ਚੈਂਗ ਆ ਉਹ 4477 ਵੋਟਾਂ ਨਾਲ ਪਹਿਲੇ ਤੇ, ਦੂਜੇ ਨੰਬਰ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਦੇ ਜੇਮਸ ਯੈਨ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਤੀਜੇ ਨੰਬਰ ਦੇ ਉੱਤੇ ਜਗਮੀਤ ਸਿੰਘ 2179 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਚੱਲ ਰਹੇ ਆ। ਇਹ ਪਹਿਲਾਂ ਹੀ ਜਿਹੜਾ ਉਹ ਦੱਸਿਆ ਗਿਆ ਸੀਗਾ ਵੀ ਇਹ ਜਿਹੜੀ ਆਪਣੀ ਸੀਟ ਆ ਉਹ ਹਾਰ ਸਕਦੇ ਆ, ਤੇ ਉਸੇ ਪਾਸੇ ਵੱਲ ਦੇ ਹੀ ਜਿਹੜੇ ਨਤੀਜੇ ਆ ਉਸੇ ਗੱਲ ਨੂੰ ਜਿਹੜਾ ਉਹ ਪੁਸ਼ਟ ਕਰਦੇ ਹੋਏ ਨਜ਼ਰ ਆ ਰਹੇ ਆ ਜੀ। ਦੂਜੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਹੈਗੀ। ਉਹਨਾਂ ਨੇ ਸਵੇਰੇ ਜ਼ਰੂਰ ਆਪਣੇ ਜਿਹੜਾ ਟਰੂਥ ਸੋਸ਼ਲ ਸਾਈਟ ਆ ਉਹਦੇ ਤੇ ਲਿਖਿਆ ਸੀ ਕਿ USA ਨੇ ਬਿਲੀਅਨਸ ਆਫ ਡਾਲਰ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਲੂਜ਼ ਕੀਤੇ ਆ ਅੰਡਰ ਸਲੀਪੀ ਜੋ ਬਾਈਡਨ। ਤੇ ਪਰ ਜੋ ਹੁਣ ਰਿਜ਼ਲਟਸ ਆ ਰਹੇ ਆ ਉਹਦੇ ਉੱਤੇ ਉਹਨਾਂ ਨੇ ਹਜੇ ਕੋਈ ਲਿਖਿਆ ਨਹੀਂ। ਹਾਲਾਂਕਿ ਸਾਰਿਆਂ ਨੂੰ ਪਤਾ ਵੀ ਪ੍ਰੈਜ਼ੀਡੈਂਟ ਟਰੰਪ ਉਹਨੇ ਕਹਿੰਦੇ ਸੌਂਦੇ ਬਹੁਤ ਘੱਟ ਆ, ਵਿਚਲੇ ਉੱਠਦੇ ਦਵਾ ਸਰ ਟਵੀਟ ਕਰ ਦਿੰਦੇ ਆ। ਨਹੀਂ, ਫਿਰ ਇਹ ਮੋਦੀ ਦੇ ਨਾਲ ਹੀ ਗੱਲਾਂ ਕਰਦਾ ਹੋਣਾ ਮਨ ਕੀ ਬਾਤ ਨਾ, ਸੌਂਦਾ ਨਹੀਂ, ਉਹ ਦੋਨੋਂ ਹੀ ਨਹੀਂ ਸੌਂਦੇ। ਉਹੀ ਮੋਦੀ ਦਾ ਪ੍ਰਚਾਰ ਚੱਲਦਾ ਹੁੰਦਾ, ਕਹਿੰਦਾ ਜੀ 24 ਘੰਟਿਆਂ ਚੋਂ 20 ਘੰਟੇ ਮਿੱਤਰ ਕੰਮ ਕਰਦਾ ਹੈ। ਪਰ ਮੋਦੀ ਦਾ ਟਰੰਪ 'ਚ ਡਿਫਰੈਂਸ ਬਹੁਤ ਆ, ਕਿਉਂਕਿ ਟਰੰਪ ਨਹੀਂ, ਦੋਨੋਂ ਜੇ ਅਥਾਰਟੇਰੀਅਨ ਦੇ ਤੌਰ ਤੇ ਦੇਖਿਆ ਜਾਵੇ ਫਿਰ ਤਾਂ ਇੱਕੋ ਜਿਹੇ ਲੱਗਦੇ ਆ। ਪਰ ਨਿਊਜ਼ ਮੀਡੀਆ ਦੇ ਮਾਮਲੇ ਦੇ ਵਿੱਚ ਬਹੁਤ ਓਪਨ ਆ, ਜਿੱਥੇ ਕਿਤੇ ਹੋਵੇ ਝੱਟ ਪ੍ਰੈਸ ਕਾਨਫਰੰਸ ਜੇ ਮੋਦੀ ਹੁਣੀ ਤਾਂ ਕਰਦੇ ਨਹੀਂ ਨਾ ਕਿਤੇ ਵੀ। ਹਾਂਜੀ, ਨਹੀਂ ਇਹ ਤਾਂ ਹੈ, ਉਹ ਗੱਲ ਤੁਹਾਡੀ ਬਿਲਕੁਲ ਸਹੀ ਹੈਗੀ ਜੀ। ਸੋ ਇਹ ਇਸ ਟਾਈਮ ਜਿਹੜੀ ਸਥਿਤੀਆਂ ਜਿਹੜੀਆਂ ਆਪਣੇ ਸਾਹਮਣੇ ਜਿਹੜੀਆਂ ਚੱਲ ਰਹੀਆਂ ਆ। ਤੇ ਗੁਰਜਸਪਾਲ ਸਿੰਘ, ਤੁਹਾਡੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੁਣ ਦੇਖਦੇ ਹੋਏ, ਦੇਖੋ ਅਚਨਚੇਤੇ ਜਾਂ ਕਹਿ ਲਓ ਵੀ ਤਾੜੀ ਮਾਰ ਕੇ ਤਾਂ ਸਭ ਕੁਝ ਰਾਤੋਂ ਰਾਤ ਚੇਂਜ ਨਹੀਂ ਹੋਣਾ। ਈਵਨ ਜਿਹੜੀ ਵੀ ਸਰਕਾਰ ਜਿਹੜੀ ਉਹ ਬਣਦੀ ਹੈ, ਮਾਈਨੋਰਟੀ ਮੈਜੋਰਟੀ ਜੋ ਸੰਭਾਵਨਾ ਮਾਈਨੋਰਟੀ ਸਰਕਾਰ ਦੀ ਆ, ਕਿੰਨਾ ਕੁ ਜਿਹੜੇ ਕੈਨੇਡੀਅਨ ਆ ਉਹ ਵਕਤ ਦੇਣਗੇ ਇਸ ਸਰਕਾਰ ਨੂੰ ਜਿਹੜੀਆਂ ਚੀਜ਼ਾਂ ਦੇ ਵਿੱਚ ਤਬਦੀਲੀ ਜਿਹੜੀ ਉਹ ਲਿਆਉਣ ਦੇ ਲਈ? ਕਿਤੇ ਲਿਬਰਲਸ ਨੂੰ ਇਹ ਤਾਂ ਨਹੀਂ ਲੱਗਣ ਲੱਗ ਜਾਊਗਾ ਵੀ ਚੱਲ ਅਸੀਂ ਜਿੱਤ ਗਏ ਆ ਇੱਕ ਵਾਰੀ, ਫੇਰ ਜਿੱਦਾਂ ਚੱਲਦਾ ਸੀ ਉਦਾਂ ਹੀ ਚਲਾਈ ਚੱਲੋ, ਔਖਾ ਰਹੂਗਾ ਇਹ ਕੰਮ? ਨਹੀਂ ਜੀ, ਇਹ ਬਹੁਤ ਮਿਹਨਤ ਕਰਨੀ ਪੈਣੀ ਹੈ। ਜਿਹੜੇ ਕੋਈ ਇਹ ਰਿਜ਼ਲਟ ਆਏ ਨੇ, ਇਹ ਬਹੁਤੇ
ਉਹ ਦੇਖੋ ਉੱਦਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਮਿਨੋਰਿਟੀ ਗਵਰਨਮੈਂਟ ਹਮੇਸ਼ਾ ਹੀ ਵਧੀਆ ਹੁੰਦੀ ਹੈ, ਪਰ ਇਹਦੇ ਵਿੱਚ ਹੁਣ ਜਿਹੜੀ ਸਰਕਾਰ ਬਣਨੀ ਆ ਉਹਨਾਂ ਨੂੰ ਕੰਮ ਕਰਨਾ ਬਹੁਤ ਔਖਾ ਹੋ ਜਾਣਾ, ਕਿਉਂਕਿ ਜਿਹੜੀ ਇਕਨੋਮਿਕ ਪਾਲਿਸੀ ਸੀਗੀ ਉਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਤੇਲ ਜਾਂ ਜਿਹੜੇ ਹੋਰ ਅਸੀਂ ਕਰਾਂਗੇ, ਅਸੀਂ ਕਿਊਬੈਕ ਨਾਲ, ਸੋ ਜਿਹੜੀ ਪਾਈਪਲਾਈਨ ਹੈ ਵੀ ਉਹ ਅਲਬਰਟਾ ਤੋਂ ਈਸਟ ਵੱਲ ਨੂੰ ਲੈ ਕੇ ਜਾਣੀ ਸੀਗੀ, ਤਾਂ ਕਰਕੇ ਵੀ ਉੱਥੋਂ ਪੋਰਟਸ ਨੂੰ ਕਨੈਕਟ ਕੀਤਾ ਜਾ ਸਕੇ। ਤੇ ਉਹਦੇ ਵਿੱਚ ਮਾਰਕ ਕਾਰਨੀ ਹੁਣੀ ਕਹਿ ਰਹੇ ਸੀਗੇ ਵੀ ਉਹ ਕਿਊਬੈਕ ਨਾਲ ਨੈਗੋਸ਼ੀਏਟ ਕਰਨਗੇ, ਪਰ ਹੁਣ ਜੇ ਸਰਕਾਰ ਹੀ ਕਿਊਬੈਕ ਤੇ ਡਿਪੈਂਡੈਂਟ ਹੋਊਗੀ ਸੋ ਉਹ ਕੰਮ ਕਰਨਾ ਔਖਾ ਹੋ ਜਾਣਾ। ਸੋ ਜਿਹੜੀ ਕਿਉਂਕਿ ਕਿਸੇ ਵੀ ਪਾਰਟੀ ਕੋਲ ਕਲੀਅਰ ਮੈਂਡੇਟ ਨਹੀਂ ਹੈ, ਹੁਣ ਉਹ ਕਲੀਅਰਲੀ ਇੱਕ ਜ਼ੋਰ ਨਾਲ ਕੰਮ ਕਰਨਾ ਥੋੜਾ ਔਖਾ ਹੋ ਜਾਣਾ। ਸੋ ਦੇਖਦੇ ਹਾਂ ਵੀ ਉਹਦੇ ਵਿੱਚ ਜਿਹੜੀ ਹੁਣ ਮੂਵਮੈਂਟ ਹੋਣੀ ਹੈ ਜਾਂ ਕੋਈ ਵੀ ਚੇਂਜ ਹੋਣਾ ਉਹ ਇੰਨਾ ਕੁਇਕ ਨਹੀਂ ਹੋਣਾ। ਸੋ ਮੈਨੂੰ ਲੱਗਦਾ ਵੀ ਜਿਹੜੀਆਂ ਚੀਜ਼ਾਂ ਉਹ ਪਹਿਲਾਂ ਵਾਂਗੂ ਹੀ ਥੋੜਾ ਸਟੇਟਸ ਕੋ ਦੇ ਵਿੱਚ ਹੀ ਰਹਿ ਜਾਣਾ। ਹਾਂ ਮਤਲਬ ਇਕਨੋਮਿਕਲੀ ਚੇਂਜਸ ਤਾਂ ਦੇਖਣ ਨੂੰ ਮਿਲਣਗੀਆਂ, ਕਿਉਂਕਿ ਮਾਰਕ ਕਾਰਨੀ ਇੱਕ ਇਕਨੋਮਿਸਟ ਨੇ ਤੇ ਕਹਿੰਦੇ ਵੀ ਬਹੁਤ ਜ਼ਿਆਦਾ ਵੈਲ ਕਨੈਕਟਡ ਆ ਉਹ ਯੂਰੋਪੀਅਨ ਬੈਂਕਸ ਨਾਲ, ਮਾਰਕੀਟਸ ਦੇ ਨਾਲ ਜਾਂ ਗਲੋਬਲੀ ਉਹਨਾਂ ਦਾ ਜਿਹੜਾ ਕਨੈਕਸ਼ਨ ਹੈਗੇ ਆ, ਵੀ ਕੀ ਉਹ ਉਹਨਾਂ ਕਨੈਕਸ਼ਨਸ ਨੂੰ ਵਰਤ ਕੇ ਕੈਨੇਡਾ ਦੀ ਇਕਨੋਮੀ ਨੂੰ ਪੁਸ਼ ਦਿੰਦੇ ਆ, ਉਹ ਦੇਖਣ ਵਾਲੀ ਗੱਲ ਹੋਊਗੀ। ਪਰ ਜਿਹੜੇ ਡਿਸੀਜਨ ਲੈਣੇ ਆ ਉਹ ਇੰਨੇ, ਕਿਉਂਕਿ ਹੁਣ ਉਹਨਾਂ ਕੋਲੇ ਕੰਪਲੀਟ ਮੈਜੋਰਿਟੀ ਨਹੀਂ ਹੈਗੀ, ਇੰਨੇ ਸੌਖੇ ਨਹੀਂ ਹੋਣੇ ਉਹ ਡਿਸੀਜਨ ਲੈਣੇ। ਕਈ ਵਾਰੀ ਇਲੈਕਸ਼ਨ ਦੇ ਵਿੱਚ ਗੁਰਜਸਪਾਲ ਹਾਸੇ ਵਾਲੀਆਂ ਗੱਲਾਂ ਵੀ ਹੁੰਦੀਆਂ। ਕਾਰਲਿਟਨ ਵਾਲਾ ਜੋ ਏਰੀਆ ਆ, ਕਹਿੰਦੇ ਵੀ ਉੱਥੇ ਇਲੈਕਸ਼ਨ ਰਿਜ਼ਲਟ ਆਉਣ ਨੂੰ ਬਹੁਤ ਲੰਮਾ ਟਾਈਮ ਲੱਗੂਗਾ, ਕਿਉਂਕਿ ਉਹਨਾਂ ਦਾ ਜਿਹੜਾ ਬੈਲਟ ਸੀਗਾ ਉਹ 38 ਇੰਚ ਯਾਨੀ ਕਿ 97 ਸੈਂਟੀਮੀਟਰ ਲੰਬਾ ਸੀਗਾ, ਤੇ 91 ਕੈਂਡੀਡੇਟ ਸੀਗੇ ਉਹ ਇੱਕ ਤੇ ਉਹਨਾਂ ਚੋਂ 85 ਕੈਂਡੀਡੇਟ ਤਾਂ ਪਿਛਲੇ ਕੁਝ ਦਿਨਾਂ 'ਚ ਉਹਨਾਂ ਨੇ ਆਪਣੇ ਜਿਹੜੇ ਨਾਂ ਆ 85 ਕੈਂਡੀਡੇਟਸ ਨੇ ਇਹ ਜਿਹੜਾ ਇਹ ਪੀਅਰ ਪੋਲੀਵੀ ਵਾਲਾ ਇਲਾਕਾ ਤੁਸੀਂ ਦੱਸਦੇ ਆ, ਇਹ ਹੁਣ ਮੈਨੂੰ ਪਤਾ ਨਹੀਂ, ਇਹ ਸਰਚ ਕਰਨਾ ਪੈਣਾ, ਪਰ ਇਹ ਕਾਰਲਿਟਨ ਏਰੀਆ ਉਹਨੇ ਕਾਰਲਿਟਨ ਉਹਨਾਂ ਦੀ ਰਾਈਡਿੰਗ ਆ ontario ਦੇ ਵਿੱਚ। ਹਾਂਜੀ, ਉਹਨਾਂ ਦਾ ਵੀ ਜਿਹੜਾ ਲੇਟ ਚੱਲ ਰਿਹਾ ਵੀ ਉੱਥੇ 91 ਕੈਂਡੀਡੇਟ ਸੀਗੇ ਉਸ ਸੀਟ ਦੇ ਉੱਤੇ ਜੀ। ਵਾਹ ਜੀ, ਪਰ ਉਹ ਬਹੁਤ ਫਸਵੀਂ ਸੀਟ ਹੈ, ਤੇ ਜੇ ਉਹ ਪੀਅਰ ਪੋਲੀਵ ਨਹੀਂ ਕੱਢਦੇ ਤਾਂ ਉਹ ਬੜੀ ਬਹੁਤ, ਮੈਂ ਇੱਕ ਵਾਰੀ ਫੇਰ ਇਹ ਗੱਲ ਦੁਹਰਾਉਣਾ ਵੀ ਬੜੀ ਨਮੋਸ਼ੀ ਵਾਲੀ ਗੱਲ ਰਹੇਗੀ, ਨਮੋਸ਼ੀ ਵਾਲੀ ਗੱਲ ਹੋਊਗੀ। ਜੀ ਜੀ ਜੀ। ਸੋ ਜਿਹੜੀ ਤੁਸੀਂ ਗੱਲ ਲੱਗੀ ਡਿਲੇ ਚ, ਹਾਂਜੀ ਹਾਂਜੀ ਹਰਵਿੰਦਰ, ਜਿਹੜੀ ਤੁਸੀਂ, ਸੌਰੀ ਮੈਨੂੰ ਲੱਗਦਾ ਅੱਜ ਆਪਣਾ ਇੰਟਰਨੈਟ ਦਾ ਕਨੈਕਸ਼ਨ ਥੋੜਾ ਨਾਰਾਜ਼ ਆ, ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਵੈਲ ਕਨੈਕਟਡ ਆ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮੈਂ ਫਿਰ ਉਹ ਰੈਫਰ ਕਰੂੰਗਾ ਇੰਟਰਵਿਊ ਦੀ, ਮੈਂ ਪਾਲਿਸੀ ਸੁਣਨ ਦੇ ਲਈ ਮੈਂ ਪੂਰੀ ਇੰਟਰਵਿਊ ਉਹਨਾਂ ਦੀ ਸੁਣੀ ਸੀ, ਤੇ ਉਹਦੇ ਵਿੱਚ ਮੈਂ ਇਹੀ ਸੁਣਿਆ ਸੀ ਕਿ ਉਹਨਾਂ ਦਾ ਜਿਹੜਾ ਆਈਡੀਆ ਹੈਗਾ, ਕਹਿੰਦੇ ਅਸੀਂ ਕਿੰਨੇ ਸਾਲਾਂ ਤੋਂ, ਕਿੰਨੇ ਦਹਾਕਿਆਂ ਤੋਂ ਆਪਣੇ ਆਪ ਨੂੰ ਡਾਇਵਰਸੀਫਾਈ ਨਹੀਂ ਕੀਤਾ ਇਨ ਟਰਮਸ ਆਫ ਟ੍ਰੇਡ। ਠੀਕ ਹੈ, ਡਾਇਵਰਸੀਫਾਈ ਕਹਿੰਦਾ ਵੀ ਅਮਰੀਕਾ ਦੇ ਉੱਤੇ ਅਸੀਂ ਡਿਪੈਂਡੈਂਸੀ ਜਿਹੜੀ ਆਪਣੀ ਬਹੁਤ ਰੱਖੀ ਆ, ਸੋ ਉਹਨੂੰ ਹੁਣ ਦੈਟ ਇਜ਼ ਆਲ ਸੈਟ ਟੂ ਚੇਂਜ, ਹੈ ਨਾ, ਉਹਨੇ ਇਹ ਕਿਹਾ ਸੀ ਇਹ ਹੁਣ ਉਹ ਪੁਰਾਣੇ ਵਾਲੀ ਜਿਹੜੀ ਗੱਲ ਆ ਉਹ ਨਹੀਂ ਰਹੂਗੀ, ਉਹ ਜਿਹੜੀ ਉਹਨੂੰ ਆਪਾਂ ਚੇਂਜ ਕਰਾਂਗੇ। ਤੇ ਯੂਰਪ ਦੇ ਵਿੱਚ ਖਾਸ ਤੌਰ ਦੇ ਉੱਤੇ, ਯੂਰਪ ਦਾ ਨਾਂ ਲਿਆ, ਤੇ ਉਹਦਾ ਵਿੱਚ ਖਾਸ ਤੌਰ ਦੇ ਉੱਤੇ ਅਸੀਂ ਇਹਨੂੰ ਡਾਇਵਰਸੀਫਾਈ ਕਰਾਂਗੇ, ਆਪਣੀ ਸਪਲਾਈ ਚੇਨ ਵੀ ਤੇ ਆਪਣੇ ਟ੍ਰੇਡਿੰਗ ਪਾਰਟਨਰ ਵੀ, ਹੈ ਨਾ, ਬੋਥ ਇਨ ਟਰਮਸ ਆਫ ਕਸਟਮਰ ਤੇ ਜਿਹੜੇ ਸਪਲਾਇਰ ਜਾਂ ਸਬ ਸਪਲਾਇਰ ਕਹਿ ਲਓ। ਸੋ ਉਹ ਵੀ ਕੁਛ ਚੀਜ਼ਾਂ ਇਸ ਸਾਡੇ ਜੀਓਪੋਲਿਟਿਕਸ ਤੇ ਟ੍ਰੇਡ ਦੇ ਹਿਸਾਬ ਨਾਲ ਗੱਲ ਕਰਦੇ ਆ, ਤੇ ਕੁਛ ਇੱਦਾਂ ਵੀ ਹੈ, ਕਿਉਂਕਿ ਯੂਕੇ ਦੀ ਤੁਸੀਂ ਗੱਲ ਕੀਤੀ, ਜਿੱਥੇ ਉਹ ਕਾਫੀ ਸਮਾਂ ਉਹਨਾਂ ਬੈਂਕ ਆਫ ਇੰਗਲੈਂਡ ਦੇ ਹੈ ਨਾ ਰਹੇ ਆ, ਉਹਦੇ ਵਿੱਚ ਵੀ ਇਸ ਟਾਈਮ ਤੇ ਤੁਸੀਂ ਦੇਖਿਆ, ਹਾਂਜੀ, ਤੇ ਉਹਦੇ ਵਿੱਚ ਅਸੀਂ ਦੇਖਿਆ ਨਾ ਯੂਕੇ ਦੀ ਵੀ ਇਸ ਟਾਈਮ ਦੇ ਉੱਤੇ ਜਿਹੜੀ ਇਕਨੋਮੀ ਉਹ ਥੋੜੀ ਸਟਰਗਲ ਕਰ ਰਹੀ ਹੈ ਬ੍ਰੈਕਸਿਟ ਤੋਂ ਬਾਅਦ। ਉਹਨਾਂ ਦਾ ਜਿਹੜਾ ਉਹਨਾਂ ਜਿਹਨਾਂ ਨੂੰ ਬੈਨੀਫਿਟ ਲੱਗਦਾ ਸੀ ਉਹਨਾਂ ਹੋਇਆ ਨਹੀਂ, ਚਲੋ ਸੋਸ਼ਲ ਬੈਨੀਫਿਟ ਹੋ ਸਕਦਾ ਇਮੀਗ੍ਰੇਸ਼ਨ ਦੇ ਪਰਸਪੈਕਟਿਵ ਤੋਂ, ਪਰ ਜਿਹੜੇ ਬਿਜ਼ਨਸਿਸ ਆ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ, ਤੇ ਉਹ ਵੀ ਡੈਸਪਰੇਟ ਹੈਗੇ ਆ ਵੀ ਆਪਾਂ ਜਿਹੜੇ ਬਾਕੀ ਹਮ ਖਿਆਲੀ ਮੁਲਕਾਂ ਦੇ ਨਾਲ ਆਪਣੀ ਟ੍ਰੇਡ ਬਣਾਈਏ। ਸੋ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀ ਹੁਣੇ ਜਦੋਂ ਆਪਾਂ ਗੱਲਾਂ ਕਰਦੇ, ਉਹ ਕਹਿੰਦੇ ਵੀ ਯੂਕੇ ਵੌਨ ਟਵਾਈਸ ਟੂਡੇ, ਹੈ ਨਾ। ਸੋ ਇੱਕ ਆਪਣੀ ਉਹਨਾਂ ਦੀ ਲੋਕਲ ਕੋਈ ਨਿਊਜ਼ ਉਹਨੂੰ ਲੈ ਕੇ, ਦੂਸਰਾ ਸੀ ਕਿ ਜਿਹੜੀ ਇਹ ਪ੍ਰੋਜੈਕਟਡ ਵਿਨ ਆ। ਸੋ ਕਿਉਂਕਿ ਇੱਕ ਗੱਲ ਤਾਂ ਪੱਕੀ ਆ ਕਿ ਯੂਕੇ ਦੇ ਨਾਲ ਤੇ ਹੋਰ ਯੂਰਪੀਅਨ ਯੂਨੀਅਨਸ ਦੇ ਨਾਲ ਉਹਨਾਂ ਦਾ ਸੰਬੰਧ ਜਿਹੜਾ ਉਹ ਵਧੇਗਾ, ਇਹ ਤਾਂ ਸੈੱਟ ਆ, ਹੈ ਨਾ। ਪਰ ਉਹਦੇ 'ਚ ਮੈਂ ਇੰਟਰਵਿਊ ਦੇ ਵਿੱਚ ਖਾਸ ਤੌਰ 'ਤੇ ਸਾਰੀ ਇੰਟਰਵਿਊ ਮੈਂ ਇਸ ਲਈ ਤਕਰੀਬਨ ਆਈ ਥਿੰਕ 1.5 ਘੰਟੇ ਦੀ ਇੰਟਰਵਿਊ ਹੈਗੀ ਸੀ, ਸੁਣਨ ਦੇ ਵਿੱਚ ਮੈਨੂੰ ਇਹ ਵੀ ਉਹ ਇੰਡੀਆ ਦੇ ਰਿਲੇਸ਼ਨ ਨੂੰ ਕਿੱਦਾਂ ਲੈ ਕੇ ਉਹਨਾਂ ਦੀ ਕੀ ਪਾਲਿਸੀ ਆ। ਸੋ ਉਹ ਮੈਨੂੰ ਹੈਰਾਨੀ ਹੋਈ ਕਿ ਪੂਰੀ ਇੰਟਰਵਿਊ ਦੇ ਵਿੱਚ ਉਹ ਕੋਈ ਗੱਲ ਵੀ ਉਹਨਾਂ ਇੰਡੀਆ ਜਾਂ ਸਾਊਥ ਏਸ਼ੀਆ ਦੀ ਪੋਲਿਟਿਕਸ ਦੇ ਉੱਤੇ ਉਹਨਾਂ ਨਹੀਂ ਕੀਤਾ, ਪਰ ਕਾਫੀ ਜ਼ਿਆਦਾ ਐਫਰਟ ਜਿਹੜੇ ਆ ਇੱਥੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਕੈਨੇਡਾ ਦੇ ਵਿੱਚ ਹੋਏ ਆ ਵੋਟ ਬੈਂਕ ਕੰਸੋਲੀਡੇਸ਼ਨ ਦਾ। ਸੋ ਵੋਟ ਬੈਂਕ ਕੰਸੋਲੀਡੇਸ਼ਨ ਦਾ ਜਿਹੜਾ ਕੰਮ ਆ ਉਹ
ਇੰਡੀਆ ਵਾਂਗੂ ਸੁਣਨ ਦੇ ਵਿੱਚ ਆ ਰਿਹਾ ਕਿ ਜਿੱਥੇ ਇੰਡੀਅਨ ਪਾਕਟਸ ਹੈਗੀਆਂ ਕੈਨੇਡਾ ਦੇ ਵਿੱਚ, ਉੱਥੇ ਕਾਫੀ ਹੱਦ ਤੱਕ ਚੱਲਿਆ, ਪਰ ਸੋ ਫਾਰ ਜਿਹੜੇ ਰਿਜ਼ਲਟ ਆ ਉਸ ਤਰ੍ਹਾਂ ਨਹੀਂ ਆ ਰਹੇ ਦਿਖਦੇ ਜੀ। ਸੋ ਬਿਲਕੁਲ ਜਿਹੜਾ ਐਕਸਪੀਰੀਅੰਸ ਦੀ ਗੱਲ ਕਰਦੇ ਨਾ, 2 ਦਿਨ ਪਹਿਲਾਂ ਨਿਊਯਾਰਕ ਟਾਈਮ ਨੇ ਇੱਕ ਆਰਟੀਕਲ ਛਾਪਿਆ ਸੀਗਾ ਕੈਨੇਡਾ ਤੇ ਚਾਈਨਾ ਦੇ ਰਿਲੇਸ਼ਨ ਨੂੰ ਲੈ ਕੇ। ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮਾਰਕ ਕਾਰਨੀ ਆ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਚਾਈਨੀਜ਼ ਬਿਜ਼ਨੈਸਿਸ ਨਾਲ ਡੀਲ ਕਰਨ ਦਾ ਤੇ ਲੀਡਰਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਆ ਪੁਰਾਣੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ। ਸੋ ਹੋ ਸਕਦਾ ਚਾਈਨਾ ਦੇ ਨਾਲ ਵੀ ਜਿਹੜੇ ਕੈਨੇਡਾ ਦੇ ਜਿਹੜੇ ਰਿਲੇਸ਼ਨ ਆ ਉਹ ਵਧੀਆ ਰਹਿਣ। ਅੱਛਾ, ਇਹਦੇ ਵਿੱਚ ਮੈਂ ਸਾਰਿਆਂ ਦੇ ਨਾਲ ਇੱਕ ਗੱਲ ਕਰਾਂ, ਮੈਨੂੰ ਯਾਦ ਆ ਰਿਹਾ ਰਾਸ਼ਟਰਪਤੀ ਟਰੰਪ ਹੋਣਾ ਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਆਖੀ ਸੀ, ਜਿਹੜੀ ਆਪਾਂ ਚਰਚਾ ਕਰ ਰਹੇ ਨਾ ਵੀ ਕਿਉਂ ਰਾਸ਼ਟਰਪਤੀ ਟਰੰਪ ਨੇ ਇੱਕ ਹਿਸਾਬ ਦੇ ਨਾਲ ਆਪਣਾ ਪੂਰੀ ਇੰਟਰਫੀਅਰੈਂਸ ਨੂੰ ਇਹਨੂੰ ਵਰਡ ਜਿਹੜਾ ਆਪਾਂ ਕਰੀਏ, ਤਾਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਪਿਛਲੇ ਮਹੀਨੇ ਗੱਲ ਆਖੀ ਸੀ, ਕਹਿੰਦੇ ਵੀ I think it's easier to deal actually with a liberal than a conservative. ਸੋ ਇਹ ਰਾਸ਼ਟਰਪਤੀ ਟਰੰਪ ਹੋਣਾ ਦੇ ਆਪਣੇ ਜਿਹੜੇ ਉਹ ਬਿਆਨ ਸੀਗੇ। ਸੋ ਇਹ ਜਿਹੜਾ 51ਵੀਂ ਸਟੇਟ ਉਹ ਬਾਰ-ਬਾਰ ਜਿਹੜਾ ਕਹਿਣਾ ਇਲੈਕਸ਼ਨ ਡੇ ਵਾਲੇ ਦਿਨ ਵੀ ਕਹਿਣਾ, ਸੋ ਅੰਦਰ ਖਾਤੇ ਉਹ ਮਨ ਬਣਾ ਕੇ ਬੈਠੇ ਸੀਗੇ ਵੀ ਮੈਂ ਲਿਬਰਲਸ ਦੇ ਨਾਲ ਈਜ਼ੀਲੀ ਡੀਲ ਕਰ ਸਕਦਾ ਆ, ਇਹਨਾਂ ਨੂੰ ਸ਼ਾਇਦ ਗੋਡੇ ਥੱਲੇ ਈਜ਼ੀਲੀ ਦੇ ਸਕਦਾ ਆ, ਜਾਂ ਇਹਨਾਂ ਨੂੰ ਆਪਣੀ ਗੱਲ ਜਿਹੜੀ ਉਹ ਈਜ਼ੀਲੀ ਮਨਾ ਸਕਦਾ ਆ। ਪਰ ਨਾਲ ਉਹਨਾਂ ਨੇ ਬਾਅਦ 'ਚ ਇਹ ਕਹਿ ਕੇ ਪਤਲੀ ਗਲੀ 'ਚੋਂ ਨਿਕਲਣ ਦੀ ਗੱਲ ਕੀਤੀ ਵੀ ਕਹਿੰਦੇ ਆਈ ਡੋਂਟ ਰੀਅਲੀ ਕੇਅਰ who win, but ਕਹਿੰਦੇ ਵੀ I think it's easier to deal with a liberal. ਸੋ ਉਹ ਨਤੀਜਾ ਆਪਾਂ ਨੂੰ ਕਿਤੇ ਨਾ ਕਿਤੇ ਉਸ ਤਰੀਕੇ ਦਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ ਵੀ ਟਰੰਪ ਹੁਣਾਂ ਦੇ ਜਿਹੜੇ ਬਿਆਨ ਜਾਂ ਜਿੱਦਾਂ ਦਾ ਰਵੱਈਆ ਓਵਰਆਲ ਰਿਹਾ ਆ ਇਸ ਇਲੈਕਸ਼ਨਸ, ਕੈਨੇਡੀਅਨ ਇਲੈਕਸ਼ਨਸ ਨੂੰ ਜਿਹੜਾ ਉਹ ਲੈ ਕੇ, ਤੇ ਉਹ ਕਾਫੀ ਹੱਦ ਤੱਕ ਲਿਬਰਲਸ ਦੀ ਜਿਹੜੀ ਜਿੱਤੀਆਂ ਉਹਨਾਂ ਦੀ ਪੋਲੀਟੀਕਲ ਟਰਨ ਅਰਾਊਂਡ ਦੇ ਵਿੱਚ ਇੱਕ ਵਨ ਆਫ ਦਾ ਬਿਗ ਫੈਕਟਰਸ ਬਣ ਕੇ ਜਿਹੜੇ ਉਹ ਨਿਕਲੇ ਆ। ਜੀ, ਬਲੂਮਬਰਗ ਵੀ ਜਿਹੜਾ ਰਿਪੋਰਟ ਕਰ ਰਿਹਾ ਵੀ ਮਾਰਕ ਕਾਰਨੀ ਦੀ ਜਿਹੜੀ ਲਿਬਰਲ ਸਰਕਾਰ ਉਹ ਜਿੱਤ ਹੋ ਰਹੀ ਆ, ਉਹ ਜਿੱਤਣ ਜਾ ਰਹੀ ਆ। ਕੈਨੇਡਾ ਦਾ ਡਾਲਰ ਵੀਕਨ ਹੋਣ ਜਾ ਰਿਹਾ ਤੇ ਔਨ ਪ੍ਰੋਜੈਕਸ਼ਨ ਆਫ ਮਿਨੋਰਟੀ ਗਵਰਨਮੈਂਟ, ਤੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਲੱਗਦਾ ਹੀ ਆ ਵੀ ਮਿਨੋਰਟੀ ਗਵਰਨਮੈਂਟ ਹੋਊਗੀ ਤੇ ਕੈਨੇਡਾ ਦਾ ਜਿਹੜਾ ਡਾਲਰ ਆ ਉਹ ਵੀਕ ਰਹੂਗਾ। ਜੇ ਕੈਨੇਡਾ ਦਾ ਡਾਲਰ ਵੀਕ ਰਹੂਗਾ ਤੇ ਅਮਰੀਕਾ ਦੇ ਲਈ ਉਹ ਬੈਟਰ ਵੀ ਹੈਗਾ ਆ। ਸੋ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਇਲੈਕਸ਼ਨ ਸੀਨ ਔਨ ਰੈਫਰੈਂਡਮ ਔਨ ਕਾਊਂਟਰਿੰਗ ਟਰੰਪ। ਸੋ ਇਹ 3 ਪੁਆਇੰਟ ਉਹਨਾਂ ਨੇ ਲਿਖੇ ਹੈਗੇ ਜੀ। ਸੋ ਹੁਣ ਅੱਗੇ ਜਿਹੜੀ ਕੈਨੇਡੀਅਨਸ ਦੀ ਜਿਹੜੀ ਹਰਜੋਤ ਸਿੰਘ ਜੀ, ਇੱਕ ਤਾਂ ਆਪਾਂ ਗਲੋਬਲ ਜੀਓਪੋਲਿਟਿਕਸ ਤੋਂ ਜਿਹੜਾ ਐਂਗਲ ਤੋਂ ਜਿਹੜੀ ਗੱਲ ਕਰਦੇ ਆ, ਪਰ ਕੈਨੇਡੀਅਨਸ ਦੇ ਲਈ ਜਿਹੜੀ ਵਕਾਰੀ ਗੱਲਾਂ ਹੋਣਗੀਆਂ ਵੀ ਇਕਨੋਮੀ, ਹਾਊਸਿੰਗ, ਅਫੋਰਡੇਬਿਲਟੀ, ਇਹਦੇ ਲਈ ਜਿਹੜਾ ਉੱਥੇ ਇਹ ਹੁਣ ਸਰਕਾਰ ਜਿਹੜੀ ਬਣਨ ਜਾ ਰਹੀ ਆ ਵੀ ਉਹ ਕਿੱਦਾਂ ਦਾ ਕੰਮ ਜਿਹੜੀ ਉਹ ਕਰਦੀ ਆ। ਟੈਕਸ ਦੀ ਜਿਹੜੀ ਗੱਲ ਘਟਾਉਣ ਬਾਰੇ ਗੁਰਜਸਪਾਲ ਸਿੰਘ ਨੇ ਆਪਾਂ ਨੂੰ ਜਿਹੜਾ ਉਹ ਦੱਸਿਆ ਸੀਗਾ, ਅਫੋਰਡੇਬਲ ਹੋਮਸ ਮਿਲੀਅਨਸ ਦੇ ਵਿੱਚ ਬਣਾਉਣ ਦੀ ਗੱਲ ਜਿਹੜੀ ਉਹ ਕਰਦੇ ਹੈਗੇ ਆ। ਫਿਰ ਵੀ ਇਕਨੋਮੀ ਦੇ ਵਿੱਚ ਜੌਬਾਂ ਕਿੱਥੋਂ ਲਿਆਉਣੀਆਂ, ਡਾਇਵਰਸੀਫਾਈ ਦੀ ਉੱਦਾਂ ਤੁਸੀਂ ਗੱਲ ਕਰ ਰਹੇ ਆ, ਦੈਟ ਮਾਈਟ ਬੀ ਅ ਗੁੱਡ ਬਲੈਸਿੰਗ ਇਨ ਡਿਸਗਾਈਜ਼ ਜਿਹੜਾ ਉਹ ਕੈਨੇਡਾ ਦੇ ਲਈ ਓਵਰਆਲ ਗਵਾਂਢ ਦੇ ਵਿੱਚ ਇਦਾਂ ਦਾ ਜਿਹੜਾ ਗਵਾਂਢੀ ਆ ਜਾਣ ਦੇ ਨਾਲ ਤੁਹਾਨੂੰ ਥੋੜਾ ਮੌਕਾ ਮਿਲੂਗਾ, ਜਾਂ ਉਹਨਾਂ ਨੂੰ ਥੋੜੇ ਹੋਰ ਐਵੀਨਿਊਜ਼ ਜਿਹੜੇ ਉਹ ਲੱਭਣੇ ਜਿਹੜੇ ਪੈਣਗੇ ਜਾਂ ਦੇਖਣੇ ਪੈਣਗੇ। ਸੋ ਅਫੋਰਡੇਬਿਲਟੀ, ਇਕਨੋਮੀ ਤੇ ਜਿਹੜੀ ਇਮੀਗ੍ਰੇਸ਼ਨ, ਹਾਊਸਿੰਗ ਵਾਲਾ ਜਿਹੜਾ ਮਸਲਾ ਆ ਉਹ ਹੁਣ ਮੈਨੂੰ ਲੱਗਦਾ ਅਹਿਮ ਰਹਿਣ ਵਾਲਾ ਹੈ ਜ਼ਿਆਦਾ। ਇਮੀਗ੍ਰੇਸ਼ਨ ਦਾ ਗੁਰਜਸਪਾਲ ਵੈਸੇ ਇਹ ਬੜੀ ਇੰਟਰਸਟਿੰਗ ਗੱਲ ਰਹੂਗੀ, ਤੁਹਾਨੂੰ ਇਹਦੇ ਲਈ ਬਾਰੇ ਜ਼ਿਆਦਾ ਜਾਣਕਾਰੀ ਹੋ, ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਉਹ ਜਿਹੜਾ ਫਰੰਟ ਨੰਬਰ 1 ਮਸਲਾ ਸੀ, ਉਹ ਮੈਨੂੰ ਲੱਗਦਾ ਨੰਬਰ 3-4 ਦੇ ਉੱਤੇ ਚਲਾ ਗਿਆ ਜੋ ਦੇਖਣ ਨੂੰ ਬਾਹਰੋਂ ਮਿਲਦਾ। ਤੁਹਾਡਾ ਕੀ ਇਹਦੇ ਤੇ ਰੀਡਿੰਗ ਹੈਗੀ ਆ? ਨਹੀਂ, ਜਦੋਂ ਤੋਂ ਆਪਣੇ ਪ੍ਰੈਜ਼ੀਡੈਂਟ ਟਰੰਪ ਇਲੈਕਟ ਹੋ ਕੇ ਉਹਨਾਂ ਨੇ ਕੈਨੇਡਾ ਦੇ ਉੱਤੇ ਜਿਹੜੇ ਹਮਲੇ ਜਾਂ ਸੋਵਰੈਨਿਟੀ ਦੇ ਉੱਤੇ ਆਪਾਂ ਹਮਲੇ ਜਾਂ ਟੈਰਿਫ ਵਾਰ ਆਪਾਂ ਕਹਿ ਲਈਏ ਸ਼ੁਰੂ ਕੀਤੀ ਹੈ, ਉਸ ਤੋਂ ਬਾਅਦ ਹੀ ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਉਹ ਬੈਕ ਬਰਨਰ ਤੇ ਚਲਾ ਗਿਆ ਸੀ। ਹਾਲਾਂਕਿ ਡਿਪੈਂਡਿੰਗ ਔਨ ਕਨਸਟੀਟਿਊਐਂਸੀ ਜਿੱਥੇ ਇਮੀਗ੍ਰੇਸ਼ਨ ਦੀ ਜ਼ਿਆਦਾ ਗਿਣਤੀ ਆ ਉੱਥੇ ਇਹ ਮਸਲਾ ਸਟਿਲ ਸੀਗਾ, ਪਰ ਜਦੋਂ ਆਪਾਂ ਫੈਡਰਲ ਲੈਵਲ ਤੇ ਨੈਸ਼ਨਲ ਲੈਵਲ ਤੇ ਦੇਖਦੇ ਸੀਗੇ ਤੇ ਇਹ ਕੋਈ ਬਹੁਤਾ ਮੇਜਰ ਮਸਲਾ ਨਹੀਂ ਸੀ ਜਿਹੜਾ ਮਤਲਬ ਇਹ ਤੀਜੇ ਚੌਥੇ ਨੰਬਰ ਤੇ ਹੀ ਡਿਸਕਸ ਕੀਤਾ ਜਾਂਦਾ ਸੀਗਾ ਵੀ ਜਿਹੜੀ ਇਮੀਗ੍ਰੇਸ਼ਨ ਇੰਨੀ ਜ਼ਿਆਦਾ ਲਿਆਂਦੀ ਗਈ ਹੈ ਉਹਨੂੰ ਨੱਥ ਪਾਈ ਜਾਊਗੀ ਤੇ ਇਹਦਾ ਖਿਆਲ ਰੱਖਿਆ ਜਾਊਗਾ ਵੀ ਅੱਗੇ ਨੂੰ ਇਦਾਂ ਦੀਆਂ ਗਲਤੀਆਂ ਨਾ ਕੀਤੀਆਂ ਜਾਣ। ਜਿਹੜਾ ਇੱਕ ਮਸਲਾ ਆਪਾਂ ਬਹੁਤਾ ਡਿਸਕਸ ਨਹੀਂ ਕੀਤਾ ਪਰ ਉਹ ਥੋੜਾ ਉੱਤੇ ਆਇਆ ਸੀਗਾ, ਹਾਲਾਂਕਿ ਉਹ ਇਮੀਗ੍ਰੇਸ਼ਨ ਦੇ ਬਰਾਬਰ ਹੀ ਸੀ, ਉਹ ਸੀਗਾ ਵੀ ਕੈਨੇਡਾ ਦੀ ਆਰਮੀ ਨੂੰ ਸਟਰੋਂਗ ਕਰਨਾ।
ਉਹਦਾ ਵੀ ਜ਼ਿਆਦਾ ਯੋਗਦਾਨ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਜਾਂਦਾ, ਕਿਉਂਕਿ ਉਹ ਬਾਰ-ਬਾਰ ਇਸ ਗੱਲ ਲਈ ਕੈਨੇਡਾ ਦਾ ਮਖੌਲ ਵੀ ਉਡਾਉਂਦੇ ਆ ਵੀ ਤੁਸੀਂ ਕੈਨੇਡਾ ਨੈਟੋ ਦੇ ਵਿੱਚ ਆਪਣਾ ਬਣਦਾ ਯੋਗਦਾਨ ਨਹੀਂ ਪਾਉਂਦਾ। ਸੋ ਜਿਹੜੀ ਕੈਨੇਡਾ ਦੀ ਆਰਮੀ ਹੈ, ਮਤਲਬ ਮੈਂ ਅੱਜ ਇੱਕ ਡਾਕੂਮੈਂਟਰੀ ਦੇਖ ਰਿਹਾ ਸੀਗਾ ਵੀ ਬਹੁਤ ਜ਼ਿਆਦਾ ਜਿਹੜੀ ਪ੍ਰੀਪੇਅਰਡਨੈਸ ਹੈ, ਜਿਹੜੀ ਐਮਰਜੈਂਸੀ ਪ੍ਰੀਪੇਅਰਡਨੈਸ ਹੁੰਦੀ ਹੈ, ਉਹ ਬਹੁਤ ਜ਼ਿਆਦਾ ਉਹਦੇ 'ਚ ਥੱਲੇ ਚੱਲ ਰਹੀ ਹੈ। ਤਾਂ ਉਹਦਾ ਇੱਕ ਵੱਡਾ ਕਾਰਨ ਇਹ ਹੈ ਵੀ ਕੈਨੇਡਾ ਨੇ ਆਪਣੇ ਬਹੁਤ ਜ਼ਿਆਦਾ ਜਿਹੜੇ ਹਥਿਆਰ ਹੈ ਉਹ ਯੂਕਰੇਨ ਨੂੰ ਭੇਜਤੇ ਯੂਕਰੇਨ ਦੀ ਜੰਗ ਲਈ, ਤੇ ਉਹਨਾਂ ਨੂੰ ਰਾਈਟ ਵੇ ਰਿਪਲੇਸ ਨਹੀਂ ਕੀਤਾ ਉਹ ਡਾਕੂਮੈਂਟਰੀ ਦੇ ਵਿੱਚ ਉਹ। ਸੋ ਤੇ ਜਿਹੜੀਆਂ ਇਹ ਗੱਲਾਂ ਇਹ ਜਿਹੜੀਆਂ ਕੰਜ਼ਰਵੇਟਿਵ ਵੋਟਰ ਬੇਸ ਹੈਗਾ ਉਹਨਾਂ ਨੂੰ ਇਹ ਗੱਲਾਂ ਇੰਪੋਰਟੈਂਟ ਸੀਗੀਆਂ। ਤੇ ਇਵਨ ਜਿਹੜੇ ਕੈਨੇਡੀਅਨਸ ਵੈਸੇ ਵੀ ਹੈਗੇ ਜਿਹੜੇ ਅਦਰਵਾਈਜ਼ ਨਿਊਟਰਲ ਨੇ ਜਾਂ ਕੰਜ਼ਰਵੇਟਿਵ ਨਹੀਂ ਹੈਗੇ, ਉਹਨਾਂ ਲਈ ਵੀ ਇਹ ਚੀਜ਼ਾਂ ਇੰਪੋਰਟੈਂਟ ਹੈਗੀਆਂ, ਕਰਕੇ ਇਹ ਚੀਜ਼ਾਂ ਵਕਾਰ ਦੀ ਗੱਲ ਹੁੰਦੀਆਂ ਵੀ ਯਾਰ ਸਾਡਾ ਮੁਲਕ ਜੰਗ ਲਈ ਜਾਂ ਜੇ ਉੱਦਾਂ ਦੇ ਹਾਲਾਤਾਂ ਲਈ, ਕਿਉਂਕਿ ਜਿਹੜੀ ਹੁਣ ਆਰਕਟਿਕ ਜਿਹੜੀ ਪਾਲਿਸੀ ਆ ਉਹ ਸਾਰੀ ਚੇਂਜ ਹੋ ਰਹੀ ਹੈ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਨਾਲ। ਤੇ ਜਿਹੜਾ ਉਹਨਾਂ ਨੇ ਯੂਕਰੇਨ ਦੇ ਵਿੱਚ ਜਿਹੜਾ ਫੈਸਲਾ ਕਰਵਾ ਰਹੇ ਆ ਉਹ ਵੀ ਕ੍ਰੀਮੀਆ ਯੂਕਰੇਨ ਰਸ਼ੀਆ ਨੂੰ ਛੱਡ ਦੇਵੇ, ਉਹਦੇ ਨਾਲ ਓਬਵੀਅਸਲੀ ਰਸ਼ੀਆ ਨੇ ਉਹਦੇ ਚ ਸਟਰੋਂਗ ਹੋ ਕੇ ਨਿਕਲਣਾ। ਜੇ ਰਸ਼ੀਆ ਸਟਰੋਂਗ ਹੋ ਕੇ ਨਿਕਲਦਾ ਤਾਂ ਉਹਨਾਂ ਨੇ ਆਪਣਾ ਆਰਕਟਿਕ ਤੇ ਦਾਅਵਾ ਵਧਾਉਣਾ, ਤੇ ਆਰਕਟਿਕ ਤੇ ਉਹਨਾਂ ਨੂੰ ਕਾਊਂਟਰ ਕਰਨ ਲਈ ਸਟਰੋਂਗ ਕੈਨੇਡਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਜਿਹੜੀ ਸਾਡੀ ਆਰਮੀ ਦਾ ਸਟਰੋਂਗ ਹੋਣਾ ਇਹ ਬੜਾ ਜ਼ਰੂਰੀ ਹੈਗਾ, ਤੇ ਇਹ ਵੀ ਇੱਕ ਮਸਲਾ ਬਣ ਗਿਆ ਸੀਗਾ। ਹੁਣ ਕਿਉਂਕਿ ਮੈਜੋਰਿਟੀ ਗਵਰਨਮੈਂਟ ਨਹੀਂ ਹੈਗੀ, ਉਹ ਇਹਨੂੰ ਕਿਵੇਂ ਡੀਲ ਕਰਦੀ ਹੈ ਇਹ ਆਉਣ ਵਾਲੇ ਦਿਨਾਂ ਮਹੀਨਿਆਂ ਦੇ ਵਿੱਚ ਦੇਖਣਾ ਪਵੇਗਾ। ਇਹਦੇ ਵਿੱਚ ਕਿਹੜੀ ਹੋਰ ਮਨਸ਼ਾ ਬਣ ਜਾਂਦੀ ਹੈ ਵੀ ਹੁਣ ਜਿਹੜੀ ਆਉਣ ਵਾਲੀ ਸਰਕਾਰ ਆ ਉਹ ਫੇਰ ਦੁਬਾਰਾ ਸ਼ਾਇਦ 4 ਸਾਲ ਨਾ ਕੱਢੇ। ਇਹ ਵੀ ਕਿਉਂਕਿ ਜਦੋਂ ਵੀ ਕਿਸੇ ਵੀ ਸਰਕਾਰ ਨੂੰ ਲੱਗਦਾ ਹੁੰਦਾ ਵੀ ਯਾਰ ਵੀ ਸਾਡੇ ਚਾਂਸਸ ਬਣ ਗਏ ਵੀ ਅਸੀਂ ਮੈਜੋਰਿਟੀ, ਜਦੋਂ ਮਾਰਕ ਕਾਰਨੀ ਨੇ ਵੀ ਇਲੈਕਸ਼ਨ ਕਾਲ ਕੀਤੀ ਤਾਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀਗਾ ਵੀ ਅਸੀਂ ਮੈਜੋਰਿਟੀ ਗਵਰਨਮੈਂਟ ਬਣ ਜਾਵਾਂਗੇ, ਤਾਂ ਹੀ ਉਹਨਾਂ ਨੇ ਸਰਕਾਰ ਭੰਗ ਕਰਕੇ ਇਲੈਕਸ਼ਨ ਕਾਲ ਕੀਤੀ ਸੀਗੀ। ਜਾਂ ਦੂਜੀ ਗੱਲ ਹੁੰਦੀ ਹੈ ਵੀ ਜਿਹਦੀ ਵੀ ਸਪੋਰਟ ਨਾਲ ਅਗਲੀ ਸਰਕਾਰ ਬਣਦੀ ਹੈ ਉਹੀ ਨੌਨ ਕੌਨਫੀਡੈਂਸ ਮੋਸ਼ਨ ਲੈ ਆਵੇ ਵੀ ਤੁਸੀਂ ਆਪਣੀ ਮੈਜੋਰਿਟੀ ਸਾਬਤ ਕਰੋ ਪਾਰਲੀਮੈਂਟ ਦੇ ਵਿੱਚ। ਸੋ ਉੱਦਾਂ ਵੀ ਸਰਕਾਰ ਡਿੱਗੀ ਜਾ ਸਕਦੀ ਹੈ। ਸੋ ਇਹ ਹੁਣ ਕੋਈ ਬਹੁਤੀ ਸਟੇਬਲ ਸਰਕਾਰ ਤਾਂ ਹੋਣੀ ਨਹੀਂ ਗੀ, ਦੇਖਦੇ ਆ ਵੀ ਇਹ ਅੱਗੇ ਕਿਵੇਂ ਜਿਹੜੇ ਆਉਣ ਵਾਲੇ ਹਫ਼ਤਿਆਂ ਮਹੀਨਿਆਂ ਦੇ ਵਿੱਚ ਵੀ ਇਹ ਕਿਵੇਂ ਇਹਦੀ ਜਿਹੜੇ ਕਿਹੜੇ ਮਸਲੇ ਆ ਉਹ ਮੂਹਰੇ ਆਉਂਦੇ ਆ। ਪਰ ਇਹਦੇ ਵਿੱਚ ਇੱਕ ਗੱਲ ਤਾਂ ਹੈ ਵੀ ਜਿਹੜੇ ਇੱਕ ਖੁੱਲੀ ਇਮੀਗ੍ਰੇਸ਼ਨ ਵਾਲੇ ਜਾਂ ਖੁੱਲੇ ਇਮੀਗ੍ਰੇਸ਼ਨ ਪਾਲਿਸੀ ਵਾਲੇ ਦਿਨ ਹੁਣ ਸਾਡੇ ਪਿੱਛੇ ਆ। ਅਗਲੇ 5, 6, 8 ਸਾਲ ਤਾਂ ਹੁਣ ਬਿਲਕੁਲ ਇਮੀਗ੍ਰੇਸ਼ਨ ਰਿਸਟ੍ਰਿਕਟਡ ਹੀ ਰਹੂਗੀ, ਜਿਹੜੀ ਕੈਨੇਡਾ ਦੇ ਵਿੱਚ ਉਹ ਉਸ ਤਰੀਕੇ ਨਾਲ ਨਹੀਂ ਖੁੱਲੂਗੀ। ਮੈਨੂੰ ਲੱਗਦਾ ਇਹ ਗਲੋਬਲ ਫਿਨੋਮੀਨਾ ਹੀ ਹੈ, ਕੱਲਾ ਅਮਰੀਕਾ ਨਹੀਂ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਸਾਰੇ ਕਿਤੇ ਹੀ ਜਿਹੜੀ ਇੱਕ ਐਂਟੀ ਇਮੀਗ੍ਰੇਸ਼ਨ ਜਿਹੜਾ ਮਾਹੌਲ ਬਣਿਆ ਹੋਇਆ, ਤੇ ਉਹ ਸਾਰਿਆਂ ਨੂੰ ਇਹੀ ਹੈ ਵੀ ਪਹਿਲਾਂ ਆਪਣੇ ਮੁਲਕ ਨੂੰ ਤੁਸੀਂ ਹੁਣ ਆਪਾਂ ਦੁਬਾਰਾ ਤਕੜੇ ਹੋਈਏ, ਤੇ ਫਿਰ ਜਦੋਂ ਲੋੜ ਮਹਿਸੂਸ ਹੋਈ ਸ਼ਾਇਦ ਦੁਬਾਰਾ ਇਮੀਗ੍ਰੇਸ਼ਨ ਪਾਲਿਸੀਆਂ ਚ ਬਦਲਣਗੀਆਂ। ਪਰ ਅਗਲੇ 7-8 ਸਾਲ ਮੇਰੇ ਖਿਆਲ ਨਾਲ ਜਿਹੜੀ ਇਮੀਗ੍ਰੇਸ਼ਨ ਤੇ ਲਗਾਮ ਉਹ ਕਸੀ ਹੀ ਰਹੂਗੀ। ਹਾਂਜੀ, ਸੋ ਜੀ ਮੈਂ ਗੱਲ ਨੂੰ ਅੱਗੇ ਉਸੇ ਗੱਲ ਨੂੰ ਤੋਰਨਾ ਸੀ ਜਿਹੜੀ ਤੁਸੀਂ ਕਹੀ ਕਿ ਟਰੂਡੋ ਹੋਣਾ ਨੇ ਵੀ, ਮੈਂ ਉਹਨਾਂ ਦੀ ਇੱਕ ਸਪੀਚ ਸੁਣਦਾ ਸੀ, ਉਹਦੇ ਵਿੱਚ ਉਹਨੇ ਕਿਹਾ ਹੈ ਕਿ ਜਿਹੜੀ ਕੈਨੇਡਾ ਦੀ ਸਵਰੈਂਟੀ ਦੇ ਮਸਲੇ ਨੂੰ ਲੈ ਕੇ ਜਿਹੜੇ ਵਾਟਰਸ ਹੈਗੇ ਆ ਕੈਨੇਡਾ ਦੇ, ਹਨਾ, ਉਹਦੀ ਕਿਉਂਕਿ ਕੋਸਟ ਗਾਰਡ ਇਕੁਇਵਲੈਂਟ ਹੈਗੀ ਹੈ ਕੈਨੇਡਾ ਦੀ, ਉਹਦੀ ਉਹਨਾਂ ਗਿਣਤੀ ਦੱਸੇ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਸ਼ਾਇਦ ਉਹਨਾਂ ਦੱਸੀ ਸੀ ਸਿੰਗਲ ਡਿਜਿਟ ਦੇ ਵਿੱਚ, ਤੇ ਇੰਨੇ ਕੁ ਹੀ ਸਿਰਫ ਵਾਟਰ ਜਿਹੜੇ ਸੀ ਉਹਨਾਂ ਉੱਤੇ ਸਾਡੀ ਨਜ਼ਰ ਹੈਗੀ ਸੀ ਜਾਂ ਸਾਡੇ ਕੰਟਰੋਲ ਉੱਪਰ ਸੀ। ਪਰ ਮੇਰੇ ਆਉਣ ਤੋਂ ਬਾਅਦ ਜਿਹੜੀ ਉਹਨਾਂ ਦੀ ਗਿਣਤੀ ਆ ਉਹ 28% ਸ਼ਾਇਦ ਉਹਨਾਂ ਦੱਸੀ ਸੀ ਵੀ ਹੁਣ ਇੰਨੇ ਉੱਤੇ ਸਾਡੀ ਲਗਾਤਾਰ ਨਜ਼ਰ ਆ। ਈਵਨ ਜਿਹੜਾ ਨਾਰਥ ਮੋਸਟਰਨ ਪਾਰਟ ਹੈਗਾ ਜਿੱਥੇ ਜਿੱਥੇ ਫੌਜੀ ਅੱਡਾ ਇਹਨਾਂ ਦਾ ਅਲਰਟ ਕਰਕੇ ਜਗ੍ਹਾ ਹੈ ਨਾ, ਆਈ ਥਿੰਕ ਉਹ ਨਾਰਦਰਨ ਟੈਰੀਟਰੀਜ਼ ਵਿੱਚ ਉੱਤੇ ਜਾ ਕੇ ਹਾਂਜੀ ਆਰਕਟਿਕ ਦੇ ਵਿੱਚ ਦੀ ਉਹ ਜਿਹੜਾ ਨੂਨਾਵਟ, ਹਾਂਜੀ ਸੌਰੀ ਨਾਨਾਵਟ ਦੇ ਵਿੱਚ ਉੱਪਰ ਜਾ ਕੇ ਗ੍ਰੀਨਲੈਂਡ ਦੇ ਐਂਡ ਟਿਪ ਦੇ ਉੱਤੇ ਆਰਕਟਿਕ ਦੇ ਵਿੱਚ। ਸੋ ਉਹਦੇ ਉੱਤੇ ਵੀ ਜਿਹੜੀ ਇਹਨਾਂ ਆਪਣੀ ਉਹ ਵਧਾਈ ਆ। ਸੋ ਜਿਹੜੀ ਗੱਲ ਇਹੀ ਹੈ ਕਿ ਇੱਕ ਵੇਕਅਪ ਕਾਲ ਹੀ ਹੈ ਨਾ ਕੁਦਰਤੀ ਤੌਰ ਦੇ ਉੱਤੇ ਕਹਿ ਲਓ ਕੈਨੇਡਾ ਨੂੰ ਮਿਲੀ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੇ ਕਰਕੇ। ਤੇ ਉਹ ਹੁਣ ਜਿਹੜੀ ਉਹਨਾਂ ਦੀ ਇੰਟਰਨਲ ਹਾਊਸਿੰਗ ਬਿਲਡਿੰਗ ਵਿਦਿਨ ਸਟੇਟ ਦੇ ਵਿੱਚ ਕਾਰੋਬਾਰ ਕਰਨਾ ਜਾਂ ਆਪਣੀ ਫੌਜੀ ਸਮਰੱਥਾ ਵਧਾਉਣੀ, ਉਹ ਜਿਹੜੇ ਸਾਨੂੰ ਕੁਛ ਚੀਜ਼ਾਂ ਓਬਵੀਅਸਲੀ ਦੇਖਦੀਆਂ ਸਾਹਮਣੇ ਆਉਣਗੀਆਂ। ਇਹ ਤੋਂ ਕਾਫੀ ਕੁਛ ਇਹ ਵੀ ਡਿਪੈਂਡ ਕਰਦਾ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਨਵੀਂ ਸਰਕਾਰ ਪ੍ਰਤੀ ਕੀ ਵੀ ਪਾਲਿਸੀ ਰਹੂਗੀ, ਉਹ ਵੀ ਕੈਨੇਡਾ ਦੀ ਪਾਲਿਸੀਜ਼ ਨੂੰ ਸ਼ੇਪ ਕਰਨਗੀਆਂ। ਕਿਉਂਕਿ ਇਕੋਨਮੀ ਤਾਂ ਜਿੱਦਾਂ ਮਰਜ਼ੀ ਕਹਿ ਲਓ ਕਾਫੀ ਹੱਦ ਤੱਕ ਇੰਟੀਗ੍ਰੇਟਿਡ ਆ ਤੇ ਇੱਕੋ ਦਮ ਅਤੇ ਰਹੂਗੀ ਵੀ ਕਿਉਂਕਿ ਇੰਨਾ ਬਾਰਡਰ ਸ਼ੇਅਰ ਕਰਦੇ ਆ। ਤੇ ਪਰ ਡਿਵਰਜੈਂਸ ਜ਼ਰੂਰ ਥੋੜੀ ਜਿਹੀ ਹੋਣ ਦੀ ਆਪਾਂ ਨੂੰ ਦਿਖਦੀ ਪਈ ਆ। ਸਰੀ ਤੋਂ ਸੁਖ ਧਾਲੀਵਾਲ ਤੇ ਰਣਦੀਪ ਸਰਾਏ ਦੋਨੋਂ ਹੀ ਅੱਗੇ ਜਾ ਰਹੇ ਆ ਰਾਜਕਨਵੀਰ ਜੀ ਬਹੁਤ ਇਹਦੇ ਵਿੱਚ ਇਸ ਗੱਲਬਾਤ ਨੂੰ ਅੱਗੇ ਜੀ ਮਾਫੀ ਚਾਹਨਾ ਰਾਜਕਨ ਇਸ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਨਾ ਨਹੀਂ ਕੋਈ ਨਹੀਂ, ਇਹਦੇ ਵਿੱਚ ਆਪਾਂ ਜਿਹੜੀ ਗੱਲ ਕਰੀਏ ਨਾ ਵੀ ਅਸਲ ਦੇ ਵਿੱਚ ਉਹਨੂੰ ਇਲੈਕਸ਼ਨ ਦੇ ਵਿੱਚ ਜਿੱਤ ਹਾਰ ਤਾਂ ਚਲੋ
ਆਪਾਂ ਲਿਬਰਲ ਪਾਰਟੀ ਦਾ ਦੇਖ ਰਹੇ ਹਾਂ ਵੀ ਉਹਨਾਂ ਦਾ ਗ੍ਰਾਫ ਜਿਹੜਾ ਚੇਂਜ ਹੋਇਆ, ਪਰ ਸਭ ਤੋਂ ਵੱਡੇ ਜਿਹੜੇ ਲੂਜ਼ਰ ਇਸ ਦੇ ਵਿੱਚ ਰਹੇ ਆ ਉਹ ਐਨਡੀਪੀ ਪਾਰਟੀ, ਤੇ ਦੂਜੇ ਨੰਬਰ ਤੇ ਜਿਹੜੇ ਬਲਾਕ ਕਿਊਬੈਕ ਵਾਲੇ ਵੀ ਕੋਈ ਬੜਾ ਵਧੀਆ ਪਰਫਾਰਮ ਨਹੀਂ ਕਰ ਸਕੇ। ਉਹ ਮੁਲਕ ਦੀ ਇੱਕ ਵੱਖਰੇ ਦੀ ਮੰਗ ਕਰਨ ਵਾਲੇ, ਸੋਵਰਨਿਟੀ ਦੀ ਜਿਹੜੀ ਉਹ ਗੱਲ ਕਰਨ ਵਾਲੇ, ਅੱਜ ਜਦੋਂ ਕੈਨੇਡੀਅਨ ਨੈਸ਼ਨੈਲਿਟੀ ਦੀ ਗੱਲ ਆਈ ਜਾਂ ਕੈਨੇਡੀਅਨ ਸੋਵਰਨਿਟੀ ਦੀ ਜਾਂ ਰਾਸ਼ਟਰਵਾਦ ਦੀ ਗੱਲ ਆਈ, ਤਾਂ ਉੱਥੇ ਉਹ ਲਿਬਰਲਸ ਦੇ ਵੱਲ ਜਿਹੜੇ ਉੱਥੇ ਉਲਰ ਕੇ ਜਿਹੜੇ ਉਹ ਗਏ ਆ। ਸੋ ਇਹ ਕਾਫੀ ਕੁਛ ਨਵੀਆਂ ਜਿਹੜੀਆਂ ਰਾਹਾਂ, ਨਵੇਂ ਪੈਂਡੇ ਜਿਹੜੇ ਆ ਉਹ ਤੈਅ ਕਰ ਰਿਹਾ ਆ। ਐਨਡੀਪੀ ਜਿਹੜਾ ਡਬਲ ਡਿਜਿਟ ਦੇ ਵਿੱਚ ਸੀਗਾ, 20-25 ਜਿਹੜੀਆਂ ਇਹਨਾਂ ਦੀਆਂ ਸੀਟਾਂ ਲਾਸਟ ਟਾਈਮ ਜਗਮੀਤ ਸਿੰਘ 24 ਸੀਟਾਂ ਜਿਹੜੀਆਂ ਇਹਨਾਂ ਨੇ ਜਿੱਤੀਆਂ ਸੀ 2021 ਦੇ ਵਿੱਚ, ਉਹ ਜੇ ਮੌਜੂਦਾ ਤੇ ਜਾਈਏ ਤਾਂ 8 ਦੇ ਉੱਤੇ ਰਹਿ ਗਏ ਸੁੰਗੜ ਕੇ। ਇੱਕ ਨੈਸ਼ਨਲ ਪਾਰਟੀ ਦਾ ਅਹੁਦਾ ਵੀ ਜਿਹੜਾ ਉਹ ਗਵਾ ਲੈਣ ਲੱਗੇ ਆ। ਜਿਹੜੇ ਬਲਾਕ ਕਿਊਬੈਕ ਵਾਲੇ ਆ 32 ਸੀਟਾਂ ਤੋਂ ਉਹ ਵੀ 23 ਦੇ ਉੱਤੇ ਜਿਹੜੇ ਉਹ ਆ ਗਏ ਆ। ਸੋ ਪੀਅਰ ਪੋਲੀਵੀਅਰ ਵਰਸਸ ਕਾਰਨੀ ਦੀ ਲੜਾਈ ਦੇ ਵਿੱਚ ਇਹ ਦੋ ਜਣੇ ਜਗਮੀਤ ਸਿੰਘ ਤੇ ਬਲੈਂਚ ਜਿਹੜੇ ਬਲਾਕ ਕਿਊਬੈਕ ਵਾਲੇ ਆ ਉਹ ਵੱਡੇ ਲੂਜ਼ ਕਰ ਗਏ ਆ। ਇਹਨਾਂ ਦੀ ਪਾਰਟੀ ਸਾਰਿਆਂ ਦੇ ਲਈ ਓਬਵੀਅਸਲੀ ਹਰ ਇਲੈਕਸ਼ਨ ਤੋਂ ਬਾਅਦ ਬਹੁਤ ਕੁਝ ਜਿਹੜਾ ਉਹ ਸੋਚਣ ਵਾਲਾ, ਦੇਖਣ ਵਾਲਾ ਜਿਹੜਾ ਉਹ ਰਹਿੰਦਾ ਆ। ਪਰ ਆਈ ਥਿੰਕ ਮਾਰਕ ਕਾਰਨੀ ਦੀ ਜਿੱਤ ਪੀਅਰ ਪੋਲੀਵੀਅਰ ਦੀ ਹਾਰ ਦੇ ਨਾਲੋਂ ਆ ਵੀ ਜਿਹੜਾ ਇੱਕ ਪੁਆਇੰਟ ਉਹ ਜ਼ਰੂਰ ਦੇਖਣ ਵਾਲਾ ਆ ਵੀ ਇਹ ਨਵਾਂ ਕੀ ਕੈਨੇਡਾ ਦੇ ਵਿੱਚ ਕਿਹੜਾ ਜਿਹੜਾ ਯੁੱਗ ਆ ਇਸ ਪਾਸੇ ਵੱਲ ਨੂੰ ਆ ਰਿਹਾ। ਨਹੀਂ, ਇਹਦੇ ਚ ਦੇਖੋ ਐਨਡੀਪੀ ਤਾਂ ਡੈਫੀਨੇਟਲੀ ਹਾਰੀ ਹੈ ਰਾਜਕਾਰਨ, ਪਰ ਜੇ ਆਪਾਂ ਕਹੀਏ ਵੀ ਈਵ ਫਰਾਂਸਵਾ ਜਿਹੜੇ ਬਲਾਂਸ਼ੇ ਆ ਉਹਨਾਂ ਨੂੰ ਆਪਾਂ ਨਹੀਂ ਹਾਰਿਆ ਮੰਨ ਜਾ ਸਕਦੇ, ਕਿਉਂਕਿ ਉਹਨਾਂ ਦੀ ਸਪੋਰਟ ਦੇ ਨਾਲ ਸਰਕਾਰ ਬਣਨੀ ਆ ਤੇ ਉਹ ਹੁਣ ਕੁਝ ਵੀ ਮਨਵਾ ਸਕਦੇ ਆ। ਤੇ ਇਹ ਜਿਵੇਂ ਪਹਿਲਾਂ ਵੱਖਰਾ ਮੁਲਕ ਤਾਂ ਨਹੀਂ ਬਣਦਾ। ਦੇਖੋ ਵੱਖਰੇ ਮੁਲਕ ਦੀ ਤਾਂ ਉਹ ਤਾਂ ਜਿਹੜਾ ਰੈਫਰੈਂਡਮ ਦੇ ਨਾਲ ਹੀ ਹੋਣਾ, ਜਿਹੜਾ ਲਾਸਟ ਰੈਫਰੈਂਡਮ 2013-14 ਦੇ ਵਿੱਚ ਹੋਇਆ ਸੀਗਾ, ਤੇ ਉਦੋਂ ਵੀ ਉਹ ਕੁਝ ਕੁ ਪੁਆਇੰਟਸ ਦੇ ਨਾਲ ਹੀ ਉਹ ਅੱਧੇ % ਤੋਂ ਹੀ ਰਹਿ ਗਿਆ। ਪਰ ਇਸ ਵੇਲੇ ਜਿਹੜੀ ਬਲਾਕ ਨੂੰ ਇਹ ਗੱਲ ਬਹੁਤ ਕਲੈਰਿਟੀ ਹੈ ਵੀ ਜੇ ਮੰਨ ਲਓ ਕਿਊਬੈਕ ਇਸ ਵੇਲੇ ਰੈਫਰੈਂਡਮ ਕਰਾ ਕੇ ਵੱਖਰਾ ਮੁਲਕ ਬਣਵਾ ਵੀ ਲੈਂਦਾ, ਸੋ ਉਹ ਅਮਰੀਕਾ ਤੋਂ ਬਚਾਉਣਾ ਉਹਨੂੰ ਬਹੁਤ ਔਖਾ ਹੋ ਜਾਣਾ, ਕਿਉਂਕਿ ਇਕੱਲੇ ਕਿਊਬੈਕ ਨੂੰ ਅਮਰੀਕਾ ਲਈ ਦੱਬਣਾ ਬਹੁਤ ਸੌਖਾ ਹੈ ਨਾ, ਤੇ ਪੂਰੇ ਕੈਨੇਡਾ ਨੂੰ ਦੱਬਣਾ ਉਹਨਾਂ ਸੌਖਾ ਨਹੀਂ ਹੈਗਾ। ਸੋ ਇਹ ਡਿਸਕਸ਼ਨ ਇੱਥੇ ਕੈਨੇਡੀਅਨ ਮੀਡੀਆ ਦੇ ਵਿੱਚ ਆਲਰੇਡੀ ਇਹ ਚੀਜ਼ਾਂ ਹੋ ਚੁੱਕੀਆਂ ਨੇ ਵੀ ਜਿੰਨਾ ਚਿਰ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਵਿੱਚ ਹੈਗੇ ਨੇ ਵੀ ਬਲਾਕ ਵਾਲੇ ਇਹ ਪੰਗਾ ਨਹੀਂ ਲੈਣਗੇ, ਕਿਉਂਕਿ ਉਸ ਤੋਂ ਬਾਅਦ ਜੇ ਧੱਕੇ ਨਾਲ ਵੀ ਦੱਬਣਾ ਹੋਵੇ ਇੱਕ ਕਿਊਬੈਕ ਸੂਬੇ ਨੂੰ ਇਕੱਲੇ ਨੂੰ ਦੱਬਣਾ, ਸੋ ਉਹਦੇ ਨਾਲੋਂ ਵੀ ਕੈਨੇਡਾ ਦੇ ਵਿੱਚ ਕਿਊਬੈਕ ਨੂੰ ਬਹੁਤ ਜ਼ਿਆਦਾ ਐਕਸਟਰਾ ਅਧਿਕਾਰ ਮਿਲੇ ਹੋਏ, ਅਮਰੀਕਾ ਦੇ ਵਿੱਚ ਕੋਈ ਵੀ ਅਧਿਕਾਰ ਨਹੀਂ ਮਿਲਣੇ। ਸੋ ਉਸ ਹਿਸਾਬ ਨਾਲ ਉਹਨਾਂ ਨੂੰ ਕੈਨੇਡਾ ਦੇ ਵਿੱਚ ਹੀ ਅਗਲੇ 4 ਸਾਲ ਰਹਿਣਾ ਉਹਨਾਂ ਲਈ ਜ਼ਿਆਦਾ ਵਧੀਆ ਗੱਲ ਹੈ। ਪਰ ਕੈਨੇਡਾ ਦੇ ਨਾਲ ਰਹਿੰਦੇ ਹੋਏ ਕਿਉਂਕਿ ਉਹ ਕਿੰਗ ਮੇਕਰ ਨੇ, ਉਹ ਕਿਊਬੈਕ ਲਈ ਬਹੁਤ ਜ਼ਿਆਦਾ ਜਿਹੜੀਆਂ ਸਹੂਲਤਾਂ ਨੇ, ਜਿਹੜੀ ਫ੍ਰੈਂਚ ਆਈਡੈਂਟਿਟੀ ਹੈ, ਜਿਹੜੀ ਫ੍ਰੈਂਚ ਭਾਸ਼ਾ ਲਈ ਉਹ ਜਿਹੜੀਆਂ ਤੇ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਉਹ ਆਲਰੇਡੀ ਕੰਟਰੋਲ ਕਰਦੇ ਨੇ ਕਿਊਬੈਕ ਦੀ, ਉਹਦੇ ਵਿੱਚ ਉਹ ਕਾਫੀ ਜ਼ਿਆਦਾ ਗੱਲਾਂ ਜਿਹੜੀਆਂ ਉਹ ਮਨਵਾ ਸਕਦੇ ਆ। ਤੇ ਕਿਊਬੈਕ ਪਾਰਟੀ ਦੀ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਲਈ ਤਾਂ ਜਾਂ ਉਸ ਪ੍ਰੋਵਿੰਸ ਦੀ ਤਾਂ ਇਸ ਗੱਲ ਦੇ ਵਿੱਚ ਜਿੱਤ ਹੀ ਹੈ। ਸੋ ਹਾਰ ਕੇ ਵੀ ਜਿੱਤ ਗਏ ਆ ਜੀ। ਸੋ ਇੱਕ ਜਿਹੜਾ ਆਈਡੀਆ ਆਪਾਂ ਥੋੜਾ ਜਿਹਾ ਮੈਨੂੰ ਲੱਗਦਾ ਉਧਰ ਵੀ ਆਪਾਂ ਤੁਰਦੇ ਆ ਕਿ ਸਿੱਖ ਪਰਸਪੈਕਟਿਵ, ਸਿੱਖਾਂ ਦੇ ਲਈ ਇਹਦੇ ਕੀ ਮਾਇਨੇ ਆ, ਹਨਾ, ਉਹਦੇ ਬਾਰੇ, ਕਿਉਂਕਿ ਮੈਂ ਜਿੰਨਾ ਕੁ ਕਾਰਨੀ ਬਾਰੇ ਸੁਣਿਆ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਜਿਹੜੀ ਗੱਲਾਂ ਉਸ ਤਰ੍ਹਾਂ ਦੀਆਂ ਨਹੀਂ ਆਈਆਂ। ਚਲੋ ਇਲੈਕਸ਼ਨ ਦੇ ਵਿੱਚ ਮੁੱਦਾ ਵੀ ਉਹ ਨਹੀਂ ਸੀ, ਹੈ ਨਾ, ਇੱਕ ਪਰ ਖੁੱਲ੍ਹ ਕੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਗਿਆ ਜਾਂ ਇੱਥੇ ਉਹਨਾਂ ਦੀ ਜੋ ਐਕਟੀਵਿਟੀਜ਼ ਜੋ ਚੱਲਦੀਆਂ ਪਈਆਂ ਉਦੋਂ ਆਪਾਂ ਕਿੱਦਾਂ ਲੈ ਕੇ ਤੁਰਾਂਗੇ, ਉਹਦੇ ਬਾਰੇ ਉਹਨਾਂ ਦੀ ਕੋਈ ਪਾਲਿਸੀ ਜਿਹੜੀ ਸਪਸ਼ਟ ਤੌਰ ਦੇ ਉੱਤੇ ਮੈਨੂੰ ਨਹੀਂ ਦੇਖਣ ਨੂੰ ਮਿਲੀ। ਸ਼ਾਇਦ ਗੁਰਜਸਪਾਲ ਜਾਂ ਰਾਜਕਰਨ ਹਰਜੋਤ ਸਿੰਘ ਹੋਣੀ ਤੁਸੀਂ ਕੁਛ ਦੇਖਣ ਨੂੰ ਜੇ ਮਿਲਿਆ ਹੋਵੇ। ਇਹ ਦੇਖੋ ਬੜੀ ਹੈਰਾਨੀ ਦੀ ਗੱਲ ਆ, ਮੈਂ ਦੇਖ ਰਿਹਾ ਸੀ ਗੁਰਜਸਪਾਲ ਤੇ ਰਾਜਕਰਨਵੀਰ ਸਿੰਘ ਜੀ, ਵੀ ਅਮਰੀਕਾ ਦੇ ਵਿੱਚ ਜਿਹੜੇ ਖਾਲਿਸਤਾਨੀ ਸੋਚ ਵਾਲੇ ਬੰਦੇ ਆ, ਹਨਾ, ਜਾਂ ਜਿਹੜੇ ਸੋਚਦੇ ਵੀ ਸਾਡਾ ਮੁਲਕ ਹੋਣਾ ਚਾਹੀਦਾ, ਉਹ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟ ਕਰਦੇ ਸੀ ਮੈਜੋਰਟੀ 'ਚ, 90% ਮੈਂ ਕਹਿ ਸਕਦਾ। ਉਹੀ ਬੰਦੇ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਲਿਬਰਲ ਸਰਕਾਰ ਦੀ ਸਪੋਰਟ ਕਰਦੇ ਸੀ। ਇਹ ਬੜੀ ਹੈਰਾਨੀ ਦੀ ਗੱਲ ਆ। ਉਹਨਾਂ ਦੇ ਸਾਈਟਾਂ ਤੇ, ਉਹਨਾਂ ਦੇ ਫੇਸਬੁੱਕ ਪੇਜਾਂ ਤੇ ਜਾ ਕੇ ਦੇਖ ਲਓ ਵੀ ਇੱਥੇ ਉਹ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟ ਕਰਦੇ ਆ, ਉੱਥੇ ਉਹ ਲਿਬਰਲ ਸਰਕਾਰ ਦੀ ਜਿਹੜੀ ਸਪੋਰਟ ਕਰਦੇ ਹੈਗੇ। ਇਹਦੇ ਤੁਹਾਨੂੰ ਕੀ ਕਾਰਨ ਲੱਗਦੇ ਹਰਜੋਤ ਸਿੰਘ ਜੀ? ਮਤਲਬ ਆਪਾਂ ਜੇ ਇੱਥੇ ਪਤਾ ਨਹੀਂ ਮੈਨੂੰ ਮੀਡੀਆ ਦੇ ਉੱਤੇ ਇਹ ਗੱਲ ਕਰਨ ਵਾਲੀ ਹੈ ਜਾਂ ਨਹੀਂ ਹੈ, ਵੀ ਤੁਹਾਨੂੰ ਇਹਦੇ ਕੀ ਤੁਹਾਨੂੰ ਲੱਗਦਾ ਇਹਦੇ ਕੀ ਕਾਰਨ ਹੈ? ਉਹਦੇ 'ਚ ਦੇਖੋ ਜੋ ਜਸਟਿਨ ਟਰੂਡੋ ਨੇ ਕੈਨੇਡਾ ਦੇ ਵਿੱਚ ਸਿੱਖਾਂ ਦੇ ਨਾਲ ਖੜ ਕੇ ਕੀਤਾ ਸੀ, ਉਹ ਤਾਂ ਬਿਲਕੁਲ ਹਿਸਟਰੀ ਆ। ਸੋ ਇਸ ਕਰਕੇ ਵੀ ਇਹ ਹੋ ਸਕਦਾ, ਪਰ ਇੱਧਰਲੇ ਪਾਸੇ ਡਰ ਜ਼ਰੂਰ ਸੀ ਜਿਹੜੇ ਉਹ ਲੋਕ ਸਪੋਰਟ ਕਰਦੇ ਸੀ ਪ੍ਰੈਜ਼ੀਡੈਂਟ ਟਰੰਪ ਨੂੰ, ਵੀ ਪਤਾ ਨਹੀਂ
ਇੰਡੀਆ ਦੇ ਨਾਲ ਕਿੱਦਾਂ ਦੇ ਜਿਹੜੇ ਰਿਲੇਸ਼ਨ ਰਹੂਗੇ। ਵੀ ਟਰੰਪ ਹੋਣੀ ਬਿਜ਼ਨਸਮੈਨ ਹੈਗੇ ਆ, ਪਰ ਜੋ ਸੋ ਫਾਰ ਆਪਾਂ ਦੇਖਿਆ ਆ ਵੀ ਓਪਨਲੀ ਨਹੀਂ ਜਿਹੜਾ ਅਮਰੀਕਾ ਬਿਲਕੁਲ ਇੰਡੀਆ ਦੇ ਹੱਕ ਦੇ ਵਿੱਚ ਆਇਆ ਹੈਗਾ, ਖਾਸ ਕਰਕੇ ਟ੍ਰੇਡਸ ਨੂੰ ਲੈ ਕੇ। ਪਰ ਜਿਹੜੇ ਲੋਕ ਆ ਮੈਂ ਦੇਖਦਾ ਵੀ ਤੁਸੀਂ ਫੇਸਬੁੱਕ ਜਾਂ ਹੋਰ ਜਿੰਨੇ ਸੋਸ਼ਲ ਮੀਡੀਆ ਤੇ ਜਾ ਕੇ ਦੇਖਿਓ, ਐਗਜ਼ੈਕਟਲੀ ਸੇਮ ਬੰਦੇ ਡਿਫਰੈਂਟ ਵਿਚਾਰਧਾਰਾ ਵਾਲੇ ਬੰਦਿਆਂ ਦੀ ਸਪੋਰਟ ਕਰਦੇ ਆ। ਜੀ ਜੀ ਕਈ ਵਾਰ ਗੱਲਬਾਤ ਜਿਹੜੀ ਆ ਉਹ ਲੀਡਰ ਸੈਂਟਰਿਕ ਵੀ ਹੋ ਜਾਂਦੀ ਨਾ ਹਰਜੋਤ ਸਿੰਘ ਜੀ। ਸੋ ਜਿੱਦਾਂ ਤੁਸੀਂ ਗੱਲ ਕਹੀ ਕਿ ਪਾਲਿਸੀਜ਼ ਨੂੰ ਇੱਕ ਪਾਸੇ, ਪਰ ਕਈ ਵਾਰ ਕੋਈ ਲੀਡਰ ਉਗੜਵੇਂ ਤੌਰ ਦੇ ਉੱਤੇ ਸਟੈਂਡ ਲੈ ਲੈਂਦਾ ਹੈ ਨਾ। ਤੇ ਪਰ ਲਾਸਟ ਟਾਈਮ ਦੇ ਵਿੱਚ ਜਿਹੜੇ ਇਹਨਾਂ ਦਾ ਰੋਲ ਹੈਗਾ ਕੰਜ਼ਰਵੇਟਿਵ ਗਵਰਨਮੈਂਟ ਆਫ ਕੈਨੇਡਾ ਦਾ, ਖਾਸ ਤੌਰ ਤੇ ਪੀਅਰ ਉਹਨਾਂ ਦਾ, ਸੋ ਉਹਦੇ ਵਿੱਚ ਉਹਨਾਂ ਪਹਿਲਾਂ ਜਿਹੜੀ ਸਿਕਿਉਰਿਟੀ ਕਲੀਅਰੈਂਸ ਨਾ ਲੈਣਾ ਤੇ ਉਹਨੂੰ ਡਿਫੈਂਡ ਕਰੀ ਜਾਣਾ ਬਾਰ-ਬਾਰ, ਹੈ ਨਾ। ਤੇ ਉਹ ਜਿਹੜੇ ਟਰੂਡੋ ਦੇ ਉਲਟ ਬਿਆਨ ਕਾਫੀ ਦਿੱਤੇ ਵੀ ਨਹੀਂ ਜੀ ਇਹ ਤਾਂ ਝੂਠੇ ਬੋਲ ਰਿਹਾ, ਵੀ ਨਹੀਂ ਹੈ ਨਹੀਂ, ਪ੍ਰੂਫ ਨਹੀਂ ਹੈਗੇ, ਇਹ ਹੋ ਗਿਆ। ਉਹ ਪਰ ਲਾਸਟ ਮੂਮੈਂਟ ਦੇ ਉੱਤੇ ਅਖੀਰਲੇ 6 ਹਫ਼ਤਿਆਂ ਦੇ ਵਿੱਚ ਮੈਂ ਦੇਖਿਆ ਉਹ ਜਿਹੜੀ ਟੋਨ ਆ ਕੰਪਲੀਟਲੀ 180 ਡਿਗਰੀ ਹੋਈ ਆ, ਚੇਂਜ ਵੀ ਹੋਈ ਉਹਨਾਂ ਦੀ। ਈਵਨ ਆਪਣੇ ਵਿਸਾਖੀ ਦੇ ਨਗਰ ਕੀਰਤਨ ਜਿਹੜਾ ਵੈਨਕੂਵਰ ਦਾ ਸਾਰਿਆਂ ਤੋਂ ਵੱਡਾ, ਉਹਦੇ ਉੱਤੇ ਉਹ ਆਪ ਆਉਂਦੇ, ਜਦਕਿ ਮਾਰਕ ਕਾਰਨੀ ਸ਼ਾਇਦ ਆਪ ਨਹੀਂ ਸੀ ਆਏ, ਤੇ ਉਹਦੇ ਵਿੱਚ ਵੀ ਹੈ ਨਾ, ਜਾਂ ਹੋਰ ਚੱਲ ਕੇ ਉਹ ਵੀ ਇੱਕ ਉਹਨਾਂ ਯੂ ਟਰਨ ਮਾਰਿਆ ਉਹਦੇ ਉੱਤੇ, ਪਰ ਸ਼ਾਇਦ ਟੂ ਲਿਟਲ ਟੂ ਲੇਟ ਸੀ। ਸੋ ਇੰਟਰਸਟਿੰਗ ਹੋ ਗਿਆ। ਅੱਛਾ, ਇੱਥੇ ਨਾ ਇੱਕ ਹਾਂ ਇੰਟਰਸਟਿੰਗ ਹੋਊਗੀ ਇੱਥੇ। ਮੈਂ ਜੇ ਤੁਸੀਂ ਦੇਖੋ ਨਾ ਵੀ ਮਾਰਕ ਕਾਰਨੀ ਤੇ ਇੰਡੀਆ ਦਾ ਕੀ ਹੋ ਸਕਦਾ ਆ। ਹੁਣ ਇੰਡੀਆ ਦੇ ਅਖਬਾਰ ਦਾ ਹੁਣ ਇਹ ਨਹੀਂ ਪਤਾ ਵੀ ਉਹ ਪ੍ਰੋਪੇਗੈਂਡਾ ਮੋਸਟ ਪ੍ਰੋਬਬਲੀ ਹੋਊਗਾ। ਉਹ ਲਗਾਤਾਰ ਜਿਹੜਾ ਆ ਉਹ ਇਹ ਇਸ ਟਾਈਮ ਪ੍ਰੋਜੈਕਟ ਕਰ ਰਹੇ ਆ ਵੀ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਆ ਮਾਰਕ ਕਾਰਨੀ, ਕਹਿੰਦੇ ਵੀ ਉਹਨਾਂ ਨੇ ਸਿਗਨਲ ਦਿੱਤੇ ਆ ਵੀ ਇੰਡੀਆ ਦੇ ਨਾਲ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਰੀਸੈਟ ਕਰਨਗੇ ਜੇ ਉਹ ਪਾਵਰ ਦੇ ਵਿੱਚ ਮੁੜ ਦੁਬਾਰਾ ਜਿਹੜਾ ਉਹ ਆਉਂਦੇ ਆ। ਸੋ ਇਹ ਆਲਰੇਡੀ ਜਿਹੜਾ ਆਪਾਂ ਦੇਖ ਸਕਦੇ ਹਾਂ ਵੀ ਇੰਡੀਆ ਦੀ ਇਹ 100% ਕੋਸ਼ਿਸ਼ ਰਹਿਣੀ ਆ ਵੀ ਕੈਨੇਡਾ ਦੇ ਨਾਲ ਜਿਹੜਾ ਉਹ ਸਮਝੌਤੇ ਆ ਜਾਂ ਉਹਦੇ ਨਾਲ ਜਿਹੜੇ ਰਿਲੇਸ਼ਨ ਆ ਉਹਨਾਂ ਨੂੰ ਚੰਗਾ ਬਣਾ ਕੇ ਰੱਖੇ। ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹ ਕੈਨੇਡਾ ਦੇ ਵਿੱਚ ਵਸਦੇ ਨੇ, ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਜਿਹੜੇ ਇੰਡੋ ਕੈਨੇਡੀਅਨ ਹੈਗੇ ਆ, ਜਾਂ ਕਹਿ ਲਓ ਵੀ ਉਸ ਤਰੀਕੇ ਦੇ ਨਾਲ ਵੀ ਉਹਨਾਂ ਦੀ ਪੋਲੀਟੀਕਲ ਪਾਵਰ ਵੀ ਸਟਰੋਂਗ ਆ, ਕੋਈ ਐਸੀ ਘੱਟ ਨਹੀਂ ਆ। ਇੱਥੋਂ ਤੱਕ ਵੀ ਮੈਂ ਦੇਖਿਆ ਵੀ ਜਿਹੜੇ ਬਹੁਤ ਸਾਰੇ ਇੰਡੀਅਨ ਅਖਬਾਰ ਜਾਂ ਇੰਡੀਅਨ ਜਿਹੜਾ ਮੀਡੀਆ ਸੀ ਉਹਨਾਂ ਨੇ ਇਹ ਨਿਊਜ਼ ਬਹੁਤ ਰਨ ਕੀਤੀਆਂ ਵੀ ਕਹਿੰਦੇ ਵੀ ਇਸ ਵਾਰ ਗੁਜਰਾਤੀ ਕਿੱਦਾਂ ਪੰਜਾਬੀ ਦੀ ਪਾਵਰ ਦੇ ਉੱਤੇ ਕੰਟਰੋਲ ਕਰਨਗੇ ਜਾਂ ਉਸ ਦਾ ਜਵਾਬ ਜਿਹੜਾ ਉਹ ਦੇਣਗੇ। ਸੋ ਤੁਸੀਂ ਉਹ ਐਂਗਲ ਉਹਨਾਂ ਦਾ ਸਮਝ ਸਕਦੇ ਆ ਵੀ ਕਿਹੜੇ ਐਂਗਲ ਤੋਂ ਜਿਹੜਾ ਉਹ ਬੋਲ ਰਹੇ ਆ, ਉਹ ਚੀਜ਼ ਜਿਹੜੀ ਉਹ ਕਰ ਰਹੇ ਆ। ਪਰ ਮਾਰਕ ਕਾਰਨੀ ਨੂੰ ਆਪਣੇ ਹੱਕ ਦੇ ਵਿੱਚ ਜਿੱਦਾਂ ਗੁਰਜਸਪਾਲ ਨੇ ਪਹਿਲਾਂ ਵੀ ਆਖਿਆ ਵੀ ਉਹ ਐਜ਼ ਏ ਬਿਜ਼ਨਸਮੈਨ ਦੇ ਤੌਰ ਦੇ ਉੱਤੇ ਮੁਲਕ ਨੂੰ ਜਿਹੜਾ ਉਹ ਦੇਖਦੇ ਆ ਜਾਂ ਸੋਵਰਨਿਟੀ ਨੂੰ ਮੁੱਖ ਰੱਖ ਕੇ ਜਿਹੜਾ ਉਹ ਦੇਖਦੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਆ ਉਹ ਭਵਿੱਖ ਦੇ ਜਿਹੜਾ ਗਰਭ 'ਚ ਆ। ਸੋ ਲੈਟਸ ਸੀ ਕਿੱਦਾਂ ਜਿਹੜਾ ਉਹ ਬਣਦਾ ਆ। ਪਰ ਇਹ ਆ ਵੀ ਇਹ ਚਿੰਤਾ ਜਿਹੜੀ ਉਹ ਜ਼ਰੂਰ ਰਹੂਗੀ। ਸੇਮ ਤਰੀਕੇ ਦੇ ਨਾਲ ਜਿੱਦਾਂ ਹਰਜੋਤ ਸਿੰਘ ਜੀ ਨੇ ਗੱਲ ਕੀਤੀ ਵੀ ਟਰੰਪ ਨੂੰ ਲੈ ਕੇ ਵੀ ਇਹ ਸਿੱਖਾਂ ਦੇ ਮਨਾਂ ਦੇ ਵਿੱਚ ਚਰਚਾ ਜਾਂ ਤੌਖਲੇ ਜਿਹੜੇ ਆ ਉਹ ਸੀਗੇ ਵੀ ਕਿਸ ਤਰੀਕੇ ਦੇ ਨਾਲ ਚੱਲਦੇ ਆ। ਪਰ ਜੇ ਅੱਜ ਦੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਦੇਖਿਆ ਜਾਵੇ ਜੋ ਇੰਡੀਆ ਟਰੰਪ ਹੁਣਾਂ ਨੂੰ ਲੈ ਕੇ ਕਰ ਰਿਹਾ ਆ, ਅਮਰੀਕਾ ਨੂੰ ਜਿਹੜਾ ਉਹ ਇੰਡੀਆ ਇਸੇ ਪੋਜੀਸ਼ਨ 'ਚ ਹੀ ਚਾਹੀਦਾ ਆ। ਉਹ ਨਹੀਂ ਚਾਹਣਗੇ ਵੀ ਹੁਣ ਇੰਡੀਆ ਦੇ ਵਿੱਚ ਕੁਝ ਹੋਰ ਬਾਹਰੀ ਤਬਦੀਲੀ ਜਿਹੜੀ ਆ ਉਹ ਹੋਵੇ। ਜੋ ਇੰਡੀਆ ਤੋਂ ਉਹ ਕਰਾਉਣਾ ਚਾਹੁੰਦੇ ਆ ਉਹ ਉਹਨਾਂ ਦੇ ਨਾਲ ਕਰਨ ਨੂੰ ਬਿਲਕੁਲ ਰੈਡੀ ਹੈਗਾ। ਅਜੇ ਤਾਂ ਮੈਂ ਤੁਹਾਨੂੰ ਦੱਸਿਆ ਵੀ ਅੱਜ ਸਟੇਟਮੈਂਟ ਆ ਗਈ ਆ ਵੀ ਪਹਿਲਾ ਮੁਲਕ ਆ ਦੁਨੀਆ ਦਾ ਜਿਹੜਾ ਅਮਰੀਕਾ ਦੇ ਵਿੱਚ ਟੈਰਿਫ ਨੂੰ ਲੈ ਕੇ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਲਾਹ ਕਰਨ ਜਾ ਰਿਹਾ, ਵੀ ਐਗਰੀ ਕਰਨ ਜਾ ਰਿਹਾ ਹੈਗਾ ਵੀ ਤੁਸੀਂ ਜੋ ਵੀ ਕਹੋਗੇ ਅਸੀਂ ਠੀਕ ਆ। ਕਿਉਂਕਿ ਐਪਲ ਵਾਲਿਆਂ ਨੇ ਅਨਾਊਂਸ ਕਰਤਾ ਵੀ ਅਸੀਂ ਸਾਰੀ ਜਿਹੜੀ ਪ੍ਰੋਡਕਸ਼ਨ ਆ ਉਹ ਚਾਈਨਾ ਤੋਂ ਇੰਡੀਆ ਮੂਵ ਕਰਨ ਜਾ ਰਹੇ ਹੈਗੇ। ਜਦੋਂ ਇਹਦੀਆਂ ਡਿਟੇਲਸ ਆਉਣਗੀਆਂ ਹਰਜੋਤ ਸਿੰਘ, ਆਪਾਂ ਉਦੋਂ ਜ਼ਿਆਦਾ ਇਹ ਕਲੈਰਿਟੀ ਹੋ ਜੂਗੀ। ਕਿਉਂਕਿ ਜਿਹੜੀ ਕਾਰਾਂ ਦੀ ਮੰਡੀ ਆ ਉਹ ਜੇ ਇੰਡੀਆ ਅਮਰੀਕਾ ਦੀਆਂ ਕੰਪਨੀਆਂ ਲਈ ਖੋਲ ਦਿੰਦਾ ਤਾਂ ਉਹਦੇ ਵਿੱਚ ਜਿਹੜੀਆਂ ਇੰਡੀਅਨ ਕਾਰ ਕੰਪਨੀਆਂ ਹੈਗੀਆਂ ਜਿਹਦੇ ਵਿੱਚ ਟਾਟਾ ਤੇ ਮਹਿੰਦਰਾ, ਉਹਨਾਂ ਲਈ ਆਲਮੋਸਟ ਉਹਨਾਂ ਦਾ ਮਰਡਰ ਹੀ ਹੋਊਗਾ ਜੀ। ਕਿਉਂਕਿ ਜਿਹੜੀ ਮਹਿੰਦਰਾ ਤੇ ਟਾਟਾ ਕੋਲੇ ਜਿਹੜੀ ਇੰਡੀਆ ਦੀ ਮਾਰਕੀਟ ਹੈਗੀ ਆ ਉਹ ਹੋਣ ਦਾ ਕਾਰਨ ਹੀ ਇਹ ਹੈ ਵੀ ਜਿਹੜੀਆਂ ਬਾਹਰੋਂ ਗੱਡੀਆਂ ਜਾਂਦੀਆਂ ਨੇ ਉਹ ਬਹੁਤ ਜ਼ਿਆਦਾ ਮਹਿੰਗੀਆਂ ਪੈਂਦੀਆਂ ਨੇ ਤੇ ਉਹ ਡੋਮੀਨੇਟ ਕਰਦੀਆਂ। ਤੇ ਉਹ ਦੋਨੇ ਹੀ ਮਤਲਬ ਚਲੋ ਟਾਟਾ ਤਾਂ ਨਹੀਂ, ਪਰ ਜਿਹੜੇ ਮਹਿੰਦਰਾ ਆ ਉਹ ਬਹੁਤ ਵੱਡੀ ਬੀਜੇਪੀ ਦੀ ਸਪੋਰਟਰ ਆ। ਸੋ ਉਹਦੀਆਂ ਜਦੋਂ ਤੱਕ ਡਿਟੇਲਸ ਨਹੀਂ ਆਉਂਦੀਆਂ ਉਸ ਗੱਲ ਦੇ ਵਿੱਚ ਆਪਾਂ ਬਿਲਕੁਲ ਬਿਆਨਾਂ ਤੇ ਨਹੀਂ ਜਾ ਸਕਦੇ ਵੀ ਉਹ ਕਿਵੇਂ ਦੀਆਂ ਡਿਟੇਲਸ ਆਉਂਦੀਆਂ ਨੇ। ਉਹ ਦੇਖਣ ਵਾਲੀ ਗੱਲ ਹੋਊਗੀ।
ਬਾਕੀ ਆਬਵੀਅਸਲੀ ਦੇਖੋ ਅਮਰੀਕਾ ਨੇ ਉਹਦੇ ਤੇ ਪ੍ਰੈਸ਼ਰ ਤਾਂ ਪਾਇਆ ਹੀ ਹੋਇਆ। ਹੁਣ ਹੋ ਸਕਦਾ ਵੀ ਜਿਹੜਾ ਜਿਹੜਾ ਪਿਛਲੇ ਹਫ਼ਤੇ ਅਟੈਕ ਹੋਇਆ ਉਹਦੇ ਨਾਲ ਅਮਰੀਕਾ ਨੇ ਪਾਕਿਸਤਾਨ ਤੇ ਵੀ ਕੋਈ ਪ੍ਰੈਸ਼ਰ ਪਾਇਆ ਹੋਵੇ। ਤੇ ਉੱਥੇ ਅਗੇਨ ਜਿਹੜਾ ਸਾਊਥ ਈਸਟ ਏਸ਼ੀਆ ਦੀ ਜਿਹੜੀ ਇਸ ਵੇਲੇ ਸਿਚੁਏਸ਼ਨ ਹੈ ਉਹ ਬਹੁਤ ਜ਼ਿਆਦਾ ਕੰਪਲੈਕਸ ਹੈ। ਉਹ ਉੱਥੇ ਹੁਣ ਜਿਵੇਂ ਆਪਾਂ ਮਲਟੀਪੋਲਰ ਵਰਲਡ ਵੱਲ ਆਪਾਂ ਵੱਧ ਰਹੇ ਹਾਂ ਵੀ ਉੱਥੇ ਚੀਨ ਦੇ ਵੀ ਵਿੱਚ ਮਫਾਦ ਹੈਗੇ ਆ। ਜੇ ਸਿੰਪਲੀ ਇੰਡੀਆ ਸਾਰੀਆਂ ਗੱਲਾਂ ਅਮਰੀਕਾ ਦੀਆਂ ਮੰਨ ਲੈਂਦਾ ਤਾਂ ਉੱਥੇ ਫਿਰ ਚੀਨ ਨੇ ਵੀ ਆਪਣਾ ਪ੍ਰਭਾਵ ਪਾਉਣਾ ਤੇ ਉਹ ਆਪਣੀਆਂ ਗੱਲਾਂ ਕਿਵੇਂ ਬਣਾਉਂਦਾ। ਇਹ ਸਾਰੀ ਗੱਲ ਦੇਖਣ ਵਾਲੀ ਹੋਣੀ ਹੈ ਤੇ ਬੜੀ ਕੰਪਲੈਕਸ ਜੀ ਸਿਚੁਏਸ਼ਨ ਹੈ। ਹਾਂਜੀ ਬਿਲਕੁਲ। ਨਾਲੇ ਇਕੱਲੀ ਉਹਦੀ ਨਹੀਂ, ਆਪਣੀ ਦੁੱਧ ਤੋਂ ਲੈ ਕੇ ਐਗਰੀਕਲਚਰ ਪ੍ਰੋਡਕਟ ਦੀ ਜਿੱਤੇ ਆਲਮੋਸਟ 50% ਲੋਕਾਂ ਦੀ ਜਿਹੜੀ ਰਿਲਾਇੰਸ ਆ ਇੰਡਸਟਰੀ ਉੱਤੇ ਐਗਰੀਕਲਚਰ ਦੀ, ਉਹਨੂੰ ਵੀ ਓਪਨ ਕਰਦੇ ਆ। ਤੇ ਮੈਂ ਆਰਟੀਕਲ ਪੜ੍ਹਦਾ ਸੀ ਕਿ ਆਉਣ ਵਾਲਾ ਜਿਹੜਾ ਸਮਾਂ ਹੋਊਗਾ ਉਹ ਬਹੁਤ ਵਧੀਆ ਨਹੀਂ ਹੋਊਗਾ, ਹੈ ਨਾ। ਸੋ ਇਹ ਬੜਾ ਇੰਟਰਸਟਿੰਗ ਹੋਊਗਾ ਕਿ ਡੀਲ ਇੰਡੀਆ ਦੀ ਤੇ US ਦੀ ਕੀ ਬਣਦੀ ਆ। ਸੋ ਬਿਲਕੁਲ। ਸੋ ਇੱਥੇ ਨਾ ਇੱਕ ਹੋਰ ਚੀਜ਼ ਜਿਹੜੀ ਮਾਰਕ ਕਾਰਨੀ ਨੂੰ ਲੈ ਕੇ ਜੇ ਥੋੜੀ ਜਿਹੀ ਹੋਰ ਚਰਚਾ ਆਪਾਂ ਜੇ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਜਦੋਂ ਡਿਬੇਟ ਇਹਨਾਂ ਦੇ ਹੋਏ ਆ, ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਸਭ ਤੋਂ ਵੱਡਾ ਖਤਰਾ ਜਿਹੜਾ ਤੁਸੀਂ ਕਿਸ ਨੂੰ ਜਿਹੜਾ ਉਹ ਮੰਨਦੇ ਆ ਨੈਸ਼ਨਲ ਜਾਂ ਸਿਕਿਉਰਿਟੀ ਨੂੰ ਲੈ ਕੇ ਕਿਹੜਾ ਆ, ਤਾਂ ਉਹਨਾਂ ਨੇ ਚਾਈਨਾ ਆਨਸਰ ਦਿੱਤਾ ਸੀਗਾ। ਸੋ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਆ, ਹੋ ਸਕਦਾ ਵੀ ਅਗਲੇ ਪ੍ਰਾਈਮ ਮਿਨਿਸਟਰ ਫਿਰ ਜਿਹੜੇ ਉਹ ਬਣ ਸਕਦੇ ਆ। ਸੋ ਕਹਿੰਦੇ ਵੀ ਬੜਾ ਸਰਪ੍ਰਾਈਜ਼ਿੰਗ ਆਨਸਰ ਸੀ ਜਦੋਂ ਉਹਨਾਂ ਨੇ ਚਾਈਨਾ ਆਨਸਰ ਇਸ ਬਾਬਤ ਦਿੱਤਾ ਸੀਗਾ। ਇਹ ਵੀ ਦੱਸਦੇ ਜਾਈਏ, ਜ਼ਿਕਰਯੋਗ ਗੱਲ ਇਹ ਹੈਗੀ ਆ, ਇੱਕ ਕੈਨੇਡੀਅਨ ਇਨਵੈਸਟਮੈਂਟ ਫਰਮ ਦੇ ਲਈ ਇਹ ਜਦੋਂ ਲੀਡ ਕਰਦੇ ਸੀ, ਚਾਈਨਾ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਜਿਹੜੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਜਿਹੜੀ ਉਹ ਸੀਗੀ। ਸੋ ਕਹਿੰਦੇ ਵੀ ਇਹਨਾਂ ਦੇ ਜਿਹੜੇ ਐਕਸਪੀਰੀਅੰਸ ਆ ਚਾਈਨਾ ਨੂੰ ਲੈ ਕੇ, ਇਹ ਹੁਣ ਉਹਦਾ ਫਾਇਦਾ ਹੋਊਗਾ, ਉਹ ਨੁਕਸਾਨ ਹੋਊਗਾ, ਇਹ ਆਉਣ ਵਾਲਾ ਜਿਹੜਾ ਉਹ ਸਮਾਂ ਜਿਹੜਾ ਉਹ ਦੱਸੇਗਾ। ਪਰ ਜਿਹੜੇ ਸਾਊਥ ਏਸ਼ੀਆ ਦੇ ਵਿੱਚੋਂ ਜੇ ਕੈਨੇਡਾ ਖਤਰੇ ਵਾਲੀ ਗੱਲ ਕਰ ਰਿਹਾ ਆ, ਮਾਰਕ ਕਾਰਨੀ ਦੀ ਗੱਲ ਦੇ ਉੱਤੇ ਜਾਇਆ ਜਾਵੇ ਤਾਂ ਚਾਈਨਾ ਤੋਂ ਉਹਨਾਂ ਨੂੰ ਸਭ ਤੋਂ ਵੱਧ ਖਤਰਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ। ਜੀ, ਮੈਨੂੰ ਹੁਣੇ ਨਿਊਯਾਰਕ ਟਾਈਮਸ ਦੇ ਵਿੱਚ ਦੇਖਦਾ ਸੀ ਕਿ ਜਿਹੜੀ ਇਹਨਾਂ ਦੀ ਓਵਰਆਲ ਪਰਸੈਂਟੇਜ ਵੋਟਿੰਗ ਦੇਖੀਏ ਹੁਣ ਤੱਕ ਸੋ ਫਾਰ, ਸੋ ਉਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ। ਤਕਰੀਬਨ 42.8% ਦੀ ਲਿਬਰਲ ਕੋਲ ਤੇ 41.7% ਦੀ, ਸਿਰਫ 1% ਵੋਟਾਂ ਦਾ ਫਰਕ ਆ। 1%। ਹਾਂਜੀ ਸੋ ਫਾਰ। ਤੇ ਪਰ ਜਿਹੜੀ ਸੀਟਾਂ ਇਸ ਟਾਈਮ ਦੇ ਉੱਤੇ ਲਿਬਰਲ ਪਾਰਟੀ ਕੋਲ 119 ਆ, ਕੰਜ਼ਰਵੇਟਿਵ ਕੋਲ 105 ਆ, ਬਲਾਕ ਕਿਊਬੈਕ ਕੋਲ 17, ਨਿਊ ਡੈਮੋਕ੍ਰੇਟ ਤੇ ਗ੍ਰੀਨ ਪਾਰਟੀ ਕੋ ਇੱਕ ਸੀਟ ਜਿਹੜੀ ਆ। ਤੁਸੀਂ ਜਿੱਤੀਆਂ ਦੱਸ ਰਹੇ ਆ ਨਾ? ਹਾਂਜੀ, ਜਿੱਤੀਆਂ ਦੱਸ ਰਹੇ ਜੀ। ਜੋ ਲੀਡ ਦੇ ਵਿੱਚ ਦੱਸਦੇ ਜਾਈਏ ਤਾਂ CBC ਇਹ ਰਿਪੋਰਟ ਕਰ ਰਿਹਾ ਵੀ ਲਿਬਰਲ 161, ਜਿਨ੍ਹਾਂ ਚੋਂ 134 ਜਿੱਤ ਚੁੱਕੇ ਆ ਤੇ 27 ਦੇ ਉੱਤੇ ਇਹ ਲੀਡ ਜਿਹੜੀ ਉਹ ਕਰ ਰਹੇ ਆ। 100 ਤੇ 50, 150 ਪੂਰੀਆਂ ਜਿਹੜੀਆਂ ਕੰਜ਼ਰਵੇਟਿਵ, 117 ਜਿੱਤ ਚੁੱਕੇ ਆ ਤੇ 33 ਜਿਹੜੇ ਉੱਤੇ ਲੀਡ ਕਰ ਰਹੇ ਆ। ਬਲਾਕ ਕਿਊਬੈਕ 20 ਜਿੱਤ ਚੁੱਕੇ ਆ, 3 ਤੇ ਲੀਡ ਆ, ਕੁੱਲ 23। NDP 3 ਜਿੱਤ ਚੁੱਕੇ ਆ, 5 ਦੇ ਉੱਤੇ ਲੀਡ ਆ, ਕੁੱਲ 8 ਤੇ ਗ੍ਰੀਨ ਪਾਰਟੀ 1 ਤੇ ਉਹ 1 ਜਿਹੜੀ ਉਹ ਜਿੱਤੀ ਹੋਈ ਹੈਗੀ ਆ। ਹਾਂਜੀ। ਸੋ ਪਰਸੈਂਟੇਜ ਜਗਮੀਤ ਸਿੰਘ ਦੀ ਆਪਾਂ ਸੀਟ ਦੀ ਗੱਲ ਕਰੀਏ। ਹਾਂਜੀ ਸੌਰੀ, ਮੈਂ ਜਗਮੀਤ ਸਿੰਘ ਦੀ ਸੀਟ ਦੇ ਬਾਰੇ ਲੇਟੈਸਟ ਕੀ ਚੱਲ ਰਹੀ ਮੈਨੂੰ ਲੱਗਦਾ ਉਹ ਵੀ ਆਪਾਂ ਨੂੰ ਰਾਜ ਕਰਨਾ ਅਪਡੇਟ ਚ ਲੱਭ ਕੇ ਦੇ ਦਈਏ ਥੋੜੇ ਚਿਰ ਤੱਕ ਤਾਂ। ਹਾਂਜੀ, ਜਗਮੀਤ ਸਿੰਘ ਹੁਣਾਂ ਦਾ ਆਪਾਂ ਜਿਹੜਾ ਬਰਨਬੀ ਸੈਂਟਰਲ ਆ ਉਹਦੀ ਦੱਸਦੇ ਜਾਈਏ ਤਾਂ ਜਗਮੀਤ ਸਿੰਘ ਹੁਣੇ ਸੀਟ ਹਾਰ ਗਏ ਆਪਾਂ ਕਹਿ ਸਕਦੇ ਹਾਂ। ਇਹ ਹੁਣ ਲਿਖਿਆ ਹੀ ਆ ਜੀ। ਜਿਹੜੇ ਵੇਡ ਚੈਂਗ ਆ ਉਹ 9302 ਵੋਟਾਂ ਦੇ ਨਾਲ ਪਹਿਲੇ ਤੇ, ਕੰਜ਼ਰਵੇਟਿਵ ਪਾਰਟੀ ਦੇ ਜੇਮਸ ਯੈਨ 8400 ਤੇ 15 ਵੋਟ ਦੇ ਨਾਲ ਦੂਜੇ ਤੇ ਜਗਮੀਤ ਸਿੰਘ ਮਹਿਜ 4000 ਤੇ 68 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਆ। ਸੋ ਇਹ ਸੀਟ ਇਹਨਾਂ ਦੇ ਹੱਥੋਂ ਕਹਿ ਸਕਦੇ ਹਾਂ ਵੀ ਉਹ ਨਿਕਲ ਚੁੱਕੀ ਹੈਗੀ ਆ ਮੌਜੂਦਾ ਜਿਹੜੇ ਆંકੜਿਆਂ ਦੇ ਮੁਤਾਬਕ। ਆਪਾਂ ਇੱਕ ਹੋਰ ਜਿਹੜੀ ਸੀਟ ਬਹੁਤ ਇੰਪੋਰਟੈਂਟ ਸੀਟ ਸੀਗੀ, ਅਮਰਜੀਤ ਸੋਹੀ ਵੀ ਆਪਣੀ ਸੀਟ ਹਾਰ ਗਏ ਆ। ਅਮਰਜੀਤ ਸੋਹੀ ਐਡਮਿੰਟਨ ਦੇ ਮੇਅਰ ਦੀ ਕੁਰਸੀ ਛੱਡ ਕੇ ਇਲੈਕਸ਼ਨ ਲੜਨ ਆਏ ਸੀਗੇ। ਮਾਰਕ ਕਾਰਨੀ ਉਹਨਾਂ ਨੂੰ ਆਪ ਜਾ ਕੇ ਇਹ ਇਲੈਕਸ਼ਨ ਦੀ ਸੀਟ ਲੜਵਾਈ ਸੀਗੀ ਤੇ ਹੁਣ ਉਹ ਮੇਅਰ ਤੋਂ ਵੀ ਗਏ ਤੇ MP ਤੋਂ ਵੀ ਗਏ। ਸੋ ਕਹਿੰਦੇ ਵੀ ਨਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ। ਅਮਰਜੀਤ ਸੋਹੀ ਸ਼ਾਇਦ ਉਹੀ ਆ ਜਿਹੜੇ ਜਿਨ੍ਹਾਂ ਨੇ 1990 ਦੇ ਵਿੱਚ ਇੰਡੀਆ ਦੇ ਵਿੱਚ ਬਿਹਾਰ ਦੇ ਵਿੱਚ ਜੇਲ੍ਹ ਕੱਟੀ ਸੀ। ਜੇਲ੍ਹ ਕੱਟੀ ਹੈ ਜੀ, ਬਿਲਕੁਲ। ਸੋ ਇਹ ਮਤਲਬ ਪਰ 5000 ਵੋਟ ਤੋਂ ਹਾਰੇ ਆ ਜੀ। ਹਾਂਜੀ, ਪਰ ਜਿਹੜਾ ਇਹਨਾਂ ਦਾ ਰੋਲ ਆ ਉਸ ਹਿਸਾਬ ਦੇ ਨਾਲ ਇਹ ਸਾਰੇ ਸਿਸਟਮ ਦੇ ਵਿੱਚ ਨਹੀਂ ਰਿਹਾ ਵਾਲੇ, ਹੈ ਨਾ। ਉਹਨਾਂ ਜਿੱਦਾਂ ਰੋਲ ਅਦਾ ਕਰ ਸਕਦੇ।
18 ਦੇ ਵਿੱਚ ਜਦੋਂ ਜਸਟਿਨ ਟਰੂਡੋ ਹੁਣੀ ਆਪਣੀ ਵਜ਼ਾਰਤ ਲੈ ਕੇ ਗਏ ਸੀ ਜੀ ਇੰਡੀਆ, ਉਦੋਂ ਆਪਣੇ ਅਮਰਜੀਤ ਸੋਹੀ ਹੋਣਾ ਤੇ ਹੀ ਸਭ ਤੋਂ ਜ਼ਿਆਦਾ ਉਂਗਲਾਂ ਉਹ ਚੱਕੀਆਂ ਗਈਆਂ ਸੀਗੀਆਂ ਵੀ ਇਹ ਜਿਹੜੇ ਆਪਣੀ ਵਜ਼ਾਰਤ ਦੇ ਵਿੱਚ ਇਹ ਇੱਕ ਸਾਬਕਾ ਖਾੜਕੂ ਨੂੰ ਲੈ ਕੇ ਆਏ ਆ। ਹਾਲਾਂਕਿ ਅਮਰਜੀਤ ਸੋਹੀ ਹੁਣੀ ਖਾੜਕੂ ਮਤਲਬ ਸਿੱਖ ਸੰਘਰਸ਼ ਦੇ ਨਾਲ ਸੰਬੰਧ ਨਹੀਂ ਸੀ ਰੱਖਦੇ, ਉਹ ਜਿਹੜੀ ਉਸ ਤੋਂ ਪਹਿਲਾਂ ਜਿਹੜੀ ਕਮਿਊਨਿਸਟ ਲਹਿਰ ਚੱਲੀ ਸੀਗੀ ਉਹਦੇ ਨਾਲ ਸੰਬੰਧ ਰੱਖਦੇ ਸੀਗੇ, ਪਰ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਜਿਹੜੀ ਜੇਲ੍ਹ ਕੱਟੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਮਿਨਿਸਟਰ ਵੀ ਰਹੇ ਆ। ਉਸ ਵੇਲੇ ਉਹ ਟਰੂਡੋ ਗਵਰਨਮੈਂਟ ਦੇ ਵਿੱਚ ਮਿਨਿਸਟਰ ਸੀਗੇ। ਮੁੜ ਕੇ ਉਹ ਐਡਮਿੰਟਨ ਦੇ ਮੇਅਰ ਇਲੈਕਟ ਹੋ ਗਏ ਸੀਗੇ, ਪਰ ਹੁਣ ਉਹਨਾਂ ਨੇ ਜਿਹੜੀ ਐਡਮਿੰਟਨ ਦੀ ਮੇਅਰ ਦੀ ਕੁਰਸੀ, ਸੋ ਐਡਮਿੰਟਨ ਇੱਕ ਵੱਡਾ ਸ਼ਹਿਰ ਹੈ ਜੀ ਕੈਨੇਡਾ ਦਾ, ਤੇ ਐਡਮਿੰਟਨ ਦਾ ਮੇਅਰ ਹੋਣਾ ਇੱਕ ਕਾਫੀ ਪਾਵਰਫੁਲ ਪੋਜੀਸ਼ਨ ਸੀਗੀ ਜਿਹੜੀ ਉਹ ਛੱਡ ਕੇ MP ਦੀ ਸੀਟ ਲੜੇ ਸੀਗੇ। ਮੈਨੂੰ ਲੱਗਦਾ ਵੀ ਇਹ ਸੀਗਾ ਵੀ ਜੇ ਉਹ ਜਿੱਤਦੇ ਤਾਂ ਉਹਨਾਂ ਨੂੰ ਦੁਬਾਰਾ ਵੀ ਕੈਬਨਿਟ ਮਿਲਣੀ ਸੀਗੀ, ਪਰ ਉਹ ਖੈਰ ਹੁਣ ਦੋਨੇ ਪਾਸੇ ਹੋ ਰਹਿ ਗਏ ਜੀ। ਜਿਹੜੇ ਪੀਅਰ ਪੋਲੀਵੇ ਉਹ ਵੀ ਕਾਫੀ ਉਹ ਵੀ ਇਸ ਟਾਈਮ 1800 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਆ ਜੀ ਉਹ ਇਸ ਟਾਈਮ ਜੀ। ਉਸ ਕਨਸਟੀਟਿਊਐਂਸੀ ਦੇ ਵਿੱਚ ਇਲੈਕਸ਼ਨ ਬਹੁਤ ਜਿਹੜੀ ਕਾਊਂਟਿੰਗ ਬਹੁਤ ਹੌਲੀ ਚੱਲ ਰਹੀ ਹੈ ਰਾਜਕਰਨ, ਜਿਹੜੀ ਕਾਰਲਟਨ ਦੀ ਹੈਗੀ ਆ, ਮੈਂ ਵੀ ਉਹ ਦੇਖ ਰਿਹਾ ਸੀਗਾ ਉਹਦਾ 91 ਕੈਂਡੀਡੇਟ ਆ ਨਾ, ਤੁਹਾਨੂੰ ਦੱਸਿਆ ਵੀ 38 ਇੰਚ ਲੰਮਾ ਦਾ ਉਹਨਾਂ ਦਾ ਬੈਲਟ ਆ। ਤਾਂ ਉੱਥੇ ਲੰਮੇ ਵਿਛਾ ਕੇ ਗਿਣਦੇ ਆ ਅਗਲੇ। ਉਹ ਨਾ ਮੈਂ ਇੱਕ ਟੀਵੀ ਚੈਨਲ ਵਾਲੇ ਦਿਖਾ ਲਿਆ ਸੀ ਰਾਜਕਰਨਵੀਰ ਸਿੰਘ ਜੀ, ਉਹ ਕਿਉਂਕਿ ਉਹ ਲੰਮਾ ਇੰਨਾ ਆ ਤੇ ਉਹ ਨਾ ਜਿਨ੍ਹਾਂ ਨੇ ਮੇਲ ਕੀਤੇ ਫੋਲਡ ਕਰ ਕਰਕੇ ਜਿੱਦਾਂ ਹੁੰਦੇ ਨਹੀਂ ਆਪਾਂ ਰੁਪਈਏ ਦੇ ਨੋਟ ਨੂੰ ਕਈ ਰਹਿਣ ਪੂਰਾ ਹੀ ਬਣਾ ਦਿੰਦੇ ਆ, ਸੋ ਉਹ ਕਹਿੰਦੇ ਵੀ ਉਹ ਸਿੱਧਾ ਕਰਨ ਚ ਵੀ ਟਾਈਮ ਲੱਗਦਾ ਆ ਜਦੋਂ ਉਹਨੀ ਮਸ਼ੀਨ ਚ ਰੀਡ ਕਰਨਾ ਹੈ ਜੀ ਜੀ। ਸੋ ਉੱਥੇ ਸਿਰਫ 266 ਦੇ ਵਿੱਚੋਂ ਹਜੇ ਸਿਰਫ 115 ਜਿਹੜੀਆਂ ਪੋਲ ਦੀ ਹੀ ਰਿਪੋਰਟਿੰਗ ਆਈ ਹੈ, ਤੇ ਜਿਹੜੇ ਪੀਅਰ ਹੈ ਉਹ ਜਿਹੜਾ ਫਾਸਲਾ ਹੈਗਾ ਉਹ ਘਟਾ ਰਹੇ ਆ। ਸੋ ਪਹਿਲਾਂ 2000 ਦਾ ਸੀਗਾ, ਹੁਣ ਉਹ ਲਗਭਗ 16-1700 ਦਾ ਰਹਿ ਗਿਆ, ਜਿਹੜਾ ਸਿਰਫ ਬਰੈਂਪਟਨ ਨਾਰਥ ਬੜੀ ਕੈਲਡਨ ਵਾਲੀ ਜਿਹੜੀ ਸੀਟ ਆ ਉਹ ਬੜੀ ਇੰਟਰਸਟਿੰਗ ਚੱਲ ਰਹੀ ਆ। ਰੂਬੀ ਸਹੋਤਾ ਇਨਕੰਬੈਂਟ ਆ, ਉਹ ਲੀਡ ਕਰ ਰਹੇ ਸੀ, ਹੁਣ ਉਹ ਪਿੱਛੇ ਹੋ ਗਏ ਆ, ਜ਼ਿਆਦਾ ਨਹੀਂ 15 ਕੁ ਵੋਟਾਂ ਦੇ ਨਾਲ ਜਿਹੜਾ ਇਸ ਟਾਈਮ ਪਿੱਛੇ ਆ। ਅਮਨਦੀਪ ਜੱਜ ਕੰਜ਼ਰਵੇਟਿਵ ਪਾਰਟੀ ਦੇ, ਉਹ ਇਸ ਟਾਈਮ ਜਿਹੜੀਆਂ ਉਹ 15 ਕੁ ਵੋਟਾਂ ਦੇ ਨਾਲ ਜਿਹੜਾ ਉਹ ਲੀਡ ਦੇ ਵਿੱਚ ਉੱਥੇ ਇਸ ਟਾਈਮ ਚੱਲ ਰਹੇ ਆ। ਸੋ ਇਹ ਜਿਹੜਾ ਉੱਤੇ ਥੱਲੇ ਇਹਨਾਂ ਦਾ ਇਹ ਜਿਹੜੀ ਸੀਟ ਆ ਬਹੁਤ ਜ਼ਿਆਦਾ ਕਾਂਟੇ ਦੀ ਟੱਕਰ ਵਾਲੀ ਜਿਹੜੀ ਉਹ ਰਹਿਣ ਵਾਲੀ ਹੈ ਜੀ। ਸੋ ਨਾਲ ਹਾਂਜੀ ਜੀ ਗੋ ਅਹੈਡ। ਸੋ ਨਾਲ ਦੀ ਨਾਲ ਆਪਾਂ ਇਹਦੇ ਬਾਰੇ ਗੱਲ ਕਰੀਏ, ਜਿੱਦਾਂ ਰਾਜਕਰਨ ਜਿੱਦਾਂ ਗੁਰਜਸਪਾਲ ਨੇ ਪਹਿਲਾਂ ਕਿਹਾ ਕਿ ਇਮੀਗ੍ਰੇਸ਼ਨ ਨੂੰ ਲੈ ਕੇ, ਭਾਵੇਂ ਕਿ ਉਹ ਇੱਕ ਜਿੱਦਾਂ ਤੀਜਾ ਚੌਥਾ ਜਿਹੜਾ ਮੁੱਦਾ ਉਹ ਰਹਿ ਗਿਆ, ਪਰ ਉਹਦੇ ਵਾਸਤੇ ਵੀ ਹੁਣ ਬਹੁਤ ਜਿਹੜਾ ਧਿਆਨ ਦੇਣ ਦੀ ਲੋੜ ਹੈ। ਚਲੋ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਆਪਣੀ ਕਮਿਊਨਿਟੀ ਦਾ ਕਿੱਦਾਂ ਇੰਪੈਕਟ ਹੁੰਦਾ ਕਿੱਦਾਂ ਨਹੀਂ, ਯਾਦ ਰੱਖੀਏ ਕਿ ਜਦੋਂ ਪਿਛਲੀ ਵਾਰ ਕੰਜ਼ਰਵੇਟਿਵ ਦੀ ਆਉਂਦੀ ਆ ਗਵਰਨਮੈਂਟ ਆਉਂਦੀ ਆ, ਤੇ ਉਹਦੇ ਵਿੱਚ ਕਾਫੀ ਜਿਹੜੇ ਰੂਲ ਜਿਹੜੇ ਉਹ ਸਖਤ ਕੀਤੇ ਜਾਂਦੇ ਆ, ਜਿਹਦੇ ਵਿੱਚ ਸੁਪਰ ਵੀਜ਼ਾ ਦਾ ਇੰਟਰੋਡਕਸ਼ਨ ਹੁੰਦੀ ਹੈ ਜਾਂ ਹੋਰ ਇੱਦਾਂ ਦੇ। ਪਰ ਜਦੋਂ ਲਿਬਰਲ ਪਾਰਟੀ ਆਉਂਦੀ ਹੈ ਤੇ ਜਿਹੜਾ ਪੈਂਡੂਲਮ ਆ ਬਿਲਕੁਲ ਹੀ ਦੂਸਰੇ ਪਾਸੇ ਘੁੰਮ ਜਾਂਦਾ, ਜਿਹਦੇ ਕਰਕੇ ਇਹਨਾਂ ਨੂੰ ਬੈਕਲੈਸ਼ ਵੀ ਬਹੁਤ ਦੇਖਣੀ ਪਈ। ਸੋ ਮੈਨੂੰ ਜੋ ਦੇਖਣ ਨੂੰ ਲੱਗਦਾ ਜਾਂ ਜਿੱਦਾਂ ਦੀ ਮੀਡੀਆ ਦੇ ਵਿੱਚ ਕਵਰੇਜ ਆ ਉਹਦੇ ਵਿੱਚ ਵੇਖਣ ਨੂੰ ਇਹ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਉਹਨੂੰ ਸੈਂਟਰ ਦੇ ਵਿੱਚ ਹੀ ਲਿਆਉਣ ਦੀ ਕੋਸ਼ਿਸ਼ ਕਰਨਗੇ ਇਹ, ਕਿਉਂਕਿ ਤੇ ਬਿਲਕੁਲ ਜਿੱਦਾਂ ਖੁੱਲ੍ਹ ਪਹਿਲਾਂ ਹੈਗੀ ਸੀ ਸ਼ਾਇਦ ਉਨੀ ਨਾ ਮਿਲੇ, ਪਰ ਜਿੰਨਾ ਟਾਈਟ ਕੰਜ਼ਰਵੇਟਿਵ ਚਾਹੁੰਦੇ ਸ਼ਾਇਦ ਉਨੀ ਟਾਈਟਨੈਸ ਵੀ ਲਿਬਰਲ ਪਾਰਟੀ ਦੇ ਆਉਣ ਕਰਕੇ ਇਮੀਗ੍ਰੇਸ਼ਨ ਉੱਪਰ ਨਾ ਹੋਵੇ। ਸੋ ਜਿੱਦਾਂ ਪਹਿਲਾਂ ਕਿਹਾ ਕਿ ਅਗਲੇ 4 ਸਾਲ ਜਿਹੜੇ ਆ 5 ਸਾਲ ਜਿੰਨੇ ਸਾਲ ਵੀ ਆ ਗਵਰਨਮੈਂਟ ਚੱਲੂਗੀ ਹੈ ਨਾ, ਜੇ ਮਿਨੋਰਿਟੀ ਚਾਹੁੰਦੀ ਆ, ਤੇ ਉਹ ਕਿੱਦਾਂ ਦੇ ਹੋਣਗੇ, ਬੜੇ ਇੰਟਰਸਟਿੰਗ ਹੋਣਗੇ ਅਮਰੀਕਾ ਦੇ ਵਿੱਚ ਵੀ, ਅਮਰੀਕਾ ਵਾਸਤੇ ਵੀ, ਪੰਜਾਬੀਆਂ ਵਾਸਤੇ ਵੀ, ਸਿੱਖਾਂ ਵਾਸਤੇ ਵੀ, ਕਿਉਂਕਿ ਇਹ ਸਾਰਾ ਜਦੋਂ ਪਿਛਲੇ 3-4 ਸਾਲਾਂ ਦੇ ਵਿੱਚ ਇਹ ਰਿਹਾ ਕਿ ਜਿਹੜੇ ਸਿੱਖ ਆ ਬਿਲਕੁਲ ਸੈਂਟਰ ਤੇ ਸਟੇਜ ਦੇ ਵਿੱਚ ਰਹੇ ਇੰਟਰਨੈਸ਼ਨਲੀ, ਜੀਓ ਪੋਲੀਟਿਕਸ ਖਾਸ ਤੌਰ ਤੇ ਕੈਨੇਡਾ ਦੀ, ਤੇ ਆਉਣ ਵਾਲਾ ਟਾਈਮ ਵੀ ਬੜਾ ਧਿਆਨ ਨਾਲ ਦੇਖਣ ਵਾਲਾ ਹੋਊਗਾ ਜੀ। ਸੋ ਇਸੇ ਤਰ੍ਹਾਂ ਜੇ ਦੱਸਦੇ ਜਾਈਏ, ਇੱਕ ਨਾ ਕਾਉਂਸਲ ਔਨ ਫੋਰਨ ਰਿਲੇਸ਼ਨ ਕਰਕੇ ਆਰਗੇਨਾਈਜੇਸ਼ਨ ਆ, ਉਹਨਾਂ ਨੇ ਲਿਖਿਆ ਵੀ US ਤੇ ਕੈਨੇਡਾ ਦਾ ਜਿਹੜਾ ਰਿਲੇਸ਼ਨ ਆ 100 ਸਾਲ ਤੋਂ ਵੀ ਵੱਧ ਪੁਰਾਣਾ ਸੀ, ਜਿਹੜਾ ਖਰਾਬ ਹੋਇਆ 1908 ਤੋਂ ਲੈ ਕੇ 2025 ਤਾਈਂ। ਸੋ 1908 ਦੇ ਵਿੱਚ ਅਪ੍ਰੈਲ 11 ਨੂੰ US ਤੇ ਕੈਨੇਡਾ ਨੇ ਆਪਣੇ ਜਿਹੜੇ ਬਾਰਡਰ ਆ ਨਾ ਉਹ ਫਾਰਮਲਾਈਜ਼ ਕੀਤੇ ਸੀਗੇ। ਉਸ ਤੋਂ ਬਾਅਦ ਹੈਲੀਫੈਕਸ 'ਚ ਇੱਕ ਐਕਸਪਲੋਜ਼ਨ ਹੋਇਆ ਸੀ 1917 'ਚ, ਤਾਂ ਅਮਰੀਕਾ ਨੇ ਹੈਲਪ ਕੀਤੀ ਸੀ। 1930 ਦੇ ਵਿੱਚ ਟ੍ਰੇਡ ਰਿਲੇਸ਼ਨ 'ਚ ਇੱਕ ਵਾਰੀ ਫੇਰ ਰਫੜ ਪੈ ਗਿਆ ਸੀ, ਜੋ ਬਾਅਦ ਦੇ ਵਿੱਚ
ਬਿਲਕੁਲ ਫਿਰ ਇਕੱਠਾ ਹੋਇਆ। ਇਸੇ ਤਰ੍ਹਾਂ ਹੋਰ ਬਹੁਤ ਕੁਛ ਵਿੱਚ ਵਾਪਰਦਾ ਰਿਹਾ, ਤੇ 1949 ਚ US ਤੇ ਕੈਨੇਡਾ ਨੇ ਨਾਟੋ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਸੀ, ਨਾਰਥ ਅਮਰੀਕਨ ਟ੍ਰੀਟੀ ਆਰਗੇਨਾਈਜੇਸ਼ਨ। ਪਰ 2025 ਦੇ ਵਿੱਚ ਆ ਕੇ ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਹੁਣੀ ਆਏ ਆ, ਟੈਰਿਫਸ ਨੂੰ ਲੈ ਕੇ ਜਿਹੜੇ ਰਿਲੇਸ਼ਨ ਆ ਉਹ ਕਾਫੀ ਜ਼ਿਆਦਾ ਜਿਹੜੇ ਆ ਖਰਾਬ ਹੋ ਗਏ। ਉਸ ਤੋਂ ਬਾਅਦ ਰਹਿੰਦੀ ਖੁੰਦੀ ਜਿਹੜੀ ਕਸਰ ਸੀਗੀ ਉਹ ਐਨੈਕਸ ਕਰਨ ਦੀ ਸੀ, ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਿਹਾ ਵੀ 51ਵੀਂ ਸਟੇਟ ਜਿਹੜੀ ਤੁਸੀਂ ਸਾਡੀ ਬਣ ਜਾਓ। ਤੇ ਉਹ ਤੋਂ ਬਾਅਦ ਜਿਹੜੇ ਟੈਰਿਫਸ ਆ ਉਹ ਇਸ ਬੇਸ ਦੇ ਉੱਤੇ ਲਾਏ ਪਏ ਜੀ, ਕੈਨੇਡਾ ਚੋਂ ਫੈਂਟਲਿਨ ਬਹੁਤ ਆਉਂਦੀ ਆ, ਜਦ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਸੀ ਵੀ ਇਹ ਤਾਂ 0.01% ਵੀ ਨਹੀਂ, ਉਹ ਆਪਾਂ ਨੂੰ ਪਤਾ ਹੈ ਵੀ ਬਹੁਤੀ ਜਿਹੜੀ ਆ ਉਹ ਮੈਕਸੀਕੋ ਵਾਲੀ ਸਾਈਡ ਤੋਂ ਆਉਂਦੀ ਆ, ਤੇ ਚਾਈਨਾ ਵਾਲੇ ਜਿਹੜੇ ਆ ਉਹ ਮੈਕਸੀਕੋ 'ਚ ਪ੍ਰੋਡਿਊਸ ਕਰਕੇ ਇੱਧਰ ਘੱਲਦੇ ਹੈਗੇ ਆ। ਸੋ 100 ਸਾਲ ਤੋਂ ਵੱਧ ਦਾ ਜਿਹੜਾ ਰਿਲੇਸ਼ਨ ਸੀ ਕੈਨੇਡਾ ਦਾ ਤੇ ਅਮਰੀਕਾ ਦਾ, ਉਹ ਇੱਕ ਤਰ੍ਹਾਂ ਦੇ ਨਾਲ ਪੂਰਾ ਹੀ ਖਰਾਬ ਆਪਾਂ ਕਹਿ ਸਕਦੇ ਹੈਗੇ ਆ। ਹੁਣ ਦੇਖਦੇ ਆ ਜੇ ਕਾਰਨੀ ਹੁਣੀ ਨਵੇਂ ਜਿਹੜੇ ਪ੍ਰਾਈਮ ਮਿਨਿਸਟਰ ਬਣਦੇ ਆ, ਉਹਨਾਂ ਦਾ ਜਿਹੜਾ ਰਿਲੇਸ਼ਨ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਕਿਸ ਤਰ੍ਹਾਂ ਜਿਹੜਾ ਰਹਿੰਦਾ ਹੈਗਾ। ਹਾਂਜੀ, ਸੋ ਇਹ ਮੈਂ ਛੋਟੀ ਜਿਹੀ ਇਹਦੇ 'ਚ ਗੱਲ ਐਡ ਕਰਨੀ ਕਿ ਚਲੋ ਬਾਕੀ ਸਾਰੀਆਂ ਗੱਲਾਂ ਇੱਕ ਸਾਈਡ ਦੇ ਉੱਤੇ ਰੱਖੀਏ। ਇਹ ਚੀਜ਼ ਆ ਕਿ ਦੋਨੋਂ ਦੇਸ਼ਾਂ ਦੇ ਜਿਹੜੇ ਪ੍ਰਧਾਨ ਆ ਜੇ ਸੋ ਕਾਲਡ ਹੁਣ ਬਿਜ਼ਨਸਮੈਨ ਆ ਪੂਰੇ, ਹੈ ਨਾ, ਔਰ ਡੀਲ ਬਣਾਉਣ ਵਾਲੇ ਡੀਲ ਮੇਕਰ ਆ ਦੋਨੇ। ਉਹਦੇ ਵਿੱਚ ਵੇਖੋ ਦੇਖਾਂਗੇ ਇਹਨਾਂ ਦੀ ਕਿ ਬਿਜ਼ਨਸ ਡੀਲ ਜਿਹੜੀਆਂ ਉਹ ਕਿੱਦਾਂ ਹੁੰਦੀਆਂ ਤੇ ਬਾਕੀ ਜਿਹੜੇ ਮੁੱਦੇ ਆ ਉਹਨਾਂ ਨੂੰ ਕੀ ਪ੍ਰਾਇੋਰਟੀ ਮਿਲਦੀ ਆ। ਜੀ ਬਿਲਕੁਲ। ਜਗਮੀਤ ਸਿੰਘ ਇਸ ਟਾਈਮ ਬੋਲ ਰਹੇ ਨੇ, ਮੈਨੂੰ ਲੱਗਦਾ ਹਾਰ ਦੀ ਜ਼ਿੰਮੇਵਾਰੀ ਉਹਨਾਂ ਨੂੰ ਵੀ ਲੈਣੀ ਪੈਣੀ ਆ। ਜਿੱਦਾਂ ਪੀਅਰ ਪੋਲੀਵੇਅਰ ਦੀ ਗੱਲ ਕੀਤੀ ਸੀਗੀ ਵੀ ਜੇ ਉਹ ਹਾਰਦੇ ਆ ਤਾਂ ਉਹਨਾਂ ਨੂੰ ਵੀ ਪਾਰਟੀ ਦੀ ਲੀਡਰਸ਼ਿਪ ਤੋਂ ਲਾਂਭੇ ਹੋਣਾ ਪਊਗਾ, ਤੇ ਮੈਨੂੰ ਲੱਗਦਾ ਜਗਮੀਤ ਸਿੰਘ ਦਾ ਵੀ ਵਕਤ ਆਇਆ ਹੈ। ਉਹਨਾਂ ਨੇ ਕਾਫੀ ਸਾਲ ਲੀਡ ਕਰ ਲਿਆ NDP ਨੂੰ। ਆਈ ਡੋਂਟ ਨੋ ਉਹਨਾਂ ਦੇ ਬਾਅਦ ਚ ਕੌਣ ਲੀਡਰ ਜਿਹੜਾ ਉੱਥੇ ਹੋ ਸਕਦਾ ਆ। ਜੇ ਆਪਣੀ ਉਹ ਰਾਈਡਿੰਗ ਵੀ ਲੂਜ਼ ਕਰਦੇ ਆ, ਪਾਰਟੀ ਦਾ ਵੀ ਹਾਲ ਜਿਹੜਾ ਉਹ ਮਾੜਾ ਹੋਇਆ ਆ, ਤੇ ਕਿਤੇ ਨਾ ਕਿਤੇ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਜਿਹੜੀ ਉਹ ਪਵੇਗੀ। ਇਸ ਟਾਈਮ ਭਾਸ਼ਣ ਜਿਹੜਾ ਉਹ ਦੇ ਰਹੇ ਆ, ਜਦ 163 ਦੇ ਉੱਤੇ ਜਿਹੜੇ ਲਿਬਰਲ, 149 ਦੇ ਉੱਤੇ ਜਿਹੜੇ ਜੀ ਕੰਜ਼ਰਵੇਟਿਵ ਆ ਉਹ ਚੱਲ ਰਹੇ ਹੈਗੇ ਆ। 23 ਦੇ ਉੱਤੇ ਜਿਹੜੇ ਬਲਾਕ ਕਿਊਬੈਕ ਵਾਲੇ, 7 ਦੇ ਉੱਤੇ ਸਿਰਫ NDP ਜਿਹੜੀ ਉਹ ਸੁੰਗੜ ਕੇ ਰਹਿ ਗਈ ਆ, ਜੋ ਕਿ ਪਿਛਲੀ ਇਲੈਕਸ਼ਨ ਦੇ ਉੱਤੇ ਵਿੱਚ 24 ਜਿਹੜੀ ਸੀਟਾਂ ਆ ਉਹ ਜਿੱਤੀ ਸੀਗੀ ਜੀ। ਤੇ ਆਪਾਂ ਹੁਣ ਇਜਾਜ਼ਤ ਲੈਂਦੇ ਆ, ਬਾਕੀ ਕੱਲ ਨੂੰ ਆਪਾਂ ਅਪਡੇਟ ਕਰਾਂਗੇ ਸਵੇਰ ਨੂੰ। ਹਰਜੋਤ ਸਿੰਘ ਜੀ, ਗੁਰਜਸਪਾਲ ਜੀ ਤੇ ਹਰਵਿੰਦਰ ਜੀ, ਸੋ ਲੇਟੈਸਟ ਆંકੜੇ ਦੱਸ ਕੇ ਤੇ ਫਿਰ ਆਪਾਂ ਲੈਂਦੇ ਆ ਜੀ ਇਜਾਜ਼ਤ। ਸੋ ਲੇਟੈਸਟ ਆંકੜੇ ਇਹੀ ਦੱਸ ਰਹੇ ਆ ਜੀ, ਜਿਹੜੀ ਕੈਨੇਡਾ ਦੀਆਂ ਫੈਡਰਲ ਇਲੈਕਸ਼ਨ 2025 ਦੇ ਵਿੱਚ ਇਸ ਮੌਕੇ ਜਿਹੜੀ ਮਾਈਨੋਰਟੀ ਸਰਕਾਰ ਜਿਹੜੀ ਲਿਬਰਲਸ ਆ ਉਹ ਬਣਾਉਣ ਦੇ ਨਜ਼ਰ ਆ ਰਹੇ ਆ, ਬਸ਼ਰਤੇ ਬਲਾਕ ਕਿਊਬੈਕ ਵਾਲੇ ਉਹਨਾਂ ਦੀ ਜਿਹੜੀ ਉਹ ਸਪੋਰਟ ਕਰਦੇ ਆ। ਤੇ 172 ਕੁੱਲ ਜਿਹੜੀ ਆ ਮੈਜੋਰਟੀ ਦੇ ਲਈ ਸੀਟਾਂ ਚਾਹੀਦੀਆਂ ਨੇ। 163 ਦੇ ਉੱਤੇ ਜਿਹੜੇ ਲਿਬਰਲ ਆ ਉਹ ਇਸ ਟਾਈਮ ਚੱਲ ਰਹੇ ਨੇ, ਤੇ ਉਹਨਾਂ ਦੇ ਵਿੱਚੋਂ 136 ਜਿਹੜੀਆਂ ਆ ਉਹਨਾਂ ਨੇ ਆਲਰੇਡੀ ਜਿੱਤ ਚੁੱਕੇ ਆ। ਦੂਜੇ ਨੰਬਰ ਦੇ ਉੱਤੇ ਕੰਜ਼ਰਵੇਟਿਵ 149 ਦੇ ਵਿੱਚ, ਤੇ 149 ਦੇ ਵਿੱਚ 119 ਜਿਹੜੀਆਂ ਉਹ ਜਿੱਤ ਚੁੱਕੇ ਆ, ਤੇ 30 ਦੇ ਉੱਤੇ ਜਿਹੜੇ ਉਹ ਲੀਡ ਕਰ ਰਹੇ ਆ। ਜਿਹੜੇ ਬਲਾਕ ਕਿਊਬੈਕ ਵਾਲੇ ਆ ਕੁੱਲ 20 ਜਿੱਤ ਚੁੱਕੇ ਆ, 3 ਦੇ ਉੱਤੇ ਲੀਡ ਆ। NDP ਜਗਮੀਤ ਸਿੰਘ ਵਾਲੀ ਪਾਰਟੀ ਕੁੱਲ 7, 3 ਜਿੱਤ ਚੁੱਕੇ ਆ, 4 ਦੇ ਉੱਤੇ ਲੀਡ ਆ। ਤੇ ਗ੍ਰੀਨ ਪਾਰਟੀ ਆਫ ਕੈਨੇਡਾ ਇਕੱਲੀ ਜਿਹੜੀ ਬੋਣੀ ਆ ਉਹਨਾਂ ਨੇ ਆਪਣੀ ਲੀਡਰ ਦੀ ਜਿਹੜੀ ਉਹ ਸੀਟ ਆ ਉਸ ਦੇ ਉੱਤੋਂ ਕੀਤੀ ਹੈਗੀ ਆ। ਸੋ ਇਹਦੇ ਵਿੱਚ ਇਸ ਵਾਰੀ ਇਲੈਕਸ਼ਨ 'ਚ ਜੇ ਆਪਾਂ ਪੰਜਾਬੀਆਂ ਦੇ ਹਿਸਾਬ ਨਾਲ ਜਾਂ ਇੰਡੀਅਨਸ ਦੇ ਹਿਸਾਬ ਨਾਲ ਦੇਖਿਆ ਜਾਵੇ, ਹੁਣ ਇਹ ਆ ਰਿਹਾ ਵੀ ਕੈਨੇਡਾ ਦੀ ਜਿਹੜੀ ਲਿਬਰਲ ਸਰਕਾਰ ਆ ਉਹਨਾਂ ਦੇ ਕੋਲ 162 ਸੀਟਾਂ ਦੇ ਉਹ ਅੱਗੇ ਹੈਗੇ ਆ, ਕੰਜ਼ਰਵੇਟਿਵ ਜੋ ਆ ਉਹ 150 ਦੇ ਉੱਤੇ ਆ। ਤੇ ਜਿਹੜੀ ਪਾਵਰ ਹੋਣੀ ਆ ਉਹ ਹੁਣ ਕਿਊਬੈਕ ਬਲਾਕ ਦੇ ਕੋਲ ਹੋਊਗੀ, ਕਿਉਂਕਿ ਮਿਨੋਰਟੀ ਗਵਰਨਮੈਂਟ ਆ। ਪਰ ਇੰਡੀਆ ਦੇ ਜਿਹੜੇ ਮੋਸਟਲੀ ਹਿੰਦੂ ਤਵੀ ਲੋਕ ਸੀ ਜਾਂ ਜਿਹੜੇ ਕਈ ਕਾਮਰੇਡ ਟਾਈਪ ਦੇ ਲੋਕ ਸੀ, ਉਹਨਾਂ ਨੇ ਸਿੱਖਾਂ ਦੇ ਵਿਰੋਧ ਦੇ ਵਿੱਚ ਪੀਅਰ ਪੋਲੀਵੇਅਰ ਦੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਸਪੋਰਟ ਕੀਤੀ ਆ। ਇਹ ਸਾਰਾ ਕੁਝ ਆਪਾਂ ਦੇਖਣ ਦੇ ਵਿੱਚ ਆਇਆ ਹੈ ਜੀ। ਉਹ ਜਿਹੜੀ ਤੁਸੀਂ ਗੱਲ ਕੀਤੀ ਸੀ ਰਾਜਕਰਨ, ਉਹੀ ਹੋਈ ਆ ਕਿ ਜਿਹੜੇ ਕੈਨੇਡਾ ਦੇ ਲੇਟੈਸਟ ਹੁਣੇ ਅਪਡੇਟ ਆਈ ਆ ਕਿ ਜਿਹੜੇ ਜਗਮੀਤ ਸਿੰਘ ਹੋਣੀ ਆ ਉਹਨਾਂ ਨੇ ਰੈਜ਼ਿਗਨੇਸ਼ਨ ਜਿਹੜੀ ਆ ਉਹ ਅਨਾਉਂਸ ਕੀਤੀ ਆ। ਸਟੈਪ ਡਾਊਨ ਲੱਗਦਾ ਹੀ ਸੀਗਾ, ਲਾਈਕ ਕੰਨ ਤੇ ਲਿਖਿਆ ਸੀਗਾ, ਲੱਗਦਾ ਹੀ ਸੀ ਇਹਨਾਂ ਦਾ ਬਣਨਾ ਹੀ ਸੀਗਾ। ਜ਼ਿੰਮੇਵਾਰੀ ਕੁਛ ਨਾ ਕੁਛ ਹੈਗੀ ਆ। ਹੁਣ NDP ਦੇ ਸਪੋਰਟਰ ਤਾਂ ਕਹਿਣਗੇ ਵੀ ਸਾਡੀ ਪਾਰਟੀ ਨੂੰ ਹੁਣ ਖੂਹੀ 'ਚ ਸਿੱਟ ਕੇ ਤੇ ਚੱਲੇ ਨੇ ਆਪ, ਪਰ ਪਾਰਟੀਆਂ ਏਦਾਂ ਹੀ ਉਤਾਰ ਚੜਾਵ ਦਾ ਜਿਹੜਾ ਹੁਸਬਾਬਾ ਉਹਨਾਂ ਦਾ ਬਣਦਾ ਰਹਿੰਦਾ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਅੱਗੇ
ਰਾਜਕਰਨ ਹੋਰ ਅਪਡੇਟ ਦੇਣੀ ਚਾਹੂੰਗੇ ਵੀ ਮਾਈਨੋਰਿਟੀ ਗਵਰਨਮੈਂਟ ਦਾ ਜਿਹੜਾ ਫੰਡਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਕਿਸੇ ਵੀ ਪਾਰਟੀ ਨੂੰ ਜਦੋਂ ਉਹ 150 ਤੋਂ ਵੱਧ ਸੀਟਾਂ ਲੈ ਜਾਣ ਜਾਂ ਮਤਲਬ ਉਹ ਨਾ ਲੈਣ, ਸੋ ਉਹਨਾਂ ਨੂੰ ਜਦੋਂ ਤੱਕ ਕੋਈ ਨਾਨ ਕੌਨਫੀਡੈਂਸ ਵੋਟ ਦੇ ਨਾਲ ਨਹੀਂ ਸਿੱਟਦਾ ਪਾਰਲੀਮੈਂਟ ਦੇ ਵਿੱਚ, ਉਹ ਸਰਕਾਰ ਆਪਣੀ ਬਣਾ ਸਕਦੇ ਆ। ਪਰ ਉਹਨਾਂ ਨੂੰ ਕੋਈ ਵੀ ਲੈਜਿਸਲੇਸ਼ਨ ਪਾਸ ਕਰਨ ਲਈ ਪਾਰਲੀਮੈਂਟ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਮਦਦ ਲੈਣੀ ਪੈਣੀ ਹੈ। ਸੋ ਵੀ ਪੰਜਾਬ ਵੀ ਜਿਵੇਂ ਹਿੰਦੁਸਤਾਨ ਦੇ ਵਿੱਚ ਹੁੰਦਾ ਵੀ ਬਿਲਕੁਲ ਪਹਿਲਾਂ ਵੋਟ ਲੈ ਕੇ ਹੀ ਸਰਕਾਰ ਬਣਾਉਣੀ ਪੈਂਦੀ ਹੈ। ਸੋ ਮਿਨੋਰਿਟੀ ਗਵਰਨਮੈਂਟ ਦਾ ਮਤਲਬ ਹੈਗਾ ਵੀ ਉਹ ਸਰਕਾਰ ਸਟਿਲ ਬਣਾ ਸਕਦੇ ਆ ਬਿਨਾਂ ਕਿਸੇ ਦੀ ਸਪੋਰਟ ਤੋਂ, ਪਰ ਕੋਈ ਵੀ ਲੈਜਿਸਲੇਸ਼ਨ ਨਹੀਂ ਪਾਸ ਹੋਣਾ ਜਦੋਂ ਤੱਕ ਉਹਨਾਂ ਕੋਲੇ ਦੂਜੀਆਂ ਪਾਰਟੀਆਂ ਦੀ ਸਪੋਰਟ ਨਹੀਂ ਹੈਗੀ। ਨਾਲੇ ਜੇ ਨੋ ਕੌਨਫੀਡੈਂਸ ਵੋਟ ਉਹਨਾਂ ਉਲਟ ਲਾ ਦਿੰਦੇ ਆ ਤੇ ਜੇ ਉਹ ਬਣਦੀ ਨਹੀਂ ਤਾਂ ਫਿਰ ਤਾਂ ਸਰਕਾਰ ਜੀ ਬਿਲਕੁਲ। ਸੋ ਨੋ ਕੌਨਫੀਡੈਂਸ ਵੋਟ ਦਾ ਇਹ ਹੁੰਦਾ ਵੀ ਜਦੋਂ ਨੋ ਕੌਨਫੀਡੈਂਸ ਵੋਟ ਮਤਲਬ ਉਹ ਪਹਿਲਾਂ ਕੰਜ਼ਰਵੇਟਿਵ ਪਾਰਟੀ ਨੇ ਬਾਰ-ਬਾਰ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਫਿਰ ਕਾਈਂਡ ਆਫ ਉਹਨਾਂ ਨੂੰ ਨੈਗੋਸ਼ੀਏਸ਼ਨ ਕਰਨੀ ਹੀ ਪੈਂਦੀ ਹੈ ਬਲਾਕ ਕਿਊਬਿਸਿਸ ਨਾਲ ਤੇ ਐਨਡੀਪੀ ਨਾਲ ਕਰਨੀ ਹੀ ਪੈਣੀ ਹੈ ਵੀ ਜੇ ਨੋ ਕੌਨਫੀਡੈਂਸ ਮੋਸ਼ਨ ਆਉਂਦਾ ਤਾਂ ਤੁਸੀਂ ਐਟਲੀਸਟ ਉਦੋਂ ਸਾਡਾ ਸਾਥ ਦੇ ਦਿਓ ਤਾਂ ਕਿ ਸਾਡੀ ਸਰਕਾਰ ਨਾ ਡਿੱਗੇ ਤੇ ਦੁਬਾਰਾ ਇਲੈਕਸ਼ਨ ਨਾ ਹੋਣ, ਕਿਉਂਕਿ ਜਿਹੜੇ ਇਲੈਕਸ਼ਨ ਹੈ ਬਹੁਤ ਕਾਸਟਲੀ ਅਫੇਅਰ ਹੁੰਦਾ, ਬਹੁਤ ਜ਼ਿਆਦਾ ਪੈਸਾ ਲੱਗਦਾ ਤੇ ਉਹਨਾਂ ਚਿਰ ਜਿਹੜਾ ਸਰਕਾਰ ਦਾ ਕੰਮ ਰੁਕਿਆ ਰਹਿੰਦਾ ਤੇ ਸਾਰੇ ਮਤਲਬ ਕੋਈ ਵੀ ਡਿਸੀਜਨ ਨਹੀਂ ਲੈ ਹੁੰਦੇ। ਸੋ ਇਸ ਟਾਈਮ ਜੋ ਮਰਜ਼ੀ ਹੈ ਜੀ ਕੈਨੇਡਾ 'ਚ ਕਾਰਨੀ ਹੋਈ ਪਈ ਆ। ਸੋ ਕਾਰਨੀ ਦੇ ਜਿੱਤਣ ਦੇ ਕਾਰਨ ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਚਰਚਾ ਹੈ ਉਹ ਨਾਲ ਦੇ ਨਾਲ ਲੋਕ ਜਿਹੜੇ ਉਹ ਕਰ ਰਹੇ ਹੋਣਗੇ। ਮੈਂ ਹੁਣ ਆਪ ਸਭ ਤੋਂ ਇਜਾਜ਼ਤ ਲੈਣਾ, ਤੁਸੀਂ ਕੰਟੀਨਿਊ ਰੱਖੋ ਤੇ ਮੇਰੇ ਆਪਾਂ ਵੀ ਚੱਲਦੇ ਹਾਂ ਤੇ ਜਾਂਦੇ ਜਿਹੜਾ ਇੰਡੀਆ ਦਾ ਮੀਡੀਆ ਬੜਾ ਖੁਸ਼ ਆ। ਇਕਨੋਮਿਕ ਟਾਈਮ ਜਿਹੜਾ ਇੰਡੀਆ ਦਾ ਨਿਊਜ਼ਪੇਪਰ, ਉਹ ਕਹਿੰਦੇ ਆ ਵੀ ਐਨਡੀਪੀ ਦਾ ਜਿਹੜਾ ਜਗਮੀਤ ਸਿੰਘ ਆ ਖਾਲਿਸਤਾਨੀ ਸਪੋਰਟਰ ਸੀ, ਜਿਹੜਾ ਕਹਿੰਦਾ ਸੀ ਵੀ ਮੈਂ ਆਰਐਸਐਸ ਨੂੰ ਬੈਨ ਕਰਨਾ, ਉਹਦੀ ਪਾਰਟੀ ਜਿਹੜੀ ਆ ਉਹ ਖਿੱਲਰ ਗਈ ਆ। ਇਹ ਇਕਨੋਮਿਕ ਟਾਈਮ ਜਿਹੜਾ ਇੰਡੀਆ ਦਾ ਉਹਨਾਂ ਨੇ ਜਦੋਂ ਇਹਦਾ ਹੁਣ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ ਹੈ ਜੀ। ਜੀ ਸੋ ਓਵਰਆਲ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਅਸੀਂ ਵੀ ਗੁਰਜਸਪਾਲ ਸਿੰਘ ਵੀ ਅੱਖਾਂ ਮਲੀ ਜਾਂਦਾ ਕਿਉਂਕਿ ਲੇਟ ਆ, ਇਹਨਾਂ ਦਾ ਟਾਈਮ ਡਿਫਰੈਂਸ ਕਿੰਨਾ ਆ ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈ ਹੀ ਲੈਂਦੇ ਆ। ਮੈਂ ਕਹਿੰਦਾ ਕਿ ਨਹੀਂ, ਹਾਂ ਜੀ, ਇਹਨਾਂ ਦੇ ਵੀ ਨਵਾਂ ਦਿਨ ਚੜ੍ਹਨ ਵਾਲਾ ਹੀ ਆ। ਸੋ ਚੜ੍ਹ ਗਿਆ ਤੁਹਾਡੇ ਨਵਾਂ ਪ੍ਰਧਾਨ ਮੰਤਰੀ ਵੀ ਤੇ ਨਵਾਂ ਦਿਨ ਵੀ। ਸੋ ਜੀ ਤੇ ਬਾਕੀ ਏਦਾਂ ਵੀ ਦਿਲਚਸਪ ਰਹੀਆਂ ਇਹ ਸਾਰੀਆਂ ਗੱਲਾਂ ਬਾਤਾਂ, ਵਧੀਆ ਜਿਹੜਾ ਸਾਡੇ ਲਈ ਵੀ ਐਕਸਪੀਰੀਅੰਸ ਰਿਹਾ। ਪਹਿਲੀ ਵੀ ਆਪਾਂ ਕੈਨੇਡੀਅਨ ਇਲੈਕਸ਼ਨਸ ਨੂੰ, ਫੈਡਰਲ ਇਲੈਕਸ਼ਨਸ ਨੂੰ ਕਵਰ ਕੀਤਾ, ਬਹੁਤ ਕੁਛ ਨਵਾਂ ਜਿਹੜਾ ਇਸ ਦੇ ਵਿੱਚ ਆਪਾਂ ਸਿੱਖਿਆ। ਸੋ ਤੁਸੀਂ ਸਪੋਰਟ ਦਿੰਦੇ ਰਹਿੰਦੇ ਹੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਜਿਹੜੇ ਸਰੋਤੇ ਤੇ ਦਰਸ਼ਕ, ਉਸ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਸਵੇਰ ਨੂੰ ਲੇਟੈਸਟ ਬਿਲਕੁਲ ਤਾਜ਼ੇ ਆંકੜਿਆਂ ਦੇ ਨਾਲ ਕੌਣ ਕਿੰਨਾ ਕਿੱਥੇ ਕਿੱਦਾਂ ਜਿੱਤਿਆ ਆ, ਕਿਹਦੀ ਸਰਕਾਰ ਬਣ ਰਹੀ ਆ, ਕਿਹਦੀ ਸਪੋਰਟ ਆ ਰਹੀ ਆ, ਕੌਣ ਜਾ ਰਿਹਾ ਤੇ ਕੌਣ ਆ ਰਿਹਾ, ਉਹਦੇ ਬਾਰੇ ਆਪਾਂ ਕਰਾਂਗੇ ਚਰਚਾਵਾਂ। ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।